दौर ਦੇ ਵਿੱਚੋਂ ਜਦੋਂ ਕੋਈ ਸਰਕਾਰ ਦੇ ਜਾਂ ਸਿਸਟਮ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ। ਸਹੀ ਹੈ। ਤੁਸੀਂ ਕਹੋ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਸੀ ਉਹ ਤਾਂ ਨਹੀਂ ਮਿਲਿਆ ਜੀ, ਉਹ ਹਜੇ ਵੀ ਦੂਰ ਹੈ। ਪਰ ਇਹ ਕਹਿ ਸਕਦੇ ਕਿ ਸਾਡੇ ਲੋਕ ਹੈ ਜਿਹੜੇ ਉਹ ਸੰਘਰਸ਼ਮਈ ਨੇ, ਹਰ ਪਾਸਿਓਂ ਜਾਨਾਂ ਵੀ ਤਲੀ ਤੇ ਰੱਖਣੀਆਂ ਜਾਣਦੇ ਨੇ, ਤਾਂ ਹਾਸਲ ਕਰਕੇ ਛੱਡਾਂਗੇ, ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ। ਤੇ ਜੋ ਅਸੀਂ ਚਾਹੁੰਦੇ ਹਾਂ, ਜੋ ਸਾਨੂੰ ਚਾਹੀਦਾ, ਜਿਹਦੇ ਨਾਲ ਅਸੀਂ ਪੰਜਾਬ ਨੂੰ ਬਿਹਤਰ ਕਰ ਸਕੀਏ ਜੀ, ਉਹ ਹਾਸਲ ਕਰਾਂਗੇ ਔਰ ਬਿਹਤਰ ਵੀ ਕਰਾਂਗੇ। ਪੰਜਾਬ ਦੇ ਪੁੱਤਾਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਅਜਿਹੀਆਂ ਕਹਾਵਤਾਂ ਜਿਹੜੀਆਂ ਕਿ ਸਿਆਣੇ ਵੀ ਗਾਉਂਦੇ ਨੇ ਤੇ ਉਸ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ, ਉਹ ਸਾਡੇ ਤੱਕ ਪਹੁੰਚ ਗਈਆਂ। ਪਰ ਅੱਜ ਇੱਕ ਵੱਡਾ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਸੀ, ਚੰਡੀਗੜ੍ਹ ਦੀਆਂ ਬਰੂਹਾਂ 'ਤੇ ਬੈਠੇ ਕਿਸਾਨ, ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਉਸ ਅੰਦੋਲਨ ਨੂੰ ਜਾਂ ਉਸ 3 ਦਿਨਾਂ ਦੇ ਜਿਹੜਾ ਕਿ ਸਮਾਗਮ ਸੀ, ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਕਿਸੇ ਵੀ ਸੰਘਰਸ਼ ਦਾ ਐਂਡ ਰਿਜ਼ਲਟ ਕੀ ਹੈ, ਅਸੀਂ ਹਾਸਲ ਕੀ ਕਰਨਾ ਚਾਹੁੰਦੇ ਹਾਂ, ਉਸ ਤੇ ਡਿਪੈਂਡ ਕਰਦਾ ਹੈ ਕਿ ਉਹ ਸੰਘਰਸ਼ ਲੌਜੀਕਲ ਸੀ ਜਾਂ ਨਹੀਂ ਸੀ। ਹੁਣ ਇਹਨਾਂ ਨੇ ਮੀਟਿੰਗਸ ਦੇ ਟਾਈਮ ਲੈ ਲਏ ਨੇ ਅੱਗੇ, ਮੀਟਿੰਗਸ ਦੇ ਵਿੱਚੋਂ ਕੀ ਕੱਢਣਗੇ ਫਿਰ ਉਹਦੇ ਤੇ ਆਪਾਂ ਰਿਐਕਟ ਕਰਾਂਗੇ ਉਦੋਂ। ਪਰ ਜੇ ਮੀਟਿੰਗ ਦਾ ਟਾਈਮ ਹੀ ਲੈਣਾ ਸੀ ਤਾਂ ਫਿਰ ਮਤਲਬ ਸਿੱਧਾ ਹੀ ਆ ਕੇ ਟਾਈਮ ਲੈ ਲੈਂਦੇ ਤੁਸੀਂ, ਜਾਂ ਫਿਰ ਇਹ ਪ੍ਰਸ਼ਾਸਨ ਟਾਈਮ ਨਹੀਂ ਦਿੰਦਾ ਸੀ। ਇਹ ਵੀ ਜ਼ਰੂਰ ਦੱਸਣਾ ਚਾਹੀਦੀਆਂ ਇਹ ਗੱਲਾਂ। ਉਹਦੇ ਨਾਲ ਕੀ ਹੁੰਦਾ, ਬੈਟਰ ਹੋ ਜਾਂਦਾ, ਲੋਕਾਂ ਦੇ ਮਾਈਂਡ ਕਲੀਅਰ ਹੋ ਜਾਂਦੇ ਨੇ ਕਿ ਇਹ 3 ਦਿਨ ਕਿਉਂ ਸੱਦਿਆ ਗਿਆ, ਮੀਟਿੰਗ ਜਿਹੜੀ ਮਿਲੀ ਹੈ ਉਹਦੇ 'ਚ ਅਸੀਂ ਕੀ ਮੰਗਣ ਜਾ ਰਹੇ ਹਾਂ, ਕੀ ਹਾਸਲ ਕਰਨ ਜਾ ਰਹੇ ਹੋ, ਉਹ ਵੀ ਦੱਸੋ। ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਜਿੰਦਰ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਜਿੰਨਾ ਤੁਸੀਂ ਖੋਲ ਕੇ ਚੱਲੋਗੇ, ਜਿੰਨਾ ਤੁਸੀਂ ਦੱਸ ਕੇ ਚੱਲੋਗੇ ਲੋਕਾਂ ਨੂੰ, ਉਨਾ ਜ਼ਿਆਦਾ ਅੱਛਾ ਹੈ। ਗੁਪਤ ਗੱਲ ਨਾ ਰੱਖੀ ਜਾਵੇ, ਖੋਲ ਕੇ ਕਿਹਾ ਜਾਵੇ ਕਿ ਆਹ ਅਸੀਂ ਲੈਣਾ, ਇਹਦੇ ਲਈ ਅਸੀਂ ਆ ਕਰ ਰਹੇ ਹਾਂ, 3 ਦਿਨ ਦਾ ਇੱਥੇ ਅੰਦੋਲਨ ਕਰ ਰਹੇ ਹਾਂ, ਤੇ ਫਿਰ ਅਸੀਂ ਮੀਟਿੰਗਸ ਦੇ ਵਿੱਚ ਆ ਮੰਗਣ ਜਾ ਰਹੇ ਹਾਂ। ਤਾਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿੰਦਾ, ਕਿਸੇ ਨੂੰ ਕੋਈ ਸ਼ੰਕਾ ਨਹੀਂ ਰਹਿੰਦੀ ਗੀ। ਇਹ ਗੱਲਾਂ ਖੋਲ ਕੇ ਹੋਣ ਤਾਂ ਬਾਲੀਆਂ ਚੰਗੀਆਂ। ਬਈ ਤੁਸੀਂ ਖੋਲ ਕੇ ਗੱਲ ਕਰਨ ਦੀ ਗੱਲ ਕਰ ਰਹੇ ਹੋ, ਪਰ ਕਿਸਾਨ ਤਾਂ ਕਹਿੰਦੇ ਅਸੀਂ ਕੋਰੇ ਵਰਕੇ ਹਾਂ, ਅਸੀਂ ਕੋਰੇ ਵਰਕਿਆਂ ਦੀ ਤਰ੍ਹਾਂ ਅਸੀਂ ਖੁੱਲੀ ਕਿਤਾਬ ਹਾਂ। ਇਹ ਤਾਂ ਲੋਕ ਦੱਸ ਸਕਦੇ ਨੇ, ਅੱਛੀ ਗੱਲ ਹੈ ਜੀ ਉਹ ਹੈਗੇ ਨੇ ਤਾਂ, ਪਰ ਉਹ ਹਨ ਜਾਂ ਨਹੀਂ ਹਨ, ਜਾਂ ਕੋਈ ਇਹਦੇ ਵਿੱਚ ਕੋਈ ਸ਼ੰਕਾ ਹੈ, ਸ਼ੁਭਾ ਹੈ, ਇਹ ਲੋਕ ਦੱਸ ਸਕਦੇ ਨੇ, ਬਿਹਤਰ ਨੇ ਉਹ ਜਾਣਦੇ ਨੇ, ਫਿਰ ਉਹ ਜਾਣੀ ਜਾਣ ਨੇ। ਆਫ ਕੈਮਰਾ ਆਪਾਂ ਕਾਫੀ ਗੱਲਾਂ ਕਰੀਆਂ, ਕਿਸਾਨ ਅੰਦੋਲਨ ਦੀਆਂ ਗੱਲਾਂ ਕਰੀਆਂ, ਦਿੱਲੀ ਅੰਦੋਲਨ ਦੀਆਂ। ਉਸ ਦੇ ਵਿੱਚੋਂ ਇਹ ਵੀ ਚਰਚਾ ਚੱਲ ਰਹੀ ਸੀ ਕਿ ਇਹਨਾਂ ਨੇ ਖੱਟਿਆ ਕੀ ਆ। ਤੁਹਾਨੂੰ ਲੱਗਦਾ ਕੁਛ ਵੀ ਖੱਟਿਆ? ਦੇਖੋ, ਇੱਕ ਗੱਲ ਤਾਂ ਮੈਂ ਉਦੋਂ ਵੀ ਅਸੀਂ ਜਾ ਕੇ ਜਿਸ ਦਿਨ ਪ੍ਰਾਈਮ ਮਿਨਿਸਟਰ ਨੇ ਅਨਾਊਂਸ ਕੀਤਾ, ਔਰ ਫਿਰ ਆਪਾਂ ਇੱਕ ਦਿਨ ਉੱਥੇ ਫਿਕਸ ਕੀਤਾ ਸੀਗਾ, ਮਤਲਬ ਦਾ 26 ਆਹੀ ਤਰੀਕ ਸੀਗੀ ਜੀ, 26 ਦੀ ਸਾਲ ਹੋ ਗਿਆ ਸੀਗਾ ਉੱਥੇ ਗਿਆ ਨੂੰ। ਤਾਂ ਸਾਲ ਬਾਅਦ ਜਦੋਂ ਸਾਰੇ ਇਕੱਠੇ ਹੋਏ ਸੀ ਤਾਂ ਅਸੀਂ ਸਟੇਜ ਤੇ ਚੜ੍ਹ ਕੇ ਕਿਹਾ ਸੀ, ਉਦੋਂ ਮੈਂ ਹੀ ਬੋਲਿਆ ਸੀਗਾ ਕਿ MSP ਲੈ ਕੇ ਮੁੜਿਓ ਜੇ, ਕਿਉਂਕਿ ਆਪਾਂ ਨਾਅਰਾ ਲਾਉਂਦੇ ਹੁੰਦੇ ਸੀ ਉਦੋਂ ਕਿ ਕਾਲੇ ਕਾਨੂੰਨ ਰੱਦ ਹੋਣ, MSP ਦਿੱਤੀ ਜਾਵੇ, ਫਿਰ ਮੁੜਾਂਗੇ। MSP ਦੇ ਨਾਂ ਤੇ ਅਸੀਂ ਕਮੇਟੀ 'ਚ ਵੀ ਕਿਹੜੇ ਨਾਂ ਦੇਣੇ ਆ ਤੇ ਕਮੇਟੀ ਕਿਹੋ ਜਿਹੀ ਬਣੂਗੀ, ਉਹਦੇ ਲਈ ਵੀ ਇੰਤਜ਼ਾਰ ਨਹੀਂ ਕੀਤਾ। ਜਦ ਕਿ ਅਸੀਂ ਉੱਥੇ ਕਹਿੰਦੇ ਰਹੇ ਹਾਂ ਕਿ ਇਹਦੇ ਲਏ ਬਗੈਰ ਨਾ ਮੁੜਿਓ ਜੀ। ਉਸ ਦਿਨ ਵੀ ਮੈਂ ਸਟੇਜ ਤੇ ਜਾ ਕੇ 26 ਨਵੰਬਰ ਨੂੰ, 26 ਨਵੰਬਰ ਦੀ ਗੱਲ ਹੈ ਨਾ, ਜਦੋਂ ਦੁਬਾਰਾ ਆਉਣ ਤੋਂ ਪਹਿਲਾਂ ਇਕੱਠੇ ਹੋਏ ਸੀ, ਜਦੋਂ ਉੱਥੇ ਹੀ ਸਿੰਘੂ ਦੇ ਬਾਰਡਰ ਤੇ ਬੋਲਿਆ ਸੀ, ਤੇ ਆਪਦੇ ਵੱਲੋਂ ਕੋਸ਼ਿਸ਼ ਵੀ ਕੀਤੀ। ਡੱਲੇਵਾਲ ਹੋਰੀ ਬੈਠੇ ਵੀ ਰਹੇ ਉੱਥੇ ਕਿ ਇਹ ਮੰਗ ਆਪਾਂ ਮਨਵਾ ਕੇ ਜਾਵਾਂਗੇ, ਫਿਰ ਆਪਾਂ ਵਾਪਸ ਜਾਈਏ, ਹੁਣ ਜਾਣ ਦੀ ਕਾਹਲੀ ਨਾ ਕਰੀਏ। ਪਰ ਮੈਨੂੰ ਲੱਗਦਾ ਉਦੋਂ ਪੰਜਾਬ 'ਚ ਇਲੈਕਸ਼ਨ ਸੀਗੇ ਤੇ ਕੁਝ ਲੋਕਾਂ ਨੂੰ ਆਉਣ ਦੀ ਕਾਹਲੀ ਸੀ। ਉਸ ਕਾਹਲੀ ਦੇ ਵਿੱਚ ਆਪਾਂ ਜੋ ਹਾਸਿਲ ਕਰਨਾ ਸੀ ਉਹਨੂੰ ਥੋੜਾ ਜਿਹਾ ਅਧੂਰਾ ਛੱਡ ਆਏ। ਤੁਸੀਂ ਉਸ ਇਲੈਕਸ਼ਨਾਂ ਦੀ ਗੱਲ ਕੀਤੀ ਆ, ਪਰ ਜਿਹੜੀ MSP ਦੀ ਗੱਲ ਸੀਗੀ ਉਸ ਨੂੰ ਲੈ ਕੇ ਇਹ ਵੀ ਸੁਣਨ ਦੇ ਵਿੱਚ ਆਇਆ, ਸੂਤਰ ਜਿਹੜੇ ਕਿ ਦੱਸਦੇ ਨੇ ਕਿ ਸਿੱਧੀ ਮੀਟਿੰਗ ਵੀ ਹੋ ਰਹੀ ਸੀ PM ਦੇ ਨਾਲ। ਇਹ ਜਿਵੇਂ ਅੱਜ ਆਪਾਂ ਨੂੰ ਮਿਲੇ ਹੀ ਹੈ, ਹੰਸਰਾਜ ਹੋਰਾਂ ਨੇ ਦੱਸਿਆ, ਹੰਸਰਾਜ ਹੰਸੂਰੀ ਇਹ ਮੀਟਿੰਗ ਕਰਵਾ ਰਹੀ ਸੀ, ਪਰ ਉਹ 26 ਜਨਵਰੀ ਤੋਂ ਪਹਿਲਾਂ ਦੀ ਗੱਲ ਹੈ ਜੀ, ਕਿ ਇਹਨਾਂ ਨੇ ਕਿਹਾ ਲੈ ਵੀ ਜਦੋਂ ਪਹਿਲੀ ਮੀਟਿੰਗ ਇਹਨਾਂ ਦੀ ਹੋਈ, ਓਫੀਸ਼ੀਅਲ ਮੀਟਿੰਗ ਕਿਸਾਨਾਂ ਦੀ, ਤਾਂ ਇਹਨਾਂ ਨੇ ਕਿਹਾ ਸਾਨੂੰ ਆਫੀਸਰ ਹੀ ਮਿਲੇ ਨੇ ਸਿਰਫ। ਤਾਂ ਉਹ ਆਂਦੇ ਭਾਈ ਮੈਂ ਵਿੱਚ ਇਨੀਸ਼ੀਏਟਿਵ ਲਿਆ
ਤੇ ਮੈਂ ਕਿਹਾ ਆਫੀਸਰ ਹੀ ਕਿਉਂ, ਤੁਹਾਨੂੰ ਪ੍ਰਾਈਮ ਮਿਨਿਸਟਰ ਤੱਕ ਮਨਾ ਦਿੰਦੇ ਆ, ਸਿੱਧੀ ਗੱਲ ਕਰਾ ਦਿੰਦੇ ਆ। ਇੱਧਰੋਂ ਕਿਸਾਨ ਲੀਡਰ ਸੀਗੇ ਕੁਛ ਜਿਨ੍ਹਾਂ ਨੇ ਇਹ ਕਿਹਾ ਕਿ ਠੀਕ ਹੈ ਜੀ ਮਿਲਾ ਦਿਓ ਜੀ। ਉਹਨਾਂ ਦੇ ਜਿਸ ਦਿਨ ਮੈਂ ਮੀਟਿੰਗ ਅਰੇਂਜ ਕੀਤੀ ਪ੍ਰਾਈਮ ਮਿਨਿਸਟਰ ਨਾਲ ਮਾਰਨਿੰਗ, ਅਸੀਂ ਕੁਛ 5 ਵਜੇ ਨਿਕਲਣਾ ਸੀ ਸਿੰਘੂ ਦੇ ਨੇੜਿਓਂ ਹੀ, ਤਾਂ 3 ਵਜੇ ਜਿਹੜਾ ਸੋਰਸ ਕਿਸਾਨਾਂ ਦੇ ਲੀਡਰ ਸੀ ਗੱਲ ਕਰ ਰਹੇ ਸੀ ਉਹ ਆਪਦਾ ਫੋਨ ਆਫ ਕਰ ਗਏ। ਕਹਿੰਦੇ ਮੈਂ ਉੱਥੇ ਖੜਾ ਲਿਜਾਣ ਲਈ ਕਿ ਭਾਈ ਮੈਂ ਭਲਾ ਉਧਰਲੇ ਖੀਮੇ 'ਚ ਬੈਠਾ ਪਰ ਮੈਂ ਤੁਹਾਡੇ ਹੱਕ ਦੀ, ਜੇ ਪੰਜਾਬ ਦੇ ਹੱਕ ਦੀ ਕੋਈ ਗੱਲ ਕਰ ਸਕਾਂ ਤਾਂ ਵਾਈ ਨਾਟ। ਆਂਦੇ ਬਟ ਉੱਥੇ ਕਿਸਾਨ ਉਹ ਜਿਹੜੇ ਲੀਡਰ ਸੀਗੇ ਉਹ ਆਏ ਨਹੀਂ, ਤੇ ਪ੍ਰਾਈਮ ਮਿਨਿਸਟਰ ਵਾਲੇ ਮੈਨੂੰ ਮਜ਼ਾਕ ਕਰਦੇ ਰਹੇ ਕਿ ਤੁਸੀਂ ਤਾਂ ਆਂਦੇ ਸੀ ਲੈ ਕੇ ਆਉਂਗੇ ਗੱਲ ਕਰਾਵਾਂਗੇ। ਤੇ ਮੈਂ ਕਿਹਾ ਡਰ ਕਿਹੜੀ ਗੱਲ ਦਾ ਸੀ, ਮੈਂ ਜਿਹੜੀ ਗੱਲ ਖੋਲ ਕੇ ਕਹਿ ਰਿਹਾ ਨਾ ਹਰਜਿੰਦਰ, ਆਹੀ ਕਹਿ ਰਿਹਾ ਕਿ ਜੇ ਤੁਸੀਂ ਤੁਹਾਨੂੰ ਪਤਾ ਹੈ ਅਸੀਂ ਹਾਸਲ ਕੀ ਕਰਨਾ, ਲੋਕਾਂ ਨੂੰ ਦੱਸਿਆ ਹੋਇਆ, ਤਾਂ ਫਿਰ ਡਰਨਾ ਕਿਹੜੀ ਗੱਲੋਂ ਯਾਰ। ਜੇ ਤੁਸੀਂ 5 ਜਣੇ ਵੀ ਜਾ ਰਹੇ ਹੋ, ਤੁਸੀਂ ਜਾ ਕੇ ਆਉਂਦੇ ਆ ਕੇ ਦੱਸ ਦਿੰਦੇ ਕਿ ਅਸੀਂ ਮਿਲ ਕੇ ਆਏ ਆ, ਆਹ ਗੱਲਾਂ ਹੋਈਆਂ, ਆਹ ਗੱਲਾਂ ਹੋਣੀਆਂ, ਬਾਕੀ ਇਸ ਤੇ ਕੋਈ ਵੀ ਇਤਰਾਜ਼ ਨਹੀਂ ਕਰੂਗਾ। ਜਦੋਂ ਅਸੀਂ ਗੁਪਤ ਰੱਖਦੇ ਆ ਨਾ ਗੱਲਾਂ, ਉਦੋਂ ਗੱਲ ਗੜਬੜ ਹੋ ਜਾਂਦੀ ਹੈ, ਉਦੋਂ ਉਹਦੇ ਚ ਬੜਾ ਕੁਛ ਘੁੰਮਣ ਘੇਰੀਆਂ ਪੈਦਾ ਹੋ ਜਾਂਦੀਆਂ ਨੇ। ਬਿਹਤਰ ਇਹ ਹੈ ਕਿ ਜੋ ਹਾਸਲ ਕਰਨਾ ਚਾਹੁੰਦੇ ਹੋ ਉਹ ਦੱਸੋ, ਔਰ ਕਿਵੇਂ ਹਾਸਲ ਕਰਨਾ ਚਾਹੁੰਦੇ ਹੋ ਉਹ ਵੀ ਦੱਸੋ। ਕੀ ਹਰਜ ਸੀ ਜੇ ਤੁਸੀਂ ਉਦੋਂ ਪ੍ਰਾਈਮ ਮਿਨਿਸਟਰ ਨੂੰ ਮਿਲ ਲੈਂਦੇ ਔਰ ਦੱਸਦੇ ਆ ਕੇ। ਮਾਨ ਸਾਹਿਬ ਜਿਹੜੀ ਗੱਲ ਇਹ ਹੈ ਕਿ ਤੁਸੀਂ ਦੱਸਣਾ ਨਹੀਂ ਸੀ ਆ ਕੇ, ਤੁਸੀਂ ਦੱਸਣਾ ਨਹੀਂ ਸੀ, ਇਸ ਲਈ ਡਰ ਗਏ। ਤੇ ਜੇ ਡਰ ਹੀ ਗਏ ਸੀ ਤਾਂ ਫਿਰ ਯਾਰ ਕਮ ਸੇ ਕਮ ਬਾਅਦ ਚ ਹੀ ਜ਼ਿਕਰ ਕਰ ਦਿਓ ਕਿ ਫਲਾਨਾ ਬੰਦਾ ਸਾਡੀ ਅਰੇਂਜ ਕਰਾ ਰਿਹਾ ਸੀ ਤੇ ਆਹ ਸਾਡੀ ਇੱਕ ਗੱਲ ਹੋਣ ਜਾ ਰਹੀ ਸੀ। ਕਿਉਂਕਿ ਜੋ ਵੀ ਤੁਹਾਡੇ ਕੋਈ ਵੈਲਵਿਸ਼ਰ ਨੇ, ਜੋ ਵੀ ਪੰਜਾਬ ਲਈ ਜਾਂ ਕਿਸਾਨੀ ਲਈ ਕੁਝ ਕਰਨਾ ਚਾਹੁੰਦੇ ਨੇ, ਤਾਂ ਖੁੱਲ ਕੇ ਦੱਸੋ ਯਾਰ। ਬਿਲਕੁਲ ਕਿਹੜੇ ਬੰਦੇ ਨੇ ਐਫਰਟ ਕੀਤਾ, ਕਿਉਂ ਕੀਤਾ, ਅਸੀਂ ਕੀ ਮੰਗਣ ਜਾ ਰਹੇ ਸੀ, ਜਾਂ ਤਾਂ ਫਿਰ ਇਹਦੇ ਚ ਕੁਝ ਉਹ ਕਹਿੰਦੇ ਹੁੰਦੇ ਜਦੋਂ ਕੋਈ ਦਾਲ ਚ ਕਾਲਾ ਹੋਵੇ, ਜਦੋਂ ਕੋਈ ਝਿਜਕ ਹੋਵੇ ਅੰਦਰ, ਔਰ ਡਰ ਕਿਹੜੀ ਗੱਲ ਦਾ ਸੀ। ਤੁਹਾਨੂੰ ਲੋਕ ਇਹ ਕਹਿੰਦੇ ਲਈ ਤੁਸੀਂ ਕਿਉਂ ਮਿਲਨੇ ਹੋ ਇਕੱਲੇ, ਤਾਂ ਫਿਰ ਤੁਸੀਂ ਪਹਿਲਾਂ ਹੀ ਕਹਿ ਦਿੰਦੇ ਕਿ ਭਾਈ ਅਸੀਂ ਤਾਂ 32 ਦੇ 32 ਆਵਾਂਗੇ, ਜਾਂ ਸਾਡੀ ਇੱਕ ਕਮੇਟੀ ਫੈਸਲਾ ਕਰੂਗੀ ਫਿਰ ਆਊਗੀ। ਜੇ ਤੁਸੀਂ ਐਗਰੀਕਲਚਰ ਮਿਨਿਸਟਰ ਨੂੰ, ਐਗਰੀਕਲਚਰ ਸੈਕਟਰੀ ਨੂੰ ਮਿਲਣ ਚ ਤਾਂ ਚਾਹਵਾਂ ਨੂੰ, ਪ੍ਰਾਈਮ ਮਿਨਿਸਟਰ ਨੂੰ ਮਿਲਣ ਚ ਕੀ ਪ੍ਰੋਬਲਮ ਸੀ, ਮਿਲ ਲੈਂਦੇ। ਇਹ ਨਹੀਂ ਲੱਗਿਆ ਕਿਤੇ ਬਈ ਜਦੋਂ ਆਪਾਂ ਇੱਥੇ ਗੱਲ ਕਰ ਰਹੇ ਸੀ ਬੈਠ ਕੇ ਕਿ ਇਹ ਚਰਚਾ ਅੱਜ ਇੱਕ ਨਵੀਂ ਜਿਹੀ ਛਿੜੀ ਆ ਕਿ ਪ੍ਰਾਈਮ ਮਿਨਿਸਟਰ ਉਹਨਾਂ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਸੀ ਜਿਹੜੇ ਕਿਸਾਨ ਪ੍ਰਾਈਮ ਮਿਨਿਸਟਰ ਨੂੰ ਗਾਲਾਂ ਤੱਕ ਕੱਢਦੇ ਰਹੇ। ਉਹ ਵੀ ਸ਼ੁਰੂ ਦੇ ਦਿਨਾਂ 'ਚ, ਪਹਿਲੀ ਮੀਟਿੰਗ ਤੋਂ ਬਾਅਦ ਹੀ ਇਹਨਾਂ ਦੀਆਂ ਕਾਫੀ ਮੀਟਿੰਗਾਂ ਹੋਈਆਂ ਸੀ। ਉਦੋਂ 26 ਜਨਵਰੀ ਤੋਂ ਪਹਿਲਾਂ ਹੀ 2-3 ਮੀਟਿੰਗਾਂ ਤਾਂ 26 ਜਨਵਰੀ ਤੋਂ ਪਹਿਲਾਂ ਹੀ ਹੋ ਗਈਆਂ ਸੀ। ਬਿਲਕੁਲ ਬਿਲਕੁਲ ਉਦੋਂ ਹੀ ਮਿਲਣਾ ਚਾਹੁੰਦਾ ਸੀ। ਇਹ ਮੈਨੂੰ ਵੀ ਹੁਣ ਪਤਾ ਲੱਗਿਆ ਜਦੋਂ ਹੰਸਰਾਜ ਹੋਰਾਂ ਨੇ ਦੱਸੀ ਇਹ ਗੱਲ, ਹੰਸਰਾਜ ਹੰਸ ਹੋਰਾਂ ਨੇ। ਮੈਂ ਕਿਹਾ ਯਾਰ ਇਹ ਤਾਂ ਇੱਕ ਅੱਛਾ ਐਫਰਟ ਸੀ ਤੁਹਾਡੇ ਵੱਲੋਂ। ਉਹਦੇ ਜੀ ਮੇਰਾ ਤਾਂ, ਮੈਂ ਇਹੋ ਜਿਹੀ ਐਫਰਟ ਕਰਦਾ ਰਿਹਾ ਪਰ ਮੇਰਾ ਤਾਂ ਜ਼ਿਕਰ ਹੀ ਨਹੀਂ ਕੀਤਾ ਕਿਸੇ ਨੇ। ਮੈਂ ਨਾ ਕਿਸੇ ਦੇ ਜ਼ਿਕਰ ਦੀ ਗੱਲ ਛੱਡੋ, ਤੁਸੀਂ ਉਦੋਂ ਜੇ ਇਸ ਐਫਰਟ ਨਾਲ ਇੰਨਾ ਕੁਝ ਹੋ ਜਾਂਦਾ, ਆਪਾਂ ਅਖੀਰ ਤੱਕ ਆਨੇ 600 ਸ਼ਹੀਦੀਆਂ ਹੋਈਆਂ ਉਸ ਕਿਸਾਨ ਅੰਦੋਲਨ, ਕਿੰਨੀਆਂ ਸ਼ਹੀਦੀਆਂ ਬਚ ਜਾਂਦੀਆਂ, ਬਿਲਕੁਲ ਕਿੰਨੀਆਂ ਬਹੁਮੁੱਲੀਆਂ ਜਾਨਾਂ ਬਚ ਜਾਂਦੀਆਂ ਬਿਲਕੁਲ। ਜੇ ਅਸੀਂ ਇਹ ਚੀਜ਼ ਉਦੋਂ ਹੀ ਹੱਲ ਹੁੰਦੀ ਤਾਂ। ਕਿੰਨੀਆਂ ਤਕਲੀਫਾਂ ਹੋਈਆਂ, ਕਿੰਨਾ ਡੀਜ਼ਲ ਲੱਗਿਆ, ਕਿੰਨਾ ਰਾਸ਼ਨ ਪਾਣੀ ਗਿਆ, ਕਿੰਨੇ ਲੋਕ ਤੰਗ ਹੋਏ, ਉਹਨਾਂ ਚੀਜ਼ਾਂ ਤੋਂ ਆਪਾਂ ਬਚ ਜਾਂਦੇ ਫਿਰ, ਜੇ ਵਾਕਈ ਕੁਝ ਹੋ ਸਕਦਾ ਸੀ ਤਾਂ। ਬਿਲਕੁਲ। ਤੇ ਜੇ ਨਹੀਂ ਹੋ ਸਕਦਾ ਸੀ ਤਾਂ ਫਿਰ ਤੁਸੀਂ ਪਹਿਲਾਂ ਤੁਸੀਂ ਕੋਸ਼ਿਸ਼ ਕਰਦੇ ਹੋ ਲੁਕ ਛਿਪ ਕੇ, ਫਿਰ ਉਸ ਗੱਲ ਨੂੰ ਅਧੂਰਾ ਛੱਡ ਦਿੰਦੇ ਹੋ। ਇਹ ਗਲਤ ਗੱਲ ਹੈ ਨਾ। ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਹੁਣ, ਜਿਹੜਾ ਕਿ ਚਲੋ ਇਹ ਤਾਂ 2 ਸਾਲ ਪਹਿਲਾਂ ਦੀਆਂ ਗੱਲਾਂ ਸੀ ਜਿਹੜੀਆਂ ਆਪਾਂ ਹੁਣ ਤੱਕ ਚਲੋ ਹੋ ਗਈਆਂ। ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਬਈ? ਪੰਜਾਬ ਦੇ ਵਿੱਚ ਜਿਵੇਂ ਸਰਕਾਰ ਆਈ, ਬਿਗਲ ਵਜਾਇਆ ਇੱਕ ਵੱਡਾ ਕਿ ਇਹ ਸਰਕਾਰ ਬਦਲਾ ਲਿਆਊਗੀ, ਇਹ ਸਰਕਾਰ ਉਹਨਾਂ ਕਿਰਤੀਆਂ ਦੀ ਗੱਲ ਕਰੂ ਜਿਹੜੇ ਕਿਰਤੀ ਪੰਜਾਬ ਦੇ ਲਈ ਲੜਦੇ ਨੇ, ਇਹ ਸਰਕਾਰ ਹੱਕਾਂ ਦੀ ਗੱਲ ਕਰੂ। ਇੱਕ ਨਾ ਗੱਲ ਅੱਛੀ ਹੋਈ ਹੈ ਜਿਹੜੀ ਅੰਦੋਲਨ ਚੋਂ ਨਿਕਲੀ ਕਿ ਲੋਕ ਸਾਡੇ ਸੰਘਰਸ਼ਮਈ ਹੋ ਗਏ। ਸੰਘਰਸ਼ਮਈ ਬੰਦਾ ਜਦੋਂ ਹੁੰਦਾ ਨਾ ਉਦੋਂ ਕੁਛ ਨਾ ਕੁਛ ਲੈ ਡਿੱਗਦਾ ਹੈ ਜੀ। ਪਹਿਲਾਂ ਅਸੀਂ ਲੈ ਕੇ ਡਿੱਗੇ ਕਿ ਅਸੀਂ, ਕਿਉਂਕਿ ਇਲੈਕਸ਼ਨ ਨਾਲ ਹੀ ਸੀ, ਇੱਕ ਲੋਕਾਂ ਨੇ ਇਨਕਲਾਬੀ ਫੈਸਲਾ ਕੀਤਾ। ਲੋਕਾਂ ਨੇ ਇਨਕਲਾਬੀ ਫੈਸਲਾ ਕਰਕੇ ਪੁਰਾਣੇ ਥੰਮ ਪੱਟ ਕੇ ਸੁੱਟਤੇ ਤੇ ਨਵਿਆਂ ਨੂੰ 92 ਨੂੰ ਜਿਤਾਤਾ। ਇੱਕ ਨਵੀਂ ਸਰਕਾਰ ਬਣਾਤੀ ਜਿਹਨੂੰ ਇਹ ਕਿਹਾ ਗਿਆ ਕਿ ਇਹ ਸਾਡੀ ਸਰਕਾਰ ਹੈ। ਹੁਣ ਜਿਹੜੀ ਤੁਸੀਂ ਗੱਲ ਪੁੱਛੀ ਆ ਉਹ ਇਹ ਹੈ ਕਿ ਕੀ ਅਸੀਂ ਉਸ ਨਵੀਂ ਸਰਕਾਰ ਨਾਲ ਉਹ ਹਾਸਲ ਕਰ ਸਕੇ ਜੋ ਅਸੀਂ ਕਰਨਾ ਚਾਹੁੰਦੇ ਸੀ, ਉਹ ਹਾਸਲ ਹੋਇਆ ਜਾਂ ਨਹੀਂ ਹੋਇਆ? ਮੈਨੂੰ ਲੱਗ ਰਿਹਾ ਅਸੀਂ ਉਹ ਹਜੇ ਹਾਸਲ ਨਹੀਂ ਕੀਤਾਗਾ।
ਉਹ ਅੱਜ ਵੀ ਤੁਸੀਂ ਜਾਓ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਲੈਵਲ ਤੇ ਉਹੀ ਕਰਪਸ਼ਨਾਂ ਨਜ਼ਰ ਆ ਰਹੀਆਂ ਨੇ। ਬਿਲਕੁਲ। ਜੇ ਤੁਸੀਂ ਲੋਕਾਂ ਦੀ ਹਾਲਤ ਬਿਆਨ ਕਰੋ ਕਿਸਾਨੀ ਦੀ, ਅੱਜ ਕਿਸਾਨ ਕਿਉਂ ਆਏ ਸੀਗੇ ਕਿ ਜੀ ਸਾਨੂੰ MSP ਦਿੱਤੀ ਜਾਵੇ ਦੂਜੀਆਂ ਫਸਲਾਂ ਤੇ। ਇਹ ਮੰਗ ਵੀ ਆਪਣੀ ਪੁਰਾਣੀ ਸੀ, ਇਲੈਕਸ਼ਨਾਂ ਤੋਂ ਪਹਿਲਾਂ ਤੋਂ ਕਰ ਰਹੇ ਸੀਗੇ ਕਿ ਕਣਕ ਝੋਨੇ ਤੋਂ ਪਿੱਛਾ ਤਾਂ ਹੀ ਛੁੱਟੂਗਾ ਜੇ ਬਾਕੀ ਫਸਲਾਂ ਤੇ MSP ਹੋਵੇ। ਇਹ ਗੱਲ ਵੀ ਹੁਣ ਉੱਥੇ ਦੀ ਉੱਥੇ ਖੜੀ ਹੈ। ਪਰ ਸਰਕਾਰ ਦੇ ਮੰਤਰੀ ਤਾਂ ਚੁਟਕੀਆਂ ਮਾਰਦੇ ਰਹੇ ਕਿ 5 ਮਿੰਟਾਂ 'ਚ MSP ਦੇ ਦਾਂਗੇ। ਵੇਖ ਲਓ 5 ਮਿੰਟ ਅੱਜ ਮਤਲਬ ਦਾ ਪੌਣੇ 2 ਸਾਲ ਹੋ ਗਏ ਨੇ, ਉੱਥੇ ਹੀ ਖੜੇ ਆ। ਇਹੀ ਗੱਲ ਹੈ ਵੀ ਅਸੀਂ ਜੋ ਪੰਜਾਬ ਅਸੀਂ ਬਣਾਉਣਾ ਚਾਹ ਰਹੇ ਸੀ। ਪਰ ਹਰਜਿੰਦਰ, ਮੈਂ ਇਹਦੇ 'ਚ ਇੱਕ ਗੱਲ ਹੋਰ ਕਹੂੰਗਾ, ਗੱਲ ਨੂੰ ਵਿੱਚੇ ਛੱਡਦਾ ਹੋਇਆ, ਇਹ ਇੱਕ ਬਦਲਾਅ ਸੀ ਲੋਕਾਂ ਵੱਲੋਂ। ਸਰਕਾਰ ਉਸ ਬਦਲਾਅ ਤੇ ਕਿੰਨਾ ਪੂਰਾ ਉਤਰੀ ਉਹ ਇੱਕ ਅਲੱਗ ਡਿਸਕਸ਼ਨ ਹੈ, ਨਹੀਂ ਉਤਰੀ ਬਲਕਿ ਪੂਰਾ ਕਹਿਣਾ ਚਾਹੀਦਾ, ਜੋ ਅਸੀਂ ਪੂਰਾ ਚਾਹੁੰਦੇ ਸੀ। ਪਰ ਅਸੀਂ ਬਦਲਾਅ ਤੋਂ ਭੱਜਣਾ ਨਹੀਂਗਾ, ਕਿਉਂਕਿ ਜੇ ਪਿੱਛੇ ਮੁੜਾਂਗੇ ਤਾਂ ਅਸੀਂ ਫਿਰ ਉੱਥੇ ਹੀ ਚਲੇ ਗਏ। ਉਹ ਤਾਂ ਪਤਾ ਹੈ ਸ਼ਰਤੀਆ ਨੁਕਸਾਨ ਹੈ, ਸ਼ਰਤੀਆ ਲੋਟੂ ਨੇ। ਅਸੀਂ ਬਦਲਾਅ ਦਰ ਬਦਲਾਅ ਕਰਦੇ ਚੱਲੀਏ ਨਿਰੰਤਰ, ਇੱਕ ਨਹੀਂ ਤਾਂ ਦੂਜਾ, ਦੂਜਾ ਨਹੀਂ ਤਾਂ ਤੀਜਾ, ਤੀਜਾ ਨਹੀਂ ਤਾਂ ਚੌਥਾ। ਫਾਈਨਲੀ ਅਸੀਂ ਉਹ ਅਚੀਵ ਕਰ ਪਾਵਾਂਗੇ ਜੋ ਸਾਨੂੰ ਵਾਕਿਆ ਹੀ ਚਾਹੀਦਾ। ਵੈਸਟਰਨ ਵਰਲਡ ਦੇ ਵਿੱਚ ਇਹੀ ਹੋਇਆ। ਉਹਨਾਂ ਨੇ ਇੱਕ ਬਦਲਿਆ, ਫਿਰ ਦੂਜਾ ਬਦਲਿਆ, ਫਿਰ ਤੀਜਾ ਬਦਲਿਆ, ਫਿਰ ਉਸ ਥਾਂ ਤੇ ਪਹੁੰਚੇ ਜੋ ਉਹਨਾਂ ਨੂੰ ਐਗਜ਼ੈਕਟਲੀ ਸਰਕਾਰ ਚਾਹੀਦੀ ਸੀ। ਲੱਗਦਾ ਵੀ ਕੋਈ ਆ ਕੇ ਖੜੂਗਾ ਉਸ ਥਾਂ। ਕਿਉਂ ਨਹੀਂ ਖੜੂਗਾ? ਆਪਣੇ ਚੋਂ ਹੀ ਆਉਣਾ, ਆ ਪੰਜਾਬ ਚੋਂ ਹੀ ਨਿਕਲਣਾ। ਇੱਕ ਚੁਣ ਲਓ, ਦੂਜਾ ਚੁਣ ਲਓ। ਜਦੋਂ ਇਹ ਮੈਸੇਜ ਕਨਵੇ ਹੋ ਗਿਆ ਨਾ ਕਿ ਲੋਕ ਆਹ ਚਾਹੁੰਦੇ ਨੇ ਤਾਂ ਬਣਨਾ ਪੈ ਜਾਣਾ। ਇਹ ਡੈਮੋਕ੍ਰੇਸੀ ਦੀ ਮਜਬੂਰੀ ਹੈ। ਲੋਕ ਕਰਨਗੇ ਵਿਸ਼ਵਾਸ। ਇਹੀ ਤਾਂ ਲੋਕਾਂ ਨੂੰ ਕਹਿ ਰਹੇ ਹਾਂ ਆਪਾਂ ਕਿ ਲੋਕੋ ਤੁਸੀਂ ਬਦਲਾਅ ਤੋਂ ਡਰਿਓ ਜੇ ਨਾ। ਜੇ ਇਹ ਤੁਹਾਡੇ ਬਦਲਾਅ ਜਿਹੜਾ ਤੁਸੀਂ ਕੀਤਾ ਹੈ ਇਹ ਤੁਹਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਤਾਂ ਇਹਨਾਂ ਨੂੰ ਵੀ ਬਦਲ ਦਿਓ, ਕੋਈ ਹੋਰ ਲੈ ਕੇ ਆਓ। ਉਹ ਨਾ ਉਤਰੇ ਤਾਂ ਉਹਨਾਂ ਨੂੰ ਵੀ ਬਦਲ ਦਿਓ, ਫਿਰ ਕੋਈ ਹੋਰ ਲੈ ਕੇ ਆਓ। ਫਾਈਨਲੀ ਅਸੀਂ ਕੁਝ ਅਚੀਵ ਕਰ ਲਾਂਗੇ। ਅਦਰਵਾਈਜ਼ ਜੇ ਅਸੀਂ ਪਿੱਛੇ ਮੁੜ ਗਏ ਤਾਂ ਸਾਨੂੰ ਉਹੀ ਮਿਲ ਜਾਣਗੇ ਜਿਹੜੇ ਪਹਿਲਾਂ ਲੁੱਟਦੇ ਰਹੇ। ਫਿਰ ਤਾਂ ਕੋਈ ਸ਼ੱਕ ਹੀ ਨਹੀਂ ਨਾ ਕਿ ਲੁੱਟੇ ਜਾਵਾਂਗੇ। ਕਮ ਸੇ ਕਮ ਨਵੇਂ ਬਦਲਾਅ ਕਰਦੇ ਅੱਗੇ ਵਧਾਂਗੇ। ਥੋੜਾ ਥੋੜਾ ਬੈਟਰ ਹੁੰਦੇ ਹੁੰਦੇ ਆਪਾਂ ਉੱਥੇ ਪਹੁੰਚ ਜਾਾਂਗੇ ਜਿੱਥੇ ਸਾਨੂੰ ਪੂਰੀ ਤਸੱਲੀ ਹੋ ਜੂਗੀ। ਕੁਝ ਚੀਜ਼ਾਂ ਤਾਂ ਹੋਈਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਨਹੀਂ, ਬਹੁਤ ਥੋੜੀਆਂ ਨੇ। ਬਿਲਕੁਲ। ਜਿੰਨੀਆਂ ਸਾਨੂੰ ਚਾਹੀਦੀਆਂ ਸੀ ਉਹਦੇ ਮੁਕਾਬਲੇ ਬਹੁਤ ਥੋੜੀਆਂ ਨੇ। ਚਲੋ ਥੋੜੀਆਂ ਹੀ ਸਹੀ, ਅਗਲੀ ਵਾਰੀ ਇਸ ਤੋਂ ਬਿਹਤਰ ਚੁਣਾਂਗੇ, ਫਿਰ ਹੋਰ ਬਿਹਤਰ ਚੁਣਾਂਗੇ ਤਾਂ ਫਾਈਨਲੀ ਉੱਥੇ ਪਹੁੰਚਾਂਗੇ। ਕ੍ਰਾਈਮ ਨੂੰ ਨੱਥ ਪੈਂਦੀ ਨਜ਼ਰ ਆਈ। ਗਿੱਪੀ ਗਰੇਵਾਲ ਦੇ ਘਰ ਤੇ ਗੋਲੀਆਂ ਚੱਲ ਗਈਆਂ, ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਫਰੋਤੀਆਂ ਦੀ ਮੰਗ ਲਗਾਤਾਰ ਜਾਰੀ ਹੈ। ਅੱਜ ਵੀ ਛੋਟੇ ਸ਼ਹਿਰਾਂ ਦੇ ਵਿੱਚ ਮੈਂ ਸੁਣਿਆ ਕਿ ਹਰ ਦੂਜੇ ਬੰਦੇ ਨੂੰ ਜਿਹੜਾ ਥੋੜਾ ਜਿਹਾ ਵੀ ਅਮੀਰ ਆ ਉਹਨੂੰ ਫੋਨ ਆ ਜਾਂਦਾ ਹੈ। ਕਾਨੂੰਨ ਅਵਸਥਾ ਜਿਹੜੀ ਕਹਿ ਲਓ ਉੱਥੇ ਹੀ ਖੜੀ ਹੋਈ ਹੈ। ਜੋ ਕੁਝ ਪਹਿਲਾਂ ਹੁੰਦਾ ਹੀ ਉਹ ਹੁਣ ਹੋ ਰਿਹਾ। ਆ ਗਿੱਪੀ ਦੇ ਘਰ ਤੇ ਉੱਥੇ ਮੈਨੂੰ ਪਤਾ ਲੱਗਿਆ ਹੁਣ ਕਿ ਕੈਨੇਡਾ ਦੇ ਵਿੱਚ ਤੁਸੀਂ ਦੇਖੋ ਗੱਲ ਕਿੱਥੋਂ ਤੱਕ ਪਹੁੰਚ ਗਈ ਹੈ। ਕੈਨੇਡਾ ਤੱਕ ਪਹੁੰਚ ਗਈ। ਇਹਨਾਂ ਦੇ ਹੱਥ ਇੰਨੇ ਮਜ਼ਬੂਤ ਹੋ ਗਏ ਨੇ। ਸਾਡੇ ਇੱਥੇ ਜਿਹੜੇ ਹੋਮ ਮਿਨਿਸਟਰ ਨੇ ਜਾਂ ਮੁੱਖ ਮੰਤਰੀ ਕੋਲ ਹੀ ਹੋਮ ਅਫੇਅਰਸ ਹੈ ਕਿ ਭਾਈ ਇੱਥੇ ਤੁਸੀਂ ਕੀ ਕਰ ਰਹੇ ਹੋ? ਫਿਰ ਸ਼ਰੇਆਮ ਜ਼ਿੰਮੇਵਾਰੀਆਂ ਚੁੱਕੀਆਂ ਜਾਂਦੀਆਂ ਨੇ। ਉਹੀ ਤਾਂ ਗੱਲ ਹੈ, ਸ਼ਰੇਆਮ ਫਰੋਤੀਆਂ ਮੰਗੀਆਂ ਜਾਂਦੀਆਂ ਨੇ। ਜੇ ਮਤੋਜ ਮਾਨ ਵਰਗਾ ਇੱਕ ਪੋਸਟ ਪਾ ਦੇ ਉਸਦੇ ਪੇਜ ਬਾਇਨ ਹੋ ਜਾਂਦੇ ਆ। ਇਹੀ ਗੱਲ ਹੈ ਕਿ ਤੁਸੀਂ ਕਿੱਥੇ ਕੰਮ ਕਰ ਰਹੇ ਹੋ, ਤੁਸੀਂ ਕੰਮ ਕਿਹੜੀ ਜਗ੍ਹਾ ਤੇ ਕਰ ਰਹੇ ਹੋ। ਕੀ ਕੰਮ ਇਹਨਾਂ ਗੱਲਾਂ ਤੇ ਕਰ ਰਹੇ ਹੋ ਜਾਂ ਕੰਮ ਉਹਨਾਂ ਗੱਲਾਂ ਤੇ ਹੋਣਾ ਚਾਹੀਦਾ? ਆਹ ਪ੍ਰੋਬਲਮ ਹੈ। ਤੁਸੀਂ ਇੱਕ ਡਿਬੇਟ ਰੱਖਦੇ ਹੋ, ਅਸੀਂ ਉੱਥੇ ਜਾਂਦੇ ਤਾਂ ਸਾਡਾ ਉੱਥੇ ਤੰਗ ਪਾੜਾ ਚਕਾਤਾ ਪਹਿਲਾਂ ਹੀ ਕਿ ਨਹੀਂ ਜੀ ਤੁਸੀਂ ਇੱਥੇ ਡਿਬੇਟ ਨਹੀਂ ਕਰ ਸਕਦੇ, ਕਾਨੂੰਨ ਆਪਦੀ ਹਰਕਤ 'ਚ ਆ ਗਿਆ। ਇਹਨਾਂ ਗੱਲਾਂ 'ਚ ਹਰਕਤ 'ਚ ਕਿਉਂ ਨਹੀਂ ਆ ਰਿਹਾਗਾ? ਇਸੇ ਗੱਲ ਦੀ ਗੱਲ ਕਰਨੀ ਸੀ ਕਿ ਡਿਬੇਟ ਇੱਕ ਰੱਖੀ ਗਈ। ਅਸੀਂ ਪੰਜਾਬ, ਇਹ ਸੁਖਬੀਰ ਬਾਦਲ ਦੀ ਕੁਰਸੀ ਆ, ਇਹ ਸਲੀਨ ਜਾਖੜ ਦੀ ਕੁਰਸੀ ਆ, ਇਹ LOP ਪ੍ਰਤਾਪ ਬਾਜਵਾ ਦੀ ਕੁਰਸੀ ਆ। ਕੁਰਸੀਆਂ ਵੱਲ ਹੀ ਇਸ਼ਾਰੇ ਕਰ ਕਰਕੇ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਮੈਨੂੰ ਇਹ ਦੱਸੋ, ਅਸੈਂਬਲੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੈ ਨਹੀਂ ਗੇ? ਹੈਗੇ ਹੈ। ਕੀ ਬਾਕੀ ਪਾਰਟੀਆਂ ਦੇ MLA ਅਸੈਂਬਲੀ 'ਚ ਹੈ ਨਹੀਂ ਗੇ? ਹੈਗੇ ਹੈ। ਤਾਂ ਫਿਰ ਤੁਸੀਂ ਅਸੈਂਬਲੀ 'ਚ ਹੀ ਬਹਿਸ ਕਰ ਲਓ। ਤੁਹਾਨੂੰ ਇੱਕ ਹਾਲ ਰੱਖਣ ਦੀ ਕੀ ਲੋੜ ਪੈ ਗਈ? ਅੱਡ ਅਸੈਂਬਲੀ 'ਚ ਬਹਿਸ ਕਰੋ ਔਰ ਸਾਨੂੰ ਦੱਸੋ। ਅਸੀਂ ਤਾਂ ਅਸੈਂਬਲੀ ਬਕਾਇਦਾ ਇਸ ਕੰਮ ਲਈ ਬਣੀ ਹੈ, ਵਿਧਾਨ ਸਭਾ ਇਸੇ ਕੰਮ ਲਈ ਬਣੀ ਹੈ। ਔਰ ਜੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਅਸੀਂ ਬਾਹਰ ਉਹਨਾਂ ਲੋਕਾਂ ਨੂੰ ਲੈ ਕੇ ਆਉਣਾ ਜਿਹੜੇ ਅਸੈਂਬਲੀ 'ਚ ਨਹੀਂ ਗਏ, ਫਿਰ ਸਾਡੇ ਵਰਗਿਆਂ ਨੂੰ ਵੀ ਸੱਦੇ। ਪੰਜਾਬ ਬਾਹਰ ਕੂਕਦਾ ਰਿਹਾ, ਮੁੱਖ ਮੰਤਰੀ ਅੰਦਰ। ਮੈਂ ਆਹੀ ਕਿਹਾ ਫਿਰ ਸਾਡੇ ਵਰਗਿਆਂ ਨੂੰ ਸੱਦੋ। ਹੋਰ ਬੰਦੇ ਬੜੇ ਹੈਗੇ ਨੇ,
ਸੱਦੋ ਉਹਨਾਂ ਨੂੰ ਜਿਹੜੇ ਇੰਡੀਵਿਜੂਅਲੀ ਬੋਲਦੇ ਰਹਿੰਦੇ ਨੇ, ਜਾਂ ਜਿਨ੍ਹਾਂ ਦੀਆਂ ਸੰਸਥਾਵਾਂ ਵੀ ਬਣਾਈਆਂ ਹੋਈਆਂ ਨੇ ਛੋਟੀਆਂ ਛੋਟੀਆਂ, ਜਿਹੜੇ ਵਿਧਾਨ ਸਭਾ 'ਚ ਨਹੀਂ ਜਾਂਦੇ ਜਾਂ ਜਾਣਾ ਨਹੀਂ ਚਾਹੁੰਦੇ ਜਾਂ ਜਾ ਨਹੀਂ ਪਾਉਂਦੇ, ਉਹਨਾਂ ਨੂੰ ਬੁਲਾ ਕੇ ਫਿਰ ਬਹਿਸ ਨੂੰ ਇੱਕ ਮਹਾ ਬਹਿਸ ਬਣਾਉਂਦੇ, ਫਿਰ ਤਾਂ ਮੰਨਦੇ ਗੱਲ ਨੂੰ। ਪਰ ਤੁਸੀਂ ਉਹਨਾਂ ਸਾਰੇ ਬੰਦਿਆਂ ਨੂੰ ਤਾਂ ਮਨਾ ਕਰਤਾ। ਉਹੀ ਚੰਦ ਬੰਦੇ ਚੁਣ ਲਏ ਜਿਨ੍ਹਾਂ ਨੇ ਪੰਜਾਬ ਪਹਿਲਾਂ ਬਰਬਾਦ ਕੀਤਾ ਹੈ। ਉਹ ਪਾਰਟੀਆਂ ਚੁਣੀਆਂ ਨਾ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਤਾ ਕਿ ਯਾਰ ਇਹਨਾਂ ਨੇ ਹੁਣ ਤੱਕ ਪੰਜਾਬ ਦਾ ਚੰਗਾ ਹਾਲ ਨਹੀਂ ਕੀਤਾ, ਤੁਹਾਨੂੰ ਚੁਣ ਲਿਆ। ਤੁਸੀਂ ਪੰਜਾਬ ਦੀ ਫਿਊਚਰ ਬਾਰੇ ਬਹਿਸ ਕਰਨ ਲਈ ਜਾਂ ਡਿਬੇਟ ਕਰਨ ਲਈ ਕਿੰਨਾ ਲੋਕਾਂ ਨੂੰ ਸੱਦਿਆ, ਉਹਨਾਂ ਨੂੰ। ਤਾਂ ਕੀ ਹਾਸਲ ਹੋਇਆ ਯਾਰ? ਉਹ ਤਾਂ ਅਸੈਂਬਲੀ 'ਚ ਵੀ ਬੈਠੇ ਨੇ। ਬਿਲਕੁਲ ਕੀ ਹੋ ਰਿਹਾ? ਉਸ ਤੋਂ ਪਹਿਲਾਂ ਜਿਵੇਂ ਮੈਂ ਗਿਆ ਸੀ, ਮੈਂ ਗਿਆ ਨਹੀਂ ਸੀ, ਮੈਨੂੰ ਦੱਸਿਆ ਸੀ ਕਾਂਗਰਸ ਨੇ ਬਹਿਸ ਰੱਖ ਲਈ ਸੀ ਪਾਣੀਆਂ ਤੇ। ਅਜੀਬ ਕਿਸਮ ਦੇ ਡਰਾਮੇ ਚੱਲ ਰਹੇ ਨੇ। ਕਾਂਗਰਸ ਬਹਿਸ ਕਰ ਰਹੀ ਹੈ ਕਿ ਪੰਜਾਬ ਦੇ ਪਾਣੀ ਲੁੱਟੇ ਗਏ, ਤਾਂ ਕਿਵੇਂ ਲੁੱਟੇ ਗਏ ਦੱਸੋ ਸਾਨੂੰ। ਓਏ ਤੁਸੀਂ ਤਾਂ ਲੁੱਟੇ ਐ। ਕਾਂਗਰਸ ਕਿਵੇਂ ਬਹਿਸ ਕਰ ਸਕਦੀ? ਪ੍ਰਤਾਪ ਸਿੰਘ ਕੈਰੋ ਨੇ ਜਦੋਂ ਤੋਂ ਆ ਕੱਢੀ ਹੈ ਰਾਜਸਥਾਨ ਫੀਡਰ ਕਢਵਾਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਪਾਣੀਆਂ ਦਾ ਕਿਸੇ ਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਤਾਂ ਉਹ ਕਾਂਗਰਸ ਹੈ। ਉਹ ਪੁੱਛ ਰਹੀ ਹੈ ਕਿ ਕੀ ਹੋਇਆ। ਜਿਵੇਂ ਹੁਣ ਇਜ਼ਰਾਈਲ ਪੁੱਛ ਲੇ ਫਲਸਤੀਨ ਦੇ ਲੋਕ ਉਜੜੇ ਕਿਉਂ ਜਾਂਦੇ ਆ? ਉਹ ਤੁਸੀਂ ਤਾਂ ਉਜਾੜੇ, ਤੁਸੀਂ ਪਾਣੀ ਲੁੱਟਿਆ, ਤੁਸੀਂ ਸੱਤਿਆਨਾਸ਼ ਕੀਤਾ ਪੰਜਾਬ ਦੇ ਪਾਣੀ ਦਾ। 32 MAF ਹੁੰਦਾ ਸੀ, 32.4 MAF ਆਜ਼ਾਦੀ ਤੋਂ ਬਾਅਦ। ਅੱਜ ਸਾਡੇ ਕੋਲੇ ਕਿੰਨਾ ਬਚਿਆ? 12.4 MAF। ਇਹ 20 MAF ਜਿਹੜਾ ਗਿਆ ਉਹ ਤੁਹਾਡੀ ਬਦੌਲਤ ਤਾਂ ਗਿਆ ਹੈ। ਤੇ ਤੁਸੀਂ ਪੁੱਛ ਰਹੇ ਹੋ ਪੰਜਾਬ ਦਾ ਪਾਣੀ ਗਿਆ ਕਿਵੇਂ? ਤੁਹਾਡੇ ਵੱਲੋਂ ਇੱਕ ਮੋਰਚਾ ਲਗਾਇਆ ਗਿਆ ਵੱਡਾ ਜੌੜੀਆਂ ਨਹਿਰਾਂ ਦੇ ਉੱਪਰ, ਤੇ ਉਸ ਮੋਰਚੇ ਦੇ ਵਿੱਚੋਂ ਕੁਝ ਹਾਸਲ ਹੋਇਆ? ਉਹਦੇ ਚੋਂ ਹਾਸਲ ਇਹ ਹੋਇਆ ਹਰਜਿੰਦਰ, ਇਹ ਕੀ ਕਰ ਰਹੀ ਸੀ ਕਿ ਕਿਹੜਾ 12.4 MAF ਹੈ ਨਾ, ਉਹਨੂੰ ਵੀ ਘਟਾ ਦਿੱਤਾ ਜਾਵੇ। ਕਿਵੇਂ? ਇਹਨਾਂ ਨੇ ਕਿਹਾ ਲੈ ਵੀ ਹੁਣ ਤਾਂ ਰੌਲਾ ਪੈ ਜਾਊਗਾ, SYL ਨਹੀਂ ਅਸੀਂ ਕੱਢਣ ਦੇ ਰਹੇ ਤਾਂ ਦੂਜਾ ਰੌਲਾ ਪੈ ਜਾਊਗਾ। ਇਹਨਾਂ ਨੇ ਇੱਕ ਨਵਾਂ ਤਰੀਕਾ ਅਪਣਾਇਆ। ਇਹਨਾਂ ਨੇ ਕਿਹਾ ਜੀ ਇਹਨਾਂ ਦੀ ਜਿਹੜੀ ਨਹਿਰ ਰਾਜਸਥਾਨ ਫੀਡਰ ਜਾਂਦੀ ਹੈ ਨਾ ਵਿੱਚੋਂ, ਇਹਨੂੰ ਪੱਕਾ ਕਰ ਦਿਓ ਸਾਈਡਾਂ ਤੋਂ ਤੇ ਥੱਲਿਓਂ ਵੀ। ਜਿਹੜੀ ਸੀਪਿੰਗ ਹੁੰਦੀ ਹੈ ਸਾਡੇ, ਉਹ ਵੀ ਬੰਦ ਹੋ ਜੇ ਪਾਣੀ ਸਿੱਲਣਾ ਬੰਦ ਹੋ ਜਾਊਗਾ, ਨੇੜੇ ਤੇੜੇ ਦੀਆਂ ਜ਼ਮੀਨਾਂ ਤੇ ਐਡਾ ਬੁਰਾ ਅਸਰ ਪਊਗਾ ਕਿ ਪੁੱਛੋ ਨਾ। ਉਹ ਉਪਜਾਊ ਜ਼ਮੀਨ ਹੁੰਦੀ ਹੈ ਸਭ ਤੋਂ ਨੇੜੇ ਦੀ ਹੋਵੇ ਜਿਹੜੀ, ਉਹ ਸਭ ਤੋਂ ਬੰਜਰ ਜ਼ਮੀਨ ਬਣ ਜਾਊਗੀ। ਜਿੱਥੇ ਜਿੱਥੇ ਇਹ ਫਾਰਮੂਲੇ ਹੋਏ ਉੱਥੇ ਥੱਲੇ ਬੋਰ ਹੋਰ ਥੱਲੇ ਚਲੇ ਗਏ। ਹੋਇਆ ਕੀ ਸੀ? ਇੱਕ ਮੇਹਰ ਸ਼ਾਹ ਬਹੁਤ ਮਸ਼ਹੂਰ ਇਨਸਾਨ ਸੀਗੇ ਜਿਹੜੇ ਵਾਕਫ ਸੀ ਇਹਨਾਂ ਗੱਲਾਂ ਤੋਂ। ਮਿਸਟਰ ਬਾਦਲ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਸੀ, ਮੇਹਰ ਸ਼ਾਹ ਕਮੇਟੀ, ਕਿ ਦੱਸੋ ਜਿਹੜੇ ਸੇਮ ਵਾਲੇ ਪਿੰਡ ਨੇ ਉਹਨਾਂ ਨੂੰ ਕਿਵੇਂ ਬਚਾਈਏ। ਤਾਂ ਉਦੋਂ ਉਹਨਾਂ ਦੀ ਰਿਕਮੈਂਡੇਸ਼ਨ ਸੀ, ਉਦੋਂ 2011-12 ਚ, ਕਿ ਤੁਸੀਂ ਸੇਮ ਵਾਲੇ ਪਿੰਡਾਂ ਜਿਹੜੇ ਹੈਗੇ ਨੇ ਨਾ, ਉੱਥੇ ਕੱਚੀਆਂ ਨਹਿਰਾਂ ਨੂੰ ਪੱਕੀਆਂ ਕਰ ਦਿਓ, ਥੱਲੇ ਵੀ ਇੱਟਾਂ ਲਾ ਦਿਓ, ਸਿੱਲ ਨਹੀਂ ਬੰਦ ਹੋ ਜਾਊਗੀ ਤਾਂ ਸੇਮ ਅੱਗੇ ਚਲੀ ਜਾਊਗੀ ਜਾਂ ਸੇਮ ਖਤਮ ਹੋ ਜਾਊਗੀ। ਉਹ ਸੇਮ ਵਾਲੇ ਪਿੰਡ ਅੱਜ ਕਿੰਨੇ ਕੁ ਬਚੇ ਨੇ? ਉਦੋਂ 10-12 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਬਾਅਦ ਅੱਜ ਸਰਵੇ ਕਰ ਲਓ ਕਿੰਨੇ ਕੁ ਪਿੰਡ ਬਚੇ ਨੇ। ਉਹਨਾਂ ਥਾਵਾਂ ਤੇ ਕਰ ਲਓ, ਚਲੋ ਜੇ ਕਰਨਾ ਹੀ ਹੈ ਤਾਂ ਸੇਮ ਵਾਲੇ ਪਿੰਡਾਂ 'ਚ ਕਰ ਲਓ, ਇੱਕ ਸਾਈਡ ਤੋਂ ਪੱਕੀ ਥੱਲਿਓਂ ਪੱਕੀ। ਬਾਕੀ ਥਾਵਾਂ ਤੇ ਕਿਉਂ ਕਰ ਰਹੇ ਹੋ? ਭਗਵੰਤ ਮਾਨ ਲੱਗਦੇ ਆ ਤੁਹਾਨੂੰ ਵੀ ਇਹ ਮੁੱਖ ਮੰਤਰੀ ਦਾ ਰੋਲ ਆ ਜੋ ਅਦਾ ਕਰ ਰਹੇ ਨੇ? ਦੇਖੋ ਭਗਵੰਤ ਹੋਰਾਂ ਦੀ ਮੈਂ ਜੇ ਗੱਲ ਕਵਾਂ, ਐਜ਼ ਏ ਮੁੱਖ ਮੰਤਰੀ ਫਿਲਹਾਲ ਕੋਈ ਦਾਗ ਹਜੇ ਕੋਈ ਦੋਸ਼ ਲੱਗਿਆ ਨਹੀਂਗਾ ਸਿੱਧਾ। ਪਰ ਮੈਂ ਨਾਲੇ ਵੀ ਅਸੀਂ ਐਜ਼ ਏ ਮੈਨ ਜਾਂ ਸਿਰਫ ਐਜ਼ ਏ ਇੱਕ ਪਰਸਨ ਗੱਲ ਕਿਉਂ ਕਰੀਏ? ਅਸੀਂ ਟੋਟੈਲਿਟੀ 'ਚ ਸਰਕਾਰ ਦੀ ਗੱਲ ਕਿਉਂ ਨਹੀਂ ਕਰਦੇਗੇ? ਜਦੋਂ ਟੋਟੈਲਿਟੀ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਚੀਵਮੈਂਟਾਂ ਗਿਣਦੇ ਹਾਂ ਕਿ ਤੁਸੀਂ ਕੀ ਅਚੀਵ ਕੀਤਾ ਇੰਨੇ ਦਿਨਾਂ 'ਚ। ਮੈਨੂੰ ਨਾ ਤਾਂ ਮੈਨੂੰ ਲੱਗਦਾ ਤੁਹਾਨੂੰ ਕੋਈ ਗੱਲ ਆਉਣੀ ਹੈ, ਨਾ ਮੈਨੂੰ ਆਉਣੀ ਹੈ ਇਸ ਮਾਮਲੇ ਤੇ ਕਿ ਇਸ ਗੱਲ ਤੇ ਅਚੀਵ ਕਰ ਲਿਆ। MSP ਦੇਤੀ, ਖੇਤੀ ਬਿਹਤਰ ਹੋਈ, ਪ੍ਰਵਾਸ ਘਟਿਆ, ਸਾਡੇ ਮੁੰਡੇ ਜਾਣੇ ਘੱਟ ਹੋਏ। ਕਰਤਾ ਲਿਆ ਸੀ, ਪੇਡੇ ਪੋਸਟਰ ਲੱਗੇ ਪਏ, ਸਾਡਾ ਕੰਮ ਬੋਲਦਾ। ਜਿਨ੍ਹਾਂ ਦਾ ਕੰਮ ਬੋਲਦਾ ਉਹਨਾਂ ਨੂੰ ਪੋਸਟਰ ਲਾਉਣ ਦੀ ਲੋੜ ਕਿਉਂ ਪੈਂਦੀ ਹੈ? ਮੈਂ ਤਾਂ ਨਹੀਂ ਵੇਖੀ ਕਿਤੇ। ਜਿਹੜੀ ਫਿਲਮ ਸਾਡੀ ਹਿੱਟ ਹੋ ਜਾਂਦੀ ਹੈ ਕਿਤੇ ਤੁਸੀਂ ਉਹਦੇ ਲਈ ਪੋਸਟਰ ਲੱਗੇ ਸੁਣੇ ਆ ਕਿ ਮਸਤਾਨੇ ਹਿੱਟ ਹੋ ਗਈ? ਉਹ ਤਾਂ ਪਤਾ ਹੁੰਦਾ ਲੋਕਾਂ ਨੂੰ। ਜੇ ਤੁਸੀਂ ਕੰਮ ਕੀਤੇ ਤਾਂ ਲੋਕਾਂ ਨੂੰ ਪਤਾ ਹੋਊਗਾ ਕਿ ਮੈਂ ਆਹ ਕੰਮ ਕਰਤਾ, ਫਿਰ ਤੁਹਾਨੂੰ ਪੋਸਟਰ ਲਾਉਣ ਦੀ ਕਿਉਂ ਲੋੜ ਹੈ? ਕੱਲ ਪੂਰਾ ਤਾਮਝਾਮ ਸੀਗਾ ਧੂਰੀ ਦੇ ਵਿੱਚ ਕਿ ਅਸੀਂ ਇੱਕ ਤੀਰਥ ਯਾਤਰਾ ਚਲਾ ਰਹੇ ਹਾਂ। ਵੈਰੀ ਗੁੱਡ, ਚਲਾ ਦਿਓ, ਬੰਦੇ ਚਲੇ ਜਾਣਗੇ, ਆ ਕੇ ਆਪੇ ਹੀ ਬੋਲ ਦੇਣਗੇ। ਤੁਸੀਂ ਤਾਮਝਾਮ ਕਿਉਂ ਕਰਨਾ? ਹਰਜਿੰਦਰ, ਮੈਨੂੰ ਸਭ ਤੋਂ ਵੱਡੀ ਗੱਲ ਇਹ ਨਹੀਂ ਲੱਗਦੀ ਕਿ ਸਾਡੇ ਕੋਈ ਫਿਲਮ ਹਿੱਟ ਹੋ ਜੇ ਤਾਂ ਉਹਦਾ ਪੋਸਟਰ ਲਾਉਣ ਦੀ ਕੀ ਲੋੜ ਹੈ? ਹਿੱਟ ਹੋ ਗਈ ਯਾਰ, ਅੱਜ ਪਠਾਨ ਹਿੱਟ ਹੋ ਗਈ ਸੀ, ਜਵਾਨ ਹਿੱਟ ਹੋ ਗਈ ਸੀ, ਕਿਸੇ ਨੇ ਪੋਸਟਰ ਲਾਇਆ?
ਦੁਨੀਆ ਨੂੰ ਆਪੇ ਪਤਾ ਲੱਗ ਜਾਂਦਾ ਜਿਨ੍ਹਾਂ ਨੇ ਹਿੱਟ ਕੀਤੀ ਹੈ। ਜੇ ਜਿਨ੍ਹਾਂ ਲੋਕਾਂ ਦਾ ਤੁਸੀਂ ਕੰਮ ਕੀਤਾ ਉਹ ਬੋਲਣਗੇ ਆ ਕੇ ਬਿਲਕੁਲ ਕਿ ਆਹ ਕੰਮ ਹੋ ਗਿਆ। ਕਿਤੇ ਅਮਰੀਕਾ 'ਚ ਤੁਸੀਂ ਸੁਣਿਆ ਸੀ ਕਲਿੰਟਨ ਦੇ ਪੋਸਟਰ ਲੱਗੇ ਸੀ ਕਿ ਕਲਿੰਟਨ ਨੇ ਬਹੁਤ ਸੋਹਣਾ ਵਧੀਆ ਰਾਸ਼ਟਰਪਤੀ ਸੀ, ਉਹਨੇ ਆਹ ਕੰਮ ਕਰਤੇ। ਜਾਂ ਕੈਨੇਡਾ 'ਚ ਕਿਸੇ ਨੇ ਲਾਏ ਹੋਣ ਜਾਂ ਇੰਗਲੈਂਡ 'ਚ ਲਾਏ ਹੋਣ, ਉਹਨਾਂ ਦੇ ਦੇਸ਼ ਤਾਂ ਕਿੰਨਾ ਅੱਗੇ ਪਹੁੰਚ ਗਏ। ਪੋਸਟਰ ਲਾਉਣ ਦੀ ਲੋੜ ਕਿਉਂ ਪਵੇ ਤੁਹਾਨੂੰ? ਇਹ ਸੈਂਟਰ ਗਵਰਨਮੈਂਟ ਨੇ ਵੀ ਬਹੁਤ ਕੀਤਾ ਜੀ, ਇਹ ਵੀ ਕਰ ਰਹੇ ਨੇ, ਗਲਤ ਹੈ। ਇਹ ਤੋਂ ਪਹਿਲਾਂ ਵੀ ਹੁੰਦਾ ਸੀ, ਬੱਸਾਂ ਦੇ ਪਿੱਛੇ ਵੱਡੇ ਵੱਡੇ ਕਰਕੇ ਲੱਗੇ ਹੁੰਦੇ ਸੀ ਪੋਸਟਰ, ਕਿਤੇ ਅਮਰਿੰਦਰ ਸਿੰਘ ਦੇ, ਕਿਤੇ ਮਿਸਟਰ ਬਾਦਲ ਦੇ। ਕੀ ਲੋਕਾਂ ਨੇ ਫਤਵਾ ਦਿੱਤਾ? ਕੀ ਹੁੰਦਾ ਹੈ? ਝੂਠ ਦਾ ਸਹਾਰਾ ਨਾ ਲਓ। ਬਿਲਕੁਲ ਆਪ ਦੇ ਵੱਲੋਂ ਕਿਸੇ ਚੀਜ਼ ਬਾਰੇ ਪਬਲਿਸਾਈਜ਼ ਕਰਨਾ, ਮੈਂ ਕਹਾਂ ਮੈਂ ਤਾਂ ਬਹੁਤ ਸਿਆਣਾ ਹੈ, ਤੁਸੀਂ ਹੱਸ ਪੂਗੇ। ਬਿਲਕੁਲ ਕੋਈ ਆਪਦੇ ਆਪ ਨੂੰ ਵੀ ਸਿਆਣਾ ਕਹਿੰਦਾ ਹੁੰਦਾ। ਇਹ ਉਹੀ ਗੱਲ ਹੈ, ਮੈਂ ਤਾਂ ਬਹੁਤ ਕੰਮ ਕਰਤਾ ਯਾਰ, ਸਾਹਮਣੇ ਵਾਲੇ ਨੂੰ ਬੋਲਣ ਦਿਓ ਜੀ। ਆਉਣ ਵਾਲਾ ਸਮਾਂ ਕੀ ਲੱਗ ਰਿਹਾ? 2024 ਵੀ ਨੇੜੇ ਆ, ਵਿਧਾਨ ਸਭਾ ਦੇ ਇਲੈਕਸ਼ਨਾਂ ਵੇਲੇ ਕਿਸਾਨਾਂ ਨੇ ਆਪਦੀ ਪਾਰਟੀ ਬਣਾ ਕੇ ਪੈਰਲਰ ਤੇ ਖੜਾ ਕਰਤਾ ਕਿ ਅਸੀਂ SSM ਆ ਜਿਹੜਾ ਕਿ ਉਹਦੇ ਵੱਲੋਂ ਅਸੀਂ ਚੋਣਾਂ ਲੜਾਂਗੇ। ਪਰ 2024 ਦੇ ਵਿੱਚ ਲੋਕ ਕਿਸ ਨੂੰ ਪਸੰਦ ਕਰਨਗੇ? ਲੋਕ ਇੰਨੇ ਕੁ ਭੋਲੇ ਨੇ ਕਿ ਅਸੀਂ ਵੋਟ ਕਿਹਨੂੰ ਪਾਉਣੇ ਆ ਉਹੀ ਸਾਨੂੰ ਹੀ ਆ ਕੇ ਅੱਖਾਂ ਦਿਖਾਉਣ ਲੱਗ ਜਾਂਦਾ। ਦੇਖੋ ਲੋਕ ਹਰਜਿੰਦਰ ਭੋਲੇ ਤਾਂ ਸੀਗੇ, ਬਟ ਕਿਸਾਨੀ ਅੰਦੋਲਨ ਦਾ ਨਾ ਇੱਕ ਸਭ ਤੋਂ ਵੱਡੀ ਦੇਣ ਜਿਹੜੀ ਹੋਈ ਆ ਉਹ ਇਹ ਹੋਈ ਆ ਕਿ ਲੋਕ ਪੋਲੀਟੀਕਲੀ ਸਿਆਣੇ ਹੋ ਗਏ ਨੇ ਥੋੜ੍ਹੇ ਜਿਹੇ। ਵੈਸੇ ਤਾਂ ਸਾਡੇ ਪੋਲੀਟਿਕਸ ਸਾਰੇ ਡਿਸਕਸ ਕਰਦੇ ਹੁੰਦੇ, ਬਟ ਇਨਕਲਾਬੀ ਲੈਵਲ 'ਤੇ ਸਿਆਣੇ ਹੋਣਾ, ਚੇਂਜ ਲੈਵਲ 'ਤੇ ਇਹ ਪੁੱਛਣਾ ਕਿ ਐਜੂਕੇਸ਼ਨ 'ਚ, ਮੈਡੀਕਲ 'ਚ, ਕਰਜ਼ੇ 'ਚ ਜਾਂ ਹੋਰ ਕਿਸੇ ਵੀ ਜਿੰਨੇ ਸਾਡੇ ਮੁੱਦੇ ਨੇ, ਇਹਨਾਂ ਮਾਮਲਿਆਂ 'ਤੇ ਤੁਸੀਂ ਕੀ ਕੀਤਾ ਹੈ, ਇਹ ਸਾਡੇ ਲੋਕ ਜਾਣਨ ਲੱਗ ਗਏ ਨੇ। ਮੈਂ ਸਾਰੇ ਤਾਂ ਨਹੀਂ ਕਹੂੰਗਾ, ਪਰ ਜ਼ਿਆਦਾਤਰ ਉਹ ਪੁੱਛਣ ਵੀ ਲੱਗ ਗਏ ਨੇ। ਪਿਛਲੀ ਵਾਰੀ ਜਿਹੜੇ MLA ਘੇਰੇ ਗਏ, ਮਿਨਿਸਟਰ ਘੇਰੇ ਗਏ, ਇਨਕਲੂਡਿੰਗ ਮੁੱਖ ਮੰਤਰੀ ਘੇਰੇ ਗਏ ਪਿਛਲੇ, ਕਿਤੇ ਹੋਇਆ ਹੋਰ ਸਟੇਟ 'ਚ? ਸਾਡੇ ਹੋਇਆ। ਘੇਰ ਘੇਰ ਕੇ ਲੋਕਾਂ ਨੇ ਪੁੱਛਿਆ ਕਿ ਦੱਸੋ ਆਹ ਕਿਵੇਂ ਕੀਤਾ, ਆਹ ਕਿਉਂ ਨਹੀਂ ਕੀਤਾ। ਇਹ ਹੋ ਗਿਆ ਸੀ ਨਾ। ਔਰ ਪੁਰਾਣੇ ਥੰਮ ਪੱਟ ਕੇ ਵੀ ਸਿੱਟਤੇ, ਨਵੇਂ ਬਣਾਤੇ। ਤਾਂ ਨਵੇਂ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਜਿੱਥੇ ਪਹਿਲੇ ਗਏ ਫਿਰ ਤੁਸੀਂ ਵੀ ਜਾਓਗੇ ਜੇ ਨਹੀਂ ਕਰੋਗੇ ਤਾਂ। ਰਹੀ ਗੱਲ 24 ਦੀ, 24 'ਚ ਵੇਖੋ ਪ੍ਰਾਈਮ ਮਿਨਿਸਟਰ ਲਈ ਇਲੈਕਸ਼ਨ ਹੋਣੇ ਹੈ, ਪਰ ਸਾਡੇ ਲੋਕਲ ਮੁੱਦੇ ਭਰਮਾਰ ਰਹੂਗੀ ਉਹਦੇ 'ਚ ਜੀ ਕਿ ਕਿਹੜੀ ਪਾਰਟੀ ਨੇ ਕੀ ਕੀਤਾ। ਔਰ ਤੁਸੀਂ ਬਿਲੀਵ ਕਰੋ, ਜੇ ਮੈਨੂੰ ਪਹਿਲਾਂ ਤਾਂ ਨਹੀਂ ਸੀ, ਪਰ ਪਿਛਲੇ ਇਲੈਕਸ਼ਨ ਜਾਂ ਕਿਸਾਨੀ ਅੰਦੋਲਨ ਤੋਂ ਬਾਅਦ ਮੈਨੂੰ ਮੇਰੀਆਂ ਅੱਖਾਂ 'ਚ ਚਮਕ ਆ ਗਈ ਹੈ ਕਿ ਲੋਕ ਸਿਆਣੇ ਹੋ ਗਏ ਨੇ। ਪੋਲੀਟੀਕਲੀ ਸਿਆਣੇ ਮਤਲਬ ਉਹਨਾਂ ਨੂੰ ਇਹ ਸਮਝ ਆ ਗਈ ਹੈ ਕਿ ਯਾਰ ਆਹ ਬੰਦਾ ਗੜਬੜ ਕਰ ਰਿਹਾ, ਇਹਨੂੰ ਬਦਲੋ, ਦੂਜੇ ਨੂੰ ਲੈ ਕੇ ਆਓ। ਜੇ ਦੂਜਾ ਵੀ ਨਹੀਂ ਸਹੀ ਤਾਂ ਮੈਂ ਹੁਣ ਇਹਨਾਂ ਨੂੰ ਕਹੂੰਗਾ ਅੱਗੇ ਇਹ ਚਾਲੂ ਰੱਖਿਓ। ਜੇ ਦੂਜਾ ਵੀ ਨਹੀਂ ਸਹੀ ਤਾਂ ਉਹਨੂੰ ਬਦਲ ਕੇ ਤੀਜਾ ਲਿਆਓ, ਤੀਜਾ ਵੀ ਨਹੀਂ ਸਹੀ ਤਾਂ ਉਹਨੂੰ ਬਦਲ ਕੇ ਚੌਥਾ ਲਿਆਓ। ਲੱਗੇ ਰਹੋ ਇਸ ਕੰਮ ਤੇ, ਕਿਉਂਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਇਹ ਜਿਹੜਾ ਇੱਕ ਸਿਸਟਮ ਬਣਾਇਆ ਹੋਇਆ ਦੁਨੀਆ 'ਚ, ਡੈਮੋਕ੍ਰੇਸੀ ਦੇ ਵਿੱਚ ਆਹੀ ਤਰੀਕਾ ਹੈ ਵਧੀਆ ਗਵਰਨਮੈਂਟ ਲਿਆਉਣ ਦਾ ਕਿ ਤੁਸੀਂ ਜਾਗਰਤ ਹੋ ਜਾਓ ਔਰ ਉਹਨਾਂ ਲੀਡਰਾਂ ਤੱਕ, ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾ ਦਿਓ ਕਿ ਜੇ ਚੰਗਾ ਨਹੀਂ ਕੀਤਾ ਤਾਂ ਤੁਸੀਂ ਬਦਲੇ ਜਾਓਗੇ। ਆਪਾਂ ਗੱਲ ਕਰੀਏ, ਤੁਹਾਡੇ ਵੱਲੋਂ ਵੀ ਪੰਜਾਬੀ ਭਾਸ਼ਾ ਨੂੰ ਹੁੰਗਾਰਾ ਦਿੱਤਾ ਜਾਂਦਾ, ਪੰਜਾਬੀ ਭਾਸ਼ਾ ਦੀ ਗੱਲ ਕੀਤੀ ਜਾਂਦੀ ਹੈ, ਪਰ ਹੁਣ ਇੱਕ ਪ੍ਰੈਸ ਕਾਨਫਰੰਸ ਵੀ ਕਰ ਰਹੇ ਹੋ, ਸੁਣਨ ਦੇ ਵਿੱਚ ਆਇਆ ਸੀ। ਕੀ ਲੱਗਦਾ ਵੀ ਲੋਕਾਂ 'ਤੇ ਅਸਰ ਹੋਊ ਉਸ ਚੀਜ਼ ਦਾ? ਦੇਖੋ ਇਹ ਅਸੀਂ ਸਿੱਖਿਆ ਨੀਤੀ ਤੇ ਕਰ ਰਹੇ ਹਾਂ ਇੱਕ ਸੈਮੀਨਾਰ 8 ਤਰੀਕ ਨੂੰ ਪੰਜਾਬੀ ਯੂਨੀਵਰਸਿਟੀ 'ਚ, ਜੋ ਨਵੀਂ ਸਿੱਖਿਆ ਨੀਤੀ ਕੇਂਦਰ ਨੇ ਲੈ ਕੇ ਆਇਆ। ਹੁਣ ਨਵੀਂ ਤਾਂ ਕਾਹਦੀ ਰਹਿ ਗਈ, ਸਾਲ ਡੇਢ ਸਾਲ ਹੋ ਗਿਆ, ਪੁਰਾਣੀ ਹੋ ਚੱਲੀ। ਉਹਦੇ 'ਚ ਅਸੀਂ ਹਮੇਸ਼ਾ ਇੱਕ ਗੱਲ 'ਤੇ ਜ਼ੋਰ ਦਿੱਤਾ, ਅਸੀਂ ਜੂਝਦਾ ਪੰਜਾਬ ਵੇਲੇ ਵੀ ਜਦੋਂ ਲੈ ਕੇ ਆਏ ਸੀ ਮੁੱਦੇ, ਉਹਦੇ 'ਚ ਵੀ ਇਹ ਗੱਲ ਕਹੀ ਸੀ। ਬਾਅਦ 'ਚ ਲੱਖੇ ਹੋਰੀ ਵੀ ਕਹਿੰਦੇ ਰਹੇ, ਅਸੀਂ ਰਲ ਕੇ ਵੀ ਕਹਿੰਦੇ ਰਹੇ ਹਾਂ ਕਿ ਪੰਜਾਬੀ ਨੂੰ ਮੀਡੀਅਮ ਬਣਾਇਆ ਜਾਵੇ ਸਾਡੀ ਸਾਰੀ ਸਕੂਲਾਂ ਦੇ ਵਿੱਚ, ਕਿਉਂਕਿ ਇਹ ਅਤੀ ਜ਼ਰੂਰੀ ਹੈ। ਜੇ ਅਸੀਂ ਤਰੱਕੀ ਕਰਾਉਣੀ ਹੈ ਨਾ, ਅਸਲ 'ਚ ਤਾਂ ਇਹ ਜਿਹੇ ਇਨਕਲਾਬੀ ਫੈਸਲਿਆਂ ਦੀ ਉਮੀਦ ਅਸੀਂ ਇਹ ਸਰਕਾਰ ਤੋਂ ਕਰ ਰਹੇ ਸੀ ਜੀ। ਇਹ ਤਾਂ ਉੱਧਰ ਨੂੰ ਜਾ ਨਹੀਂ ਰਹੇ। ਇਹ ਤਾਂ ਇੱਕ ਛੋਟੀ ਜੀ ਉੱਤੇ ਸੁਧਾਰ ਕਰ ਦਿਓ, ਮਾੜੀ ਜੀ ਕਰਪਸ਼ਨ ਘੱਟ ਕਰ ਦਿਓ ਤੇ ਬਾਕੀ ਚਲਾਈ ਚੱਲੋ। ਅਸੀਂ ਸੀਗੇ ਇਨਕਲਾਬੀ ਫੈਸਲਿਆਂ ਵੱਲ ਦੇਖ ਰਹੇ। ਪੰਜਾਬੀ ਮੀਡੀਅਮ ਕਰਨ ਨਾਲ ਕੀ ਹੋਊਗਾ ਨਾ
ਤੁਹਾਡੇ ਜਿਹੜੇ ਮੁੰਡੇ ਨੇ ਜਿਹੜੇ ਟੈਕਨੀਕਲੀ ਸਿਆਣੇ ਨੇ, ਕੋਈ ਇੰਜੀਨੀਅਰ ਬਣ ਸਕਦਾ ਹੈ, ਕੋਈ ਵੀ ਵਿਸ਼ਾ ਜਿਹੜਾ ਹੈਗਾ ਉਹਨੂੰ ਜਦੋਂ ਇੰਗਲਿਸ਼ 'ਚ ਪੜ੍ਹਾਇਆ ਜਾਂਦਾ ਹੈ ਉਹ ਦੋ ਥਾਂ ਹੀ ਫਸ ਜਾਂਦੇ ਹੈ। ਇੱਕ ਤਾਂ ਹੁੰਦੀ ਆ ਉਸ ਵਿਸ਼ੇ ਦਾ, ਹੁਣ ਟੈਕਨੀਕਲ ਐਕਸਪਰਟ ਹੋਣਾ ਤੇ ਲੈਂਗੁਏਜ ਐਕਸਪਰਟ ਹੋਣਾ ਦੋ ਅੱਡ-ਅੱਡ ਗੱਲਾਂ ਨੇ। ਆਪਣੇ ਮੁੰਡੇ ਟਰੈਕਟਰ, ਟੈਲੀਵਿਜ਼ਨ ਐ ਸਹੀ ਕਰ ਦਿੰਦੇ ਆ। ਜੇ ਉਹਨਾਂ ਨੂੰ ਆਪਾਂ ਇੰਜੀਨੀਅਰਿੰਗ ਕਰਾਈਏ, ਉਹ ਇੰਜੀਨੀਅਰਿੰਗ ਪਤਾ ਕਿਉਂ ਨਹੀਂ ਕਰ ਪਾਉਂਦੇ, ਨਾਨ ਮੈਡੀਕਲ ਕਿਉਂ ਨੌਕਰੀ ਕਰਨਾ ਚਾਹੁੰਦੇ, ਉਹ ਨਾਲ ਇੰਗਲਿਸ਼ ਵੀ ਪੜ੍ਹ ਲੈਣ ਜੀ। ਤਾਂ ਇਹ ਸਾਡੀ ਇੱਕ ਬਹੁਤ ਵੱਡੀ ਮੰਗ ਹੈ ਔਰ ਇਹਦੇ 'ਚ ਜਿਹੜੀ ਨਵੀਂ ਸਿੱਖਿਆ ਨੀਤੀ ਉਹ ਵੀ ਵਾਧਾ ਬਣਦੀ ਹੈ। ਬਿਲਕੁਲ, ਉਹਦੇ ਹੋਰ ਵੀ ਮਾਈਨਸ ਪੁਆਇੰਟ ਬਹੁਤ ਨੇ ਜਿਨ੍ਹਾਂ ਦੀ ਚਰਚਾ ਉਦੋਂ ਸੈਮੀਨਾਰ ਤੇ ਕਰਾਂਗੇ ਅਸੀਂ 8 ਤਰੀਕ ਨੂੰ। ਆਖਰ ਦੇ ਵਿੱਚ ਇਹੀ ਪੁੱਛਾਂਗੇ ਕਿ ਅਮਤੋਜ ਮਾਨ ਦਾ ਹੈ ਕੋਈ ਮਨ ਵੋਟਾਂ ਵੱਲ ਜਾਣ ਨੂੰ ਜਾਂ ਇਲੈਕਸ਼ਨਾਂ ਦੇ ਵਿੱਚ ਖੜੇ ਹੋਣ? ਉਹ ਗੱਲ ਛੋਟੀ ਹੈ ਸ਼ੇਰਾ, ਮੈਂ ਵੋਟਾਂ 'ਚ ਜਾਣਾ ਹੈ ਜਾਂ ਨਹੀਂ ਜਾਂਦਾ ਉਹਦੀ ਕੋਈ ਅਹਿਮੀਅਤ ਨਹੀਂ। ਉਸ ਤੋਂ ਜ਼ਿਆਦਾ ਅਹਿਮੀਅਤ ਇਹ ਹੈ ਕਿ ਅਸੀਂ ਉਹਨਾਂ ਮੁੱਦਿਆਂ ਨੂੰ ਸਾਹਮਣੇ ਲੈ ਕੇ ਆਉਂਦੇ ਰਹੀਏ, ਚਾਹੇ ਉਹ ਵੋਟਾਂ 'ਚ ਖੜ ਕੇ ਲਿਆਈਏ, ਚਾਹੇ ਵੋਟਾਂ ਤੋਂ ਬਿਨਾਂ ਲਿਆਈਏ। ਅੱਜ ਅਸੀਂ ਵੋਟਾਂ ਤੋਂ ਬਿਨਾਂ ਉਹਨਾਂ ਮੁੱਦਿਆਂ ਨੂੰ ਸਾਹਮਣੇ ਲੈ ਕੇ ਆ ਰਹੇ ਹਾਂ। ਇਹ ਅਤੀ ਜ਼ਰੂਰੀ ਹੈ ਜੀ ਕਿ ਅਸੀਂ ਐਜੂਕੇਸ਼ਨ ਬੈਟਰ ਕਿਵੇਂ ਹੋ ਸਕਦੀ ਹੈ, ਮੈਡੀਕਲ ਬੈਟਰ ਕਿਵੇਂ ਹੋ ਸਕਦਾ ਹੈ, ਸਾਡਾ ਕਰਜ਼ਾ ਕਿਵੇਂ ਉਤਰ ਸਕਦਾ ਹੈ, ਸਾਡੀ ਜਿਹੜੀ ਬਹੁਫਸਲੀ ਚੱਕਰ ਨਾਲ ਅਸੀਂ ਕਿਵੇਂ ਜ਼ਿਆਦਾ ਇਨਕਮ ਵਧਾ ਸਕਦੇ ਹਾਂ, ਇੱਕ ਕਿਸਾਨ ਦੀ, ਮਜ਼ਦੂਰਾਂ ਦੀ ਦਿਹਾੜੀ ਕਿਵੇਂ ਵੱਧ ਸਕਦੀ ਹੈ। ਇਹਨਾਂ ਗੱਲਾਂ ਤੇ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਉਹਦੇ ਨਾਲ ਸਰਕਾਰ ਨੂੰ ਜਾਂ ਸਮਾਜ ਨੂੰ ਕੋਈ ਬੈਨੀਫਿਟ ਹੋ ਰਿਹਾ, ਦੈਟਸ ਦੀ ਮੇਨ ਥਿੰਗ, ਉਹ ਆਪਾਂ ਕਰ ਰਹੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਅਮਤੋਜ ਸਿੰਘ ਮਾਨ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰ ਰਹੇ ਸੀ। ਇਸ ਚਰਚਾ ਦੇ ਵਿੱਚ ਕੀ ਕੁਝ ਨਿਕਲਿਆ ਉਹ ਤਾਂ ਲੋਕ ਦੱਸਣਗੇ ਕਮੈਂਟਾਂ ਦੇ ਰਾਹੀਂ, ਪਰ ਸਾਡੇ ਵੱਲੋਂ ਜਿਹੜਾ ਕਿ ਉਸ ਚਰਚਾ ਨੂੰ ਸਿਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਕੋਸ਼ਿਸ਼ ਇਹ ਵੀ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੈਮੀਨਾਰ ਆ ਉਹ ਵੀ ਤੁਹਾਡੇ ਰੂਬਰੂ ਕੀਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਵੇਂ ਦਾ ਮਾਹੌਲ ਲੱਗ ਰਿਹਾ ਪੰਜਾਬ ਦਾ ਉਹ ਦੌਰ ਜਿਸ ਦਾ ਮੈਂ ਪਹਿਲਾਂ ਇਹ 'ਚ ਜ਼ਿਕਰ ਕਰਤਾ ਕਿ ਤੁਹਾਡੀਆਂ ਮੂਵੀਆਂ ਬਣੀਆਂ ਉਸ ਦੌਰ ਦੇ ਵਿੱਚੋਂ ਜਦੋਂ ਕੋਈ ਸਰਕਾਰ ਦੇ ਜਾਂ ਸਿਸਟਮ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ। ਇਹ ਕਹਿ ਸਕਦੇ ਕਿ ਸਾਡੇ ਲੋਕ ਹੈ ਜਿਹੜੇ ਉਹ ਸੰਘਰਸ਼ਮਈ ਨੇ, ਹਰ ਪਾਸਿਓਂ ਜਾਨਾਂ ਵੀ ਤਲੀ ਤੇ ਰੱਖਣੀਆਂ ਜਾਣਦੇ ਨੇ ਤੇ ਜੋ ਅਸੀਂ ਚਾਹੁੰਦੇ ਹਾਂ, ਜੋ ਸਾਨੂੰ ਚਾਹੀਦਾ ਜਿਹਦੇ ਨਾਲ ਅਸੀਂ ਪੰਜਾਬ ਨੂੰ ਬਿਹਤਰ ਕਰ ਸਕੀਏ, ਉਹ ਹਾਸਲ ਕਰਾਂਗੇ ਔਰ ਬਿਹਤਰ ਵੀ ਕਰਾਂਗੇ। ਇੱਕ ਵੱਡਾ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਸੀ, ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨ, ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਉਸ ਅੰਦੋਲਨ ਨੂੰ ਜਾਂ ਉਸ 3 ਦਿਨਾਂ ਦੇ ਜਿਹੜਾ ਕਿ ਸਮਾਗਮ ਸੀ ਉਸ ਨੂੰ ਕਿਵੇਂ ਦੇਖਦੇ? ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਜਿੰਦਰ ਇੱਕ ਗੱਲ ਕਲੀਅਰ ਹੋ ਗਈ ਹੈ। ਇੱਕ ਦੌਰ ਚੱਲਿਆ ਪੰਜਾਬ ਦੇ ਵਿੱਚ, ਪੰਜਾਬ ਦੇ ਪੁੱਤ ਫੁੱਲਾਂ ਜਿਹੇ ਖਪਰਿਆਂ ਦੇ ਨਾਲ ਖੈਣ ਨੂੰ ਤਿਆਰ ਹੋ ਗਏ, ਪਰ ਉਸ ਦੌਰ ਦੀ ਇੱਕ ਮੂਵੀ ਆਈ ਹਵਾਈ ਮੂਵੀ ਦੇ ਇੱਕ ਕਰੈਕਟਰ ਰਹੇ ਅਮਤੋਜ ਮਾਨ ਜੀ। ਤਾਂ ਅਸੀਂ ਅੱਜ ਸਵਾਗਤ ਕਰਾਂਗੇ, ਇਹਨਾਂ ਕਾਫੀ ਵੱਡੀ ਜਿਹੜੀ ਕਿ ਚਰਚਾ ਕਰਨੀ ਆ ਅਮਤੋਜ ਮਾਨ ਜੀ ਹੋਰਾਂ ਦੇ ਨਾਲ, ਪਰ ਉਸ ਦੇ ਨਾਲ ਹੀ ਪੰਜਾਬ ਉਸ ਦੌਰ ਦੇ ਵਿੱਚੋਂ ਅਜਿਹਾ ਗੁਜ਼ਰਿਆ ਕਿ ਪੰਜਾਬ ਦੇ ਪੁੱਤ ਸੀ ਜਿਹੜੇ ਉਹ ਸੰਘਰਸ਼ਾਂ ਅੰਦੋਲਨਾਂ ਦਾ ਜਿਹੜਾ ਕਿ ਇੱਕ ਰੁਤਬਾ ਪੈਦਾ ਕਰਨ ਦੇ ਲਈ ਮੋਹਰੀ ਬਣ ਗਏ ਜੀ। ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਵੇਂ ਦਾ ਮਾਹੌਲ ਲੱਗ ਰਿਹਾ ਪੰਜਾਬ ਦਾ ਉਹ ਦੌਰ ਜਿਸ ਦਾ ਮੈਂ ਪਹਿਲਾਂ ਇਹ 'ਚ ਜ਼ਿਕਰ ਕਰਤਾ ਕਿ ਤੁਹਾਡੀਆਂ ਮੂਵੀਆਂ ਬਣੀਆਂ ਉਸ ਦੌਰ ਦੇ ਵਿੱਚੋਂ ਜਦੋਂ ਕੋਈ ਸਰਕਾਰ ਦੇ ਜਾਂ ਸਿਸਟਮ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ? ਸਹੀ ਹੈ। ਤੁਸੀਂ ਕਹੋ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਸੀ ਉਹ ਤਾਂ ਨਹੀਂ ਮਿਲਿਆ ਜੀ, ਉਹ ਹਜੇ ਵੀ ਦੂਰ ਹੈ, ਪਰ ਇਹ ਕਹਿ ਸਕਦੇ ਕਿ ਸਾਡੇ ਲੋਕ ਹੈ ਜਿਹੜੇ ਉਹ ਸੰਘਰਸ਼ਮਈ ਨੇ, ਹਰ ਪਾਸਿਓਂ ਜਾਨਾਂ ਵੀ ਤਲੀ ਤੇ ਰੱਖਣੀਆਂ ਜਾਣਦੇ ਨੇ, ਤਾਂ ਹਾਸਲ ਕਰਕੇ ਛੱਡਾਂਗੇ, ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ। ਤੇ ਜੋ ਅਸੀਂ ਚਾਹੁੰਦੇ ਹਾਂ, ਜੋ ਸਾਨੂੰ ਚਾਹੀਦਾ ਜਿਹਦੇ ਨਾਲ ਅਸੀਂ ਪੰਜਾਬ ਨੂੰ ਬਿਹਤਰ ਕਰ ਸਕੀਏ ਜੀ, ਉਹ ਹਾਸਲ ਕਰਾਂਗੇ ਔਰ ਬਿਹਤਰ ਵੀ ਕਰਾਂਗੇ। ਪੰਜਾਬ ਦੇ ਪੁੱਤਾਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਅਜਿਹੀਆਂ ਕਹਾਵਤਾਂ ਜਿਹੜੀਆਂ ਕਿ ਸਿਆਣੇ ਵੀ ਗਾਉਂਦੇ ਨੇ ਤੇ ਉਸ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਉਹ ਸਾਡੇ ਤੱਕ ਪਹੁੰਚ ਗਈਆਂ। ਪਰ ਅੱਜ ਇੱਕ ਵੱਡਾ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਸੀ, ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨ, ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਉਸ ਅੰਦੋਲਨ ਨੂੰ ਜਾਂ ਉਸ 3 ਦਿਨਾਂ ਦੇ ਜਿਹੜਾ ਕਿ ਸਮਾਗਮ ਸੀ ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਕਿਸੇ ਵੀ ਸੰਘਰਸ਼ ਦਾ
ਐਂਡ ਰਿਜ਼ਲਟ ਕੀ ਹੈ, ਅਸੀਂ ਹਾਸਲ ਕੀ ਕਰਨਾ ਚਾਹੁੰਦੇ ਹਾਂ, ਉਸ ਤੇ ਡਿਪੈਂਡ ਕਰਦਾ ਹੈ ਕਿ ਉਹ ਸੰਘਰਸ਼ ਲੌਜੀਕਲ ਸੀ ਜਾਂ ਨਹੀਂ ਸੀ। ਹੁਣ ਇਹਨਾਂ ਨੇ ਮੀਟਿੰਗਸ ਦੇ ਟਾਈਮ ਲੈ ਲਏ ਨੇ ਅੱਗੇ, ਮੀਟਿੰਗਸ ਦੇ ਵਿੱਚੋਂ ਕੀ ਕੱਢਣਗੇ ਫਿਰ ਉਹਦੇ ਤੇ ਆਪਾਂ ਰਿਐਕਟ ਕਰਾਂਗੇ ਉਦੋਂ। ਪਰ ਜੇ ਮੀਟਿੰਗ ਦਾ ਟਾਈਮ ਹੀ ਲੈਣਾ ਸੀ ਤਾਂ ਫਿਰ ਮਤਲਬ ਸਿੱਧਾ ਹੀ ਆ ਕੇ ਟਾਈਮ ਲੈ ਲੈਂਦੇ ਤੁਸੀਂ, ਜਾਂ ਫਿਰ ਇਹ ਪ੍ਰਸ਼ਾਸਨ ਟਾਈਮ ਨਹੀਂ ਦਿੰਦਾ ਸੀ। ਇਹ ਵੀ ਜ਼ਰੂਰ ਦੱਸਣਾ ਚਾਹੀਦੀਆਂ ਇਹ ਗੱਲਾਂ। ਉਹਦੇ ਨਾਲ ਕੀ ਹੁੰਦਾ, ਬੈਟਰ ਹੋ ਜਾਂਦਾ, ਲੋਕਾਂ ਦੇ ਮਾਈਂਡ ਕਲੀਅਰ ਹੋ ਜਾਂਦੇ ਨੇ ਕਿ ਇਹ 3 ਦਿਨ ਕਿਉਂ ਸੱਦਿਆ ਗਿਆ, ਮੀਟਿੰਗ ਜਿਹੜੀ ਮਿਲੀ ਹੈ ਉਹਦੇ 'ਚ ਅਸੀਂ ਕੀ ਮੰਗਣ ਜਾ ਰਹੇ ਹਾਂ, ਕੀ ਹਾਸਲ ਕਰਨ ਜਾ ਰਹੇ ਹਾਂ, ਉਹ ਵੀ ਦੱਸੋ। ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਜਿੰਦਰ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਜਿੰਨਾ ਤੁਸੀਂ ਖੋਲ ਕੇ ਚੱਲੋਗੇ, ਜਿੰਨਾ ਤੁਸੀਂ ਦੱਸ ਕੇ ਚੱਲੋਗੇ ਲੋਕਾਂ ਨੂੰ, ਉਨਾ ਜ਼ਿਆਦਾ ਅੱਛਾ ਹੈ। ਗੁਪਤ ਗੱਲ ਨਾ ਰੱਖੀ ਜਾਵੇ, ਖੋਲ ਕੇ ਕਿਹਾ ਜਾਵੇ ਕਿ ਆ ਅਸੀਂ ਲੈਣਾ ਹੈ, ਇਹਦੇ ਲਈ ਅਸੀਂ ਆ ਕਰ ਰਹੇ ਹਾਂ, 3 ਦਿਨ ਦਾ ਇੱਥੇ ਅੰਦੋਲਨ ਕਰ ਰਹੇ ਹਾਂ, ਤੇ ਫਿਰ ਅਸੀਂ ਮੀਟਿੰਗਸ ਦੇ ਵਿੱਚ ਆ ਮੰਗਣ ਜਾ ਰਹੇ ਹਾਂ। ਤਾਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿੰਦਾ, ਕਿਸੇ ਨੂੰ ਕੋਈ ਸ਼ੰਕਾ ਨਹੀਂ ਰਹਿੰਦੀ ਗੀ। ਇਹ ਗੱਲਾਂ ਖੋਲ ਕੇ ਹੋਣ ਤਾਂ ਬਾਲੀਆਂ ਚੰਗੀਆਂ। ਬਈ ਤੁਸੀਂ ਖੋਲ ਕੇ ਗੱਲ ਕਰਨ ਦੀ ਗੱਲ ਕਰ ਰਹੇ ਹੋ, ਪਰ ਕਿਸਾਨ ਤਾਂ ਕਹਿੰਦੇ ਅਸੀਂ ਕੋਰੇ ਵਰਕੇ ਹਾਂ, ਅਸੀਂ ਕੋਰੇ ਵਰਕਿਆਂ ਦੀ ਤਰ੍ਹਾਂ ਅਸੀਂ ਖੁੱਲੀ ਕਿਤਾਬ ਹਾਂ। ਇਹ ਤਾਂ ਲੋਕ ਦੱਸ ਸਕਦੇ ਨੇ, ਅੱਛੀ ਗੱਲ ਹੈ ਜੀ ਉਹ ਹੈਗੇ ਨੇ ਤਾਂ, ਪਰ ਉਹ ਹਨ ਜਾਂ ਨਹੀਂ ਹਨ, ਜਾਂ ਕੋਈ ਇਹਦੇ ਵਿੱਚ ਕੋਈ ਸ਼ੰਕਾ ਹੈ, ਸ਼ੁਭਾ ਹੈ, ਇਹ ਲੋਕ ਦੱਸ ਸਕਦੇ ਨੇ, ਬਿਹਤਰ ਨਹੀਂ ਉਹ ਜਾਣਦੇ ਨੇ, ਫਿਰ ਉਹ ਜਾਣੀ ਜਾਣ ਨੇ। ਆਫ ਕੈਮਰਾ ਆਪਾਂ ਕਾਫੀ ਗੱਲਾਂ ਕਰੀਆਂ, ਕਿਸਾਨ ਅੰਦੋਲਨ ਦੀਆਂ ਗੱਲਾਂ ਕਰੀਆਂ, ਦਿੱਲੀ ਅੰਦੋਲਨ ਦੀਆਂ। ਉਸ ਦੇ ਵਿੱਚੋਂ ਇਹ ਵੀ ਚਰਚਾ ਚੱਲ ਰਹੀ ਸੀ ਕਿ ਇਹਨਾਂ ਨੇ ਖੱਟਿਆ ਕੀ ਆ। ਤੁਹਾਨੂੰ ਲੱਗਦਾ ਕੁਝ ਵੀ ਖੱਟਿਆ? ਦੇਖੋ ਇੱਕ ਗੱਲ ਤਾਂ ਮੈਂ ਉਦੋਂ ਵੀ ਅਸੀਂ ਜਾ ਕੇ ਜਿਸ ਦਿਨ ਪ੍ਰਾਈਮ ਮਿਨਿਸਟਰ ਨੇ ਅਨਾਉਂਸ ਕੀਤਾ ਔਰ ਫਿਰ ਆਪਾਂ ਇੱਕ ਦਿਨ ਉੱਥੇ ਫਿਕਸ ਕੀਤਾ ਸੀਗਾ, ਮਤਲਬ ਦਾ 26 ਆਹੀ ਤਰੀਕ ਸੀਗੀ ਜੀ, 26 ਦੀ ਸਾਲ ਹੋ ਗਿਆ ਸੀਗਾ ਉੱਥੇ ਗਿਆ ਨੂੰ। ਤਾਂ ਸਾਲ ਬਾਅਦ ਜਦੋਂ ਸਾਰੇ ਇਕੱਠੇ ਹੋਏ ਸੀ ਤਾਂ ਅਸੀਂ ਸਟੇਜ ਤੇ ਚੜ੍ਹ ਕੇ ਕਿਹਾ ਸੀ, ਉਦੋਂ ਮੈਂ ਹੀ ਬੋਲਿਆ ਸੀਗਾ ਕਿ MSP ਲੈ ਕੇ ਮੁੜਿਓ ਜੇ, ਕਿਉਂਕਿ ਆਪਾਂ ਨਾਰਾ ਲਾਉਂਦੇ ਹੁੰਦੇ ਸੀ ਉਦੋਂ ਕਿ ਕਾਲੇ ਕਾਨੂੰਨ ਰੱਦ ਹੋਣ, MSP ਦਿੱਤੀ ਜਾਵੇ, ਫਿਰ ਮੁੜਾਂਗੇ। MSP ਦੇ ਨਾਂ ਤੇ ਅਸੀਂ ਕਮੇਟੀ 'ਚ ਵੀ ਕਿਹੜੇ ਨਾਂ ਦੇਣੇ ਆ ਤੇ ਕਮੇਟੀ ਕਿਹੋ ਜਿਹੀ ਬਣੂਗੀ, ਉਹਦੇ ਲਈ ਵੀ ਇੰਤਜ਼ਾਰ ਨਹੀਂ ਕੀਤਾ। ਜਦ ਕਿ ਅਸੀਂ ਉੱਥੇ ਕਹਿੰਦੇ ਰਹੇ ਹਾਂ ਕਿ ਇਹਦੇ ਲਏ ਬਗੈਰ ਨਾ ਮੁੜਿਓ ਜੀ। ਉਸ ਦਿਨ ਵੀ ਮੈਂ ਸਟੇਜ ਤੇ ਜਾ ਕੇ 26 ਨਵੰਬਰ ਦੀ ਗੱਲ ਹੈ ਨਾ, ਜਦੋਂ ਦੁਬਾਰਾ ਆਉਣ ਤੋਂ ਪਹਿਲਾਂ ਇਕੱਠੇ ਹੋਏ ਸੀ, ਜਦੋਂ ਉੱਥੇ ਹੀ ਸਿੰਘੂ ਦੇ ਬਾਰਡਰ ਤੇ ਬੋਲਿਆ ਸੀ ਤੇ ਆਪਦੇ ਵੱਲੋਂ ਕੋਸ਼ਿਸ਼ ਵੀ ਕੀਤੀ। ਡੱਲੇਵਾਲ ਹੋਰੀ ਬੈਠੇ ਵੀ ਰਹੇ ਉੱਥੇ ਕਿ ਇਹ ਮੰਗ ਆਪਾਂ ਮਨਵਾ ਕੇ ਜਾਵਾਂਗੇ, ਫਿਰ ਆਪਾਂ ਵਾਪਸ ਜਾਈਏ, ਹੁਣ ਜਾਣ ਦੀ ਕਾਹਲੀ ਨਾ ਕਰੀਏ। ਪਰ ਮੈਨੂੰ ਲੱਗਦਾ ਉਦੋਂ ਪੰਜਾਬ 'ਚ ਇਲੈਕਸ਼ਨ ਸੀਗੇ ਤੇ ਕੁਝ ਲੋਕਾਂ ਨੂੰ ਆਉਣ ਦੀ ਕਾਹਲੀ ਸੀ। ਉਸ ਕਾਹਲੀ ਦੇ ਵਿੱਚ ਆਪਾਂ ਜੋ ਹਾਸਲ ਕਰਨਾ ਸੀ ਉਹਨੂੰ ਥੋੜਾ ਜਿਹਾ ਅਧੂਰਾ ਛੱਡ ਆਏ। ਤੁਸੀਂ ਉਸ ਇਲੈਕਸ਼ਨਾਂ ਦੀ ਗੱਲ ਕੀਤੀ ਆ, ਪਰ ਜਿਹੜੀ MSP ਦੀ ਗੱਲ ਸੀਗੀ ਉਸ ਨੂੰ ਲੈ ਕੇ ਇਹ ਵੀ ਸੁਣਨ ਦੇ ਵਿੱਚ ਆਇਆ, ਸੂਤਰ ਜਿਹੜੇ ਕਿ ਦੱਸਦੇ ਨੇ ਕਿ ਸਿੱਧੀ ਮੀਟਿੰਗ ਵੀ ਹੋ ਰਹੀ ਸੀ PM ਦੇ ਨਾਲ। ਇਹ ਜਿਵੇਂ ਅੱਜ ਆਪਾਂ ਨੂੰ ਮਿਲੇ ਹੀ ਹੈ, ਹੰਸਰਾਜ ਹੋਰਾਂ ਨੇ ਦੱਸਿਆ, ਹੰਸਰਾਜ ਹੰਸੂਰੀ ਇਹ ਮੀਟਿੰਗ ਕਰਵਾ ਰਹੀ ਸੀ, ਪਰ ਉਹ 26 ਜਨਵਰੀ ਤੋਂ ਪਹਿਲਾਂ ਦੀ ਗੱਲ ਹੈ ਜੀ, ਕਿ ਇਹਨਾਂ ਨੇ ਕਿਹਾ ਲੈ ਵੀ ਜਦੋਂ ਪਹਿਲੀ ਮੀਟਿੰਗ ਇਹਨਾਂ ਦੀ ਹੋਈ, ਓਫੀਸ਼ੀਅਲ ਮੀਟਿੰਗ ਕਿਸਾਨਾਂ ਦੀ, ਤਾਂ ਇਹਨਾਂ ਨੇ ਕਿਹਾ ਸਾਨੂੰ ਆਫੀਸਰ ਹੀ ਮਿਲੇ ਨੇ ਸਿਰਫ। ਤਾਂ ਉਹ ਆਂਦੇ ਭਾਈ ਮੈਂ ਵਿੱਚ ਇਨੀਸ਼ੀਏਟਿਵ ਲਿਆ ਤੇ ਮੈਂ ਕਿਹਾ ਆਫੀਸਰ ਹੀ ਕਿਉਂ, ਤੁਹਾਨੂੰ ਪ੍ਰਾਈਮ ਮਿਨਿਸਟਰ ਤੱਕ ਮਨਾ ਦਿੰਦੇ ਆ, ਸਿੱਧੀ ਗੱਲ ਕਰਾ ਦਿੰਦੇ ਆ। ਇੱਧਰੋਂ ਕਿਸਾਨ ਲੀਡਰ ਸੀਗੇ ਕੁਛ ਜਿਨ੍ਹਾਂ ਨੇ ਇਹ ਕਿਹਾ ਕਿ ਠੀਕ ਹੈ ਜੀ ਮਿਲਾ ਦਿਓ ਜੀ। ਉਹਨਾਂ ਦੇ ਜਿਸ ਦਿਨ ਮੈਂ ਮੀਟਿੰਗ ਅਰੇਂਜ ਕੀਤੀ ਪ੍ਰਾਈਮ ਮਿਨਿਸਟਰ ਨਾਲ, ਮਾਰਨਿੰਗ ਅਸੀਂ ਕੁਛ 5 ਵਜੇ ਨਿਕਲਣਾ ਸੀ ਸਿੰਘੂ ਦੇ ਨੇੜਿਓਂ ਹੀ, ਤਾਂ 3 ਵਜੇ ਜਿਹੜਾ ਸੋਰਸ ਕਿਸਾਨਾਂ ਦੇ ਲੀਡਰ ਸੀ ਗੱਲ ਕਰ ਰਹੇ ਸੀ, ਉਹ ਆਪਦਾ ਫੋਨ ਆਫ ਕਰ ਗਏ। ਕਹਿੰਦੇ ਮੈਂ ਉੱਥੇ ਖੜਾ ਲਿਜਾਣ ਲਈ ਕਿ ਭਾਈ ਮੈਂ ਭਲਾ ਉਧਰਲੇ ਖੀਮੇ 'ਚ ਬੈਠਾ, ਪਰ ਮੈਂ ਤੁਹਾਡੇ ਹੱਕ ਦੀ, ਜੇ ਪੰਜਾਬ ਦੇ ਹੱਕ ਦੀ ਕੋਈ ਗੱਲ ਕਰ ਸਕਾਂ ਤਾਂ ਵਾਈ ਨਾਟ। ਆਂਦੇ ਬਟ ਉੱਥੇ ਕਿਸਾਨ ਉਹ ਜਿਹੜੇ ਲੀਡਰ ਸੀਗੇ ਉਹ ਆਏ ਨਹੀਂ, ਤੇ ਪ੍ਰਾਈਮ ਮਿਨਿਸਟਰ ਵਾਲੇ ਮੈਨੂੰ ਮਜ਼ਾਕ ਕਰਦੇ ਰਹੇ ਕਿ ਤੁਸੀਂ ਤਾਂ ਦੇ ਸੀ ਲੈ ਕੇ ਆਉਂਗੇ, ਗੱਲ ਕਰਾਵਾਂਗੇ। ਤੇ ਮੈਂ ਕਿਹਾ ਡਰ ਕਿਹੜੀ ਗੱਲ ਦਾ ਸੀ, ਮੈਂ ਜਿਹੜੀ ਗੱਲ ਖੋਲ ਕੇ ਕਹਿ ਰਿਹਾ ਨਾ ਹਰਜਿੰਦਰ, ਆਹੀ ਕਹਿ ਰਿਹਾ ਕਿ ਜੇ ਤੁਸੀਂ ਤੁਹਾਨੂੰ ਪਤਾ ਹੈ ਅਸੀਂ ਹਾਸਲ ਕੀ ਕਰਨਾ, ਲੋਕਾਂ ਨੂੰ ਦੱਸਿਆ ਹੋਇਆ, ਤਾਂ ਫਿਰ ਡਰਨਾ ਕਿਹੜੀ ਗੱਲੋਂ ਯਾਰ। ਜੇ ਤੁਸੀਂ 5 ਜਣੇ ਵੀ ਜਾ ਰਹੇ ਹੋ, ਤੁਸੀਂ ਜਾ ਕੇ ਆਉਂਦੇ ਆ ਕੇ ਦੱਸ ਦਿੰਦੇ ਕਿ ਅਸੀਂ ਮਿਲ ਕੇ ਆਏ ਆ, ਆਹ ਗੱਲਾਂ ਹੋਈਆਂ, ਆਹ ਗੱਲਾਂ ਹੋਣੀਆਂ, ਬਾਕੀ ਇਸ ਤੇ ਕੋਈ ਵੀ ਇਤਰਾਜ਼ ਨਹੀਂ ਕਰੂਗਾ। ਜਦੋਂ ਅਸੀਂ ਗੁਪਤ ਰੱਖਦੇ ਆ ਨਾ ਗੱਲਾਂ, ਉਦੋਂ ਗੱਲ ਗੜਬੜ ਹੋ ਜਾਂਦੀ ਹੈ।
ਉਦੋਂ ਉਹਦੇ ਚ ਬੜਾ ਕੁਝ ਘੁੰਮਣ ਘੇਰੀਆਂ ਪੈਦਾ ਹੋ ਜਾਂਦੀਆਂ ਨੇ। ਬਿਹਤਰ ਇਹ ਹੈ ਕਿ ਜੋ ਹਾਸਲ ਕਰਨਾ ਚਾਹੁੰਦੇ ਹੋ ਉਹ ਦੱਸੋ, ਔਰ ਕਿਵੇਂ ਹਾਸਲ ਕਰਨਾ ਚਾਹੁੰਦੇ ਹੋ ਉਹ ਵੀ ਦੱਸੋ। ਕੀ ਹਰਜ ਸੀ ਜੇ ਤੁਸੀਂ ਉਦੋਂ ਪ੍ਰਾਈਮ ਮਿਨਿਸਟਰ ਨੂੰ ਮਿਲ ਲੈਂਦੇ ਔਰ ਦੱਸਦੇ ਆ ਕੇ। ਮਾਨ ਸਾਹਿਬ ਜਿਹੜੀ ਗੱਲ ਇਹ ਹੈ ਕਿ ਤੁਸੀਂ ਦੱਸਣਾ ਨਹੀਂ ਸੀ ਆ ਕੇ, ਤੁਸੀਂ ਦੱਸਣਾ ਨਹੀਂ ਸੀ, ਇਸ ਲਈ ਡਰ ਗਏ। ਤੇ ਜੇ ਡਰ ਹੀ ਗਏ ਸੀ ਤਾਂ ਫਿਰ ਯਾਰ ਕਮ ਸੇ ਕਮ ਬਾਅਦ ਚ ਹੀ ਜ਼ਿਕਰ ਕਰ ਦਿਓ ਕਿ ਫਲਾਨਾ ਬੰਦਾ ਸਾਡੀ ਅਰੇਂਜ ਕਰਾ ਰਿਹਾ ਸੀ ਤੇ ਆਹ ਸਾਡੀ ਇੱਕ ਗੱਲ ਹੋਣ ਜਾ ਰਹੀ ਸੀ। ਕਿਉਂਕਿ ਜੋ ਵੀ ਤੁਹਾਡੇ ਕੋਈ ਵੈਲ ਵਿਸ਼ਰ ਨੇ, ਜੋ ਵੀ ਪੰਜਾਬ ਲਈ ਜਾਂ ਕਿਸਾਨੀ ਲਈ ਕੁਝ ਕਰਨਾ ਚਾਹੁੰਦੇ ਨੇ, ਤਾਂ ਖੁੱਲ ਕੇ ਦੱਸੋ ਯਾਰ। ਬਿਲਕੁਲ ਕਿਹੜੇ ਬੰਦੇ ਨੇ ਐਫਰਟ ਕੀਤਾ, ਕਿਉਂ ਕੀਤਾ, ਅਸੀਂ ਕੀ ਮੰਗਣ ਜਾ ਰਹੇ ਸੀ। ਜਾਂ ਤਾਂ ਫਿਰ ਇਹਦੇ ਚ ਕੁਝ ਉਹ ਕਹਿੰਦੇ ਹੁੰਦੇ ਜਦੋਂ ਕੋਈ ਦਾਲ ਚ ਕਾਲਾ ਹੋਵੇ, ਜਦੋਂ ਕੋਈ ਝਿਜਕ ਹੋਵੇ ਅੰਦਰ, ਔਰ ਡਰ ਕਿਹੜੀ ਗੱਲ ਦਾ ਸੀ? ਤੁਹਾਨੂੰ ਲੋਕ ਇਹ ਕਹਿੰਦੇ ਲੈ ਤੁਸੀਂ ਕਿਉਂ ਮਿਲਨੇ ਹੋ ਇਕੱਲੇ, ਤਾਂ ਫਿਰ ਤੁਸੀਂ ਪਹਿਲਾਂ ਹੀ ਕਹਿ ਦਿੰਦੇ ਕਿ ਭਾਈ ਅਸੀਂ ਤਾਂ 32 ਦੇ 32 ਆਵਾਂਗੇ, ਜਾਂ ਸਾਡੀ ਇੱਕ ਕਮੇਟੀ ਫੈਸਲਾ ਕਰੂਗੀ ਫਿਰ ਆਊਗੀ। ਜੇ ਤੁਸੀਂ ਐਗਰੀਕਲਚਰ ਮਿਨਿਸਟਰ ਨੂੰ, ਐਗਰੀਕਲਚਰ ਸੈਕਟਰੀ ਨੂੰ ਮਿਲਣ ਚ ਤਾਂ ਚਾਹਵਾਨ ਨੂੰ, ਪ੍ਰਾਈਮ ਮਿਨਿਸਟਰ ਨੂੰ ਮਿਲਣ ਚ ਕੀ ਪ੍ਰੋਬਲਮ ਸੀ? ਮਿਲ ਲੈਂਦੇ। ਇਹ ਨਹੀਂ ਲੱਗਿਆ ਕਿਤੇ ਬਈ ਜਦੋਂ ਆਪਾਂ ਇੱਥੇ ਗੱਲ ਕਰ ਰਹੇ ਸੀ ਬੈਠ ਕੇ ਕਿ ਇਹ ਚਰਚਾ ਅੱਜ ਇੱਕ ਨਵੀਂ ਜਿਹੀ ਛਿੜੀ ਆ ਕਿ ਪ੍ਰਾਈਮ ਮਿਨਿਸਟਰ ਉਹਨਾਂ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਸੀ ਜਿਹੜੇ ਕਿਸਾਨ ਪ੍ਰਾਈਮ ਮਿਨਿਸਟਰ ਨੂੰ ਗਾਲਾਂ ਤੱਕ ਕੱਢਦੇ ਰਹੇ। ਉਹ ਵੀ ਸ਼ੁਰੂ ਦੇ ਦਿਨਾਂ 'ਚ ਹੀ, ਪਹਿਲੀ ਮੀਟਿੰਗ ਤੋਂ ਬਾਅਦ ਹੀ ਇਹਨਾਂ ਦੀਆਂ ਕਾਫੀ ਮੀਟਿੰਗਾਂ ਹੋਈਆਂ ਸੀ ਉਦੋਂ। 26 ਜਨਵਰੀ ਤੋਂ ਪਹਿਲਾਂ ਹੀ 2-3 ਮੀਟਿੰਗਾਂ ਤਾਂ 26 ਜਨਵਰੀ ਤੋਂ ਪਹਿਲਾਂ ਹੀ ਹੋ ਗਈਆਂ ਸੀ। ਬਿਲਕੁਲ ਬਿਲਕੁਲ ਉਦੋਂ ਹੀ ਮਿਲਣਾ ਚਾਹੁੰਦਾ ਸੀ। ਇਹ ਮੈਨੂੰ ਵੀ ਹੁਣ ਪਤਾ ਲੱਗਿਆ ਜਦੋਂ ਹੰਸਰਾਜ ਹੋਰਾਂ ਨੇ ਦੱਸੀ ਇਹ ਗੱਲ, ਹੰਸਰਾਜ ਹੰਸ ਹੋਰਾਂ ਨੇ। ਮੈਂ ਕਿਹਾ ਯਾਰ ਇਹ ਤਾਂ ਇੱਕ ਅੱਛਾ ਐਫਰਟ ਸੀ ਤੁਹਾਡੇ ਵੱਲੋਂ। ਉਹਦੇ ਜੀ ਮੇਰਾ ਤਾਂ, ਮੈਂ ਇਹੋ ਜਿਹੀ ਐਫਰਟ ਕਰਦਾ ਰਿਹਾ ਪਰ ਮੇਰਾ ਤਾਂ ਜ਼ਿਕਰ ਹੀ ਨਹੀਂ ਕੀਤਾ ਕਿਸੇ ਨੇ। ਮੈਂ ਨਾ ਕਿਸੇ ਦੇ ਜ਼ਿਕਰ ਦੀ ਗੱਲ ਛੱਡੋ, ਤੁਸੀਂ ਉਦੋਂ ਜੇ ਇਸ ਐਫਰਟ ਨਾਲ ਇੰਨਾ ਕੁਝ ਹੋ ਜਾਂਦਾ, ਆਪਾਂ ਅਖੀਰ ਤੱਕ ਆਨੇ 600 ਸ਼ਹੀਦੀਆਂ ਹੋਈਆਂ ਉਸ ਕਿਸਾਨ ਅੰਦੋਲਨ 'ਚ, ਕਿੰਨੀਆਂ ਸ਼ਹੀਦੀਆਂ ਬਚ ਜਾਂਦੀਆਂ, ਬਿਲਕੁਲ ਕਿੰਨੀਆਂ ਬਹੁਮੁੱਲੀਆਂ ਜਾਨਾਂ ਬਚ ਜਾਂਦੀਆਂ ਬਿਲਕੁਲ। ਜੇ ਅਸੀਂ ਇਹ ਚੀਜ਼ ਉਦੋਂ ਹੀ ਹੱਲ ਹੁੰਦੀ ਤਾਂ। ਕਿੰਨੀਆਂ ਤਕਲੀਫਾਂ ਹੋਈਆਂ, ਕਿੰਨਾ ਡੀਜ਼ਲ ਲੱਗਿਆ, ਕਿੰਨਾ ਰਾਸ਼ਨ ਪਾਣੀ ਗਿਆ, ਕਿੰਨੇ ਲੋਕ ਤੰਗ ਹੋਏ, ਉਹਨਾਂ ਚੀਜ਼ਾਂ ਤੋਂ ਆਪਾਂ ਬਚ ਜਾਂਦੇ ਫਿਰ, ਜੇ ਵਾਕਈ ਕੁਝ ਹੋ ਸਕਦਾ ਸੀ ਤਾਂ। ਬਿਲਕੁਲ। ਤੇ ਜੇ ਨਹੀਂ ਹੋ ਸਕਦਾ ਸੀ ਤਾਂ ਫਿਰ ਤੁਸੀਂ ਪਹਿਲਾਂ ਤੁਸੀਂ ਕੋਸ਼ਿਸ਼ ਕਰਦੇ ਹੋ ਲੁਕ ਛਿਪ ਕੇ, ਫਿਰ ਉਸ ਗੱਲ ਨੂੰ ਅਧੂਰਾ ਛੱਡ ਦਿੰਦੇ ਹੋ। ਇਹ ਗਲਤ ਗੱਲ ਹੈ ਨਾ। ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਹੁਣ, ਜਿਹੜਾ ਕਿ ਚਲੋ ਇਹ ਤਾਂ 2 ਸਾਲ ਪਹਿਲਾਂ ਦੀਆਂ ਗੱਲਾਂ ਸੀ ਜਿਹੜੀਆਂ ਆਪਾਂ ਹੁਣ ਤੱਕ ਆਓ ਚਲੋ ਹੋ ਗਈਆਂ। ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਬਈ? ਪੰਜਾਬ ਦੇ ਵਿੱਚ ਜਿਵੇਂ ਸਰਕਾਰ ਆਈ, ਬਿਗਲ ਵਜਾਇਆ ਇੱਕ ਵੱਡਾ ਕਿ ਇਹ ਸਰਕਾਰ ਬਦਲਾ ਲਿਆਊਗੀ, ਇਹ ਸਰਕਾਰ ਉਹਨਾਂ ਕਿਰਤੀਆਂ ਦੀ ਗੱਲ ਕਰੂ ਜਿਹੜੇ ਕਿਰਤੀ ਪੰਜਾਬ ਦੇ ਲਈ ਲੜਦੇ ਨੇ, ਇਹ ਸਰਕਾਰ ਹੱਕਾਂ ਦੀ ਗੱਲ ਕਰੂ। ਇੱਕ ਨਾ ਗੱਲ ਅੱਛੀ ਹੋਈ ਹੈ ਜਿਹੜੀ ਅੰਦੋਲਨ ਚੋਂ ਨਿਕਲੀ ਕਿ ਲੋਕ ਸਾਡੇ ਸੰਘਰਸ਼ਮਈ ਹੋ ਗਏ। ਸੰਘਰਸ਼ਮਈ ਬੰਦਾ ਜਦੋਂ ਹੁੰਦਾ ਨਾ ਉਦੋਂ ਕੁਛ ਨਾ ਕੁਛ ਲੈ ਡਿੱਗਦਾ ਹੈ ਜੀ। ਪਹਿਲਾਂ ਅਸੀਂ ਲੈ ਕੇ ਡਿੱਗੇ ਕਿ ਅਸੀਂ, ਕਿਉਂਕਿ ਇਲੈਕਸ਼ਨ ਨਾਲ ਹੀ ਸੀ, ਇੱਕ ਲੋਕਾਂ ਨੇ ਇਨਕਲਾਬੀ ਫੈਸਲਾ ਕੀਤਾ। ਲੋਕਾਂ ਨੇ ਇਨਕਲਾਬੀ ਫੈਸਲਾ ਕਰਕੇ ਪੁਰਾਣੇ ਥੰਮ ਪੱਟ ਕੇ ਸੁੱਟਤੇ ਤੇ ਨਵਿਆਂ ਨੂੰ 92 ਨੂੰ ਜਿਤਾਤਾ। ਇੱਕ ਨਵੀਂ ਸਰਕਾਰ ਬਣਾਤੀ ਜਿਹਨੂੰ ਇਹ ਕਿਹਾ ਗਿਆ ਕਿ ਸਾਡੀ ਸਰਕਾਰ ਹੈ। ਹੁਣ ਜਿਹੜੀ ਤੁਸੀਂ ਗੱਲ ਪੁੱਛੀ ਆ ਉਹ ਇਹ ਹੈ ਕਿ ਕੀ ਅਸੀਂ ਉਸ ਨਵੀਂ ਸਰਕਾਰ ਨਾਲ ਉਹ ਹਾਸਲ ਕਰ ਸਕੇ ਜੋ ਅਸੀਂ ਕਰਨਾ ਚਾਹੁੰਦੇ ਸੀ? ਉਹ ਹਾਸਲ ਹੋਇਆ ਜਾਂ ਨਹੀਂ ਹੋਇਆ? ਮੈਨੂੰ ਲੱਗ ਰਿਹਾ ਅਸੀਂ ਉਹ ਹਜੇ ਹਾਸਲ ਨਹੀਂ ਕੀਤਾਗਾ। ਉਹ ਅੱਜ ਵੀ ਤੁਸੀਂ ਜਾਓ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਲੈਵਲ ਤੇ ਉਹੀ ਕਰਪਸ਼ਨਾਂ ਨਜ਼ਰ ਆ ਰਹੀਆਂ ਨੇ। ਬਿਲਕੁਲ। ਜੇ ਤੁਸੀਂ ਲੋਕਾਂ ਦੀ ਹਾਲਤ ਬਿਆਨ ਕਰੋ ਕਿਸਾਨੀ ਦੀ, ਅੱਜ ਕਿਸਾਨ ਕਿਉਂ ਆਏ ਸੀਗੇ ਕਿ ਜੀ ਸਾਨੂੰ MSP ਦਿੱਤੀ ਜਾਵੇ ਦੂਜੀਆਂ ਫਸਲਾਂ ਤੇ। ਇਹ ਮੰਗ ਵੀ ਆਪਣੀ ਪੁਰਾਣੀ ਸੀ, ਇਲੈਕਸ਼ਨਾਂ ਤੋਂ ਪਹਿਲਾਂ ਤੋਂ ਕਰ ਰਹੇ ਸੀਗੇ ਕਿ ਕਣਕ ਝੋਨੇ ਤੋਂ ਪਿੱਛਾ ਤਾਂ ਹੀ ਛੁੱਟੂਗਾ ਜੇ ਬਾਕੀ ਫਸਲਾਂ ਤੇ MSP ਹੋਵੇ। ਇਹ ਗੱਲ ਵੀ ਹੁਣ ਉੱਥੇ ਦੀ ਉੱਥੇ ਖੜੀ ਹੈ। ਪਰ ਸਰਕਾਰ ਦੇ ਮੰਤਰੀ ਤਾਂ ਚੁਟਕੀਆਂ ਮਾਰਦੇ ਰਹੇ ਕਿ 5 ਮਿੰਟਾਂ 'ਚ MSP ਦੇ ਦਾਂਗੇ। ਵੇਖ ਲਓ 5 ਮਿੰਟ ਅੱਜ ਮਤਲਬ ਦਾ ਪੌਣੇ 2 ਸਾਲ ਹੋ ਗਏ ਨੇ, ਉੱਥੇ ਹੀ ਖੜੇ ਆ। ਇਹੀ ਗੱਲ ਹੈ ਵੀ ਅਸੀਂ ਜੋ ਪੰਜਾਬ ਅਸੀਂ ਬਣਾਉਣਾ ਚਾਹ ਰਹੇ ਸੀ। ਪਰ ਹਰਜਿੰਦਰ, ਮੈਂ ਇਹਦੇ 'ਚ ਇੱਕ ਗੱਲ ਹੋਰ ਕਹੂੰਗਾ ਗੱਲ ਨੂੰ ਵਿੱਚੇ ਛੱਡਦਾ ਹੋਇਆ, ਇਹ ਇੱਕ ਬਦਲਾਅ ਸੀ ਲੋਕਾਂ ਵੱਲੋਂ। ਸਰਕਾਰ ਉਸ ਬਦਲਾਅ ਤੇ ਕਿੰਨਾ ਪੂਰਾ ਉਤਰੀ ਉਹ ਇੱਕ ਅਲੱਗ ਡਿਸਕਸ਼ਨ ਹੈ। ਨਹੀਂ ਉਤਰੀ ਬਲਕਿ ਪੂਰਾ ਕਹਿਣਾ ਚਾਹੀਦਾ ਜੋ ਅਸੀਂ ਪੂਰਾ ਚਾਹੁੰਦੇ ਸੀ। ਪਰ ਅਸੀਂ ਬਦਲਾਅ ਤੋਂ ਭੱਜਣਾ ਨਹੀਂਗਾ, ਕਿਉਂਕਿ ਜੇ ਪਿੱਛੇ ਮੁੜਾਂਗੇ ਤਾਂ ਅਸੀਂ ਫਿਰ ਉੱਥੇ ਹੀ ਚਲੇ ਗਏ। ਉਹ ਤਾਂ ਪਤਾ ਹੈ ਸ਼ਰਤੀਆ ਨੁਕਸਾਨ ਹੈ, ਸ਼ਰਤੀਆ ਲੋਟੂ ਨੇ।
ਅਸੀਂ ਬਦਲਾਅ ਦਰ ਬਦਲਾਅ ਕਰਦੇ ਚੱਲੀਏ ਨਿਰੰਤਰ, ਇੱਕ ਨਹੀਂ ਤਾਂ ਦੂਜਾ, ਦੂਜਾ ਨਹੀਂ ਤਾਂ ਤੀਜਾ, ਤੀਜਾ ਨਹੀਂ ਤਾਂ ਚੌਥਾ, ਫਾਈਨਲੀ ਅਸੀਂ ਉਹ ਅਚੀਵ ਕਰ ਪਾਵਾਂਗੇ ਜੋ ਸਾਨੂੰ ਵਾਕਿਆ ਹੀ ਚਾਹੀਦਾ। ਵੈਸਟਰਨ ਵਰਲਡ ਦੇ ਵਿੱਚ ਇਹੀ ਹੋਇਆ, ਉਹਨਾਂ ਨੇ ਇੱਕ ਬਦਲਿਆ, ਫਿਰ ਦੂਜਾ ਬਦਲਿਆ, ਫਿਰ ਤੀਜਾ ਬਦਲਿਆ, ਫਿਰ ਉਸ ਥਾਂ ਤੇ ਪਹੁੰਚੇ ਜੋ ਉਹਨਾਂ ਨੂੰ ਐਗਜ਼ੈਕਟਲੀ ਸਰਕਾਰ ਚਾਹੀਦੀ ਸੀ। ਲੱਗਦਾ ਵੀ ਕੋਈ ਆ ਕੇ ਖੜੂਗਾ ਉਸ ਥਾਂ? ਕਿਉਂ ਨਹੀਂ ਖੜੂਗਾ? ਆਪਣੇ ਚੋਂ ਹੀ ਆਉਣਾ, ਆ ਪੰਜਾਬ ਚੋਂ ਹੀ ਨਿਕਲਣਾ। ਇੱਕ ਚੁਣ ਲਓ, ਦੂਜਾ ਚੁਣ ਲਓ। ਜਦੋਂ ਇਹ ਮੈਸੇਜ ਕਨਵੇ ਹੋ ਗਿਆ ਨਾ ਕਿ ਲੋਕ ਆਹ ਚਾਹੁੰਦੇ ਨੇ, ਤਾਂ ਬਣਨਾ ਪੈ ਜਾਣਾ। ਇਹ ਡੈਮੋਕ੍ਰੇਸੀ ਦੀ ਮਜਬੂਰੀ ਹੈ। ਲੋਕ ਕਰਨਗੇ ਵਿਸ਼ਵਾਸ। ਇਹੀ ਤਾਂ ਲੋਕਾਂ ਨੂੰ ਕਹਿ ਰਹੇ ਹਾਂ ਆਪਾਂ ਕਿ ਲੋਕੋ ਤੁਸੀਂ ਬਦਲਾਅ ਤੋਂ ਡਰਿਓ ਜੇ ਨਾ। ਜੇ ਇਹ ਤੁਹਾਡੇ ਬਦਲਾਅ ਜਿਹੜਾ ਤੁਸੀਂ ਕੀਤਾ ਹੈ ਇਹ ਤੁਹਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ, ਤਾਂ ਇਹਨਾਂ ਨੂੰ ਵੀ ਬਦਲ ਦਿਓ, ਕੋਈ ਹੋਰ ਲੈ ਕੇ ਆਓ। ਉਹ ਨਾ ਉਤਰੇ ਤਾਂ ਉਹਨਾਂ ਨੂੰ ਵੀ ਬਦਲ ਦਿਓ, ਫਿਰ ਕੋਈ ਹੋਰ ਲੈ ਕੇ ਆਓ। ਫਾਈਨਲੀ ਅਸੀਂ ਕੁਝ ਅਚੀਵ ਕਰ ਲਾਂਗੇ। ਅਦਰਵਾਈਜ਼ ਜੇ ਅਸੀਂ ਪਿੱਛੇ ਮੁੜ ਗਏ ਤਾਂ ਸਾਨੂੰ ਉਹੀ ਮਿਲ ਜਾਣਗੇ ਜਿਹੜੇ ਪਹਿਲਾਂ ਲੁੱਟਦੇ ਰਹੇ। ਫਿਰ ਤਾਂ ਕੋਈ ਸ਼ੱਕ ਹੀ ਨਹੀਂ ਨਾ ਕਿ ਲੁੱਟੇ ਜਾਵਾਂਗੇ। ਕਮ ਸੇ ਕਮ ਨਵੇਂ ਬਦਲਾਅ ਕਰਦੇ ਅੱਗੇ ਵਧਾਂਗੇ। ਥੋੜਾ ਥੋੜਾ ਬੈਟਰ ਹੁੰਦੇ ਹੁੰਦੇ ਆਪਾਂ ਉੱਥੇ ਪਹੁੰਚ ਜਾਾਂਗੇ ਜਿੱਥੇ ਸਾਨੂੰ ਪੂਰੀ ਤਸੱਲੀ ਹੋ ਜੂਗੀ। ਕੁਝ ਚੀਜ਼ਾਂ ਤਾਂ ਹੋਈਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਨਹੀਂ, ਬਹੁਤ ਥੋੜੀਆਂ ਨੇ। ਬਿਲਕੁਲ, ਜਿੰਨੀਆਂ ਸਾਨੂੰ ਚਾਹੀਦੀਆਂ ਸੀ ਉਹਦੇ ਮੁਕਾਬਲੇ ਬਹੁਤ ਥੋੜੀਆਂ ਨੇ। ਚਲੋ ਥੋੜੀਆਂ ਹੀ ਸਹੀ, ਅਗਲੀ ਵਾਰੀ ਇਸ ਤੋਂ ਬਿਹਤਰ ਚੁਣਾਂਗੇ, ਫਿਰ ਹੋਰ ਬਿਹਤਰ ਚੁਣਾਂਗੇ, ਤਾਂ ਫਾਈਨਲੀ ਉੱਥੇ ਪਹੁੰਚਾਂਗੇ। ਕ੍ਰਾਈਮ ਨੂੰ ਨੱਥ ਪੈਂਦੀ ਨਜ਼ਰ ਆਈ। ਗਿੱਪੀ ਗਰੇਵਾਲ ਦੇ ਘਰ ਤੇ ਗੋਲੀਆਂ ਚੱਲ ਗਈਆਂ, ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਫਰੋਤੀਆਂ ਦੀ ਮੰਗ ਲਗਾਤਾਰ ਜਾਰੀ। ਅੱਜ ਵੀ ਛੋਟੇ ਸ਼ਹਿਰਾਂ ਦੇ ਵਿੱਚ ਮੈਂ ਸੁਣਿਆ ਕਿ ਹਰ ਦੂਜੇ ਬੰਦੇ ਨੂੰ ਜਿਹੜਾ ਥੋੜਾ ਜਿਹਾ ਵੀ ਅਮੀਰ ਆ ਉਹਨੂੰ ਫੋਨ ਆ ਜਾਂਦਾ ਹੈ। ਕਾਨੂੰਨ ਅਵਸਥਾ ਜਿਹੜੀ ਕਹਿ ਲਓ ਉੱਥੇ ਹੀ ਖੜੀ ਹੋਈ ਹੈ। ਜੋ ਕੁਝ ਪਹਿਲਾਂ ਹੁੰਦਾ ਹੀ ਉਹ ਹੁਣ ਹੋ ਰਿਹਾ। ਆ ਗਿੱਪੀ ਦੇ ਘਰ ਤੇ ਉੱਥੇ ਮੈਨੂੰ ਪਤਾ ਲੱਗਿਆ ਹੁਣ ਕਿ ਕੈਨੇਡਾ ਦੇ ਵਿੱਚ, ਤੁਸੀਂ ਦੇਖੋ ਗੱਲ ਕਿੱਥੋਂ ਤੱਕ ਪਹੁੰਚ ਗਈ ਹੈ। ਕੈਨੇਡਾ ਤੱਕ ਪਹੁੰਚ ਗਈ। ਇਹਨਾਂ ਦੇ ਹੱਥ ਇੰਨੇ ਮਜ਼ਬੂਤ ਹੋ ਗਏ ਨੇ। ਸਾਡੇ ਇੱਥੇ ਜਿਹੜੇ ਹੋਮ ਮਿਨਿਸਟਰ ਨੇ ਜਾਂ ਮੁੱਖ ਮੰਤਰੀ ਕੋਲ ਹੀ ਹੋਮ ਅਫੇਅਰਸ ਹੈ ਕਿ ਭਾਈ ਇੱਥੇ ਤੁਸੀਂ ਕੀ ਕਰ ਰਹੇ ਹੋ? ਫਿਰ ਸ਼ਰੇਆਮ ਜ਼ਿੰਮੇਵਾਰੀਆਂ ਚੁੱਕੀਆਂ ਜਾਂਦੀਆਂ ਨੇ। ਉਹੀ ਤਾਂ ਗੱਲ ਹੈ, ਸ਼ਰੇਆਮ ਫਰੋਤੀਆਂ ਮੰਗੀਆਂ ਜਾਂਦੀਆਂ ਨੇ। ਜੇ ਮਤੋਜ ਮਾਨ ਵਰਗਾ ਇੱਕ ਪੋਸਟ ਪਾ ਦੇ ਉਸਦੇ ਪੇਜ ਬਾਇਨ ਹੋ ਜਾਂਦੇ ਆ। ਇਹੀ ਗੱਲ ਹੈ ਕਿ ਤੁਸੀਂ ਕਿੱਥੇ ਕੰਮ ਕਰ ਰਹੇ ਹੋ, ਤੁਸੀਂ ਕੰਮ ਕਿਹੜੀ ਜਗ੍ਹਾ ਤੇ ਕਰ ਰਹੇ ਹੋ। ਕੀ ਕੰਮ ਇਹਨਾਂ ਗੱਲਾਂ ਤੇ ਕਰ ਰਹੇ ਹੋ ਜਾਂ ਕੰਮ ਉਹਨਾਂ ਗੱਲਾਂ ਤੇ ਹੋਣਾ ਚਾਹੀਦਾ? ਆਹ ਪ੍ਰੋਬਲਮ ਹੈ। ਤੁਸੀਂ ਇੱਕ ਡਿਬੇਟ ਰੱਖਦੇ ਹੋ, ਅਸੀਂ ਉੱਥੇ ਜਾਂਦੇ ਤਾਂ ਸਾਡਾ ਉੱਥੇ ਤੰਗ ਪਾੜਾ ਚਕਾਤਾ ਪਹਿਲਾਂ ਹੀ ਕਿ ਨਹੀਂ ਜੀ ਤੁਸੀਂ ਇੱਥੇ ਡਿਬੇਟ ਨਹੀਂ ਕਰ ਸਕਦੇ, ਕਾਨੂੰਨ ਆਪਦੀ ਹਰਕਤ 'ਚ ਆ ਗਿਆ। ਇਹਨਾਂ ਗੱਲਾਂ 'ਚ ਹਰਕਤ 'ਚ ਕਿਉਂ ਨਹੀਂ ਆ ਰਿਹਾਗਾ? ਇਸੇ ਗੱਲ ਦੀ ਗੱਲ ਕਰਨੀ ਸੀ ਕਿ ਡਿਬੇਟ ਇੱਕ ਰੱਖੀ ਗਈ। ਅਸੀਂ ਪੰਜਾਬ, ਇਹ ਸੁਖਬੀਰ ਬਾਦਲ ਦੀ ਕੁਰਸੀ ਆ, ਇਹ ਸਲੀਨ ਜਾਖੜ ਦੀ ਕੁਰਸੀ ਆ, ਇਹ LOP ਪ੍ਰਤਾਪ ਬਾਜਵਾ ਦੀ ਕੁਰਸੀ ਆ। ਕੁਰਸੀਆਂ ਵੱਲ ਹੀ ਇਸ਼ਾਰੇ ਕਰ ਕਰਕੇ ਪੰਜਾਬ ਦੇ ਮੁੱਖ ਮੰਤਰੀ। ਤੁਸੀਂ ਮੈਨੂੰ ਇਹ ਦੱਸੋ, ਅਸੈਂਬਲੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੈ ਨਹੀਂ ਗੇ? ਹੈਗੇ ਹੈ। ਕਿ ਬਾਕੀ ਪਾਰਟੀਆਂ ਦੇ MLA ਅਸੈਂਬਲੀ 'ਚ ਹੈ ਨਹੀਂ ਗੇ? ਹੈਗੇ ਹੈ। ਤਾਂ ਫਿਰ ਤੁਸੀਂ ਅਸੈਂਬਲੀ 'ਚ ਹੀ ਬਹਿਸ ਕਰ ਲਓ। ਤੁਹਾਨੂੰ ਇੱਕ ਹਾਲ ਰੱਖਣ ਦੀ ਕੀ ਲੋੜ ਪੈਗੀ? ਅੱਡ ਅਸੈਂਬਲੀ 'ਚ ਬਹਿਸ ਕਰੋ ਔਰ ਸਾਨੂੰ ਦੱਸੋ। ਅਸੀਂ ਤਾਂ ਅਸੈਂਬਲੀ ਬਕਾਇਦਾ ਇਸ ਕੰਮ ਲਈ ਬਣੀ ਹੈ, ਵਿਧਾਨ ਸਭਾ ਇਸੇ ਕੰਮ ਲਈ ਬਣੀ ਹੈ। ਔਰ ਜੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਅਸੀਂ ਬਾਹਰ ਉਹਨਾਂ ਲੋਕਾਂ ਨੂੰ ਲੈ ਕੇ ਆਉਣਾ ਜਿਹੜੇ ਅਸੈਂਬਲੀ 'ਚ ਨਹੀਂ ਗਏ, ਫਿਰ ਸਾਡੇ ਵਰਗਿਆਂ ਨੂੰ ਵੀ ਸੱਦੇ। ਪੰਜਾਬ ਬਾਹਰ ਕੂਕਦਾ ਰਿਹਾ, ਮੁੱਖ ਮੰਤਰੀ ਅੰਦਰ। ਮੈਂ ਆਹੀ ਤਾਂ ਕਿਹਾ, ਫਿਰ ਸਾਡੇ ਵਰਗਿਆਂ ਨੂੰ ਸੱਦੋ। ਹੋਰ ਬੰਦੇ ਬੜੇ ਹੈਗੇ ਨੇ, ਸੱਦੋ ਉਹਨਾਂ ਨੂੰ ਜਿਹੜੇ ਇੰਡੀਵਿਜੂਅਲੀ ਬੋਲਦੇ ਰਹਿੰਦੇ ਨੇ ਜਾਂ ਜਿਨ੍ਹਾਂ ਦੀਆਂ ਸੰਸਥਾਵਾਂ ਵੀ ਬਣਾਈਆਂ ਹੋਈਆਂ ਨੇ ਛੋਟੀਆਂ ਛੋਟੀਆਂ, ਜਿਹੜੇ ਵਿਧਾਨ ਸਭਾ 'ਚ ਨਹੀਂ ਜਾਂਦੇ ਜਾਂ ਜਾਣਾ ਨਹੀਂ ਚਾਹੁੰਦੇ ਜਾਂ ਜਾ ਨਹੀਂ ਪਾਉਂਦੇ। ਉਹਨਾਂ ਨੂੰ ਬੁਲਾ ਕੇ ਫਿਰ ਬਹਿਸ ਨੂੰ ਇੱਕ ਮਹਾ ਬਹਿਸ ਬਣਾਉਂਦੇ, ਫਿਰ ਤਾਂ ਮੰਨਦੇ ਗੱਲ ਨੂੰ। ਪਰ ਤੁਸੀਂ ਉਹਨਾਂ ਸਾਰੇ ਬੰਦਿਆਂ ਨੂੰ ਤਾਂ ਮਨਾ ਕਰਤਾ। ਉਹੀ ਚੰਦ ਬੰਦੇ ਚੁਣ ਲਏ ਜਿਨ੍ਹਾਂ ਨੇ ਪੰਜਾਬ ਪਹਿਲਾਂ ਬਰਬਾਦ ਕੀਤਾ। ਉਹ ਪਾਰਟੀਆਂ ਚੁਣੀਆਂ ਨਾ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਤਾ ਕਿ ਯਾਰ ਇਹਨਾਂ ਨੇ ਹੁਣ ਤੱਕ ਪੰਜਾਬ ਦਾ ਚੰਗਾ ਹਾਲ ਨਹੀਂ ਕੀਤਾ, ਤੁਹਾਨੂੰ ਚੁਣ ਲਿਆ। ਤੁਸੀਂ ਪੰਜਾਬ ਦੀ ਫਿਊਚਰ ਬਾਰੇ ਬਹਿਸ ਕਰਨ ਲਈ ਜਾਂ ਡਿਬੇਟ ਕਰਨ ਲਈ ਕਿੰਨਾ ਲੋਕਾਂ ਨੂੰ ਸੱਦਿਆ? ਉਹਨਾਂ ਨੂੰ। ਤਾਂ ਕੀ ਹਾਸਲ ਹੋਇਆ ਯਾਰ? ਉਹ ਤਾਂ ਅਸੈਂਬਲੀ 'ਚ ਵੀ ਬੈਠੇ ਨੇ। ਬਿਲਕੁਲ। ਕੀ ਹੋ ਰਿਹਾ? ਉਸ ਤੋਂ ਪਹਿਲਾਂ ਜਿਵੇਂ ਮੈਂ ਗਿਆ ਸੀ, ਮੈਂ ਗਿਆ ਨਹੀਂ ਸੀ, ਮੈਨੂੰ ਦੱਸਿਆ ਸੀ ਕਾਂਗਰਸ ਨੇ ਬਹਿਸ ਰੱਖ ਲਈ ਸੀ ਪਾਣੀਆਂ ਤੇ। ਅਜੀਬ ਕਿਸਮ ਦੇ ਡਰਾਮੇ ਚੱਲ ਰਹੇ ਨੇ। ਕਾਂਗਰਸ ਬਹਿਸ ਕਰ ਰਹੀ ਹੈ ਕਿ ਪੰਜਾਬ ਦੇ ਪਾਣੀ ਲੁੱਟੇ ਗਏ, ਤਾਂ ਕਿਵੇਂ ਲੁੱਟੇ ਗਏ ਦੱਸੋ ਸਾਨੂੰ। ਓਏ ਤੁਸੀਂ ਤਾਂ ਲੁੱਟੇ ਹੈ। ਕਾਂਗਰਸ ਕਿਵੇਂ ਬਹਿਸ ਕਰ ਸਕਦੀ? ਪ੍ਰਤਾਪ ਸਿੰਘ ਕੈਰੋ ਨੇ ਜਦੋਂ ਤੋਂ ਆ ਕੱਢੀ ਹੈ ਰਾਜਸਥਾਨ ਫੀਡਰ ਕਢਵਾਈ ਹੈ,
ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਪਾਣੀਆਂ ਦਾ ਕਿਸੇ ਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਤਾਂ ਉਹ ਕਾਂਗਰਸ ਹੈ। ਉਹ ਪੁੱਛ ਰਹੀ ਹੈ ਕਿ ਕੀ ਹੋਇਆ। ਜਿਵੇਂ ਹੁਣ ਇਜ਼ਰਾਈਲ ਪੁੱਛ ਲੇ, ਫਲਸਤੀਨ ਦੇ ਲੋਕ ਉਜੜੇ ਕਿਉਂ ਜਾਂਦੇ ਆ? ਉਹ ਤੁਸੀਂ ਤਾਂ ਉਜਾੜੇ, ਤੁਸੀਂ ਪਾਣੀ ਲੁੱਟਿਆ, ਤੁਸੀਂ ਸੱਤਿਆਨਾਸ਼ ਕੀਤਾ ਪੰਜਾਬ ਦੇ ਪਾਣੀ ਦਾ। 32 MAF ਹੁੰਦਾ ਸੀ, 32.4 MAF ਆਜ਼ਾਦੀ ਤੋਂ ਬਾਅਦ। ਅੱਜ ਸਾਡੇ ਕੋਲੇ ਕਿੰਨਾ ਬਚਿਆ? 12.4 MAF। ਇਹ 20 MAF ਜਿਹੜਾ ਗਿਆ ਉਹ ਤੁਹਾਡੀ ਬਦੌਲਤ ਤਾਂ ਗਿਆ ਹੈ, ਤੇ ਤੁਸੀਂ ਪੁੱਛ ਰਹੇ ਹੋ ਪੰਜਾਬ ਦਾ ਪਾਣੀ ਗਿਆ ਕਿਵੇਂ? ਤੁਹਾਡੇ ਵੱਲੋਂ ਇੱਕ ਮੋਰਚਾ ਲਗਾਇਆ ਗਿਆ ਵੱਡਾ ਜੌੜੀਆਂ ਨਹਿਰਾਂ ਦੇ ਉੱਪਰ, ਹਾਂਜੀ। ਉਸ ਮੋਰਚੇ ਦੇ ਵਿੱਚੋਂ ਕੁਝ ਹਾਸਲ ਹੋਇਆ? ਉਹਦੇ ਚੋਂ ਹਾਸਲ ਇਹ ਹੋਇਆ ਹਰਜਿੰਦਰ, ਇਹ ਕੀ ਕਰ ਰਹੀ ਸੀ ਕਿ ਕਿਹੜਾ 12.4 MAF ਹੈ ਨਾ, ਉਹਨੂੰ ਵੀ ਘਟਾ ਦਿੱਤਾ ਜਾਵੇ। ਕਿਵੇਂ? ਇਹਨਾਂ ਨੇ ਕਿਹਾ ਲੈ ਵੀ ਹੁਣ ਤਾਂ ਰੌਲਾ ਪੈ ਜਾਊਗਾ, SYL ਨਹੀਂ ਅਸੀਂ ਕੱਢਣ ਦੇ ਰਹੇ ਤਾਂ ਦੂਜਾ ਰੌਲਾ ਪੈ ਜਾਊਗਾ। ਇਹਨਾਂ ਨੇ ਇੱਕ ਨਵਾਂ ਤਰੀਕਾ ਅਪਣਾਇਆ। ਇਹਨਾਂ ਨੇ ਕਿਹਾ ਜੀ ਇਹਨਾਂ ਦੀ ਜਿਹੜੀ ਨਹਿਰ ਰਾਜਸਥਾਨ ਫੀਡਰ ਜਾਂਦੀ ਹੈ ਨਾ ਵਿੱਚੋਂ, ਇਹਨੂੰ ਪੱਕਾ ਕਰ ਦਿਓ ਸਾਈਡਾਂ ਤੋਂ ਤੇ ਥੱਲਿਓਂ ਵੀ। ਜਿਹੜੀ ਸੀਪਿੰਗ ਹੁੰਦੀ ਹੈ ਸਾਡੇ, ਉਹ ਵੀ ਬੰਦ ਹੋ ਜੇ ਪਾਣੀ ਸਿੱਲਣਾ ਬੰਦ ਹੋ ਜਾਊਗਾ, ਨੇੜੇ ਤੇੜੇ ਦੀਆਂ ਜ਼ਮੀਨਾਂ ਤੇ ਐਡਾ ਬੁਰਾ ਅਸਰ ਪਊਗਾ ਕਿ ਪੁੱਛੋ ਨਾ। ਉਹ ਉਪਜਾਊ ਜ਼ਮੀਨ ਹੁੰਦੀ ਹੈ ਸਭ ਤੋਂ ਨੇੜੇ ਦੀ ਹੋਵੇ ਜਿਹੜੀ, ਉਹ ਸਭ ਤੋਂ ਬੰਜਰ ਜ਼ਮੀਨ ਬਣ ਜਾਊਗੀ। ਜਿੱਥੇ ਜਿੱਥੇ ਇਹ ਫਾਰਮੂਲੇ ਹੋਏ ਉੱਥੇ ਥੱਲੇ ਬੋਰ ਹੋਰ ਥੱਲੇ ਚਲੇ ਗਏ। ਹੋਇਆ ਕੀ ਸੀ? ਇੱਕ ਮੇਹਰ ਸ਼ਾਹ ਬਹੁਤ ਮਸ਼ਹੂਰ ਇਨਸਾਨ ਸੀਗੇ ਜਿਹੜੇ ਵਾਕਿਫ ਸੀ ਇਹਨਾਂ ਗੱਲਾਂ ਤੋਂ। ਮਿਸਟਰ ਬਾਦਲ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਸੀ, ਮੇਹਰ ਸ਼ਾਹ ਕਮੇਟੀ, ਕਿ ਦੱਸੋ ਜਿਹੜੇ ਸੇਮ ਵਾਲੇ ਪਿੰਡ ਨੇ ਉਹਨਾਂ ਨੂੰ ਕਿਵੇਂ ਬਚਾਈਏ। ਤਾਂ ਉਦੋਂ ਉਹਨਾਂ ਦੀ ਰਿਕਮੈਂਡੇਸ਼ਨ ਸੀ, ਉਦੋਂ 2011-12 ਚ, ਕਿ ਤੁਸੀਂ ਸੇਮ ਵਾਲੇ ਪਿੰਡਾਂ ਜਿਹੜੇ ਹੈਗੇ ਨੇ ਨਾ, ਉੱਥੇ ਕੱਚੀਆਂ ਨਹਿਰਾਂ ਨੂੰ ਪੱਕੀਆਂ ਕਰ ਦਿਓ, ਥੱਲੇ ਵੀ ਇੱਟਾਂ ਲਾ ਦਿਓ, ਸਿੱਲਣੀ ਬੰਦ ਹੋ ਜੂਗੀ ਤਾਂ ਸੇਮ ਅੱਗੇ ਚਲੀ ਜਾਊਗੀ ਜਾਂ ਸੇਮ ਖਤਮ ਹੋ ਜੂਗੀ। ਉਹ ਸੇਮ ਵਾਲੇ ਪਿੰਡ ਅੱਜ ਕਿੰਨੇ ਕੁ ਬਚੇ ਨੇ? ਉਦੋਂ 10-12 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਬਾਅਦ ਅੱਜ ਸਰਵੇ ਕਰ ਲਓ ਕਿੰਨੇ ਕੁ ਪਿੰਡ ਬਚੇ ਨੇ, ਉਹਨਾਂ ਥਾਵਾਂ ਤੇ ਕਰ ਲਓ। ਚਲੋ ਜੇ ਕਰਨਾ ਹੀ ਹੈ ਤਾਂ ਸੇਮ ਵਾਲੇ ਪਿੰਡਾਂ 'ਚ ਕਰ ਲਓ, ਇੱਕ ਸਾਈਡ ਤੋਂ ਪੱਕੀ ਥੱਲਿਓਂ ਪੱਕੀ, ਬਾਕੀ ਥਾਵਾਂ ਤੇ ਕਿਉਂ ਕਰ ਰਹੇ ਹੋ? ਭਗਵੰਤ ਮਾਨ ਲੱਗਦੇ ਆ ਤੁਹਾਨੂੰ ਵੀ ਇਹ ਮੁੱਖ ਮੰਤਰੀ ਦਾ ਰੋਲ ਆ ਜੋ ਅਦਾ ਕਰ ਰਹੇ ਨੇ? ਦੇਖੋ ਭਗਵੰਤ ਹੋਰਾਂ ਦੀ ਮੈਂ ਜੇ ਗੱਲ ਕਵਾਂ, ਐਜ਼ ਏ ਮੁੱਖ ਮੰਤਰੀ ਫਿਲਹਾਲ ਕੋਈ ਦਾਗ ਹਜੇ ਕੋਈ ਦੋਸ਼ ਲੱਗਿਆ ਨਹੀਂਗਾ ਸਿੱਧਾ। ਪਰ ਮੈਂ ਇਹਨਾਂ ਲਈ ਵੀ ਅਸੀਂ ਐਜ਼ ਏ ਮੈਨ ਜਾਂ ਸਿਰਫ ਐਜ਼ ਏ ਇੱਕ ਪਰਸਨ ਗੱਲ ਕਿਉਂ ਕਰੀਏ? ਅਸੀਂ ਟੋਟੈਲਿਟੀ 'ਚ ਸਰਕਾਰ ਦੀ ਗੱਲ ਕਿਉਂ ਨਹੀਂ ਕਰਦੇਗੇ? ਜਦੋਂ ਟੋਟੈਲਿਟੀ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਚੀਵਮੈਂਟਾਂ ਗਿਣਦੇ ਹਾਂ ਕਿ ਤੁਸੀਂ ਕੀ ਅਚੀਵ ਕੀਤਾ ਇੰਨੇ ਦਿਨਾਂ 'ਚ। ਮੈਨੂੰ ਨਾ ਤਾਂ ਮੈਨੂੰ ਲੱਗਦਾ ਤੁਹਾਨੂੰ ਕੋਈ ਗੱਲ ਆਉਣੀ ਹੈ, ਨਾ ਮੈਨੂੰ ਆਉਣੀ ਹੈ ਇਸ ਮਾਮਲੇ ਤੇ ਕਿ ਇਸ ਗੱਲ ਤੇ ਅਚੀਵ ਕਰ ਲਿਆ। MSP ਦੇਤੀ, ਖੇਤੀ ਬਿਹਤਰ ਹੋਈ, ਪ੍ਰਵਾਸ ਘਟਿਆ, ਸਾਡੇ ਮੁੰਡੇ ਜਾਣੇ ਘੱਟ ਹੋਏ। ਕਰਤਾ ਲਿਆ ਸੀ, ਐਡੇ ਪੋਸਟਰ ਲੱਗੇ ਪਏ, ਸਾਡਾ ਕੰਮ ਬੋਲਦਾ। ਜਿਨ੍ਹਾਂ ਦਾ ਕੰਮ ਬੋਲਦਾ ਉਹਨਾਂ ਨੂੰ ਪੋਸਟਰ ਲਾਉਣ ਦੀ ਲੋੜ ਕਿਉਂ ਪੈਂਦੀ ਹੈ? ਮੈਂ ਤਾਂ ਨਹੀਂ ਵੇਖੀ ਕਿਤੇ। ਜਿਹੜੀ ਫਿਲਮ ਸਾਡੀ ਹਿੱਟ ਹੋ ਜਾਂਦੀ ਹੈ ਕਿਤੇ ਤੁਸੀਂ ਉਹਦੇ ਲਈ ਪੋਸਟਰ ਲੱਗੇ ਸੁਣੇ ਆ ਕਿ ਮਸਤਾਨੇ ਹਿੱਟ ਹੋ ਗਈ? ਉਹ ਤਾਂ ਪਤਾ ਹੁੰਦਾ ਲੋਕਾਂ ਨੂੰ। ਜੇ ਤੁਸੀਂ ਕੰਮ ਕੀਤੇ ਤਾਂ ਲੋਕਾਂ ਨੂੰ ਪਤਾ ਹੋਊਗਾ ਕਿ ਮੈਂ ਆਹ ਕੰਮ ਕਰਤਾ, ਫਿਰ ਤੁਹਾਨੂੰ ਪੋਸਟਰ ਲਾਉਣ ਦੀ ਕਿਉਂ ਲੋੜ ਹੈ? ਕੱਲ ਪੂਰਾ ਤਾਮਝਾਮ ਸੀਗਾ ਧੂਰੀ ਦੇ ਵਿੱਚ ਕਿ ਅਸੀਂ ਇੱਕ ਤੀਰਥ ਯਾਤਰਾ ਚਲਾ ਰਹੇ ਹਾਂ। ਵੈਰੀ ਗੁੱਡ, ਚਲਾ ਦਿਓ, ਬੰਦੇ ਚਲੇ ਜਾਣਗੇ, ਆ ਕੇ ਆਪੇ ਹੀ ਬੋਲ ਦੇਣਗੇ। ਤੁਸੀਂ ਤਾਮਝਾਮ ਕਿਉਂ ਕਰਨਾ? ਹਰਜਿੰਦਰ, ਮੈਨੂੰ ਸਭ ਤੋਂ ਵੱਡੀ ਗੱਲ ਇਹ ਨਹੀਂ ਲੱਗਦੀ ਕਿ ਸਾਡੇ ਕੋਈ ਫਿਲਮ ਹਿੱਟ ਹੋ ਜੇ ਤਾਂ ਉਹਦਾ ਪੋਸਟਰ ਲਾਉਣ ਦੀ ਕੀ ਲੋੜ ਹੈ? ਹਿੱਟ ਹੋ ਗਈ ਯਾਰ, ਅੱਜ ਪਠਾਨ ਹਿੱਟ ਹੋ ਗਈ ਸੀ, ਜਵਾਨ ਹਿੱਟ ਹੋ ਗਈ ਸੀ, ਕਿਸੇ ਨੇ ਪੋਸਟਰ ਲਾਇਆ? ਦੁਨੀਆ ਨੂੰ ਆਪੇ ਪਤਾ ਲੱਗ ਜਾਂਦਾ ਜਿਨ੍ਹਾਂ ਨੇ ਹਿੱਟ ਕੀਤੀ ਹੈ। ਜੇ ਜਿਨ੍ਹਾਂ ਲੋਕਾਂ ਦਾ ਤੁਸੀਂ ਕੰਮ ਕੀਤਾ ਉਹ ਬੋਲਣਗੇ ਆ ਕੇ ਬਿਲਕੁਲ ਕਿ ਆਹ ਕੰਮ ਹੋ ਗਿਆ। ਕਿਤੇ ਅਮਰੀਕਾ 'ਚ ਤੁਸੀਂ ਸੁਣਿਆ ਸੀ ਕਲਿੰਟਨ ਦੇ ਪੋਸਟਰ ਲੱਗੇ ਸੀ ਕਿ ਕਲਿੰਟਨ ਨੇ ਬਹੁਤ ਸੋਹਣਾ ਵਧੀਆ ਰਾਸ਼ਟਰਪਤੀ ਸੀ, ਉਹਨੇ ਆਹ ਕੰਮ ਕਰਤੇ। ਜਾਂ ਕੈਨੇਡਾ 'ਚ ਕਿਸੇ ਨੇ ਲਾਏ ਹੋਣ ਜਾਂ ਇੰਗਲੈਂਡ 'ਚ ਲਾਏ ਹੋਣ, ਉਹਨਾਂ ਦੇ ਦੇਸ਼ ਤੱਕ ਕਿੰਨਾ ਅੱਗੇ ਪਹੁੰਚ ਗਏ। ਪੋਸਟਰ ਲਾਉਣ ਦੀ ਲੋੜ ਕਿਉਂ ਪਵੇ ਤੁਹਾਨੂੰ? ਇਹ ਸੈਂਟਰ ਗਵਰਨਮੈਂਟ ਨੇ ਵੀ ਬਹੁਤ ਕੀਤਾ ਹੈ, ਇਹ ਵੀ ਕਰ ਰਹੇ ਨੇ, ਗਲਤ ਹੈ। ਇਹ ਤੋਂ ਪਹਿਲਾਂ ਵੀ ਹੁੰਦਾ ਸੀ, ਬੱਸਾਂ ਦੇ ਪਿੱਛੇ ਵੱਡੇ ਵੱਡੇ ਕਰਕੇ ਲੱਗੇ ਹੁੰਦੇ ਸੀ ਪੋਸਟਰ, ਕਿਤੇ ਅਮਰਿੰਦਰ ਸਿੰਘ ਦੇ, ਕਿਤੇ ਮਿਸਟਰ ਬਾਦਲ ਦੇ। ਕੀ ਲੋਕਾਂ ਨੇ ਫਤਵਾ ਦਿੱਤਾ? ਕੀ ਹੁੰਦਾ ਹੈ? ਝੂਠ ਦਾ ਸਹਾਰਾ ਨਾ ਲਓ। ਬਿਲਕੁਲ ਆਪ ਦੇ ਵੱਲੋਂ ਕਿਸੇ ਚੀਜ਼ ਬਾਰੇ ਪਬਲਿਸਾਈਜ਼ ਕਰਨਾ, ਮੈਂ ਕਹਾਂ ਮੈਂ ਤਾਂ ਬਹੁਤ ਸਿਆਣਾ ਹੈ, ਤੁਸੀਂ ਹੱਸ ਪੂਗੇ। ਕੋਈ ਆਪਦੇ ਆਪ ਨੂੰ ਵੀ ਸਿਆਣਾ ਕਹਿੰਦਾ ਹੁੰਦਾ? ਇਹ ਉਹੀ ਗੱਲ ਹੈ, ਮੈਂ ਤਾਂ ਬਹੁਤ ਕੰਮ ਕਰਤਾ ਯਾਰ, ਸਾਹਮਣੇ ਵਾਲੇ ਨੂੰ ਬੋਲਣ ਦਿਓ ਜੀ। ਆਉਣ ਵਾਲਾ ਸਮਾਂ ਕੀ ਲੱਗ ਰਿਹਾ? 2024 ਵੀ ਨੇੜੇ ਆ, ਵਿਧਾਨ ਸਭਾ ਦੇ ਇਲੈਕਸ਼ਨਾਂ ਵੇਲੇ ਕਿਸਾਨਾਂ ਨੇ ਆਪਦੀ ਪਾਰਟੀ ਬਣਾ ਕੇ
ਪੈਰਲਰ ਤੇ ਖੜਾ ਕਰਤਾ ਕਿ ਅਸੀਂ SSM ਆ ਜਿਹੜਾ ਕਿ ਉਹਦੇ ਵੱਲੋਂ ਅਸੀਂ ਚੋਣਾਂ ਲੜਾਂਗੇ। ਪਰ 2024 ਦੇ ਵਿੱਚ ਲੋਕ ਕਿਸ ਨੂੰ ਪਸੰਦ ਕਰਨਗੇ? ਲੋਕ ਇੰਨੇ ਕੁ ਭੋਲੇ ਨੇ ਕਿ ਅਸੀਂ ਵੋਟ ਕਿਹਨੂੰ ਪਾਉਣੇ ਆ ਉਹੀ ਸਾਨੂੰ ਹੀ ਆ ਕੇ ਅੱਖਾਂ ਦਿਖਾਉਣ ਲੱਗ ਜਾਂਦਾ। ਦੇਖੋ ਲੋਕ ਹਰਜਿੰਦਰ ਭੋਲੇ ਤਾਂ ਸੀਗੇ, ਬਟ ਕਿਸਾਨੀ ਅੰਦੋਲਨ ਦਾ ਨਾ ਇੱਕ ਸਭ ਤੋਂ ਵੱਡੀ ਦੇਣ ਜਿਹੜੀ ਹੋਈ ਆ ਉਹ ਇਹ ਹੋਈ ਆ ਕਿ ਲੋਕ ਪੋਲੀਟੀਕਲੀ ਸਿਆਣੇ ਹੋ ਗਏ ਨੇ ਥੋੜ੍ਹੇ ਜਿਹੇ। ਵੈਸੇ ਤਾਂ ਸਾਡੇ ਪੋਲੀਟਿਕਸ ਸਾਰੇ ਡਿਸਕਸ ਕਰਦੇ ਹੁੰਦੇ, ਬਟ ਇਨਕਲਾਬੀ ਲੈਵਲ 'ਤੇ ਸਿਆਣੇ ਹੋਣਾ, ਚੇਂਜ ਲੈਵਲ 'ਤੇ ਇਹ ਪੁੱਛਣਾ ਕਿ ਐਜੂਕੇਸ਼ਨ 'ਚ, ਮੈਡੀਕਲ 'ਚ, ਕਰਜ਼ੇ 'ਚ ਜਾਂ ਹੋਰ ਕਿਸੇ ਵੀ ਜਿੰਨੇ ਸਾਡੇ ਮੁੱਦੇ ਨੇ ਇਹਨਾਂ ਮਾਮਲਿਆਂ 'ਤੇ ਤੁਸੀਂ ਕੀ ਕੀਤਾ ਹੈ, ਇਹ ਸਾਡੇ ਲੋਕ ਜਾਣਨ ਲੱਗ ਗਏ ਨੇ। ਮੈਂ ਸਾਰੇ ਤਾਂ ਨਹੀਂ ਕਹੂੰਗਾ, ਪਰ ਜ਼ਿਆਦਾਤਰ ਉਹ ਪੁੱਛਣ ਵੀ ਲੱਗ ਗਏ ਨੇ। ਪਿਛਲੀ ਵਾਰੀ ਜਿਹੜੇ MLA ਘੇਰੇ ਗਏ, ਮਿਨਿਸਟਰ ਘੇਰੇ ਗਏ, ਇਨਕਲੂਡਿੰਗ ਮੁੱਖ ਮੰਤਰੀ ਘੇਰੇ ਗਏ ਪਿਛਲੇ, ਕਿਤੇ ਹੋਇਆ ਹੋਰ ਸਟੇਟ 'ਚ? ਸਾਡੇ ਹੋਇਆ। ਘੇਰ ਘੇਰ ਕੇ ਲੋਕਾਂ ਨੇ ਪੁੱਛਿਆ ਕਿ ਦੱਸੋ ਆਹ ਕਿਵੇਂ ਕੀਤਾ, ਆਹ ਕਿਉਂ ਨਹੀਂ ਕੀਤਾ। ਇਹ ਹੋ ਗਿਆ ਸੀ ਨਾ। ਔਰ ਪੁਰਾਣੇ ਥੰਮ ਪੱਟ ਕੇ ਵੀ ਸਿੱਟਤੇ, ਨਵੇਂ ਬਣਾਤੇ। ਤਾਂ ਨਵੇਂ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਜਿੱਥੇ ਪਹਿਲੇ ਗਏ ਫਿਰ ਤੁਸੀਂ ਵੀ ਜਾਓਗੇ, ਜੇ ਨਹੀਂ ਕਰੋਗੇ ਤਾਂ। ਰਹੀ ਗੱਲ 24 ਦੀ, 24 'ਚ ਵੇਖੋ ਪ੍ਰਾਈਮ ਮਿਨਿਸਟਰ ਲਈ ਇਲੈਕਸ਼ਨ ਹੋਣੇ ਆ, ਪਰ ਸਾਡੇ ਲੋਕਲ ਮੁੱਦੇ ਭਰਮਾਰ ਰਹੂਗੀ ਉਹਦੇ 'ਚ ਜੀ ਕਿ ਕਿਹੜੀ ਪਾਰਟੀ ਨੇ ਕੀ ਕੀਤਾ। ਔਰ ਤੁਸੀਂ ਬਿਲੀਵ ਕਰੋ, ਜੇ ਮੈਨੂੰ ਪਹਿਲਾਂ ਤਾਂ ਨਹੀਂ ਸੀ, ਪਰ ਪਿਛਲੇ ਇਲੈਕਸ਼ਨ ਜਾਂ ਕਿਸਾਨੀ ਅੰਦੋਲਨ ਤੋਂ ਬਾਅਦ ਮੈਨੂੰ ਮੇਰੀਆਂ ਅੱਖਾਂ 'ਚ ਚਮਕ ਆ ਗਈ ਹੈ ਕਿ ਲੋਕ ਸਿਆਣੇ ਹੋ ਗਏ ਨੇ। ਪੋਲੀਟੀਕਲੀ ਸਿਆਣੇ ਮਤਲਬ ਉਹਨਾਂ ਨੂੰ ਇਹ ਸਮਝ ਆ ਗਈ ਹੈ ਕਿ ਯਾਰ ਆਹ ਬੰਦਾ ਗੜਬੜ ਕਰ ਰਿਹਾ, ਇਹਨੂੰ ਬਦਲੋ, ਦੂਜੇ ਨੂੰ ਲੈ ਕੇ ਆਓ। ਜੇ ਦੂਜਾ ਵੀ ਨਹੀਂ ਸਹੀ ਤਾਂ ਮੈਂ ਹੁਣ ਇਹਨਾਂ ਨੂੰ ਕਹੂੰਗਾ ਅੱਗੇ ਇਹ ਚਾਲੂ ਰੱਖਿਓ, ਜੇ ਦੂਜਾ ਵੀ ਨਹੀਂ ਸਹੀ ਤਾਂ ਉਹਨੂੰ ਬਦਲ ਕੇ ਤੀਜਾ ਲਿਆਓ, ਤੀਜਾ ਵੀ ਨਹੀਂ ਸਹੀ ਤਾਂ ਉਹਨੂੰ ਬਦਲ ਕੇ ਚੌਥਾ ਲਿਆਓ। ਲੱਗੇ ਰਹੋ ਇਸ ਕੰਮ ਤੇ, ਕਿਉਂਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਇਹ ਜਿਹੜਾ ਇੱਕ ਸਿਸਟਮ ਬਣਾਇਆ ਹੋਇਆ ਦੁਨੀਆ 'ਚ, ਡੈਮੋਕ੍ਰੇਸੀ ਦੇ ਵਿੱਚ ਆਹੀ ਤਰੀਕਾ ਹੈ ਵਧੀਆ ਗਵਰਨਮੈਂਟ ਲਿਆਉਣ ਦਾ ਕਿ ਤੁਸੀਂ ਜਾਗਰਤ ਹੋ ਜਾਓ ਔਰ ਉਹਨਾਂ ਲੀਡਰਾਂ ਤੱਕ, ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾ ਦਿਓ ਕਿ ਜੇ ਚੰਗਾ ਨਹੀਂ ਕੀਤਾ ਤਾਂ ਤੁਸੀਂ ਬਦਲੇ ਜਾਓਗੇ। ਜੀ ਆਪਾਂ ਗੱਲ ਕਰੀਏ, ਤੁਹਾਡੇ ਵੱਲੋਂ ਵੀ ਪੰਜਾਬੀ ਭਾਸ਼ਾ ਨੂੰ ਹੁੰਗਾਰਾ ਦਿੱਤਾ ਜਾਂਦਾ, ਪੰਜਾਬੀ ਭਾਸ਼ਾ ਦੀ ਗੱਲ ਕੀਤੀ ਜਾਂਦੀ ਹੈ, ਪਰ ਹੁਣ ਇੱਕ ਪ੍ਰੈਸ ਕਾਨਫਰੰਸ ਵੀ ਕਰ ਰਹੇ ਹੋ, ਸੁਣਨ ਦੇ ਵਿੱਚ ਆਇਆ ਸੀ। ਕੀ ਲੱਗਦਾ ਵੀ ਲੋਕਾਂ 'ਤੇ ਅਸਰ ਹੋਊ ਉਸ ਚੀਜ਼ ਦਾ? ਦੇਖੋ ਇਹ ਅਸੀਂ ਸਿੱਖਿਆ ਨੀਤੀ ਤੇ ਕਰ ਰਹੇ ਹਾਂ ਇੱਕ ਸੈਮੀਨਾਰ 8 ਤਰੀਕ ਨੂੰ ਪੰਜਾਬੀ ਯੂਨੀਵਰਸਿਟੀ 'ਚ, ਜੋ ਨਵੀਂ ਸਿੱਖਿਆ ਨੀਤੀ ਕੇਂਦਰ ਨੇ ਲੈ ਕੇ ਆਇਆ। ਹੁਣ ਨਵੀਂ ਤਾਂ ਕਾਹਦੀ ਰਹਿ ਗਈ, ਸਾਲ ਡੇਢ ਸਾਲ ਹੋ ਗਿਆ, ਪੁਰਾਣੀ ਹੋ ਚੱਲੀ। ਉਹਦੇ 'ਚ ਅਸੀਂ ਹਮੇਸ਼ਾ ਇੱਕ ਗੱਲ 'ਤੇ ਜ਼ੋਰ ਦਿੱਤਾ, ਅਸੀਂ ਜੂਝਦਾ ਪੰਜਾਬ ਵੇਲੇ ਵੀ ਜਦੋਂ ਲੈ ਕੇ ਆਏ ਸੀ ਮੁੱਦੇ, ਉਹਦੇ 'ਚ ਵੀ ਇਹ ਗੱਲ ਕਹੀ ਸੀ। ਬਾਅਦ 'ਚ ਲੱਖੇ ਹੋਰੀ ਵੀ ਕਹਿੰਦੇ ਰਹੇ, ਅਸੀਂ ਰਲ ਕੇ ਵੀ ਕਹਿੰਦੇ ਰਹੇ ਹਾਂ ਕਿ ਪੰਜਾਬੀ ਨੂੰ ਮੀਡੀਅਮ ਬਣਾਇਆ ਜਾਵੇ ਸਾਡੀ ਸਾਰੀ ਸਕੂਲਾਂ ਦੇ ਵਿੱਚ, ਕਿਉਂਕਿ ਇਹ ਅਤੀ ਜ਼ਰੂਰੀ ਹੈ ਜੇ ਅਸੀਂ ਤਰੱਕੀ ਕਰਾਉਣੀ ਹੈ ਨਾ। ਅਸਲ 'ਚ ਤਾਂ ਇਹ ਜਿਹੇ ਇਨਕਲਾਬੀ ਫੈਸਲਿਆਂ ਦੀ ਉਮੀਦ ਅਸੀਂ ਇਹ ਸਰਕਾਰ ਤੋਂ ਕਰ ਰਹੇ ਸੀ ਜੀ, ਇਹ ਤਾਂ ਉੱਧਰ ਨੂੰ ਜਾ ਨਹੀਂ ਰਹੇ। ਇਹ ਤਾਂ ਇੱਕ ਛੋਟੀ ਜੀ ਉੱਤੇ ਸੁਧਾਰ ਕਰ ਦਿਓ, ਮਾੜੀ ਜੀ ਕਰਪਸ਼ਨ ਘੱਟ ਕਰ ਦਿਓ ਤੇ ਬਾਕੀ ਚਲਾਈ ਚੱਲੋ। ਅਸੀਂ ਸੀਗੇ ਇਨਕਲਾਬੀ ਫੈਸਲਿਆਂ ਵੱਲ ਦੇਖ ਰਹੇ। ਪੰਜਾਬੀ ਮੀਡੀਅਮ ਕਰਨ ਨਾਲ ਕੀ ਹੋਊਗਾ ਨਾ, ਤੁਹਾਡੇ ਜਿਹੜੇ ਮੁੰਡੇ ਨੇ ਜਿਹੜੇ ਟੈਕਨੀਕਲੀ ਸਿਆਣੇ ਨੇ, ਕੋਈ ਇੰਜੀਨੀਅਰ ਬਣ ਸਕਦਾ ਹੈ, ਕੋਈ ਵੀ ਵਿਸ਼ਾ ਜਿਹੜਾ ਹੈਗਾ ਉਹਨੂੰ ਜਦੋਂ ਇੰਗਲਿਸ਼ 'ਚ ਪੜ੍ਹਾਇਆ ਜਾਂਦਾ ਉਹ ਦੋ ਥਾਂ ਹੀ ਫਸ ਜਾਂਦੇ ਹੈ। ਇੱਕ ਤਾਂ ਹੁੰਦੀ ਆ ਉਸ ਵਿਸ਼ੇ ਦਾ, ਹੁਣ ਟੈਕਨੀਕਲ ਐਕਸਪਰਟ ਹੋਣਾ ਤੇ ਲੈਂਗੁਏਜ ਐਕਸਪਰਟ ਹੋਣਾ ਦੋ ਅੱਡ-ਅੱਡ ਗੱਲਾਂ ਨੇ। ਆਪਣੇ ਮੁੰਡੇ ਟਰੈਕਟਰ, ਟੈਲੀਵਿਜ਼ਨ ਐ ਸਹੀ ਕਰ ਦਿੰਦੇ ਆ। ਜੇ ਉਹਨਾਂ ਨੂੰ ਆਪਾਂ ਇੰਜੀਨੀਅਰਿੰਗ ਕਰਾਈਏ, ਉਹ ਇੰਜੀਨੀਅਰਿੰਗ ਪਤਾ ਕਿਉਂ ਨਹੀਂ ਕਰ ਪਾਉਂਦੇ, ਨਾਨ ਮੈਡੀਕਲ ਕਿਉਂ ਨੌਕਰੀ ਕਰਨਾ ਚਾਹੁੰਦੇ ਆ, ਉਹ ਨਾਲ ਇੰਗਲਿਸ਼ ਵੀ ਪੜ੍ਹ ਲੈਣ ਜੀ। ਤਾਂ ਇਹ ਸਾਡੀ ਇੱਕ ਬਹੁਤ ਵੱਡੀ ਮੰਗ ਹੈ ਔਰ ਇਹਦੇ 'ਚ ਜਿਹੜੀ ਨਵੀਂ ਸਿੱਖਿਆ ਨੀਤੀ ਉਹ ਵੀ ਵਾਧਾ ਬਣਦੀ ਹੈ। ਬਿਲਕੁਲ, ਉਹਦੇ ਹੋਰ ਵੀ ਮਾਈਨਸ ਪੁਆਇੰਟ ਬਹੁਤ ਨੇ ਜਿਨ੍ਹਾਂ ਦੀ ਚਰਚਾ ਉਦੋਂ ਸੈਮੀਨਾਰ ਤੇ ਕਰਾਂਗੇ ਅਸੀਂ 8 ਤਰੀਕ ਨੂੰ। ਆਖਰ ਦੇ ਵਿੱਚ ਇਹੀ ਪੁੱਛਾਂਗੇ ਕਿ ਅਮਤੋਜ ਮਾਨ ਦਾ ਹੈ ਕੋਈ ਮਨ ਵੋਟਾਂ ਵੱਲ ਜਾਣ ਨੂੰ ਜਾਂ ਇਲੈਕਸ਼ਨਾਂ ਦੇ ਵਿੱਚ ਖੜੇ ਹੋਣ? ਉਹ ਗੱਲ ਛੋਟੀ ਹੈ ਸ਼ੇਰਾ, ਮੈਂ ਵੋਟਾਂ 'ਚ ਜਾਣਾ ਹੈ ਜਾਂ ਨਹੀਂ ਜਾਂਦਾ ਉਹਦੀ ਕੋਈ ਅਹਿਮੀਅਤ ਨਹੀਂ। ਉਸ ਤੋਂ ਜ਼ਿਆਦਾ ਅਹਿਮੀਅਤ ਇਹ ਹੈ ਕਿ ਅਸੀਂ ਉਹਨਾਂ ਮੁੱਦਿਆਂ ਨੂੰ ਸਾਹਮਣੇ ਲੈ ਕੇ ਆਉਂਦੇ ਰਹੀਏ
ਚਾਹੇ ਉਹ ਵੋਟਾਂ 'ਚ ਖੜ ਕੇ ਲਿਆਈਏ, ਚਾਹੇ ਵੋਟਾਂ ਤੋਂ ਬਿਨਾਂ ਲਿਆਈਏ। ਅੱਜ ਅਸੀਂ ਵੋਟਾਂ ਤੋਂ ਬਿਨਾਂ ਉਹਨਾਂ ਮੁੱਦਿਆਂ ਨੂੰ ਸਾਹਮਣੇ ਲੈ ਕੇ ਆ ਰਹੇ ਹਾਂ। ਇਹ ਅਤੀ ਜ਼ਰੂਰੀ ਹੈ ਜੀ ਕਿ ਅਸੀਂ ਐਜੂਕੇਸ਼ਨ ਬੈਟਰ ਕਿਵੇਂ ਹੋ ਸਕਦੀ ਹੈ, ਮੈਡੀਕਲ ਬੈਟਰ ਕਿਵੇਂ ਹੋ ਸਕਦਾ ਹੈ, ਸਾਡਾ ਕਰਜ਼ਾ ਕਿਵੇਂ ਉਤਰ ਸਕਦਾ ਹੈ, ਸਾਡੀ ਜਿਹੜੀ ਬਹੁ ਫਸਲੀ ਚੱਕਰ ਨਾਲ ਅਸੀਂ ਕਿਵੇਂ ਜ਼ਿਆਦਾ ਇਨਕਮ ਵਧਾ ਸਕਦੇ ਹਾਂ, ਇੱਕ ਕਿਸਾਨ ਦੀ, ਮਜ਼ਦੂਰਾਂ ਦੀ ਦਿਹਾੜੀ ਕਿਵੇਂ ਵੱਧ ਸਕਦੀ ਹੈ। ਇਹਨਾਂ ਗੱਲਾਂ ਤੇ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਉਹਦੇ ਨਾਲ ਸਰਕਾਰ ਨੂੰ ਜਾਂ ਸਮਾਜ ਨੂੰ ਕੋਈ ਬੈਨੀਫਿਟ ਹੋ ਰਿਹਾ, ਦੈਟਸ ਦੀ ਮੇਨ ਥਿੰਗ, ਉਹ ਆਪਾਂ ਕਰ ਰਹੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਅਮਤੋਜ ਸਿੰਘ ਮਾਨ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰ ਰਹੇ ਸੀ। ਇਸ ਚਰਚਾ ਦੇ ਵਿੱਚ ਕੀ ਕੁਝ ਨਿਕਲਿਆ ਉਹ ਤਾਂ ਲੋਕ ਦੱਸਣਗੇ ਕਮੈਂਟਾਂ ਦੇ ਰਾਹੀਂ, ਪਰ ਸਾਡੇ ਵੱਲੋਂ ਜਿਹੜਾ ਕਿ ਉਸ ਚਰਚਾ ਨੂੰ ਸਿਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਕੋਸ਼ਿਸ਼ ਇਹ ਵੀ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੈਮੀਨਾਰ ਆ ਉਹ ਵੀ ਤੁਹਾਡੇ ਰੂਬਰੂ ਕੀਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਵੇਂ ਦਾ ਮਾਹੌਲ ਲੱਗ ਰਿਹਾ ਪੰਜਾਬ ਦਾ ਉਹ ਦੌਰ ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰਤਾ ਕਿ ਤੁਹਾਡੀਆਂ ਮੂਵੀਆਂ ਬਣੀਆਂ ਉਸ ਦੌਰ ਦੇ ਵਿੱਚੋਂ ਜਦੋਂ ਕੋਈ ਸਰਕਾਰ ਦੇ ਜਾਂ ਸਿਸਟਮ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ। ਇਹ ਕਹਿ ਸਕਦੇ ਕਿ ਸਾਡੇ ਲੋਕ ਹੈ ਜਿਹੜੇ ਉਹ ਸੰਘਰਸ਼ਮਈ ਨੇ, ਹਰ ਪਾਸਿਓਂ ਜਾਨਾਂ ਵੀ ਤਲੀ ਤੇ ਰੱਖਣੀਆਂ ਜਾਣਦੇ ਨੇ, ਤੇ ਜੋ ਅਸੀਂ ਚਾਹੁੰਦੇ ਆ, ਜੋ ਸਾਨੂੰ ਚਾਹੀਦਾ ਹੈ, ਜਿਹਦੇ ਨਾਲ ਅਸੀਂ ਪੰਜਾਬ ਨੂੰ ਬਿਹਤਰ ਕਰ ਸਕੀਏ ਜੀ, ਉਹ ਹਾਸਲ ਕਰਾਂਗੇ ਔਰ ਬਿਹਤਰ ਵੀ ਕਰਾਂਗੇ। ਇੱਕ ਵੱਡਾ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਸੀ, ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨ, ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਉਸ ਅੰਦੋਲਨ ਨੂੰ ਜਾਂ ਉਸ 3 ਦਿਨਾਂ ਦੇ ਜਿਹੜਾ ਕਿ ਸਮਾਗਮ ਸੀ ਉਸ ਨੂੰ ਕਿਵੇਂ ਦੇਖਦੇ? ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਜਿੰਦਰ ਇੱਕ ਗੱਲ ਕਲੀਅਰ ਹੋ ਗਈ ਹੈ। ਇੱਕ ਦੌਰ ਚੱਲਿਆ ਪੰਜਾਬ ਦੇ ਵਿੱਚ, ਪੰਜਾਬ ਦੇ ਪੁੱਤ ਫੁੱਲਾਂ ਜਿਹੇ ਖਪਰਿਆਂ ਦੇ ਨਾਲ ਖੈਣ ਨੂੰ ਤਿਆਰ ਹੋ ਗਏ, ਪਰ ਉਸ ਦੌਰ ਦੀ ਇੱਕ ਮੂਵੀ ਆਈ ਹਵਾਏਂ ਮੂਵੀ ਦੇ ਇੱਕ ਕਰੈਕਟਰ ਰਹੇ ਅਮਤੋਜ ਮਾਨ ਜੀ। ਤਾਂ ਅਸੀਂ ਅੱਜ ਸਵਾਗਤ ਕਰਾਂਗੇ, ਇਹਨਾਂ ਕਾਫੀ ਵੱਡੀ ਜਿਹੜੀ ਕਿ ਚਰਚਾ ਕਰਨੀ ਆ ਅਮਤੋਜ ਮਾਨ ਜੀ ਹੋਰਾਂ ਦੇ ਨਾਲ, ਪਰ ਉਸ ਦੇ ਨਾਲ ਹੀ ਪੰਜਾਬ ਉਸ ਦੌਰ ਦੇ ਵਿੱਚੋਂ ਅਜਿਹਾ ਗੁਜ਼ਰਿਆ ਕਿ ਪੰਜਾਬ ਦੇ ਪੁੱਤ ਸੀ ਜਿਹੜੇ ਉਹ ਸੰਘਰਸ਼ਾਂ ਅੰਦੋਲਨਾਂ ਦਾ ਜਿਹੜਾ ਕਿ ਇੱਕ ਰੁਤਬਾ ਪੈਦਾ ਕਰਨ ਦੇ ਲਈ ਮੋਹਰੀ ਬਣ ਗਏ ਜੀ। ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਵੇਂ ਦਾ ਮਾਹੌਲ ਲੱਗ ਰਿਹਾ ਪੰਜਾਬ ਦਾ ਉਹ ਦੌਰ ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰਤਾ ਕਿ ਤੁਹਾਡੀਆਂ ਮੂਵੀਆਂ ਬਣੀਆਂ ਉਸ ਦੌਰ ਦੇ ਵਿੱਚੋਂ ਜਦੋਂ ਕੋਈ ਸਰਕਾਰ ਦੇ ਜਾਂ ਸਿਸਟਮ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ? ਸਹੀ। ਤੁਸੀਂ ਕਹੋ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਸੀ ਉਹ ਤਾਂ ਨਹੀਂ ਮਿਲਿਆ ਜੀ, ਉਹ ਹਜੇ ਵੀ ਦੂਰ ਹੈ, ਪਰ ਇਹ ਕਹਿ ਸਕਦੇ ਕਿ ਸਾਡੇ ਲੋਕ ਹੈ ਜਿਹੜੇ ਉਹ ਸੰਘਰਸ਼ਮਈ ਨੇ, ਹਰ ਪਾਸਿਓਂ ਜਾਨਾਂ ਵੀ ਤਲੀ ਤੇ ਰੱਖਣੀਆਂ ਜਾਣਦੇ ਨੇ, ਤਾਂ ਹਾਸਲ ਕਰਕੇ ਛੱਡਾਂਗੇ, ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ। ਤੇ ਜੋ ਅਸੀਂ ਚਾਹੁੰਦੇ ਆ, ਜੋ ਸਾਨੂੰ ਚਾਹੀਦਾ, ਜਿਹਦੇ ਨਾਲ ਅਸੀਂ ਪੰਜਾਬ ਨੂੰ ਬਿਹਤਰ ਕਰ ਸਕੀਏ ਜੀ, ਉਹ ਹਾਸਲ ਕਰਾਂਗੇ ਔਰ ਬਿਹਤਰ ਵੀ ਕਰਾਂਗੇ। ਪੰਜਾਬ ਦੇ ਪੁੱਤਾਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਅਜਿਹੀਆਂ ਕਹਾਵਤਾਂ ਜਿਹੜੀਆਂ ਕਿ ਸਿਆਣੇ ਵੀ ਗਾਉਂਦੇ ਨੇ ਤੇ ਉਸ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ, ਉਹ ਸਾਡੇ ਤੱਕ ਪਹੁੰਚ ਗਈਆਂ। ਪਰ ਅੱਜ ਇੱਕ ਵੱਡਾ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਸੀ, ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨ, ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਉਸ ਅੰਦੋਲਨ ਨੂੰ ਜਾਂ ਉਸ 3 ਦਿਨਾਂ ਦੇ ਜਿਹੜਾ ਕਿ ਸਮਾਗਮ ਸੀ ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਕਿਸੇ ਵੀ ਸੰਘਰਸ਼ ਦਾ ਐਂਡ ਰਿਜ਼ਲਟ ਕੀ ਹੈ, ਅਸੀਂ ਹਾਸਲ ਕੀ ਕਰਨਾ ਚਾਹੁੰਦੇ ਹਾਂ, ਉਸ ਤੇ ਡਿਪੈਂਡ ਕਰਦਾ ਹੈ ਕਿ ਉਹ ਸੰਘਰਸ਼ ਲੌਜੀਕਲ ਸੀ ਜਾਂ ਨਹੀਂ ਸੀ। ਹੁਣ ਇਹਨਾਂ ਨੇ ਮੀਟਿੰਗਸ ਦੇ ਟਾਈਮ ਲੈ ਲਏ ਨੇ ਅੱਗੇ, ਮੀਟਿੰਗਸ ਦੇ ਵਿੱਚੋਂ ਕੀ ਕੱਢਣਗੇ ਫਿਰ ਉਹਦੇ ਤੇ ਆਪਾਂ ਰਿਐਕਟ ਕਰਾਂਗੇ ਉਦੋਂ। ਪਰ ਜੇ ਮੀਟਿੰਗ ਦਾ ਟਾਈਮ ਹੀ ਲੈਣਾ ਸੀ ਤਾਂ ਫਿਰ ਮਤਲਬ ਸਿੱਧਾ ਹੀ ਆ ਕੇ ਟਾਈਮ ਲੈ ਲੈਂਦੇ ਤੁਸੀਂ, ਜਾਂ ਫਿਰ ਇਹ ਪ੍ਰਸ਼ਾਸਨ ਟਾਈਮ ਨਹੀਂ ਦਿੰਦਾ ਸੀ। ਇਹ ਵੀ ਜ਼ਰੂਰ ਦੱਸਣਾ ਚਾਹੀਦੀਆਂ ਇਹ ਗੱਲਾਂ। ਉਹਦੇ ਨਾਲ ਕੀ ਹੁੰਦਾ, ਬੈਟਰ ਹੋ ਜਾਂਦਾ, ਲੋਕਾਂ ਦੇ ਮਾਈਂਡ ਕਲੀਅਰ ਹੋ ਜਾਂਦੇ ਨੇ ਕਿ ਇਹ 3 ਦਿਨ ਕਿਉਂ ਸੱਦਿਆ ਗਿਆ, ਮੀਟਿੰਗ ਜਿਹੜੀ ਮਿਲੀ ਹੈ ਉਹਦੇ 'ਚ ਅਸੀਂ ਕੀ ਮੰਗਣ ਜਾ ਰਹੇ ਹਾਂ, ਕੀ ਹਾਸਲ ਕਰਨ ਜਾ ਰਹੇ ਹਾਂ, ਉਹ ਵੀ ਦੱਸੋ। ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਜਿੰਦਰ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਜਿੰਨਾ ਤੁਸੀਂ ਖੋਲ ਕੇ ਚੱਲੋਗੇ, ਜਿੰਨਾ ਤੁਸੀਂ ਦੱਸ ਕੇ ਚੱਲੋਗੇ ਲੋਕਾਂ ਨੂੰ, ਉਨਾ ਜ਼ਿਆਦਾ ਅੱਛਾ ਹੈ। ਗੁਪਤ ਗੱਲ ਨਾ ਰੱਖੀ ਜਾਵੇ, ਖੋਲ ਕੇ ਕਿਹਾ ਜਾਵੇ ਕਿ ਆ ਅਸੀਂ ਲੈਣਾ, ਇਹਦੇ ਲਈ ਅਸੀਂ ਆ ਕਰ ਰਹੇ ਹਾਂ, 3 ਦਿਨ ਦਾ ਇੱਥੇ ਅੰਦੋਲਨ ਕਰ ਰਹੇ ਹਾਂ,
ਤੇ ਫਿਰ ਅਸੀਂ ਮੀਟਿੰਗਸ ਦੇ ਵਿੱਚ ਆ ਮੰਗਣ ਜਾ ਰਹੇ ਹਾਂ, ਤਾਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿੰਦਾ, ਕਿਸੇ ਨੂੰ ਕੋਈ ਸ਼ੰਕਾ ਨਹੀਂ ਰਹਿੰਦੀ ਗੀ। ਇਹ ਗੱਲਾਂ ਖੋਲ ਕੇ ਹੁਣ ਤਾਂ ਬਾਲੀਆਂ ਚੰਗੀਆਂ। ਬਈ ਤੁਸੀਂ ਖੋਲ ਕੇ ਗੱਲ ਕਰਨ ਦੀ ਗੱਲ ਕਰ ਰਹੇ ਹੋ, ਪਰ ਕਿਸਾਨ ਤਾਂ ਕਹਿੰਦੇ ਅਸੀਂ ਕੋਰੇ ਵਰਕੇ ਹਾਂ, ਅਸੀਂ ਕੋਰੇ ਵਰਕਿਆਂ ਦੀ ਤਰ੍ਹਾਂ ਅਸੀਂ ਖੁੱਲੀ ਕਿਤਾਬ ਹਾਂ। ਇਹ ਤਾਂ ਲੋਕ ਦੱਸ ਸਕਦੇ ਨੇ, ਅੱਛੀ ਗੱਲ ਹੈ ਜੀ ਉਹ ਹੈਗੇ ਨੇ ਤਾਂ, ਪਰ ਉਹ ਹਨ ਜਾਂ ਨਹੀਂ ਹਨ, ਜਾਂ ਕੋਈ ਇਹਦੇ ਵਿੱਚ ਕੋਈ ਸ਼ੰਕਾ ਹੈ, ਸ਼ੁਭਾ ਹੈ, ਇਹ ਲੋਕ ਦੱਸ ਸਕਦੇ ਨੇ, ਬਿਹਤਰ ਨੇ ਉਹ ਜਾਣਦੇ ਨੇ, ਫਿਰ ਉਹ ਜਾਣੀ ਜਾਣ ਨੇ। ਆਫ ਕੈਮਰਾ ਆਪਾਂ ਕਾਫੀ ਗੱਲਾਂ ਕਰੀਆਂ, ਕਿਸਾਨ ਅੰਦੋਲਨ ਦੀਆਂ ਗੱਲਾਂ ਕਰੀਆਂ, ਦਿੱਲੀ ਅੰਦੋਲਨ ਦੀਆਂ। ਉਸ ਦੇ ਵਿੱਚੋਂ ਇਹ ਵੀ ਚਰਚਾ ਚੱਲ ਰਹੀ ਸੀ ਕਿ ਇਹਨਾਂ ਨੇ ਖੱਟਿਆ ਕੀ ਆ। ਤੁਹਾਨੂੰ ਲੱਗਦਾ ਕੁਛ ਵੀ ਖੱਟਿਆ? ਦੇਖੋ, ਇੱਕ ਗੱਲ ਤਾਂ ਮੈਂ ਉਦੋਂ ਵੀ ਅਸੀਂ ਜਾ ਕੇ ਜਿਸ ਦਿਨ ਪ੍ਰਾਈਮ ਮਿਨਿਸਟਰ ਨੇ ਅਨਾਉਂਸ ਕੀਤਾ ਔਰ ਫਿਰ ਆਪਾਂ ਇੱਕ ਦਿਨ ਉੱਥੇ ਫਿਕਸ ਕੀਤਾ ਸੀਗਾ, ਮਤਲਬ ਦਾ 26 ਆਹੀ ਤਰੀਕ ਸੀਗੀ ਜੀ, 26 ਦੀ ਸਾਲ ਹੋ ਗਿਆ ਸੀਗਾ ਉੱਥੇ ਗਿਆ ਨੂੰ। ਤਾਂ ਸਾਲ ਬਾਅਦ ਜਦੋਂ ਸਾਰੇ ਇਕੱਠੇ ਹੋਏ ਸੀ ਤਾਂ ਅਸੀਂ ਸਟੇਜ ਤੇ ਚੜ੍ਹ ਕੇ ਕਿਹਾ ਸੀ, ਉਦੋਂ ਮੈਂ ਹੀ ਬੋਲਿਆ ਸੀਗਾ ਕਿ MSP ਲੈ ਕੇ ਮੁੜਿਓ ਜੇ, ਕਿਉਂਕਿ ਆਪਾਂ ਨਾਰਾ ਲਾਉਂਦੇ ਹੁੰਦੇ ਸੀ ਉਦੋਂ ਬਿਲਕੁਲ ਕਿ ਕਾਲੇ ਕਾਨੂੰਨ ਰੱਦ ਹੋਣ, MSP ਦਿੱਤੀ ਜਾਵੇ, ਫਿਰ ਮੁੜਾਂਗੇ। MSP ਦੇ ਨਾਂ ਤੇ ਅਸੀਂ ਕਮੇਟੀ 'ਚ ਵੀ ਕਿਹੜੇ ਨਾਂ ਦੇਣੇ ਆ ਤੇ ਕਮੇਟੀ ਕਿਹੋ ਜੀ ਬਣੂਗੀ, ਉਹਦੇ ਲਈ ਵੀ ਇੰਤਜ਼ਾਰ ਨਹੀਂ ਕੀਤਾ, ਜਦ ਕਿ ਅਸੀਂ ਉੱਥੇ ਕਹਿੰਦੇ ਰਹੇ ਹਾਂ ਕਿ ਇਹਦੇ ਲਏ ਬਗੈਰ ਨਾ ਮੁੜਿਓ ਜੀ। ਉਸ ਦਿਨ ਵੀ ਮੈਂ ਸਟੇਜ ਤੇ ਜਾ ਕੇ 26 ਨਵੰਬਰ ਦੀ ਗੱਲ ਹੈ ਨਾ, ਜਦੋਂ ਦੁਬਾਰਾ ਆਉਣ ਤੋਂ ਪਹਿਲਾਂ ਇਕੱਠੇ ਹੋਏ ਸੀ, ਜਦੋਂ ਉੱਥੇ ਹੀ ਸਿੰਘੂ ਦੇ ਬਾਰਡਰ ਤੇ ਬੋਲਿਆ ਸੀ ਤੇ ਆਪਦੇ ਵੱਲੋਂ ਕੋਸ਼ਿਸ਼ ਵੀ ਕੀਤੀ। ਡੱਲੇਵਾਲ ਹੋਰੀ ਬੈਠੇ ਵੀ ਰਹੇ ਉੱਥੇ ਕਿ ਇਹ ਮੰਗ ਆਪਾਂ ਮਨਵਾ ਕੇ ਜਾਵਾਂਗੇ, ਫਿਰ ਆਪਾਂ ਵਾਪਸ ਜਾਈਏ, ਹੁਣ ਜਾਣ ਦੀ ਕਾਹਲੀ ਨਾ ਕਰੀਏ। ਪਰ ਮੈਨੂੰ ਲੱਗਦਾ ਉਦੋਂ ਪੰਜਾਬ 'ਚ ਇਲੈਕਸ਼ਨ ਸੀਗੇ ਤੇ ਕੁਝ ਲੋਕਾਂ ਨੂੰ ਆਉਣ ਦੀ ਕਾਹਲੀ ਸੀ। ਉਸ ਕਾਹਲੀ ਦੇ ਵਿੱਚ ਆਪਾਂ ਜੋ ਹਾਸਿਲ ਕਰਨਾ ਸੀ ਉਹਨੂੰ ਥੋੜਾ ਜਿਹਾ ਅਧੂਰਾ ਛੱਡ ਆਏ। ਤੁਸੀਂ ਉਸ ਇਲੈਕਸ਼ਨਾਂ ਦੀ ਗੱਲ ਕੀਤੀ ਆ, ਪਰ ਜਿਹੜੀ MSP ਦੀ ਗੱਲ ਸੀਗੀ ਉਸ ਨੂੰ ਲੈ ਕੇ ਇਹ ਵੀ ਸੁਣਨ ਦੇ ਵਿੱਚ ਆਇਆ, ਸੂਤਰ ਜਿਹੜੇ ਕਿ ਦੱਸਦੇ ਨੇ ਕਿ ਸਿੱਧੀ ਮੀਟਿੰਗ ਵੀ ਹੋ ਰਹੀ ਸੀ PM ਦੇ ਨਾਲ। ਇਹ ਜਿਵੇਂ ਅੱਜ ਆਪਾਂ ਨੂੰ ਮਿਲੇ ਹੀ ਹੈ, ਹੰਸਰਾਜ ਹੋਰਾਂ ਨੇ ਦੱਸਿਆ, ਹੰਸਰਾਜ ਹੰਸੂਰੀ ਇਹ ਮੀਟਿੰਗ ਕਰਵਾ ਰਹੀ ਸੀ, ਪਰ ਉਹ 26 ਜਨਵਰੀ ਤੋਂ ਪਹਿਲਾਂ ਦੀ ਗੱਲ ਹੈ ਜੀ, ਕਿ ਇਹਨਾਂ ਨੇ ਕਿਹਾ ਲੈ ਵੀ ਜਦੋਂ ਪਹਿਲੀ ਮੀਟਿੰਗ ਇਹਨਾਂ ਦੀ ਹੋਈ, ਆਫੀਸ਼ੀਅਲ ਮੀਟਿੰਗ ਕਿਸਾਨਾਂ ਦੀ, ਤਾਂ ਇਹਨਾਂ ਨੇ ਕਿਹਾ ਸਾਨੂੰ ਆਫੀਸਰ ਹੀ ਮਿਲੇ ਨੇ ਸਿਰਫ। ਤਾਂ ਉਹ ਆਂਦੇ ਭਾਈ ਮੈਂ ਵਿੱਚ ਇਨੀਸ਼ੀਏਟਿਵ ਲਿਆ ਤੇ ਮੈਂ ਕਿਹਾ ਆਫੀਸਰ ਹੀ ਕਿਉਂ, ਤੁਹਾਨੂੰ ਪ੍ਰਾਈਮ ਮਿਨਿਸਟਰ ਤੱਕ ਮਨਾ ਦਿੰਦੇ ਆ, ਸਿੱਧੀ ਗੱਲ ਕਰਾ ਦਿੰਦੇ ਆ। ਇੱਧਰੋਂ ਕਿਸਾਨ ਲੀਡਰ ਸੀਗੇ ਕੁਛ ਜਿਨ੍ਹਾਂ ਨੇ ਇਹ ਕਿਹਾ ਕਿ ਠੀਕ ਹੈ ਜੀ ਮਿਲਾ ਦਿਓ ਜੀ। ਉਹਨਾਂ ਦੇ ਜਿਸ ਦਿਨ ਮੈਂ ਮੀਟਿੰਗ ਅਰੇਂਜ ਕੀਤੀ ਪ੍ਰਾਈਮ ਮਿਨਿਸਟਰ ਨਾਲ, ਮਾਰਨਿੰਗ ਅਸੀਂ ਕੁਛ 5 ਵਜੇ ਨਿਕਲਣਾ ਸੀ ਸਿੰਘੂ ਦੇ ਨੇੜਿਓਂ ਹੀ, ਤਾਂ 3 ਵਜੇ ਜਿਹੜਾ ਸੋਰਸ ਕਿਸਾਨਾਂ ਦੇ ਲੀਡਰ ਸੀ ਗੱਲ ਕਰ ਰਹੇ ਸੀ, ਉਹ ਆਪਦਾ ਫੋਨ ਆਫ ਕਰ ਗਏ। ਅਤੇ ਮੈਂ ਉੱਥੇ ਖੜਾ ਲਿਜਾਣ ਲਈ ਕਿ ਭਾਈ ਮੈਂ ਭਲਾ ਉਧਰਲੇ ਖੀਮੇ 'ਚ ਬੈਠਾ, ਪਰ ਮੈਂ ਤੁਹਾਡੇ ਹੱਕ ਦੀ, ਜੇ ਪੰਜਾਬ ਦੇ ਹੱਕ ਦੀ ਕੋਈ ਗੱਲ ਕਰ ਸਕਾਂ ਤਾਂ ਵਾਈ ਨਾਟ। ਆਂਦੇ ਬਟ ਉੱਥੇ ਕਿਸਾਨ ਉਹ ਜਿਹੜੇ ਲੀਡਰ ਸੀਗੇ ਉਹ ਆਏ ਨਹੀਂ, ਤੇ ਪ੍ਰਾਈਮ ਮਿਨਿਸਟਰ ਵਾਲੇ ਮੈਨੂੰ ਮਜ਼ਾਕ ਕਰਦੇ ਰਹੇ ਕਿ ਤੁਸੀਂ ਤਾਂ ਆਂਦੇ ਸੀ ਲੈ ਕੇ ਆਉਂਗੇ, ਗੱਲ ਕਰਾਵਾਂਗੇ। ਤੇ ਮੈਂ ਕਿਹਾ ਡਰ ਕਿਹੜੀ ਗੱਲ ਦਾ ਸੀ, ਮੈਂ ਜਿਹੜੀ ਗੱਲ ਖੋਲ ਕੇ ਕਹਿ ਰਿਹਾ ਨਾ ਹਰਜਿੰਦਰ, ਆਹੀ ਕਹਿ ਰਿਹਾ ਕਿ ਜੇ ਤੁਸੀਂ ਤੁਹਾਨੂੰ ਪਤਾ ਹੈ ਅਸੀਂ ਹਾਸਿਲ ਕੀ ਕਰਨਾ, ਲੋਕਾਂ ਨੂੰ ਦੱਸਿਆ ਹੋਇਆ, ਤਾਂ ਫਿਰ ਡਰਨਾ ਕਿਹੜੀ ਗੱਲੋਂ ਯਾਰ। ਜੇ ਤੁਸੀਂ 5 ਜਣੇ ਵੀ ਜਾ ਰਹੇ ਹੋ, ਤੁਸੀਂ ਜਾ ਕੇ ਆਉਂਦੇ ਆ ਕੇ ਦੱਸ ਦਿੰਦੇ ਕਿ ਅਸੀਂ ਮਿਲ ਕੇ ਆਏ ਆ, ਆਹ ਗੱਲਾਂ ਹੋਈਆਂ, ਆਹ ਗੱਲਾਂ ਹੋਣੀਆਂ, ਬਾਕੀ ਇਸ ਤੇ ਕੋਈ ਵੀ ਇਤਰਾਜ਼ ਨਹੀਂ ਕਰੂਗਾ। ਜਦੋਂ ਅਸੀਂ ਗੁਪਤ ਰੱਖਦੇ ਆ ਨਾ ਗੱਲਾਂ, ਉਦੋਂ ਗੱਲ ਗੜਬੜ ਹੋ ਜਾਂਦੀ ਹੈ, ਉਦੋਂ ਉਹਦੇ ਚ ਬੜਾ ਕੁਛ ਘੁੰਮਣ ਘੇਰੀਆਂ ਪੈਦਾ ਹੋ ਜਾਂਦੀਆਂ ਨੇ। ਬਿਹਤਰ ਇਹ ਹੈ ਕਿ ਜੋ ਹਾਸਲ ਕਰਨਾ ਚਾਹੁੰਦੇ ਹੋ ਉਹ ਦੱਸੋ, ਔਰ ਕਿਵੇਂ ਹਾਸਲ ਕਰਨਾ ਚਾਹੁੰਦੇ ਹੋ ਉਹ ਵੀ ਦੱਸੋ। ਕੀ ਹਰਜ ਸੀ ਜੇ ਤੁਸੀਂ ਉਦੋਂ ਪ੍ਰਾਈਮ ਮਿਨਿਸਟਰ ਨੂੰ ਮਿਲ ਲੈਂਦੇ ਔਰ ਦੱਸਦੇ ਆ ਕੇ। ਮਾਨ ਸਾਹਿਬ ਜਿਹੜੀ ਗੱਲ ਇਹ ਹੈ ਕਿ ਤੁਸੀਂ ਦੱਸਣਾ ਨਹੀਂ ਸੀ ਆ ਕੇ, ਤੁਸੀਂ ਦੱਸਣਾ ਨਹੀਂ ਸੀ, ਇਸ ਲਈ ਡਰ ਗਏ। ਤੇ ਜੇ ਡਰ ਹੀ ਗਏ ਸੀ ਤਾਂ ਫਿਰ ਯਾਰ ਕਮ ਸੇ ਕਮ ਬਾਅਦ ਚ ਹੀ ਜ਼ਿਕਰ ਕਰ ਦਿਓ ਕਿ ਫਲਾਨਾ ਬੰਦਾ ਸਾਡੀ ਅਰੇਂਜ ਕਰਾ ਰਿਹਾ ਸੀ ਤੇ ਆਹ ਸਾਡੀ ਇੱਕ ਗੱਲ ਹੋਣ ਜਾ ਰਹੀ ਸੀ। ਕਿਉਂਕਿ ਜੋ ਵੀ ਤੁਹਾਡੇ ਕੋਈ ਵੈਲ ਵਿਸ਼ਰ ਨੇ, ਜੋ ਵੀ ਪੰਜਾਬ ਲਈ ਜਾਂ ਕਿਸਾਨੀ ਲਈ ਕੁਝ ਕਰਨਾ ਚਾਹੁੰਦੇ ਨੇ, ਤਾਂ ਖੁੱਲ ਕੇ ਦੱਸੋ ਯਾਰ। ਬਿਲਕੁਲ, ਕਿਹੜੇ ਬੰਦੇ ਨੇ ਐਫਰਟ ਕੀਤਾ, ਕਿਉਂ ਕੀਤਾ, ਅਸੀਂ ਕੀ ਮੰਗਣ ਜਾ ਰਹੇ ਸੀ, ਜਾਂ ਤਾਂ ਫਿਰ ਇਹਦੇ ਚ ਕੁਝ ਉਹ ਕਹਿੰਦੇ ਜਦੋਂ ਕੋਈ ਦਾਲ ਚ ਕਾਲਾ ਹੋਵੇ, ਜਦੋਂ ਕੋਈ ਝਿਜਕ ਹੋਵੇ ਅੰਦਰ, ਔਰ ਡਰ ਕਿਹੜੀ ਗੱਲ ਦਾ ਸੀ। ਤੁਹਾਨੂੰ ਲੋਕ ਇਹ ਕਹਿੰਦੇ ਲਈ ਤੁਸੀਂ ਕਿਉਂ ਮਿਲਨੇ ਹੋ ਇਕੱਲੇ, ਤਾਂ ਫਿਰ ਤੁਸੀਂ ਪਹਿਲਾਂ ਹੀ ਕਹਿ ਦਿੰਦੇ ਕਿ ਭਾਈ ਅਸੀਂ ਤਾਂ 32 ਦੇ 32 ਆਵਾਂਗੇ,
ਜਾਂ ਸਾਡੀ ਇੱਕ ਕਮੇਟੀ ਫੈਸਲਾ ਕਰੂਗੀ ਫਿਰ ਆਊਗੀ। ਜੇ ਤੁਸੀਂ ਐਗਰੀਕਲਚਰ ਮਿਨਿਸਟਰ ਨੂੰ, ਐਗਰੀਕਲਚਰ ਸੈਕਟਰੀ ਨੂੰ ਮਿਲਣ 'ਚ ਤਾਂ ਚਾਹਵਾਨ ਨੂੰ, ਪ੍ਰਾਈਮ ਮਿਨਿਸਟਰ ਨੂੰ ਮਿਲਣ 'ਚ ਕੀ ਪ੍ਰੋਬਲਮ ਸੀ? ਮਿਲ ਲੈਂਦੇ। ਇਹ ਨਹੀਂ ਲੱਗਿਆ ਕਿਤੇ ਬਈ ਜਦੋਂ ਆਪਾਂ ਇੱਥੇ ਗੱਲ ਕਰ ਰਹੇ ਸੀ ਬੈਠ ਕੇ ਕਿ ਇਹ ਚਰਚਾ ਅੱਜ ਇੱਕ ਨਵੀਂ ਜਿਹੀ ਛਿੜੀ ਆ ਕਿ ਪ੍ਰਾਈਮ ਮਿਨਿਸਟਰ ਉਹਨਾਂ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਸੀ ਜਿਹੜੇ ਕਿਸਾਨ ਪ੍ਰਾਈਮ ਮਿਨਿਸਟਰ ਨੂੰ ਗਾਲਾਂ ਤੱਕ ਕੱਢਦੇ ਰਹੇ। ਉਹ ਵੀ ਸ਼ੁਰੂ ਦੇ ਦਿਨਾਂ 'ਚ ਹੀ, ਪਹਿਲੀ ਮੀਟਿੰਗ ਤੋਂ ਬਾਅਦ ਹੀ। ਇਹਨਾਂ ਦੀਆਂ ਕਾਫੀ ਮੀਟਿੰਗਾਂ ਹੋਈਆਂ ਸੀ ਉਦੋਂ, 26 ਜਨਵਰੀ ਤੋਂ ਪਹਿਲਾਂ ਹੀ 2-3 ਮੀਟਿੰਗਾਂ ਤਾਂ 26 ਜਨਵਰੀ ਤੋਂ ਪਹਿਲਾਂ ਹੀ ਹੋ ਗਈਆਂ ਸੀ। ਬਿਲਕੁਲ ਬਿਲਕੁਲ ਉਦੋਂ ਹੀ ਮਿਲਣਾ ਚਾਹੁੰਦਾ ਸੀ। ਇਹ ਮੈਨੂੰ ਵੀ ਹੁਣ ਪਤਾ ਲੱਗਿਆ ਜਦੋਂ ਹੰਸਰਾਜ ਹੋਰਾਂ ਨੇ ਦੱਸੀ ਇਹ ਗੱਲ, ਹੰਸਰਾਜ ਹੰਸ ਹੋਰਾਂ ਨੇ। ਮੈਂ ਕਿਹਾ ਯਾਰ ਇਹ ਤਾਂ ਇੱਕ ਅੱਛਾ ਐਫਰਟ ਸੀ ਤੁਹਾਡੇ ਵੱਲੋਂ। ਉਹਦੇ ਜੀ ਮੇਰਾ ਤਾਂ, ਮੈਂ ਇਹੋ ਜਿਹੀ ਐਫਰਟ ਕਰਦਾ ਰਿਹਾ ਪਰ ਮੇਰਾ ਤਾਂ ਜ਼ਿਕਰ ਹੀ ਨਹੀਂ ਕੀਤਾ ਕਿਸੇ ਨੇ। ਮੈਂ ਨਾ ਕਿਸੇ ਦੇ ਜ਼ਿਕਰ ਦੀ ਗੱਲ ਛੱਡੋ, ਤੁਸੀਂ ਉਦੋਂ ਜੇ ਇਸ ਐਫਰਟ ਨਾਲ ਇੰਨਾ ਕੁਝ ਹੋ ਜਾਂਦਾ, ਆਪਾਂ ਅਖੀਰ ਤੱਕ ਆਨੇ 600 ਸ਼ਹੀਦੀਆਂ ਹੋਈਆਂ ਉਸ ਕਿਸਾਨ ਅੰਦੋਲਨ 'ਚ। ਕਿੰਨੀਆਂ ਸ਼ਹੀਦੀਆਂ ਬਚ ਜਾਂਦੀਆਂ, ਬਿਲਕੁਲ, ਕਿੰਨੀਆਂ ਬਹੁਮੁੱਲੀਆਂ ਜਾਨਾਂ ਬਚ ਜਾਂਦੀਆਂ ਬਿਲਕੁਲ। ਜੇ ਅਸੀਂ ਇਹ ਚੀਜ਼ ਉਦੋਂ ਹੀ ਹੱਲ ਹੁੰਦੀ ਤਾਂ। ਕਿੰਨੀਆਂ ਤਕਲੀਫਾਂ ਹੋਈਆਂ, ਕਿੰਨਾ ਡੀਜ਼ਲ ਲੱਗਿਆ, ਕਿੰਨਾ ਰਾਸ਼ਨ ਪਾਣੀ ਗਿਆ, ਕਿੰਨੇ ਲੋਕ ਤੰਗ ਹੋਏ, ਉਹਨਾਂ ਚੀਜ਼ਾਂ ਤੋਂ ਆਪਾਂ ਬਚ ਜਾਂਦੇ ਫਿਰ, ਜੇ ਵਾਕਈ ਕੁਝ ਹੋ ਸਕਦਾ ਸੀ ਤਾਂ। ਬਿਲਕੁਲ। ਤੇ ਜੇ ਨਹੀਂ ਹੋ ਸਕਦਾ ਸੀ ਤਾਂ ਫਿਰ ਤੁਸੀਂ ਪਹਿਲਾਂ ਤੁਸੀਂ ਕੋਸ਼ਿਸ਼ ਕਰਦੇ ਹੋ ਲੁਕ ਛਿਪ ਕੇ, ਫਿਰ ਉਸ ਗੱਲ ਨੂੰ ਅਧੂਰਾ ਛੱਡ ਦਿੰਦੇ ਹੋ। ਇਹ ਗਲਤ ਗੱਲ ਹੈ ਨਾ। ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਹੁਣ, ਜਿਹੜਾ ਕਿ ਚਲੋ ਇਹ ਤਾਂ 2 ਸਾਲ ਪਹਿਲਾਂ ਦੀਆਂ ਗੱਲਾਂ ਸੀ ਜਿਹੜੀਆਂ ਆਪਾਂ ਹੁਣ ਤੱਕ ਚਲੋ ਹੋ ਗਈਆਂ। ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਬਈ? ਪੰਜਾਬ ਦੇ ਵਿੱਚ ਜਿਵੇਂ ਸਰਕਾਰ ਆਈ, ਬਿਗਲ ਵਜਾਇਆ ਇੱਕ ਵੱਡਾ ਕਿ ਇਹ ਸਰਕਾਰ ਬਦਲਾਅ ਲਿਆਊਗੀ, ਇਹ ਸਰਕਾਰ ਉਹਨਾਂ ਕਿਰਤੀਆਂ ਦੀ ਗੱਲ ਕਰੂ ਜਿਹੜੇ ਕਿਰਤੀ ਪੰਜਾਬ ਦੇ ਲਈ ਲੜਦੇ ਨੇ, ਇਹ ਸਰਕਾਰ ਹੱਕਾਂ ਦੀ ਗੱਲ ਕਰੂ। ਇੱਕ ਨਾ ਗੱਲ ਅੱਛੀ ਹੋਈ ਹੈ ਜਿਹੜੀ ਅੰਦੋਲਨ ਚੋਂ ਨਿਕਲੀ ਕਿ ਲੋਕ ਸਾਡੇ ਸੰਘਰਸ਼ਮਈ ਹੋ ਗਏ। ਸੰਘਰਸ਼ਮਈ ਬੰਦਾ ਜਦੋਂ ਹੁੰਦਾ ਨਾ ਉਦੋਂ ਕੁਛ ਨਾ ਕੁਛ ਲੈ ਡਿੱਗਦਾ ਹੈ ਜੀ। ਪਹਿਲਾਂ ਅਸੀਂ ਲੈ ਕੇ ਡਿੱਗੇ ਕਿ ਅਸੀਂ, ਕਿਉਂਕਿ ਇਲੈਕਸ਼ਨ ਨਾਲ ਹੀ ਸੀ, ਇੱਕ ਲੋਕਾਂ ਨੇ ਇਨਕਲਾਬੀ ਫੈਸਲਾ ਕੀਤਾ। ਲੋਕਾਂ ਨੇ ਇਨਕਲਾਬੀ ਫੈਸਲਾ ਕਰਕੇ ਪੁਰਾਣੇ ਥੰਮ ਪੱਟ ਕੇ ਸੁੱਟਤੇ ਤੇ ਨਵਿਆਂ ਨੂੰ 92 ਨੂੰ ਜਿਤਾਤਾ। ਇੱਕ ਨਵੀਂ ਸਰਕਾਰ ਬਣਾਤੀ ਜਿਹਨੂੰ ਇਹ ਕਿਹਾ ਗਿਆ ਕਿ ਸਾਡੀ ਸਰਕਾਰ ਹੈ। ਹੁਣ ਜਿਹੜੀ ਤੁਸੀਂ ਗੱਲ ਪੁੱਛੀ ਆ ਉਹ ਇਹ ਹੈ ਕਿ ਕੀ ਅਸੀਂ ਉਸ ਨਵੀਂ ਸਰਕਾਰ ਨਾਲ ਉਹ ਹਾਸਲ ਕਰ ਸਕੇ ਜੋ ਅਸੀਂ ਕਰਨਾ ਚਾਹੁੰਦੇ ਸੀ? ਉਹ ਹਾਸਲ ਹੋਇਆ ਜਾਂ ਨਹੀਂ ਹੋਇਆ? ਮੈਨੂੰ ਲੱਗ ਰਿਹਾ ਅਸੀਂ ਉਹ ਹਜੇ ਹਾਸਲ ਨਹੀਂ ਕੀਤਾਗਾ। ਉਹ ਅੱਜ ਵੀ ਤੁਸੀਂ ਜਾਓ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਲੈਵਲ ਤੇ ਉਹੀ ਕਰਪਸ਼ਨਾਂ ਨਜ਼ਰ ਆ ਰਹੀਆਂ ਨੇ। ਬਿਲਕੁਲ। ਜੇ ਤੁਸੀਂ ਲੋਕਾਂ ਦੀ ਹਾਲਤ ਬਿਆਨ ਕਰੋ ਕਿਸਾਨੀ ਦੀ, ਅੱਜ ਕਿਸਾਨ ਕਿਉਂ ਆਏ ਸੀਗੇ ਕਿ ਜੀ ਸਾਨੂੰ MSP ਦਿੱਤੀ ਜਾਵੇ ਦੂਜੀਆਂ ਫਸਲਾਂ ਤੇ। ਇਹ ਮੰਗ ਵੀ ਆਪਣੀ ਪੁਰਾਣੀ ਸੀ, ਇਲੈਕਸ਼ਨਾਂ ਤੋਂ ਪਹਿਲਾਂ ਤੋਂ ਕਰ ਰਹੇ ਸੀਗੇ ਕਿ ਕਣਕ ਝੋਨੇ ਤੋਂ ਪਿੱਛਾ ਤਾਂ ਹੀ ਛੁੱਟੂਗਾ ਜੇ ਬਾਕੀ ਫਸਲਾਂ ਤੇ MSP ਹੋਵੇ। ਇਹ ਗੱਲ ਵੀ ਹੁਣ ਉੱਥੇ ਦੀ ਉੱਥੇ ਖੜੀ ਹੈ। ਪਰ ਸਰਕਾਰ ਦੇ ਮੰਤਰੀ ਤਾਂ ਚੁਟਕੀਆਂ ਮਾਰਦੇ ਰਹੇ ਕਿ 5 ਮਿੰਟਾਂ 'ਚ MSP ਦੇ ਦਾਂਗੇ। ਵੇਖ ਲਓ 5 ਮਿੰਟ ਅੱਜ ਮਤਲਬ ਦਾ ਪੌਣੇ 2 ਸਾਲ ਹੋ ਗਏ ਨੇ, ਉੱਥੇ ਹੀ ਖੜੇ ਆ। ਇਹੀ ਗੱਲ ਹੈ ਵੀ ਅਸੀਂ ਜੋ ਪੰਜਾਬ ਅਸੀਂ ਬਣਾਉਣਾ ਚਾਹ ਰਹੇ ਸੀ। ਪਰ ਹਰਜਿੰਦਰ, ਮੈਂ ਇਹਦੇ 'ਚ ਇੱਕ ਗੱਲ ਹੋਰ ਕਹੂੰਗਾ, ਗੱਲ ਨੂੰ ਵਿੱਚੇ ਛੱਡਦਾ ਹੋਇਆ, ਇਹ ਇੱਕ ਬਦਲਾਅ ਸੀ ਲੋਕਾਂ ਵੱਲੋਂ। ਸਰਕਾਰ ਉਸ ਬਦਲਾਅ ਤੇ ਕਿੰਨਾ ਪੂਰਾ ਉਤਰੀ ਉਹ ਇੱਕ ਅਲੱਗ ਡਿਸਕਸ਼ਨ ਹੈ। ਨਹੀਂ ਉਤਰੀ, ਬਲਕਿ ਪੂਰਾ ਕਹਿਣਾ ਚਾਹੀਦਾ ਜੋ ਅਸੀਂ ਪੂਰਾ ਚਾਹੁੰਦੇ ਸੀ। ਪਰ ਅਸੀਂ ਬਦਲਾਅ ਤੋਂ ਭੱਜਣਾ ਨਹੀਂਗਾ, ਕਿਉਂਕਿ ਜੇ ਪਿੱਛੇ ਮੁੜਾਂਗੇ ਤਾਂ ਅਸੀਂ ਫਿਰ ਉੱਥੇ ਹੀ ਚਲੇ ਗਏ। ਉਹ ਤਾਂ ਪਤਾ ਹੈ ਸ਼ਰਤੀਆ ਨੁਕਸਾਨ ਹੈ, ਸ਼ਰਤੀਆ ਲੋਟੂ ਨੇ। ਅਸੀਂ ਬਦਲਾਅ ਦਰ ਬਦਲਾਅ ਕਰਦੇ ਚੱਲੀਏ ਨਿਰੰਤਰ, ਇੱਕ ਨਹੀਂ ਤਾਂ ਦੂਜਾ, ਦੂਜਾ ਨਹੀਂ ਤਾਂ ਤੀਜਾ, ਤੀਜਾ ਨਹੀਂ ਤਾਂ ਚੌਥਾ। ਫਾਈਨਲੀ ਅਸੀਂ ਉਹ ਅਚੀਵ ਕਰ ਪਾਵਾਂਗੇ ਜੋ ਸਾਨੂੰ ਵਾਕਿਆ ਹੀ ਚਾਹੀਦਾ। ਵੈਸਟਰਨ ਵਰਲਡ ਦੇ ਵਿੱਚ ਇਹੀ ਹੋਇਆ। ਉਹਨਾਂ ਨੇ ਇੱਕ ਬਦਲਿਆ, ਫਿਰ ਦੂਜਾ ਬਦਲਿਆ, ਫਿਰ ਤੀਜਾ ਬਦਲਿਆ, ਫਿਰ ਉਸ ਥਾਂ ਤੇ ਪਹੁੰਚੇ ਜੋ ਉਹਨਾਂ ਨੂੰ ਐਗਜ਼ੈਕਟਲੀ ਸਰਕਾਰ ਚਾਹੀਦੀ ਸੀ। ਲੱਗਦਾ ਵੀ ਕੋਈ ਆ ਕੇ ਖੜੂਗਾ ਉਸ ਥਾਂ। ਕਿਉਂ ਨਹੀਂ ਖੜੂਗਾ? ਆਪਣੇ ਚੋਂ ਹੀ ਆਉਣਾ, ਆ ਪੰਜਾਬ ਚੋਂ ਹੀ ਨਿਕਲਣਾ। ਇੱਕ ਚੁਣ ਲਓ, ਦੂਜਾ ਚੁਣ ਲਓ। ਜਦੋਂ ਇਹ ਮੈਸੇਜ ਕਨਵੇ ਹੋ ਗਿਆ ਨਾ ਕਿ ਲੋਕ ਆਹ ਚਾਹੁੰਦੇ ਨੇ ਤਾਂ ਬਣਨਾ ਪੈ ਜਾਣਾ। ਇਹ ਡੈਮੋਕ੍ਰੇਸੀ ਦੀ ਮਜਬੂਰੀ ਹੈ। ਲੋਕ ਕਰਨਗੇ ਵਿਸ਼ਵਾਸ। ਇਹੀ ਤਾਂ ਲੋਕਾਂ ਨੂੰ ਕਹਿ ਰਹੇ ਆ ਆਪਾਂ ਕਿ ਲੋਕੋ ਤੁਸੀਂ ਬਦਲਾਅ ਤੋਂ ਡਰਿਓ ਜੇ ਨਾ। ਜੇ ਇਹ ਤੁਹਾਡੇ ਬਦਲਾਅ ਜਿਹੜਾ ਤੁਸੀਂ ਕੀਤਾ ਹੈ ਇਹ ਤੁਹਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਤਾਂ ਇਹਨਾਂ ਨੂੰ ਵੀ ਬਦਲ ਦਿਓ, ਕੋਈ ਹੋਰ ਲੈ ਕੇ ਆਓ। ਉਹ ਨਾ ਉਤਰੇ ਤਾਂ ਉਹਨਾਂ ਨੂੰ ਵੀ ਬਦਲ ਦਿਓ, ਫਿਰ ਕੋਈ ਹੋਰ ਲੈ ਕੇ ਆਓ। ਫਾਈਨਲੀ ਅਸੀਂ ਕੁਝ ਅਚੀਵ ਕਰ ਲਾਂਗੇ। ਅਦਰਵਾਈਜ਼ ਜੇ ਅਸੀਂ ਪਿੱਛੇ ਮੁੜ ਗਏ ਤਾਂ ਸਾਨੂੰ ਉਹੀ ਮਿਲ ਜਾਣਗੇ
ਜਿਹੜੇ ਪਹਿਲਾਂ ਲੁੱਟਦੇ ਰਹੇ ਫਿਰ ਤਾਂ ਕੋਈ ਸ਼ੱਕ ਹੀ ਨਹੀਂ ਨਾ ਕਿ ਲੁੱਟੇ ਜਾਵਾਂਗੇ। ਕਮ ਸੇ ਕਮ ਨਵੇਂ ਬਦਲਾਅ ਕਰਦੇ ਅੱਗੇ ਵਧਾਂਗੇ, ਥੋੜਾ ਬੈਟਰ ਹੁੰਦੇ ਆਪਾਂ ਉੱਥੇ ਪਹੁੰਚ ਜਾਾਂਗੇ ਜਿੱਥੇ ਸਾਨੂੰ ਪੂਰੀ ਤਸੱਲੀ ਹੋ ਜੂਗੀ। ਕੁਝ ਚੀਜ਼ਾਂ ਤਾਂ ਹੋਈਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਨਹੀਂ, ਬਹੁਤ ਥੋੜੀਆਂ ਨੇ। ਬਿਲਕੁਲ ਜਿੰਨੀਆਂ ਸਾਨੂੰ ਚਾਹੀਦੀਆਂ ਸੀ ਉਹਦੇ ਮੁਕਾਬਲੇ ਬਹੁਤ ਥੋੜੀਆਂ ਨੇ। ਚਲੋ ਥੋੜੀਆਂ ਹੀ ਸਹੀ, ਅਗਲੀ ਵਾਰੀ ਇਸ ਤੋਂ ਬਿਹਤਰ ਚੁਣਾਂਗੇ, ਫਿਰ ਹੋਰ ਬਿਹਤਰ ਚੁਣਾਂਗੇ ਤਾਂ ਫਾਈਨਲੀ ਉੱਥੇ ਪਹੁੰਚਾਂਗੇ। ਕ੍ਰਾਈਮ ਨੂੰ ਨੱਥ ਪੈਂਦੀ ਨਜ਼ਰ ਆਈ। ਗਿੱਪੀ ਗਰੇਵਾਲ ਦੇ ਘਰ ਤੇ ਗੋਲੀਆਂ ਚੱਲ ਗਈਆਂ, ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਫਰੋਤੀਆਂ ਦੀ ਮੰਗ ਲਗਾਤਾਰ ਜਾਰੀ। ਅੱਜ ਵੀ ਛੋਟੇ ਸ਼ਹਿਰਾਂ ਦੇ ਵਿੱਚ ਮੈਂ ਸੁਣਿਆ ਕਿ ਹਰ ਦੂਜੇ ਬੰਦੇ ਨੂੰ ਜਿਹੜਾ ਥੋੜਾ ਜਿਹਾ ਵੀ ਅਮੀਰ ਆ ਉਹਨੂੰ ਫੋਨ ਆ ਜਾਂਦਾ ਹੈ। ਕਾਨੂੰਨ ਅਵਸਥਾ ਜਿਹੜੀ ਕਹਿ ਲਓ ਉੱਥੇ ਹੀ ਖੜੀ ਹੋਈ ਹੈ। ਜੋ ਕੁਝ ਪਹਿਲਾਂ ਹੁੰਦਾ ਹੀ ਉਹ ਹੁਣ ਹੋ ਰਿਹਾ। ਆ ਗਿੱਪੀ ਦੇ ਘਰ ਤੇ ਉੱਥੇ ਮੈਨੂੰ ਪਤਾ ਲੱਗਿਆ ਹੁਣ ਕਿ ਕੈਨੇਡਾ ਦੇ ਵਿੱਚ, ਤੁਸੀਂ ਦੇਖੋ ਗੱਲ ਕਿੱਥੋਂ ਤੱਕ ਪਹੁੰਚ ਗਈ ਹੈ, ਕੈਨੇਡਾ ਤੱਕ ਪਹੁੰਚ ਗਈ। ਇਹਨਾਂ ਦੇ ਹੱਥ ਇੰਨੇ ਮਜ਼ਬੂਤ ਹੋ ਗਏ ਨੇ। ਸਾਡੇ ਇੱਥੇ ਜਿਹੜੇ ਹੋਮ ਮਿਨਿਸਟਰ ਨੇ ਜਾਂ ਮੁੱਖ ਮੰਤਰੀ ਕੋਲ ਹੀ ਹੋਮ ਅਫੇਅਰਸ ਹੈ ਕਿ ਭਾਈ ਇੱਥੇ ਤੁਸੀਂ ਕੀ ਕਰ ਰਹੇ ਹੋ? ਫਿਰ ਸ਼ਰੇਆਮ ਜ਼ਿੰਮੇਵਾਰੀਆਂ ਚੁੱਕੀਆਂ ਜਾਂਦੀਆਂ ਨੇ। ਉਹੀ ਤਾਂ ਗੱਲ ਹੈ, ਸ਼ਰੇਆਮ ਫਰੋਤੀਆਂ ਮੰਗੀਆਂ ਜਾਂਦੀਆਂ ਨੇ। ਜੇ ਮਤੋਜ ਮਾਨ ਵਰਗਾ ਇੱਕ ਪੋਸਟ ਪਾ ਦੇ ਉਸਦੇ ਪੇਜ ਬਾਇਨ ਹੋ ਜਾਂਦੇ ਆ। ਇਹੀ ਗੱਲ ਹੈ ਕਿ ਤੁਸੀਂ ਕਿੱਥੇ ਕੰਮ ਕਰ ਰਹੇ ਹੋ, ਤੁਸੀਂ ਕੰਮ ਕਿਹੜੀ ਜਗ੍ਹਾ ਤੇ ਕਰ ਰਹੇ ਹੋ। ਕੀ ਕੰਮ ਇਹਨਾਂ ਗੱਲਾਂ ਤੇ ਕਰ ਰਹੇ ਹੋ ਜਾਂ ਕੰਮ ਉਹਨਾਂ ਗੱਲਾਂ ਤੇ ਹੋਣਾ ਚਾਹੀਦਾ? ਆਹ ਪ੍ਰੋਬਲਮ ਹੈ। ਤੁਸੀਂ ਇੱਕ ਡਿਬੇਟ ਰੱਖਦੇ ਹੋ, ਅਸੀਂ ਉੱਥੇ ਜਾਂਦੇ ਤਾਂ ਸਾਡਾ ਉੱਥੇ ਤੰਗ ਪਾੜਾ ਚਕਾਤਾ ਪਹਿਲਾਂ ਹੀ ਕਿ ਨਹੀਂ ਜੀ ਤੁਸੀਂ ਇੱਥੇ ਡਿਬੇਟ ਨਹੀਂ ਕਰ ਸਕਦੇ, ਕਾਨੂੰਨ ਆਪਦੀ ਹਰਕਤ 'ਚ ਆ ਗਿਆ। ਇਹਨਾਂ ਗੱਲਾਂ 'ਚ ਹਰਕਤ 'ਚ ਕਿਉਂ ਨਹੀਂ ਆ ਰਿਹਾਗਾ? ਇਸੇ ਗੱਲ ਦੀ ਗੱਲ ਕਰਨੀ ਸੀ ਕਿ ਡਿਬੇਟ ਇੱਕ ਰੱਖੀ ਗਈ। ਅਸੀਂ ਪੰਜਾਬ, ਇਹ ਸੁਖਬੀਰ ਬਾਦਲ ਦੀ ਕੁਰਸੀ ਆ, ਇਹ ਸਲੀਮ ਜਾਖੜ ਦੀ ਕੁਰਸੀ ਆ, ਇਹ LOP ਪ੍ਰਤਾਪ ਬਾਜਵਾ ਦੀ ਕੁਰਸੀ ਆ। ਕੁਰਸੀਆਂ ਵੱਲ ਹੀ ਇਸ਼ਾਰੇ ਕਰ ਕਰਕੇ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਮੈਨੂੰ ਇਹ ਦੱਸੋ, ਅਸੈਂਬਲੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੈ ਨਹੀਂ ਗੇ? ਹੈਗੇ ਹੈ। ਕਿ ਬਾਕੀ ਪਾਰਟੀਆਂ ਦੇ MLA ਅਸੈਂਬਲੀ 'ਚ ਹੈ ਨਹੀਂ ਗੇ? ਹੈਗੇ ਹੈ। ਤਾਂ ਫਿਰ ਤੁਸੀਂ ਅਸੈਂਬਲੀ 'ਚ ਹੀ ਬਹਿਸ ਕਰ ਲਓ। ਤੁਹਾਨੂੰ ਇੱਕ ਹਾਲ ਰੱਖਣ ਦੀ ਕੀ ਲੋੜ ਪੈ ਗਈ? ਅੱਡ ਅਸੈਂਬਲੀ 'ਚ ਬਹਿਸ ਕਰੋ ਔਰ ਸਾਨੂੰ ਦੱਸੋ। ਅਸੀਂ ਤਾਂ ਅਸੈਂਬਲੀ ਬਕਾਇਦਾ ਇਸ ਕੰਮ ਲਈ ਬਣੀ ਹੈ, ਵਿਧਾਨ ਸਭਾ ਇਸੇ ਕੰਮ ਲਈ ਬਣੀ ਹੈ। ਔਰ ਜੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਅਸੀਂ ਬਾਹਰ ਉਹਨਾਂ ਲੋਕਾਂ ਨੂੰ ਲੈ ਕੇ ਆਉਣਾ ਜਿਹੜੇ ਅਸੈਂਬਲੀ 'ਚ ਨਹੀਂ ਗਏ, ਫਿਰ ਸਾਡੇ ਵਰਗਿਆਂ ਨੂੰ ਵੀ ਸੱਦੇ। ਪੰਜਾਬ ਬਾਹਰ ਕੂਕਦਾ ਰਿਹਾ, ਮੁੱਖ ਮੰਤਰੀ ਅੰਦਰ। ਮੈਂ ਆਹੀ ਤਾਂ ਕਿਹਾ, ਫਿਰ ਸਾਡੇ ਵਰਗਿਆਂ ਨੂੰ ਸੱਦੋ। ਹੋਰ ਬੰਦੇ ਬੜੇ ਹੈਗੇ ਨੇ, ਸੱਦੋ ਉਹਨਾਂ ਨੂੰ ਜਿਹੜੇ ਇੰਡੀਵਿਜੂਅਲੀ ਬੋਲਦੇ ਰਹਿੰਦੇ ਨੇ ਜਾਂ ਜਿਨ੍ਹਾਂ ਦੀਆਂ ਸੰਸਥਾਵਾਂ ਵੀ ਬਣਾਈਆਂ ਹੋਈਆਂ ਨੇ ਛੋਟੀਆਂ ਛੋਟੀਆਂ, ਜਿਹੜੇ ਵਿਧਾਨ ਸਭਾ 'ਚ ਨਹੀਂ ਜਾਂਦੇ ਜਾਂ ਜਾਣਾ ਨਹੀਂ ਚਾਹੁੰਦੇ ਜਾਂ ਜਾ ਨਹੀਂ ਪਾਉਂਦੇ। ਉਹਨਾਂ ਨੂੰ ਬੁਲਾ ਕੇ ਫਿਰ ਬਹਿਸ ਨੂੰ ਇੱਕ ਮਹਾ ਬਹਿਸ ਬਣਾਉਂਦੇ, ਫਿਰ ਤਾਂ ਮੰਨਦੇ ਗੱਲ ਨੂੰ। ਪਰ ਤੁਸੀਂ ਉਹਨਾਂ ਸਾਰੇ ਬੰਦਿਆਂ ਨੂੰ ਤਾਂ ਮਨਾ ਕਰਤਾ। ਉਹੀ ਚੰਦ ਬੰਦੇ ਚੁਣ ਲਏ ਜਿਨ੍ਹਾਂ ਨੇ ਪੰਜਾਬ ਪਹਿਲਾਂ ਬਰਬਾਦ ਕੀਤਾ। ਉਹ ਪਾਰਟੀਆਂ ਚੁਣੀਆਂ ਨਾ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਤਾ ਕਿ ਯਾਰ ਇਹਨਾਂ ਨੇ ਹੁਣ ਤੱਕ ਪੰਜਾਬ ਦਾ ਚੰਗਾ ਹਾਲ ਨਹੀਂ ਕੀਤਾ, ਤੁਹਾਨੂੰ ਚੁਣ ਲਿਆ। ਤੁਸੀਂ ਪੰਜਾਬ ਦੀ ਫਿਊਚਰ ਬਾਰੇ ਬਹਿਸ ਕਰਨ ਲਈ ਜਾਂ ਡਿਬੇਟ ਕਰਨ ਲਈ ਕਿੰਨਾ ਲੋਕਾਂ ਨੂੰ ਸੱਦਿਆ? ਉਹਨਾਂ ਨੂੰ। ਤਾਂ ਕੀ ਹਾਸਲ ਹੋਇਆ ਯਾਰ? ਉਹ ਤਾਂ ਅਸੈਂਬਲੀ 'ਚ ਵੀ ਬੈਠੇ ਨੇ। ਬਿਲਕੁਲ। ਕੀ ਹੋ ਰਿਹਾ? ਉਸ ਤੋਂ ਪਹਿਲਾਂ ਜਿਵੇਂ ਮੈਂ ਗਿਆ ਸੀ, ਮੈਂ ਗਿਆ ਨਹੀਂ ਸੀ, ਮੈਨੂੰ ਦੱਸਿਆ ਸੀ ਕਾਂਗਰਸ ਨੇ ਬਹਿਸ ਰੱਖ ਲਈ ਸੀ ਪਾਣੀਆਂ ਤੇ। ਅਜੀਬ ਕਿਸਮ ਦੇ ਡਰਾਮੇ ਚੱਲ ਰਹੇ ਨੇ। ਕਾਂਗਰਸ ਬਹਿਸ ਕਰ ਰਹੀ ਹੈ ਕਿ ਪੰਜਾਬ ਦੇ ਪਾਣੀ ਲੁੱਟੇ ਗਏ, ਤਾਂ ਕਿਵੇਂ ਲੁੱਟੇ ਗਏ ਦੱਸੋ ਸਾਨੂੰ। ਓਏ ਤੁਸੀਂ ਤਾਂ ਲੁੱਟੇ ਐ। ਕਾਂਗਰਸ ਕਿਵੇਂ ਬਹਿਸ ਕਰ ਸਕਦੀ? ਪ੍ਰਤਾਪ ਸਿੰਘ ਕੈਰੋ ਨੇ ਜਦੋਂ ਤੋਂ ਆ ਕੱਢੀ ਹੈ ਰਾਜਸਥਾਨ ਫੀਡਰ ਕਢਵਾਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਪਾਣੀਆਂ ਦਾ ਕਿਸੇ ਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਤਾਂ ਉਹ ਕਾਂਗਰਸ ਹੈ। ਉਹ ਪੁੱਛ ਰਹੀ ਹੈ ਕਿ ਕੀ ਹੋਇਆ। ਜਿਵੇਂ ਹੁਣ ਇਜ਼ਰਾਈਲ ਪੁੱਛ ਲੈ, ਫਲਸਤੀਨ ਦੇ ਲੋਕ ਉਜੜੇ ਕਿਉਂ ਜਾਂਦੇ ਆ? ਉਹ ਤੁਸੀਂ ਤਾਂ ਉਜਾੜੇ, ਤੁਸੀਂ ਪਾਣੀ ਲੁੱਟਿਆ, ਤੁਸੀਂ ਸਤਿਆਨਾਸ਼ ਕੀਤਾ ਪੰਜਾਬ ਦੇ ਪਾਣੀ ਦਾ। 32 MAF ਹੁੰਦਾ ਸੀ, 32.4 MAF ਆਜ਼ਾਦੀ ਤੋਂ ਬਾਅਦ। ਅੱਜ ਸਾਡੇ ਕੋਲੇ ਕਿੰਨਾ ਬਚਿਆ? 12.4 MAF। ਇਹ 20 MAF ਜਿਹੜਾ ਗਿਆ ਉਹ ਤੁਹਾਡੀ ਬਦੌਲਤ ਤਾਂ ਗਿਆ। ਤੇ ਤੁਸੀਂ ਪੁੱਛ ਰਹੇ ਹੋ ਪੰਜਾਬ ਦਾ ਪਾਣੀ ਗਿਆ ਕਿਵੇਂ? ਤੁਹਾਡੇ ਵੱਲੋਂ ਇੱਕ ਮੋਰਚਾ ਲਗਾਇਆ ਗਿਆ ਵੱਡਾ ਜੌੜੀਆਂ ਨਹਿਰਾਂ ਦੇ ਉੱਪਰ, ਤੇ ਉਸ ਮੋਰਚੇ ਦੇ ਵਿੱਚੋਂ ਕੁਝ ਹਾਸਲ ਹੋਇਆ? ਉਹਦੇ ਚੋਂ ਹਾਸਲ ਇਹ ਹੋਇਆ ਹਰਜਿੰਦਰ, ਇਹ ਕੀ ਕਰ ਰਹੀ ਸੀ ਕਿ ਕਿਹੜਾ 12.4 MAF ਹੈ ਨਾ, ਉਹਨੂੰ ਵੀ ਘਟਾ ਦਿੱਤਾ ਜਾਵੇ। ਕਿਵੇਂ? ਇਹਨਾਂ ਨੇ ਕਿਹਾ ਲੈ ਵੀ ਹੁਣ ਤਾਂ ਰੌਲਾ ਪੈ ਜਾਊਗਾ, SYL ਨਹੀਂ ਅਸੀਂ ਕੱਢਣ ਦੇ ਰਹੇ ਤਾਂ ਦੂਜਾ ਰੌਲਾ ਪੈ ਜਾਊਗਾ। ਇਹਨਾਂ ਨੇ ਇੱਕ ਨਵਾਂ ਤਰੀਕਾ ਅਪਣਾਇਆ। ਇਹਨਾਂ ਨੇ ਕਿਹਾ ਜੀ ਇਹਨਾਂ ਦੀ ਜਿਹੜੀ ਨਹਿਰ ਰਾਜਸਥਾਨ ਫੀਡਰ ਜਾਂਦੀ ਹੈ ਨਾ ਵਿੱਚੋਂ, ਇਹਨੂੰ ਪੱਕਾ ਕਰ ਦਿਓ ਸਾਈਡਾਂ ਤੋਂ ਤੇ ਥੱਲਿਓਂ ਵੀ।
ਜਿਹੜੀ ਸੀਪਿੰਗ ਹੁੰਦੀ ਹੈ ਸਾਡੇ, ਉਹ ਵੀ ਬੰਦ ਹੋ ਜੇ ਪਾਣੀ ਸਿੱਲਣਾ ਬੰਦ ਹੋ ਜੂਗਾ, ਨੇੜੇ ਤੇੜੇ ਦੀਆਂ ਜ਼ਮੀਨਾਂ ਤੇ ਐਡਾ ਬੁਰਾ ਅਸਰ ਪਊਗਾ ਕਿ ਪੁੱਛੋ ਨਾ। ਉਹ ਉਪਜਾਊ ਜ਼ਮੀਨ ਹੁੰਦੀ ਹੈ ਸਭ ਤੋਂ ਨੇੜੇ ਦੀ ਹੋਵੇ ਜਿਹੜੀ, ਉਹ ਸਭ ਤੋਂ ਬੰਜਰ ਜ਼ਮੀਨ ਬਣ ਜਾਊਗੀ। ਜਿੱਥੇ ਜਿੱਥੇ ਇਹ ਫਾਰਮੂਲੇ ਹੋਏ ਉੱਥੇ ਥੱਲੇ ਬੋਰ ਹੋਰ ਥੱਲੇ ਚਲੇ ਗਏ। ਹੋਇਆ ਕੀ ਸੀ, ਇੱਕ ਮੇਹਰ ਸ਼ਾਹ ਬਹੁਤ ਮਸ਼ਹੂਰ ਇਨਸਾਨ ਸੀਗੇ ਜਿਹੜੇ ਵਾਕਫ ਸੀ ਇਹਨਾਂ ਗੱਲਾਂ ਤੋਂ। ਮਿਸਟਰ ਬਾਦਲ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਸੀ, ਮੇਹਰ ਸ਼ਾਹ ਕਮੇਟੀ, ਕਿ ਦੱਸੋ ਜਿਹੜੇ ਸੇਮ ਵਾਲੇ ਪਿੰਡ ਨੇ ਉਹਨਾਂ ਨੂੰ ਕਿਵੇਂ ਬਚਾਈਏ। ਤਾਂ ਉਦੋਂ ਉਹਨਾਂ ਦੀ ਰਿਕਮੈਂਡੇਸ਼ਨ ਸੀ, ਉਦੋਂ 2011-12 ਚ, ਕਿ ਤੁਸੀਂ ਸੇਮ ਵਾਲੇ ਪਿੰਡਾਂ ਜਿਹੜੇ ਹੈਗੇ ਨੇ ਨਾ, ਉੱਥੇ ਕੱਚੀਆਂ ਨਹਿਰਾਂ ਨੂੰ ਪੱਕੀਆਂ ਕਰ ਦਿਓ, ਥੱਲੇ ਵੀ ਇੱਟਾਂ ਲਾ ਦਿਓ, ਸਿੱਲਣੀ ਬੰਦ ਹੋ ਜੂਗੀ ਤਾਂ ਸੇਮ ਅੱਗੇ ਚਲੀ ਜਾਊਗੀ ਜਾਂ ਸੇਮ ਖਤਮ ਹੋ ਜੂਗੀ। ਉਹ ਸੇਮ ਵਾਲੇ ਪਿੰਡ ਅੱਜ ਕਿੰਨੇ ਕੁ ਬਚੇ ਨੇ? ਉਦੋਂ 10-12 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਬਾਅਦ ਅੱਜ ਸਰਵੇ ਕਰ ਲਓ ਕਿੰਨੇ ਕੁ ਪਿੰਡ ਬਚੇ ਨੇ, ਉਹਨਾਂ ਥਾਵਾਂ ਤੇ ਕਰ ਲਓ। ਚਲੋ ਜੇ ਕਰਨਾ ਹੀ ਹੈ ਤਾਂ ਸੇਮ ਵਾਲੇ ਪਿੰਡਾਂ 'ਚ ਕਰ ਲਓ, ਇੱਕ ਸਾਈਡ ਤੋਂ ਪੱਕੀ ਥੱਲਿਓਂ ਪੱਕੀ, ਬਾਕੀ ਥਾਵਾਂ ਤੇ ਕਿਉਂ ਕਰ ਰਹੇ ਹੋ? ਭਗਵੰਤ ਮਾਨ ਲੱਗਦੇ ਆ ਤੁਹਾਨੂੰ ਵੀ ਇਹ ਮੁੱਖ ਮੰਤਰੀ ਦਾ ਰੋਲ ਆ ਜੋ ਅਦਾ ਕਰ ਰਹੇ ਨੇ? ਦੇਖੋ ਭਗਵੰਤ ਹੋਰਾਂ ਦੀ ਮੈਂ ਜੇ ਗੱਲ ਕਹਾਂ, ਐਜ਼ ਏ ਮੁੱਖ ਮੰਤਰੀ ਫਿਲਹਾਲ ਕੋਈ ਦਾਗ ਹਜੇ ਕੋਈ ਦੋਸ਼ ਲੱਗਿਆ ਨਹੀਂਗਾ ਸਿੱਧਾ। ਪਰ ਮੈਂ ਇਹਨਾਂ ਲਈ ਵੀ ਅਸੀਂ ਐਜ਼ ਏ ਮੈਨ ਜਾਂ ਸਿਰਫ ਐਜ਼ ਏ ਇੱਕ ਪਰਸਨ ਗੱਲ ਕਿਉਂ ਕਰੀਏ? ਅਸੀਂ ਟੋਟੈਲਿਟੀ 'ਚ ਸਰਕਾਰ ਦੀ ਗੱਲ ਕਿਉਂ ਨਹੀਂ ਕਰਦੇਗੇ? ਜਦੋਂ ਟੋਟੈਲਿਟੀ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਚੀਵਮੈਂਟਾਂ ਗਿਣਦੇ ਹਾਂ ਕਿ ਤੁਸੀਂ ਕੀ ਅਚੀਵ ਕੀਤਾ ਇੰਨੇ ਦਿਨਾਂ 'ਚ। ਮੈਨੂੰ ਨਾ ਤਾਂ ਮੈਨੂੰ ਲੱਗਦਾ ਤੁਹਾਨੂੰ ਕੋਈ ਗੱਲ ਆਉਣੀ ਹੈ, ਨਾ ਮੈਨੂੰ ਆਉਣੀ ਹੈ ਇਸ ਮਾਮਲੇ ਤੇ ਕਿ ਇਸ ਗੱਲ ਤੇ ਅਚੀਵ ਕਰ ਲਿਆ। MSP ਦੇਤੀ, ਖੇਤੀ ਬਿਹਤਰ ਹੋਈ, ਪ੍ਰਵਾਸ ਘਟਿਆ, ਸਾਡੇ ਮੁੰਡੇ ਜਾਣੇ ਘੱਟ ਹੋਏ। ਕਰਤਾ ਲਿਆ ਸੀ, ਐਡੇ ਪੋਸਟਰ ਲੱਗੇ ਪਏ, ਸਾਡਾ ਕੰਮ ਬੋਲਦਾ। ਜਿਨ੍ਹਾਂ ਦਾ ਕੰਮ ਬੋਲਦਾ ਉਹਨਾਂ ਨੂੰ ਪੋਸਟਰ ਲਾਉਣ ਦੀ ਲੋੜ ਕਿਉਂ ਪੈਂਦੀ ਹੈ? ਮੈਂ ਤਾਂ ਨਹੀਂ ਵੇਖੀ ਕਿਤੇ। ਜਿਹੜੀ ਫਿਲਮ ਸਾਡੀ ਹਿੱਟ ਹੋ ਜਾਂਦੀ ਹੈ ਕਿਤੇ ਤੁਸੀਂ ਉਹਦੇ ਲਈ ਪੋਸਟਰ ਲੱਗੇ ਸੁਣੇ ਆ ਕਿ ਮਸਤਾਨੇ ਹਿੱਟ ਹੋ ਗਈ? ਉਹ ਤਾਂ ਪਤਾ ਹੁੰਦਾ ਲੋਕਾਂ ਨੂੰ। ਜੇ ਤੁਸੀਂ ਕੰਮ ਕੀਤੇ ਤਾਂ ਲੋਕਾਂ ਨੂੰ ਪਤਾ ਹੋਊਗਾ ਕਿ ਮੈਂ ਆਹ ਕੰਮ ਕਰਤਾ, ਫਿਰ ਤੁਹਾਨੂੰ ਪੋਸਟਰ ਲਾਉਣ ਦੀ ਕਿਉਂ ਲੋੜ ਹੈ? ਕੱਲ ਪੂਰਾ ਤਾਮਝਾਮ ਸੀਗਾ ਧੂਰੀ ਦੇ ਵਿੱਚ ਕਿ ਅਸੀਂ ਇੱਕ ਤੀਰਥ ਯਾਤਰਾ ਚਲਾ ਰਹੇ ਹਾਂ। ਵੈਰੀ ਗੁੱਡ, ਚਲਾ ਦਿਓ, ਬੰਦੇ ਚਲੇ ਜਾਣਗੇ, ਆ ਕੇ ਆਪੇ ਹੀ ਬੋਲ ਦੇਣਗੇ। ਤੁਸੀਂ ਤਾਮਝਾਮ ਕਿਉਂ ਕਰਨਾ? ਹਰਜਿੰਦਰ, ਮੈਨੂੰ ਸਭ ਤੋਂ ਵੱਡੀ ਗੱਲ ਇਹ ਨਹੀਂ ਲੱਗਦੀ ਕਿ ਸਾਡੇ ਕੋਈ ਫਿਲਮ ਹਿੱਟ ਹੋ ਜੇ ਤਾਂ ਉਹਦਾ ਪੋਸਟਰ ਲਾਉਣ ਦੀ ਕੀ ਲੋੜ ਹੈ? ਹਿੱਟ ਹੋ ਗਈ ਯਾਰ, ਅੱਜ ਪਠਾਨ ਹਿੱਟ ਹੋ ਗਈ ਸੀ, ਜਵਾਨ ਹਿੱਟ ਹੋ ਗਈ ਸੀ, ਕਿਸੇ ਨੇ ਪੋਸਟਰ ਲਾਇਆ? ਦੁਨੀਆ ਨੂੰ ਆਪੇ ਪਤਾ ਲੱਗ ਜਾਂਦਾ ਜਿਨ੍ਹਾਂ ਨੇ ਹਿੱਟ ਕੀਤੀ ਹੈ। ਜੇ ਜਿਨ੍ਹਾਂ ਲੋਕਾਂ ਦਾ ਤੁਸੀਂ ਕੰਮ ਕੀਤਾ ਉਹ ਬੋਲਣਗੇ ਆ ਕੇ ਬਿਲਕੁਲ ਕਿ ਆਹ ਕੰਮ ਹੋ ਗਿਆ। ਕਿਤੇ ਅਮਰੀਕਾ 'ਚ ਤੁਸੀਂ ਸੁਣਿਆ ਸੀ ਕਲਿੰਟਨ ਦੇ ਪੋਸਟਰ ਲੱਗੇ ਸੀ ਕਿ ਕਲਿੰਟਨ ਨੇ ਬਹੁਤ ਸੋਹਣਾ ਵਧੀਆ ਰਾਸ਼ਟਰਪਤੀ ਸੀ, ਉਹਨੇ ਆਹ ਕੰਮ ਕਰਤੇ। ਜਾਂ ਕੈਨੇਡਾ 'ਚ ਕਿਸੇ ਨੇ ਲਾਏ ਹੋਣ, ਜਾਂ ਇੰਗਲੈਂਡ 'ਚ ਲਾਏ ਹੋਣ, ਉਹਨਾਂ ਦੇ ਦੇਸ਼ ਤਾਂ ਕਿੰਨਾ ਅੱਗੇ ਪਹੁੰਚ ਗਏ। ਪੋਸਟਰ ਲਾਉਣ ਦੀ ਲੋੜ ਕਿਉਂ ਪਵੇ ਤੁਹਾਨੂੰ? ਇਹ ਸੈਂਟਰ ਗਵਰਨਮੈਂਟ ਨੇ ਵੀ ਬਹੁਤ ਕੀਤਾ ਜੀ, ਇਹ ਵੀ ਕਰ ਰਹੇ ਨੇ, ਗਲਤ ਹੈ। ਇਹ ਤੋਂ ਪਹਿਲਾਂ ਵੀ ਹੁੰਦਾ ਸੀ, ਬੱਸਾਂ ਦੇ ਪਿੱਛੇ ਵੱਡੇ ਵੱਡੇ ਕਰਕੇ ਲੱਗੇ ਹੁੰਦੇ ਸੀ ਪੋਸਟਰ, ਕਿਤੇ ਅਮਰਿੰਦਰ ਸਿੰਘ ਦੇ, ਕਿਤੇ ਮਿਸਟਰ ਬਾਦਲ ਦੇ। ਕੀ ਲੋਕਾਂ ਨੇ ਫਤਵਾ ਦਿੱਤਾ? ਕੀ ਹੁੰਦਾ ਹੈ? ਝੂਠ ਦਾ ਸਹਾਰਾ ਨਾ ਲਓ। ਬਿਲਕੁਲ ਆਪ ਦੇ ਵੱਲੋਂ ਕਿਸੇ ਚੀਜ਼ ਬਾਰੇ ਪਬਲਿਸਾਈਜ਼ ਕਰਨਾ, ਮੈਂ ਕਹਾਂ ਮੈਂ ਤਾਂ ਬਹੁਤ ਸਿਆਣਾ ਹੈ, ਤੁਸੀਂ ਹੱਸ ਪੂਗੇ। ਕੋਈ ਆਪਦੇ ਆਪ ਨੂੰ ਵੀ ਸਿਆਣਾ ਕਹਿੰਦਾ ਹੁੰਦਾ? ਇਹ ਉਹੀ ਗੱਲ ਹੈ, ਮੈਂ ਤਾਂ ਬਹੁਤ ਕੰਮ ਕਰਤਾ ਯਾਰ, ਸਾਹਮਣੇ ਵਾਲੇ ਨੂੰ ਬੋਲਣ ਦਿਓ ਜੀ। ਆਉਣ ਵਾਲਾ ਸਮਾਂ ਕੀ ਲੱਗ ਰਿਹਾ? 2024 ਵੀ ਨੇੜੇ ਆ, ਵਿਧਾਨ ਸਭਾ ਦੇ ਇਲੈਕਸ਼ਨਾਂ ਵੇਲੇ ਕਿਸਾਨਾਂ ਨੇ ਆਪਦੀ ਪਾਰਟੀ ਬਣਾ ਕੇ ਪੈਰਲਰ ਤੇ ਖੜਾ ਕਰਤਾ ਕਿ ਅਸੀਂ SSM ਆ ਜਿਹੜਾ ਕਿ ਉਹਦੇ ਵੱਲੋਂ ਅਸੀਂ ਚੋਣਾਂ ਲੜਾਂਗੇ। ਪਰ 2024 ਦੇ ਵਿੱਚ ਲੋਕ ਕਿਸ ਨੂੰ ਪਸੰਦ ਕਰਨਗੇ? ਲੋਕ ਇੰਨੇ ਕੁ ਭੋਲੇ ਨੇ ਕਿ ਅਸੀਂ ਵੋਟ ਕਿਹਨੂੰ ਪਾਉਣੇ ਆ ਉਹੀ ਸਾਨੂੰ ਹੀ ਆ ਕੇ ਅੱਖਾਂ ਦਿਖਾਉਣ ਲੱਗ ਜਾਂਦਾ। ਦੇਖੋ ਲੋਕ ਹਰਜਿੰਦਰ ਭੋਲੇ ਤਾਂ ਸੀਗੇ, ਬਟ ਕਿਸਾਨੀ ਅੰਦੋਲਨ ਦਾ ਨਾ ਇੱਕ ਸਭ ਤੋਂ ਵੱਡੀ ਦੇਣ ਜਿਹੜੀ ਹੋਈ ਆ ਉਹ ਇਹ ਹੋਈ ਆ ਕਿ ਲੋਕ ਪੋਲੀਟੀਕਲੀ ਸਿਆਣੇ ਹੋ ਗਏ ਨੇ ਥੋੜ੍ਹੇ ਜਿਹੇ। ਵੈਸੇ ਤਾਂ ਸਾਡੇ ਪੋਲੀਟਿਕਸ ਸਾਰੇ ਡਿਸਕਸ ਕਰਦੇ ਹੁੰਦੇ, ਬਟ ਇਨਕਲਾਬੀ ਲੈਵਲ 'ਤੇ ਸਿਆਣੇ ਹੋਣਾ, ਚੇਂਜ ਲੈਵਲ 'ਤੇ ਇਹ ਪੁੱਛਣਾ ਕਿ ਐਜੂਕੇਸ਼ਨ 'ਚ, ਮੈਡੀਕਲ 'ਚ, ਕਰਜ਼ੇ 'ਚ ਜਾਂ ਹੋਰ ਕਿਸੇ ਵੀ ਜਿੰਨੇ ਸਾਡੇ ਮੁੱਦੇ ਨੇ, ਇਹਨਾਂ ਮਾਮਲਿਆਂ 'ਤੇ ਤੁਸੀਂ ਕੀ ਕੀਤਾ ਹੈ, ਇਹ ਸਾਡੇ ਲੋਕ ਜਾਣਨ ਲੱਗ ਗਏ ਨੇ। ਮੈਂ ਸਾਰੇ ਤਾਂ ਨਹੀਂ ਕਹੂੰਗਾ, ਪਰ ਜ਼ਿਆਦਾਤਰ ਉਹ ਪੁੱਛਣ ਵੀ ਲੱਗ ਗਏ ਨੇ। ਪਿਛਲੀ ਵਾਰੀ ਜਿਹੜੇ MLA ਘੇਰੇ ਗਏ, ਮਿਨਿਸਟਰ ਘੇਰੇ ਗਏ, ਇਨਕਲੂਡਿੰਗ ਮੁੱਖ ਮੰਤਰੀ ਘੇਰੇ ਗਏ ਪਿਛਲੇ,
ਕਿਤੇ ਹੋਇਆ ਹੋਰ ਸਟੇਟ 'ਚ? ਸਾਡੇ ਹੋਇਆ। ਘੇਰ ਘੇਰ ਕੇ ਲੋਕਾਂ ਨੇ ਪੁੱਛਿਆ ਕਿ ਦੱਸੋ ਆਹ ਕਿਵੇਂ ਕੀਤਾ, ਆਹ ਕਿਉਂ ਨਹੀਂ ਕੀਤਾ। ਇਹ ਹੋ ਗਿਆ ਸੀ ਨਾ। ਔਰ ਪੁਰਾਣੇ ਥੰਮ ਪੱਟ ਕੇ ਵੀ ਸਿੱਟਤੇ, ਨਵੇਂ ਬਣਾਤੇ। ਤਾਂ ਨਵੇਂ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਜਿੱਥੇ ਪਹਿਲੇ ਗਏ ਫਿਰ ਤੁਸੀਂ ਵੀ ਜਾਓਗੇ ਜੇ ਨਹੀਂ ਕਰੋਗੇ ਤਾਂ। ਰਹੀ ਗੱਲ 24 ਦੀ, 24 ਚ ਵੇਖੋ ਪ੍ਰਾਈਮ ਮਿਨਿਸਟਰ ਲਈ ਇਲੈਕਸ਼ਨ ਹੋਣੇ ਹੈ, ਪਰ ਸਾਡੇ ਲੋਕਲ ਮੁੱਦੇ ਭਰਮਾਰ ਰਹੂਗੀ ਉਹਦੇ 'ਚ ਜੀ ਕਿ ਕਿਹੜੀ ਪਾਰਟੀ ਨੇ ਕੀ ਕੀਤਾ। ਔਰ ਤੁਸੀਂ ਬਲੀਵ ਕਰੋ, ਜੇ ਮੈਨੂੰ ਪਹਿਲਾਂ ਤਾਂ ਨਹੀਂ ਸੀ, ਪਰ ਪਿਛਲੇ ਇਲੈਕਸ਼ਨ ਜਾਂ ਕਿਸਾਨੀ ਅੰਦੋਲਨ ਤੋਂ ਬਾਅਦ ਮੈਨੂੰ ਮੇਰੀਆਂ ਅੱਖਾਂ 'ਚ ਚਮਕ ਆ ਗਈ ਹੈ ਕਿ ਲੋਕ ਸਿਆਣੇ ਹੋ ਗਏ ਨੇ। ਪੋਲੀਟੀਕਲੀ ਸਿਆਣੇ ਮਤਲਬ ਉਹਨਾਂ ਨੂੰ ਇਹ ਸਮਝ ਆ ਗਈ ਹੈ ਕਿ ਯਾਰ ਆਹ ਬੰਦਾ ਗੜਬੜ ਕਰ ਰਿਹਾ, ਇਹਨੂੰ ਬਦਲੋ, ਦੂਜੇ ਨੂੰ ਲੈ ਕੇ ਆਓ। ਜੇ ਦੂਜਾ ਵੀ ਨਹੀਂ ਸਹੀ ਤਾਂ ਮੈਂ ਹੁਣ ਇਹਨਾਂ ਨੂੰ ਕਹੂੰਗਾ ਅੱਗੇ ਇਹ ਚਾਲੂ ਰੱਖਿਓ। ਜੇ ਦੂਜਾ ਵੀ ਨਹੀਂ ਸਹੀ ਤਾਂ ਉਹਨੂੰ ਬਦਲ ਕੇ ਤੀਜਾ ਲਿਆਓ, ਤੀਜਾ ਵੀ ਨਹੀਂ ਸਹੀ ਤਾਂ ਉਹਨੂੰ ਬਦਲ ਕੇ ਚੌਥਾ ਲਿਆਓ। ਲੱਗੇ ਰਹੋ ਇਸ ਕੰਮ ਤੇ, ਕਿਉਂਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਇਹ ਜਿਹੜਾ ਇੱਕ ਸਿਸਟਮ ਬਣਾਇਆ ਹੋਇਆ ਦੁਨੀਆ 'ਚ, ਡੈਮੋਕ੍ਰੇਸੀ ਦੇ ਵਿੱਚ ਆਹੀ ਤਰੀਕਾ ਹੈ ਵਧੀਆ ਗਵਰਨਮੈਂਟ ਲਿਆਉਣ ਦਾ ਕਿ ਤੁਸੀਂ ਜਾਗਰਤ ਹੋ ਜਾਓ ਔਰ ਉਹਨਾਂ ਲੀਡਰਾਂ ਤੱਕ, ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾ ਦਿਓ ਕਿ ਜੇ ਚੰਗਾ ਨਹੀਂ ਕੀਤਾ ਤਾਂ ਤੁਸੀਂ ਬਦਲੇ ਜਾਓਗੇ। ਆਪਾਂ ਗੱਲ ਕਰੀਏ, ਤੁਹਾਡੇ ਵੱਲੋਂ ਵੀ ਪੰਜਾਬੀ ਭਾਸ਼ਾ ਨੂੰ ਹੁੰਗਾਰਾ ਦਿੱਤਾ ਜਾਂਦਾ, ਪੰਜਾਬੀ ਭਾਸ਼ਾ ਦੀ ਗੱਲ ਕੀਤੀ ਜਾਂਦੀ ਹੈ, ਪਰ ਹੁਣ ਇੱਕ ਪ੍ਰੈਸ ਕਾਨਫਰੰਸ ਵੀ ਕਰ ਰਹੇ ਹੋ, ਸੁਣਨ ਦੇ ਵਿੱਚ ਆਇਆ ਸੀ। ਕੀ ਲੱਗਦਾ ਵੀ ਲੋਕਾਂ 'ਤੇ ਅਸਰ ਹੋਊ ਉਸ ਚੀਜ਼ ਦਾ? ਦੇਖੋ, ਇਹ ਅਸੀਂ ਸਿੱਖਿਆ ਨੀਤੀ ਤੇ ਕਰ ਰਹੇ ਹਾਂ ਇੱਕ ਸੈਮੀਨਾਰ 8 ਤਰੀਕ ਨੂੰ ਪੰਜਾਬੀ ਯੂਨੀਵਰਸਿਟੀ 'ਚ, ਜੋ ਨਵੀਂ ਸਿੱਖਿਆ ਨੀਤੀ ਕੇਂਦਰ ਨੇ ਲੈ ਕੇ ਆਇਆ। ਹੁਣ ਨਵੀਂ ਤਾਂ ਕਾਹਦੀ ਰਹਿ ਗਈ, ਸਾਲ ਡੇਢ ਸਾਲ ਹੋ ਗਿਆ, ਪੁਰਾਣੀ ਹੋ ਚੱਲੀ। ਉਹਦੇ 'ਚ ਅਸੀਂ ਹਮੇਸ਼ਾ ਇੱਕ ਗੱਲ 'ਤੇ ਜ਼ੋਰ ਦਿੱਤਾ, ਅਸੀਂ ਜੂਝਦਾ ਪੰਜਾਬ ਵੇਲੇ ਵੀ ਜਦੋਂ ਲੈ ਕੇ ਆਏ ਸੀ ਮੁੱਦੇ, ਉਹਦੇ 'ਚ ਵੀ ਇਹ ਗੱਲ ਕਹੀ ਸੀ। ਬਾਅਦ 'ਚ ਲੱਖੇ ਹੋਰੀ ਵੀ ਕਹਿੰਦੇ ਰਹੇ, ਅਸੀਂ ਰਲ ਕੇ ਵੀ ਕਹਿੰਦੇ ਰਹੇ ਹਾਂ ਕਿ ਪੰਜਾਬੀ ਨੂੰ ਮੀਡੀਅਮ ਬਣਾਇਆ ਜਾਵੇ ਸਾਡੀ ਸਾਰੀ ਸਕੂਲਾਂ ਦੇ ਵਿੱਚ, ਕਿਉਂਕਿ ਇਹ ਅਤੀ ਜ਼ਰੂਰੀ ਹੈ ਜੇ ਅਸੀਂ ਤਰੱਕੀ ਕਰਾਉਣੀ ਹੈ ਨਾ। ਅਸਲ 'ਚ ਤਾਂ ਇਹ ਜਿਹੇ ਇਨਕਲਾਬੀ ਫੈਸਲਿਆਂ ਦੀ ਉਮੀਦ ਅਸੀਂ ਇਹ ਸਰਕਾਰ ਤੋਂ ਕਰ ਰਹੇ ਸੀ ਜੀ। ਇਹ ਤਾਂ ਉੱਧਰ ਨੂੰ ਜਾ ਨਹੀਂ ਰਹੇ। ਇਹ ਤਾਂ ਇੱਕ ਛੋਟੀ ਜੀ ਉੱਤੇ ਸੁਧਾਰ ਕਰ ਦਿਓ, ਮਾੜੀ ਜੀ ਕਰਪਸ਼ਨ ਘੱਟ ਕਰ ਦਿਓ ਤੇ ਬਾਕੀ ਚਲਾਈ ਚੱਲੋ। ਅਸੀਂ ਸੀਗੇ ਇਨਕਲਾਬੀ ਫੈਸਲਿਆਂ ਵੱਲ ਦੇਖ ਰਹੇ। ਪੰਜਾਬੀ ਮੀਡੀਅਮ ਕਰਨ ਨਾਲ ਕੀ ਹੋਊਗਾ ਨਾ, ਤੁਹਾਡੇ ਜਿਹੜੇ ਮੁੰਡੇ ਨੇ ਜਿਹੜੇ ਟੈਕਨੀਕਲੀ ਸਿਆਣੇ ਨੇ, ਕੋਈ ਇੰਜੀਨੀਅਰ ਬਣ ਸਕਦਾ ਹੈ, ਕੋਈ ਵੀ ਵਿਸ਼ਾ ਜਿਹੜਾ ਹੈਗਾ ਉਹਨੂੰ ਜਦੋਂ ਇੰਗਲਿਸ਼ 'ਚ ਪੜ੍ਹਾਇਆ ਜਾਂਦਾ ਉਹ ਦੋ ਥਾਂ ਹੀ ਫਸ ਜਾਂਦੇ ਹੈ। ਇੱਕ ਤਾਂ ਹੁੰਦੀ ਆ ਉਸ ਵਿਸ਼ੇ ਦਾ, ਹੁਣ ਟੈਕਨੀਕਲ ਐਕਸਪਰਟ ਹੋਣਾ ਤੇ ਲੈਂਗੁਏਜ ਐਕਸਪਰਟ ਹੋਣਾ ਦੋ ਅੱਡ-ਅੱਡ ਗੱਲਾਂ ਨੇ। ਆਪਣੇ ਮੁੰਡੇ ਟਰੈਕਟਰ, ਟੈਲੀਵਿਜ਼ਨ ਐ ਸਹੀ ਕਰ ਦਿੰਦੇ ਆ। ਜੇ ਉਹਨਾਂ ਨੂੰ ਆਪਾਂ ਇੰਜੀਨੀਅਰਿੰਗ ਕਰਾਈਏ, ਉਹ ਇੰਜੀਨੀਅਰਿੰਗ ਪਤਾ ਕਿਉਂ ਨਹੀਂ ਕਰ ਪਾਉਂਦੇ, ਨਾਨ ਮੈਡੀਕਲ ਕਿਉਂ ਨੌਕਰੀ ਕਰਨਾ ਚਾਹੁੰਦੇ, ਉਹ ਨਾਲ ਇੰਗਲਿਸ਼ ਵੀ ਪੜ੍ਹ ਲੈਣ ਜੀ। ਤਾਂ ਇਹ ਸਾਡੀ ਇੱਕ ਬਹੁਤ ਵੱਡੀ ਮੰਗ ਹੈ ਔਰ ਇਹਦੇ 'ਚ ਜਿਹੜੀ ਨਵੀਂ ਸਿੱਖਿਆ ਨੀਤੀ ਉਹ ਵੀ ਵਾਧਾ ਬਣਦੀ ਹੈ। ਬਿਲਕੁਲ, ਉਹਦੇ ਹੋਰ ਵੀ ਮਾਈਨਸ ਪੁਆਇੰਟ ਬਹੁਤ ਨੇ ਜਿਨ੍ਹਾਂ ਦੀ ਚਰਚਾ ਉਦੋਂ ਸੈਮੀਨਾਰ ਤੇ ਕਰਾਂਗੇ ਅਸੀਂ 8 ਤਰੀਕ ਨੂੰ। ਆਖਰ ਦੇ ਵਿੱਚ ਇਹੀ ਪੁੱਛਾਂਗੇ ਕਿ ਅਮਤੋਜ ਮਾਨ ਦਾ ਹੈ ਕੋਈ ਮਨ ਵੋਟਾਂ ਵੱਲ ਜਾਣ ਨੂੰ ਜਾਂ ਇਲੈਕਸ਼ਨਾਂ ਦੇ ਵਿੱਚ ਖੜੇ ਹੋਣ? ਉਹ ਗੱਲ ਛੋਟੀ ਹੈ ਸ਼ੇਰਾ, ਮੈਂ ਵੋਟਾਂ 'ਚ ਜਾਣਾ ਹੈ ਜਾਂ ਨਹੀਂ ਜਾਂਦਾ ਉਹਦੀ ਕੋਈ ਅਹਿਮੀਅਤ ਨਹੀਂ। ਉਸ ਤੋਂ ਜ਼ਿਆਦਾ ਅਹਿਮੀਅਤ ਇਹ ਹੈ ਕਿ ਅਸੀਂ ਉਹਨਾਂ ਮੁੱਦਿਆਂ ਨੂੰ ਸਾਹਮਣੇ ਲੈ ਕੇ ਆਉਂਦੇ ਰਹੀਏ, ਚਾਹੇ ਉਹ ਵੋਟਾਂ 'ਚ ਖੜ ਕੇ ਲਿਆਈਏ, ਚਾਹੇ ਵੋਟਾਂ ਤੋਂ ਬਿਨਾਂ ਲਿਆਈਏ। ਅੱਜ ਅਸੀਂ ਵੋਟਾਂ ਤੋਂ ਬਿਨਾਂ ਉਹਨਾਂ ਮੁੱਦਿਆਂ ਨੂੰ ਸਾਹਮਣੇ ਲੈ ਕੇ ਆ ਰਹੇ ਹਾਂ। ਇਹ ਅਤੀ ਜ਼ਰੂਰੀ ਹੈ ਜੀ ਕਿ ਅਸੀਂ ਐਜੂਕੇਸ਼ਨ ਬੈਟਰ ਕਿਵੇਂ ਹੋ ਸਕਦੀ ਹੈ, ਮੈਡੀਕਲ ਬੈਟਰ ਕਿਵੇਂ ਹੋ ਸਕਦਾ ਹੈ, ਸਾਡਾ ਕਰਜ਼ਾ ਕਿਵੇਂ ਉਤਰ ਸਕਦਾ ਹੈ, ਸਾਡੀ ਜਿਹੜੀ ਬਹੁਫਸਲੀ ਚੱਕਰ ਨਾਲ ਅਸੀਂ ਕਿਵੇਂ ਜ਼ਿਆਦਾ ਇਨਕਮ ਵਧਾ ਸਕਦੇ ਹਾਂ, ਇੱਕ ਕਿਸਾਨ ਦੀ, ਮਜ਼ਦੂਰਾਂ ਦੀ ਦਿਹਾੜੀ ਕਿਵੇਂ ਵੱਧ ਸਕਦੀ ਹੈ। ਇਹਨਾਂ ਗੱਲਾਂ ਤੇ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਉਹਦੇ ਨਾਲ ਸਰਕਾਰ ਨੂੰ ਜਾਂ ਸਮਾਜ ਨੂੰ ਕੋਈ ਬੈਨੀਫਿਟ ਹੋ ਰਿਹਾ, ਦੈਟਸ ਦੀ ਮੇਨ ਥਿੰਗ, ਉਹ ਆਪਾਂ ਕਰ ਰਹੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਅਮਤੋਜ ਸਿੰਘ ਮਾਨ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰ ਰਹੇ ਸੀ। ਇਸ ਚਰਚਾ ਦੇ ਵਿੱਚ ਕੀ ਕੁਝ ਨਿਕਲਿਆ ਉਹ ਤਾਂ ਲੋਕ ਦੱਸਣਗੇ ਕਮੈਂਟਾਂ ਦੇ ਰਾਹੀਂ, ਪਰ ਸਾਡੇ ਵੱਲੋਂ ਜਿਹੜਾ ਕਿ ਉਸ ਚਰਚਾ ਨੂੰ ਸਿਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਕੋਸ਼ਿਸ਼ ਇਹ ਵੀ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੈਮੀਨਾਰ ਆ ਉਹ ਵੀ ਤੁਹਾਡੇ ਰੂਬਰੂ ਕੀਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਕਿਵੇਂ ਦਾ ਮਾਹੌਲ ਲੱਗ ਰਿਹਾ ਪੰਜਾਬ ਦਾ ਉਹ ਦੌਰ ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰਤਾ ਕਿ ਤੁਹਾਡੀਆਂ ਮੂਵੀਆਂ ਬਣੀਆਂ ਉਸ ਦੌਰ ਦੇ ਵਿੱਚੋਂ ਜਦੋਂ ਕੋਈ ਸਰਕਾਰ ਦੇ ਜਾਂ ਸਿਸਟਮ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ। ਇਹ ਕਹਿ ਸਕਦੇ ਹਾਂ ਕਿ ਸਾਡੇ ਲੋਕ ਹੈ ਜਿਹੜੇ ਉਹ ਸੰਘਰਸ਼ਮਈ ਨੇ, ਹਰ ਪਾਸਿਓਂ ਜਾਨਾਂ ਵੀ ਤਲੀ ਤੇ ਰੱਖਣੀਆਂ ਜਾਣਦੇ ਨੇ, ਤੇ ਜੋ ਅਸੀਂ ਚਾਹੁੰਦੇ ਆ, ਜੋ ਸਾਨੂੰ ਚਾਹੀਦਾ, ਜਿਹਦੇ ਨਾਲ ਅਸੀਂ ਪੰਜਾਬ ਨੂੰ ਬਿਹਤਰ ਕਰ ਸਕੀਏ, ਉਹ ਹਾਸਲ ਕਰਾਂਗੇ ਔਰ ਬਿਹਤਰ ਵੀ ਕਰਾਂਗੇ। ਇੱਕ ਵੱਡਾ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਸੀ, ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨ, ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਉਸ ਅੰਦੋਲਨ ਨੂੰ ਜਾਂ ਉਸ 3 ਦਿਨਾਂ ਦੇ ਜਿਹੜਾ ਕਿ ਸਮਾਗਮ ਸੀ ਉਸ ਨੂੰ ਕਿਵੇਂ ਦੇਖਦੇ? ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਜਿੰਦਰ ਇੱਕ ਗੱਲ ਕਲੀਅਰ ਹੋ ਗਈ ਹੈ। ਇੱਕ ਦੌਰ ਚੱਲਿਆ ਪੰਜਾਬ ਦੇ ਵਿੱਚ, ਪੰਜਾਬ ਦੇ ਪੁੱਤ ਫੁੱਲਾਂ ਜਿਹੇ ਖਪਰਿਆਂ ਦੇ ਨਾਲ ਖੈਣ ਨੂੰ ਤਿਆਰ ਹੋ ਗਏ, ਪਰ ਉਸ ਦੌਰ ਦੀ ਇੱਕ ਮੂਵੀ ਆਈ ਹਵਾਈ ਮੂਵੀ ਦੇ ਇੱਕ ਕਰੈਕਟਰ ਰਹੇ ਅਮਤੋਜ਼ ਮਾਨ ਜੀ। ਤਾਂ ਅਸੀਂ ਅੱਜ ਸਵਾਗਤ ਕਰਾਂਗੇ, ਇਹਨਾਂ ਕਾਫੀ ਵੱਡੀ ਜਿਹੜੀ ਕਿ ਚਰਚਾ ਕਰਨੀ ਆ ਅਮਤੋਜ਼ ਮਾਨ ਜੀ ਹੋਰਾਂ ਦੇ ਨਾਲ, ਪਰ ਉਸ ਦੇ ਨਾਲ ਹੀ ਪੰਜਾਬ ਉਸ ਦੌਰ ਦੇ ਵਿੱਚੋਂ ਅਜਿਹਾ ਗੁਜ਼ਰਿਆ ਕਿ ਪੰਜਾਬ ਦੇ ਪੁੱਤ ਸੀ ਜਿਹੜੇ ਉਹ ਸੰਘਰਸ਼ਾਂ ਅੰਦੋਲਨਾਂ ਦਾ ਜਿਹੜਾ ਕਿ ਇੱਕ ਰੁਤਬਾ ਪੈਦਾ ਕਰਨ ਦੇ ਲਈ ਮੋਹਰੀ ਬਣ ਗਏ ਜੀ। ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕਿਵੇਂ ਦਾ ਮਾਹੌਲ ਲੱਗ ਰਿਹਾ ਪੰਜਾਬ ਦਾ ਉਹ ਦੌਰ ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰਤਾ ਕਿ ਤੁਹਾਡੀਆਂ ਮੂਵੀਆਂ ਬਣੀਆਂ ਉਸ ਦੌਰ ਦੇ ਵਿੱਚੋਂ ਜਦੋਂ ਕੋਈ ਸਰਕਾਰ ਦੇ ਜਾਂ ਸਿਸਟਮ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ? ਸਹੀ ਹੈ। ਤੁਸੀਂ ਕਹੋ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਸੀ ਉਹ ਤਾਂ ਨਹੀਂ ਮਿਲਿਆ ਜੀ, ਉਹ ਹਜੇ ਵੀ ਦੂਰ ਹੈ, ਪਰ ਇਹ ਕਹਿ ਸਕਦੇ ਹਾਂ ਕਿ ਸਾਡੇ ਲੋਕ ਹੈ ਜਿਹੜੇ ਉਹ ਸੰਘਰਸ਼ਮਈ ਨੇ, ਹਰ ਪਾਸਿਓਂ ਜਾਨਾਂ ਵੀ ਤਲੀ ਤੇ ਰੱਖਣੀਆਂ ਜਾਣਦੇ ਨੇ, ਤਾਂ ਹਾਸਲ ਕਰਕੇ ਛੱਡਾਂਗੇ, ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ, ਤੇ ਜੋ ਅਸੀਂ ਚਾਹੁੰਦੇ ਆ, ਜੋ ਸਾਨੂੰ ਚਾਹੀਦਾ, ਜਿਹਦੇ ਨਾਲ ਅਸੀਂ ਪੰਜਾਬ ਨੂੰ ਬਿਹਤਰ ਕਰ ਸਕੀਏ ਜੀ, ਉਹ ਹਾਸਲ ਕਰਾਂਗੇ ਔਰ ਬਿਹਤਰ ਵੀ ਕਰਾਂਗੇ। ਪੰਜਾਬ ਦੇ ਪੁੱਤਾਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਅਜਿਹੀਆਂ ਕਹਾਵਤਾਂ ਜਿਹੜੀਆਂ ਕਿ ਸਿਆਣੇ ਵੀ ਗਾਉਂਦੇ ਨੇ ਤੇ ਉਸ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ, ਉਹ ਸਾਡੇ ਤੱਕ ਪਹੁੰਚ ਗਈਆਂ। ਪਰ ਅੱਜ ਇੱਕ ਵੱਡਾ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਸੀ, ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨ, ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਉਸ ਅੰਦੋਲਨ ਨੂੰ ਜਾਂ ਉਸ 3 ਦਿਨਾਂ ਦੇ ਜਿਹੜਾ ਕਿ ਸਮਾਗਮ ਸੀ ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਕਿਸੇ ਵੀ ਸੰਘਰਸ਼ ਦਾ ਐਂਡ ਰਿਜ਼ਲਟ ਕੀ ਹੈ, ਅਸੀਂ ਹਾਸਲ ਕੀ ਕਰਨਾ ਚਾਹੁੰਦੇ ਹਾਂ, ਉਸ ਤੇ ਡਿਪੈਂਡ ਕਰਦਾ ਹੈ ਕਿ ਉਹ ਸੰਘਰਸ਼ ਲੌਜੀਕਲ ਸੀ ਜਾਂ ਨਹੀਂ ਸੀ। ਹੁਣ ਇਹਨਾਂ ਨੇ ਮੀਟਿੰਗਸ ਦੇ ਟਾਈਮ ਲੈ ਲਏ ਨੇ ਅੱਗੇ, ਮੀਟਿੰਗਸ ਦੇ ਵਿੱਚੋਂ ਕੀ ਕੱਢਣਗੇ ਫਿਰ ਉਹਦੇ ਤੇ ਆਪਾਂ ਰਿਐਕਟ ਕਰਾਂਗੇ ਉਦੋਂ। ਪਰ ਜੇ ਮੀਟਿੰਗ ਦਾ ਟਾਈਮ ਹੀ ਲੈਣਾ ਸੀ ਤਾਂ ਫਿਰ ਮਤਲਬ ਸਿੱਧਾ ਹੀ ਆ ਕੇ ਟਾਈਮ ਲੈ ਲੈਂਦੇ ਤੁਸੀਂ, ਜਾਂ ਫਿਰ ਇਹ ਪ੍ਰਸ਼ਾਸਨ ਟਾਈਮ ਨਹੀਂ ਦਿੰਦਾ ਸੀ। ਇਹ ਵੀ ਜ਼ਰੂਰ ਦੱਸਣਾ ਚਾਹੀਦੀਆਂ ਇਹ ਗੱਲਾਂ। ਉਹਦੇ ਨਾਲ ਕੀ ਹੁੰਦਾ, ਬੈਟਰ ਹੋ ਜਾਂਦਾ, ਲੋਕਾਂ ਦੇ ਮਾਈਂਡ ਕਲੀਅਰ ਹੋ ਜਾਂਦੇ ਨੇ ਕਿ ਇਹ 3 ਦਿਨ ਕਿਉਂ ਸੱਦਿਆ ਗਿਆ, ਮੀਟਿੰਗ ਜਿਹੜੀ ਮਿਲੀ ਹੈ ਉਹਦੇ 'ਚ ਅਸੀਂ ਕੀ ਮੰਗਣ ਜਾ ਰਹੇ ਹਾਂ, ਕੀ ਹਾਸਲ ਕਰਨ ਜਾ ਰਹੇ ਹਾਂ, ਉਹ ਵੀ ਦੱਸੋ। ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਜਿੰਦਰ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਜਿੰਨਾ ਤੁਸੀਂ ਖੋਲ ਕੇ ਚੱਲੋਗੇ, ਜਿੰਨਾ ਤੁਸੀਂ ਦੱਸ ਕੇ ਚੱਲੋਗੇ ਲੋਕਾਂ ਨੂੰ, ਉਨਾ ਜ਼ਿਆਦਾ ਅੱਛਾ ਹੈ। ਗੁਪਤ ਗੱਲ ਨਾ ਰੱਖੀ ਜਾਵੇ, ਖੋਲ ਕੇ ਕਿਹਾ ਜਾਵੇ ਕਿ ਆ ਅਸੀਂ ਲੈਣਾ, ਇਹਦੇ ਲਈ ਅਸੀਂ ਆ ਕਰ ਰਹੇ ਹਾਂ, 3 ਦਿਨ ਦਾ ਇੱਥੇ ਅੰਦੋਲਨ ਕਰ ਰਹੇ ਹਾਂ, ਤੇ ਫਿਰ ਅਸੀਂ ਮੀਟਿੰਗਸ ਦੇ ਵਿੱਚ ਆ ਮੰਗਣ ਜਾ ਰਹੇ ਹਾਂ, ਤਾਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿੰਦਾ, ਕਿਸੇ ਨੂੰ ਕੋਈ ਸ਼ੰਕਾ ਨਹੀਂ ਰਹਿੰਦੀ ਗੀ। ਇਹ ਗੱਲਾਂ ਖੋਲ ਕੇ ਹੋਣ ਤਾਂ ਬਾਲੀਆਂ ਚੰਗੀਆਂ। ਬਈ ਤੁਸੀਂ ਖੋਲ ਕੇ ਗੱਲ ਕਰਨ ਦੀ ਗੱਲ ਕਰ ਰਹੇ ਹੋ, ਪਰ ਕਿਸਾਨ ਤਾਂ ਕਹਿੰਦੇ ਅਸੀਂ ਕੋਰੇ ਵਰਕੇ ਹਾਂ, ਅਸੀਂ ਕੋਰੇ ਵਰਕਿਆਂ ਦੀ ਤਰ੍ਹਾਂ ਅਸੀਂ ਖੁੱਲੀ ਕਿਤਾਬ ਆ। ਇਹ ਤਾਂ ਲੋਕ ਦੱਸ ਸਕਦੇ ਨੇ, ਅੱਛੀ ਗੱਲ ਹੈ ਜੀ ਉਹ ਹੈਗੇ ਨੇ ਤਾਂ, ਪਰ ਉਹ ਹਨ ਜਾਂ ਨਹੀਂ ਹਨ, ਜਾਂ ਕੋਈ ਇਹਦੇ ਵਿੱਚ ਕੋਈ ਸ਼ੰਕਾ ਹੈ, ਸ਼ੁਭਾ ਹੈ, ਇਹ ਲੋਕ ਦੱਸ ਸਕਦੇ ਨੇ, ਬਿਹਤਰ ਨਹੀਂ ਉਹ ਜਾਣਦੇ ਨੇ, ਫਿਰ ਉਹ ਜਾਣੀ ਜਾਣ ਨੇ। ਆਫ ਕੈਮਰਾ ਆਪਾਂ ਕਾਫੀ ਗੱਲਾਂ ਕਰੀਆਂ, ਕਿਸਾਨ ਅੰਦੋਲਨ ਦੀਆਂ ਗੱਲਾਂ ਕਰੀਆਂ, ਦਿੱਲੀ ਅੰਦੋਲਨ ਦੀਆਂ, ਉਸ ਦੇ ਵਿੱਚੋਂ ਇਹ ਵੀ ਚਰਚਾ ਚੱਲ ਰਹੀ ਸੀ ਕਿ ਇਹਨਾਂ ਨੇ ਖੱਟਿਆ ਕੀ ਆ। ਤੁਹਾਨੂੰ ਲੱਗਦਾ ਕੁਛ ਵੀ ਖੱਟਿਆ? ਦੇਖੋ, ਇੱਕ ਗੱਲ ਤਾਂ ਮੈਂ ਉਦੋਂ ਵੀ ਅਸੀਂ ਜਾ ਕੇ ਜਿਸ ਦਿਨ ਪ੍ਰਾਈਮ ਮਿਨਿਸਟਰ ਨੇ ਅਨਾਉਂਸ ਕੀਤਾ, ਔਰ ਫਿਰ ਆਪਾਂ ਇੱਕ ਦਿਨ ਉੱਥੇ ਫਿਕਸ ਕੀਤਾ ਸੀਗਾ, ਮਤਲਬ ਦਾ 26 ਆਹੀ ਤਰੀਕ ਸੀਗੀ ਜੀ, 26 ਦੀ
ਸਾਲ ਹੋ ਗਿਆ ਸੀਗਾ ਉੱਥੇ ਗਿਆ ਨੂੰ। ਤਾਂ ਸਾਲ ਬਾਅਦ ਜਦੋਂ ਸਾਰੇ ਇਕੱਠੇ ਹੋਏ ਸੀ ਤਾਂ ਅਸੀਂ ਸਟੇਜ ਤੇ ਚੜ੍ਹ ਕੇ ਕਿਹਾ ਸੀ ਉਦੋਂ, ਮੈਂ ਹੀ ਬੋਲਿਆ ਸੀਗਾ ਕਿ MSP ਲੈ ਕੇ ਮੁੜਿਓ ਜੇ, ਕਿਉਂਕਿ ਆਪਾਂ ਨਾਰਾ ਲਾਉਂਦੇ ਹੁੰਦੇ ਸੀ ਉਦੋਂ ਬਿਲਕੁਲ ਕਿ ਕਾਲੇ ਕਾਨੂੰਨ ਰੱਦ ਹੋਣ, MSP ਦਿੱਤੀ ਜਾਵੇ, ਫੇਰ ਮੁੜਾਂਗੇ। MSP ਦੇ ਨਾਂ ਤੇ ਅਸੀਂ ਕਮੇਟੀ 'ਚ ਵੀ ਕਿਹੜੇ ਨਾਂ ਦੇਣੇ ਆ ਤੇ ਕਮੇਟੀ ਕਿਹੋ ਜੀ ਬਣੂਗੀ ਉਹਦੇ ਲਈ ਵੀ ਇੰਤਜ਼ਾਰ ਨਹੀਂ ਕੀਤਾ, ਜਦ ਕਿ ਅਸੀਂ ਉੱਥੇ ਕਹਿੰਦੇ ਰਹੇ ਹਾਂ ਕਿ ਇਹਦੇ ਲਏ ਬਗੈਰ ਨਾ ਮੁੜਿਓ ਜੀ। ਉਸ ਦਿਨ ਵੀ ਮੈਂ ਸਟੇਜ ਤੇ ਜਾ ਕੇ 26 ਨਵੰਬਰ ਦੀ ਗੱਲ ਹੈ ਨਾ, ਜਦੋਂ ਦੁਬਾਰਾ ਆਉਣ ਤੋਂ ਪਹਿਲਾਂ ਇਕੱਠੇ ਹੋਏ ਸੀ, ਜਦੋਂ ਉੱਥੇ ਹੀ ਸਿੰਘੂ ਦੇ ਬਾਰਡਰ ਤੇ ਬੋਲਿਆ ਸੀ ਤੇ ਆਪਦੇ ਵੱਲੋਂ ਕੋਸ਼ਿਸ਼ ਵੀ ਕੀਤੀ। ਡੱਲੇਵਾਲ ਹੋਰੀ ਬੈਠੇ ਵੀ ਰਹੇ ਉੱਥੇ ਕਿ ਇਹ ਮੰਗ ਆਪਾਂ ਮਨਵਾ ਕੇ ਜਾਵਾਂਗੇ, ਫਿਰ ਆਪਾਂ ਵਾਪਸ ਜਾਈਏ, ਹੁਣ ਜਾਣ ਦੀ ਕਾਹਲੀ ਨਾ ਕਰੀਏ। ਪਰ ਮੈਨੂੰ ਲੱਗਦਾ ਉਦੋਂ ਪੰਜਾਬ 'ਚ ਇਲੈਕਸ਼ਨ ਸੀਗੇ ਤੇ ਕੁਝ ਲੋਕਾਂ ਨੂੰ ਆਉਣ ਦੀ ਕਾਹਲੀ ਸੀ। ਉਸ ਕਾਹਲੀ ਦੇ ਵਿੱਚ ਆਪਾਂ ਜੋ ਹਾਸਲ ਕਰਨਾ ਸੀ ਉਹਨੂੰ ਥੋੜਾ ਜਿਹਾ ਅਧੂਰਾ ਛੱਡ ਆਏ। ਤੁਸੀਂ ਉਸ ਇਲੈਕਸ਼ਨਾਂ ਦੀ ਗੱਲ ਕੀਤੀ ਆ, ਪਰ ਜਿਹੜੀ MSP ਦੀ ਗੱਲ ਸੀਗੀ ਉਸ ਨੂੰ ਲੈ ਕੇ ਇਹ ਵੀ ਸੁਣਨ ਦੇ ਵਿੱਚ ਆਇਆ, ਸੂਤਰ ਜਿਹੜੇ ਕਿ ਦੱਸਦੇ ਨੇ ਕਿ ਸਿੱਧੀ ਮੀਟਿੰਗ ਵੀ ਹੋ ਰਹੀ ਸੀ PM ਦੇ ਨਾਲ। ਇਹ ਜਿਵੇਂ ਅੱਜ ਆਪਾਂ ਨੂੰ ਮਿਲੇ ਹੀ ਹੈ, ਹੰਸਰਾਜ ਹੋਰਾਂ ਨੇ ਦੱਸਿਆ, ਹੰਸਰਾਜ ਹੰਸੂਰੀ ਇਹ ਮੀਟਿੰਗ ਕਰਵਾ ਰਹੀ ਸੀ, ਪਰ ਉਹ 26 ਜਨਵਰੀ ਤੋਂ ਪਹਿਲਾਂ ਦੀ ਗੱਲ ਹੈ ਜੀ, ਕਿ ਇਹਨਾਂ ਨੇ ਕਿਹਾ ਲੈ ਵੀ ਜਦੋਂ ਪਹਿਲੀ ਮੀਟਿੰਗ ਇਹਨਾਂ ਦੀ ਹੋਈ, ਆਫੀਸ਼ੀਅਲ ਮੀਟਿੰਗ ਕਿਸਾਨਾਂ ਦੀ, ਤਾਂ ਇਹਨਾਂ ਨੇ ਕਿਹਾ ਸਾਨੂੰ ਆਫੀਸਰ ਹੀ ਮਿਲੇ ਨੇ ਸਿਰਫ। ਤਾਂ ਉਹ ਆਂਦੇ ਭਾਈ ਮੈਂ ਵਿੱਚ ਇਨੀਸ਼ੀਏਟਿਵ ਲਿਆ ਤੇ ਮੈਂ ਕਿਹਾ ਆਫੀਸਰ ਹੀ ਕਿਉਂ, ਤੁਹਾਨੂੰ ਪ੍ਰਾਈਮ ਮਿਨਿਸਟਰ ਤੱਕ ਮਨਾ ਦਿੰਦੇ ਆ, ਸਿੱਧੀ ਗੱਲ ਕਰਾ ਦਿੰਦੇ ਆ। ਇੱਧਰੋਂ ਕਿਸਾਨ ਲੀਡਰ ਸੀਗੇ ਕੁਛ ਜਿਨ੍ਹਾਂ ਨੇ ਇਹ ਕਿਹਾ ਕਿ ਠੀਕ ਹੈ ਜੀ ਮਿਲਾ ਦਿਓ ਜੀ। ਉਹਨਾਂ ਦੇ ਜਿਸ ਦਿਨ ਮੈਂ ਮੀਟਿੰਗ ਅਰੇਂਜ ਕੀਤੀ ਪ੍ਰਾਈਮ ਮਿਨਿਸਟਰ ਨਾਲ ਮਾਰਨਿੰਗ, ਅਸੀਂ ਕੁਛ 5 ਵਜੇ ਨਿਕਲਣਾ ਸੀ ਸਿੰਘੂ ਦੇ ਨੇੜਿਓਂ ਹੀ, ਤਾਂ 3 ਵਜੇ ਜਿਹੜਾ ਸੋਰਸ ਕਿਸਾਨਾਂ ਦੇ ਲੀਡਰ ਸੀ ਗੱਲ ਕਰ ਰਹੇ ਸੀ ਉਹ ਆਪਦਾ ਫੋਨ ਆਫ ਕਰ ਗਏ। ਕਹਿੰਦੇ ਮੈਂ ਉੱਥੇ ਖੜਾ ਲਿਜਾਣ ਲਈ ਕਿ ਭਾਈ ਮੈਂ ਭਲਾ ਉਧਰਲੇ ਖੀਮੇ 'ਚ ਬੈਠਾ, ਪਰ ਮੈਂ ਤੁਹਾਡੇ ਹੱਕ ਦੀ, ਜੇ ਪੰਜਾਬ ਦੇ ਹੱਕ ਦੀ ਕੋਈ ਗੱਲ ਕਰ ਸਕਾਂ ਤਾਂ ਵਾਈ ਨਾਟ। ਆਂਦੇ ਬਟ ਉੱਥੇ ਕਿਸਾਨ ਉਹ ਜਿਹੜੇ ਲੀਡਰ ਸੀਗੇ ਉਹ ਆਏ ਨਹੀਂ, ਤੇ ਪ੍ਰਾਈਮ ਮਿਨਿਸਟਰ ਵਾਲੇ ਮੈਨੂੰ ਮਜ਼ਾਕ ਕਰਦੇ ਰਹੇ ਕਿ ਤੁਸੀਂ ਤਾਂ ਆਂਦੇ ਸੀ ਲੈ ਕੇ ਆਉਂਗੇ, ਗੱਲ ਕਰਾਵਾਂਗੇ। ਤੇ ਮੈਂ ਕਿਹਾ ਡਰ ਕਿਹੜੀ ਗੱਲ ਦਾ ਸੀ, ਮੈਂ ਜਿਹੜੀ ਗੱਲ ਖੋਲ ਕੇ ਕਹਿ ਰਿਹਾ ਨਾ ਹਰਜਿੰਦਰ, ਆਹੀ ਕਹਿ ਰਿਹਾ ਕਿ ਜੇ ਤੁਸੀਂ ਤੁਹਾਨੂੰ ਪਤਾ ਹੈ ਅਸੀਂ ਹਾਸਲ ਕੀ ਕਰਨਾ, ਲੋਕਾਂ ਨੂੰ ਦੱਸਿਆ ਹੋਇਆ, ਤਾਂ ਫਿਰ ਡਰਨਾ ਕਿਹੜੀ ਗੱਲੋਂ ਯਾਰ। ਜੇ ਤੁਸੀਂ 5 ਜਣੇ ਵੀ ਜਾ ਰਹੇ ਹੋ, ਤੁਸੀਂ ਜਾ ਕੇ ਆਉਂਦੇ ਆ ਕੇ ਦੱਸ ਦਿੰਦੇ ਕਿ ਅਸੀਂ ਮਿਲ ਕੇ ਆਏ ਆ, ਆਹ ਗੱਲਾਂ ਹੋਈਆਂ, ਆਹ ਗੱਲਾਂ ਹੋਣੀਆਂ, ਬਾਕੀ ਇਸ ਤੇ ਕੋਈ ਵੀ ਇਤਰਾਜ਼ ਨਹੀਂ ਕਰੂਗਾ। ਜਦੋਂ ਅਸੀਂ ਗੁਪਤ ਰੱਖਦੇ ਆ ਨਾ ਗੱਲਾਂ, ਉਦੋਂ ਗੱਲ ਗੜਬੜ ਹੋ ਜਾਂਦੀ ਹੈ, ਉਦੋਂ ਉਹਦੇ ਚ ਬੜਾ ਕੁਛ ਘੁੰਮਣ ਘੇਰੀਆਂ ਪੈਦਾ ਹੋ ਜਾਂਦੀਆਂ ਨੇ। ਬਿਹਤਰ ਇਹ ਹੈ ਕਿ ਜੋ ਹਾਸਲ ਕਰਨਾ ਚਾਹੁੰਦੇ ਹੋ ਉਹ ਦੱਸੋ, ਔਰ ਕਿਵੇਂ ਹਾਸਲ ਕਰਨਾ ਚਾਹੁੰਦੇ ਹੋ ਉਹ ਵੀ ਦੱਸੋ। ਕੀ ਹਰਜ ਸੀ ਜੇ ਤੁਸੀਂ ਉਦੋਂ ਪ੍ਰਾਈਮ ਮਿਨਿਸਟਰ ਨੂੰ ਮਿਲ ਲੈਂਦੇ ਔਰ ਦੱਸਦੇ ਆ ਕੇ। ਮਾਨ ਸਾਹਿਬ ਜਿਹੜੀ ਗੱਲ ਇਹ ਹੈ ਕਿ ਤੁਸੀਂ ਦੱਸਣਾ ਨਹੀਂ ਸੀ ਆ ਕੇ, ਤੁਸੀਂ ਦੱਸਣਾ ਨਹੀਂ ਸੀ, ਇਸ ਲਈ ਡਰ ਗਏ। ਤੇ ਜੇ ਡਰ ਹੀ ਗਏ ਸੀ ਤਾਂ ਫਿਰ ਯਾਰ ਕਮ ਸੇ ਕਮ ਬਾਅਦ ਚ ਹੀ ਜ਼ਿਕਰ ਕਰ ਦਿਓ ਕਿ ਫਲਾਨਾ ਬੰਦਾ ਸਾਡੀ ਅਰੇਂਜ ਕਰਾ ਰਿਹਾ ਸੀ ਤੇ ਆਹ ਸਾਡੀ ਇੱਕ ਗੱਲ ਹੋਣ ਜਾ ਰਹੀ ਸੀ। ਕਿਉਂਕਿ ਜੋ ਵੀ ਤੁਹਾਡੇ ਕੋਈ ਵੈਲਵਿਸ਼ਰ ਨੇ, ਜੋ ਵੀ ਪੰਜਾਬ ਲਈ ਜਾਂ ਕਿਸਾਨੀ ਲਈ ਕੁਝ ਕਰਨਾ ਚਾਹੁੰਦੇ ਨੇ, ਤਾਂ ਖੁੱਲ ਕੇ ਦੱਸੋ ਯਾਰ। ਬਿਲਕੁਲ, ਕਿਹੜੇ ਬੰਦੇ ਨੇ ਐਫਰਟ ਕੀਤਾ, ਕਿਉਂ ਕੀਤਾ, ਅਸੀਂ ਕੀ ਮੰਗਣ ਜਾ ਰਹੇ ਸੀ, ਜਾਂ ਤਾਂ ਫਿਰ ਇਹਦੇ ਚ ਕੁਝ ਉਹ ਕਹਿੰਦੇ ਹੁੰਦੇ ਜਦੋਂ ਕੋਈ ਦਾਲ ਚ ਕਾਲਾ ਹੋਵੇ, ਜਦੋਂ ਕੋਈ ਝਿਜਕ ਹੋਵੇ ਅੰਦਰ, ਔਰ ਡਰ ਕਿਹੜੀ ਗੱਲ ਦਾ ਸੀ। ਤੁਹਾਨੂੰ ਲੋਕ ਇਹ ਕਹਿੰਦੇ ਲਈ ਤੁਸੀਂ ਕਿਉਂ ਮਿਲਨੇ ਹੋ ਇਕੱਲੇ, ਤਾਂ ਫਿਰ ਤੁਸੀਂ ਪਹਿਲਾਂ ਹੀ ਕਹਿ ਦਿੰਦੇ ਕਿ ਭਾਈ ਅਸੀਂ ਤਾਂ 32 ਦੇ 32 ਆਵਾਂਗੇ, ਜਾਂ ਸਾਡੀ ਇੱਕ ਕਮੇਟੀ ਫੈਸਲਾ ਕਰੂਗੀ ਫੇਰ ਆਊਗੀ। ਜੇ ਤੁਸੀਂ ਐਗਰੀਕਲਚਰ ਮਿਨਿਸਟਰ ਨੂੰ, ਐਗਰੀਕਲਚਰ ਸੈਕਟਰੀ ਨੂੰ ਮਿਲਣ ਚ ਤਾਂ ਚਾਹਵਾਨ ਨੂੰ, ਪ੍ਰਾਈਮ ਮਿਨਿਸਟਰ ਨੂੰ ਮਿਲਣ ਚ ਕੀ ਪ੍ਰੋਬਲਮ ਸੀ, ਮਿਲ ਲੈਂਦੇ। ਇਹ ਨਹੀਂ ਲੱਗਿਆ ਕਿਤੇ ਬਈ ਜਦੋਂ ਆਪਾਂ ਇੱਥੇ ਗੱਲ ਕਰ ਰਹੇ ਸੀ ਬੈਠ ਕੇ ਕਿ ਇਹ ਚਰਚਾ ਅੱਜ ਇੱਕ ਨਵੀਂ ਜਿਹੀ ਛਿੜੀ ਆ ਕਿ ਪ੍ਰਾਈਮ ਮਿਨਿਸਟਰ ਉਹਨਾਂ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਸੀ ਜਿਹੜੇ ਕਿਸਾਨ ਪ੍ਰਾਈਮ ਮਿਨਿਸਟਰ ਨੂੰ ਗਾਲਾਂ ਤੱਕ ਕੱਢਦੇ ਰਹੇ। ਉਹ ਵੀ ਸ਼ੁਰੂ ਦੇ ਦਿਨਾਂ 'ਚ ਹੀ, ਪਹਿਲੀ ਮੀਟਿੰਗ ਤੋਂ ਬਾਅਦ ਹੀ ਇਹਨਾਂ ਦੀਆਂ ਕਾਫੀ ਮੀਟਿੰਗਾਂ ਹੋਈਆਂ ਸੀ ਉਦੋਂ। 26 ਜਨਵਰੀ ਤੋਂ ਪਹਿਲਾਂ ਹੀ 2-3 ਮੀਟਿੰਗਾਂ ਤਾਂ 26 ਜਨਵਰੀ ਤੋਂ ਪਹਿਲਾਂ ਹੀ ਹੋ ਗਈਆਂ ਸੀਗੀਆਂ। ਬਿਲਕੁਲ ਬਿਲਕੁਲ, ਉਦੋਂ ਹੀ ਮਿਲਣਾ ਚਾਹੁੰਦਾ ਸੀ। ਇਹ ਮੈਨੂੰ ਵੀ ਹੁਣ ਪਤਾ ਲੱਗਿਆ ਜਦੋਂ ਹੰਸਰਾਜ ਹੋਰਾਂ ਨੇ ਦੱਸੀ ਇਹ ਗੱਲ, ਹੰਸਰਾਜ ਹੰਸ ਹੋਰਾਂ ਨੇ। ਮੈਂ ਕਿਹਾ ਯਾਰ ਇਹ ਤਾਂ ਇੱਕ ਅੱਛਾ ਐਫਰਟ ਸੀ ਤੁਹਾਡੇ ਵੱਲੋਂ। ਉਹਦੇ ਜੀ ਮੇਰਾ ਤਾਂ, ਮੈਂ ਇਹੋ ਜਿਹੀ ਐਫਰਟ ਕਰਦਾ ਰਿਹਾ ਪਰ ਮੇਰਾ ਤਾਂ ਜ਼ਿਕਰ ਹੀ ਨਹੀਂ ਕੀਤਾ ਕਿਸੇ ਨੇ। ਮੈਂ ਨਾ ਕਿਸੇ ਦੇ ਜ਼ਿਕਰ ਦੀ ਗੱਲ ਛੱਡੋ, ਤੁਸੀਂ
ਉਦੋਂ ਜੇ ਇਸ ਐਫਰਟ ਨਾਲ ਇੰਨਾ ਕੁਝ ਹੋ ਜਾਂਦਾ, ਆਪਾਂ ਅਖੀਰ ਤੱਕ ਆਨੇ 600 ਸ਼ਹੀਦੀਆਂ ਹੋਈਆਂ ਉਸ ਕਿਸਾਨ ਅੰਦੋਲਨ 'ਚ, ਕਿੰਨੀਆਂ ਸ਼ਹੀਦੀਆਂ ਬਚ ਜਾਂਦੀਆਂ, ਬਿਲਕੁਲ ਕਿੰਨੀਆਂ ਬਹੁਮੁੱਲੀਆਂ ਜਾਨਾਂ ਬਚ ਜਾਂਦੀਆਂ ਬਿਲਕੁਲ। ਜੇ ਅਸੀਂ ਇਹ ਚੀਜ਼ ਉਦੋਂ ਹੀ ਹੱਲ ਹੁੰਦੀ ਤਾਂ। ਕਿੰਨੀਆਂ ਤਕਲੀਫਾਂ ਹੋਈਆਂ, ਕਿੰਨਾ ਡੀਜ਼ਲ ਲੱਗਿਆ, ਕਿੰਨਾ ਰਾਸ਼ਨ ਪਾਣੀ ਗਿਆ, ਕਿੰਨੇ ਲੋਕ ਤੰਗ ਹੋਏ, ਉਹਨਾਂ ਚੀਜ਼ਾਂ ਤੋਂ ਆਪਾਂ ਬਚ ਜਾਂਦੇ ਫਿਰ, ਜੇ ਵਾਕਈ ਕੁਝ ਹੋ ਸਕਦਾ ਸੀ ਤਾਂ। ਬਿਲਕੁਲ। ਤੇ ਜੇ ਨਹੀਂ ਹੋ ਸਕਦਾ ਸੀ ਤਾਂ ਫਿਰ ਤੁਸੀਂ ਪਹਿਲਾਂ ਤੁਸੀਂ ਕੋਸ਼ਿਸ਼ ਕਰਦੇ ਹੋ ਲੋਕ ਚਿਪਕੇ, ਫਿਰ ਉਸ ਗੱਲ ਨੂੰ ਅਧੂਰਾ ਛੱਡ ਦਿੰਦੇ ਹੋ। ਇਹ ਗਲਤ ਗੱਲ ਹੈ ਨਾ। ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਹੁਣ, ਜਿਹੜਾ ਕਿ ਚਲੋ ਇਹ ਤਾਂ 2 ਸਾਲ ਪਹਿਲਾਂ ਦੀਆਂ ਗੱਲਾਂ ਸੀ ਜਿਹੜੀਆਂ ਆਪਾਂ ਹੁਣ ਤੱਕ ਆਓ ਚਲੋ ਹੋ ਗਈਆਂ। ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਬਈ? ਪੰਜਾਬ ਦੇ ਵਿੱਚ ਜਿਵੇਂ ਸਰਕਾਰ ਆਈ, ਬਿਗਲ ਵਜਾਇਆ ਇੱਕ ਵੱਡਾ ਕਿ ਇਹ ਸਰਕਾਰ ਬਦਲਾ ਲਿਆਊਗੀ, ਇਹ ਸਰਕਾਰ ਉਹਨਾਂ ਕਿਰਤੀਆਂ ਦੀ ਗੱਲ ਕਰੂ ਜਿਹੜੇ ਕਿਰਤੀ ਪੰਜਾਬ ਦੇ ਲਈ ਲੜਦੇ ਨੇ, ਇਹ ਸਰਕਾਰ ਹੱਕਾਂ ਦੀ ਗੱਲ ਕਰੂ। ਇੱਕ ਨਾ ਗੱਲ ਅੱਛੀ ਹੋਈ ਹੈ ਜਿਹੜੀ ਅੰਦੋਲਨ ਚੋਂ ਨਿਕਲੀ ਕਿ ਲੋਕ ਸਾਡੇ ਸੰਘਰਸ਼ਮਈ ਹੋ ਗਏ। ਸੰਘਰਸ਼ਮਈ ਬੰਦਾ ਜਦੋਂ ਹੁੰਦਾ ਨਾ ਉਦੋਂ ਕੁਛ ਨਾ ਕੁਛ ਲੈ ਡਿੱਗਦਾ ਹੈ ਜੀ। ਪਹਿਲਾਂ ਅਸੀਂ ਲੈ ਕੇ ਡਿੱਗੇ ਕਿ ਅਸੀਂ, ਕਿਉਂਕਿ ਇਲੈਕਸ਼ਨ ਨਾਲ ਹੀ ਸੀ, ਇੱਕ ਲੋਕਾਂ ਨੇ ਇਨਕਲਾਬੀ ਫੈਸਲਾ ਕੀਤਾ। ਲੋਕਾਂ ਨੇ ਇਨਕਲਾਬੀ ਫੈਸਲਾ ਕਰਕੇ ਪੁਰਾਣੇ ਥੰਮ ਪੱਟ ਕੇ ਸੁੱਟਤੇ ਤੇ ਨਵਿਆਂ ਨੂੰ 92 ਨੂੰ ਜਿਤਾਤਾ। ਇੱਕ ਨਵੀਂ ਸਰਕਾਰ ਬਣਾਤੀ ਜਿਹਨੂੰ ਇਹ ਕਿਹਾ ਗਿਆ ਕਿ ਇਹ ਸਾਡੀ ਸਰਕਾਰ ਹੈ। ਹੁਣ ਜਿਹੜੀ ਤੁਸੀਂ ਗੱਲ ਪੁੱਛੀ ਆ ਉਹ ਇਹ ਹੈ ਕਿ ਕੀ ਅਸੀਂ ਉਸ ਨਵੀਂ ਸਰਕਾਰ ਨਾਲ ਉਹ ਹਾਸਲ ਕਰ ਸਕੇ ਜੋ ਅਸੀਂ ਕਰਨਾ ਚਾਹੁੰਦੇ ਸੀ, ਉਹ ਹਾਸਲ ਹੋਇਆ ਜਾਂ ਨਹੀਂ ਹੋਇਆ? ਮੈਨੂੰ ਲੱਗ ਰਿਹਾ ਅਸੀਂ ਉਹ ਹਜੇ ਹਾਸਲ ਨਹੀਂ ਕੀਤਾਗਾ। ਉਹ ਅੱਜ ਵੀ ਤੁਸੀਂ ਜਾਓ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਲੈਵਲ ਤੇ ਉਹੀ ਕਰਪਸ਼ਨਾਂ ਨਜ਼ਰ ਆ ਰਹੀਆਂ ਨੇ। ਬਿਲਕੁਲ। ਜੇ ਤੁਸੀਂ ਲੋਕਾਂ ਦੀ ਹਾਲਤ ਬਿਆਨ ਕਰੋ ਕਿਸਾਨੀ ਦੀ, ਅੱਜ ਕਿਸਾਨ ਕਿਉਂ ਆਏ ਸੀਗੇ ਕਿ ਜੀ ਸਾਨੂੰ MSP ਦਿੱਤੀ ਜਾਵੇ ਦੂਜੀਆਂ ਫਸਲਾਂ ਤੇ। ਇਹ ਮੰਗ ਵੀ ਆਪਣੀ ਪੁਰਾਣੀ ਸੀ, ਇਲੈਕਸ਼ਨਾਂ ਤੋਂ ਪਹਿਲਾਂ ਤੋਂ ਕਰ ਰਹੇ ਸੀਗੇ ਕਿ ਕਣਕ ਝੋਨੇ ਤੋਂ ਪਿੱਛਾ ਤਾਂ ਹੀ ਛੁੱਟੂਗਾ ਜੇ ਬਾਕੀ ਫਸਲਾਂ ਤੇ MSP ਹੋਵੇ। ਇਹ ਗੱਲ ਵੀ ਹੁਣ ਉੱਥੇ ਦੀ ਉੱਥੇ ਖੜੀ ਹੈ। ਪਰ ਸਰਕਾਰ ਦੇ ਮੰਤਰੀ ਤਾਂ ਚੁਟਕੀਆਂ ਮਾਰਦੇ ਰਹੇ ਕਿ 5 ਮਿੰਟਾਂ 'ਚ MSP ਦੇ ਦਾਂਗੇ। ਵੇਖ ਲਓ 5 ਮਿੰਟ ਅੱਜ ਮਤਲਬ ਦਾ ਪੌਣੇ 2 ਸਾਲ ਹੋ ਗਏ ਨੇ, ਉੱਥੇ ਹੀ ਖੜੇ ਆ। ਇਹੀ ਗੱਲ ਹੈ ਵੀ ਅਸੀਂ ਜੋ ਪੰਜਾਬ ਅਸੀਂ ਬਣਾਉਣਾ ਚਾਹ ਰਹੇ ਸੀ। ਪਰ ਹਰਜਿੰਦਰ, ਮੈਂ ਇਹਦੇ 'ਚ ਇੱਕ ਗੱਲ ਹੋਰ ਕਹੂੰਗਾ ਗੱਲ ਨੂੰ ਵਿੱਚੇ ਛੱਡਦਾ ਹੋਇਆ, ਇਹ ਇੱਕ ਬਦਲਾਅ ਸੀ ਲੋਕਾਂ ਵੱਲੋਂ। ਸਰਕਾਰ ਉਸ ਬਦਲਾਅ ਤੇ ਕਿੰਨਾ ਪੂਰਾ ਉਤਰੀ ਉਹ ਇੱਕ ਅਲੱਗ ਡਿਸਕਸ਼ਨ ਹੈ। ਨਹੀਂ ਉਤਰੀ ਬਲਕਿ ਪੂਰਾ ਕਹਿਣਾ ਚਾਹੀਦਾ ਜੋ ਅਸੀਂ ਪੂਰਾ ਚਾਹੁੰਦੇ ਸੀ। ਪਰ ਅਸੀਂ ਬਦਲਾਅ ਤੋਂ ਭੱਜਣਾ ਨਹੀਂਗਾ, ਕਿਉਂਕਿ ਜੇ ਪਿੱਛੇ ਮੁੜਾਂਗੇ ਤਾਂ ਅਸੀਂ ਫਿਰ ਉੱਥੇ ਹੀ ਚਲੇ ਗਏ। ਉਹ ਤਾਂ ਪਤਾ ਹੈ ਸ਼ਰਤੀਆ ਨੁਕਸਾਨ ਹੈ, ਸ਼ਰਤੀਆ ਲੋਟੂ ਨੇ। ਅਸੀਂ ਬਦਲਾਅ ਦਰ ਬਦਲਾਅ ਕਰਦੇ ਚੱਲੀਏ ਨਿਰੰਤਰ, ਇੱਕ ਨਹੀਂ ਤਾਂ ਦੂਜਾ, ਦੂਜਾ ਨਹੀਂ ਤਾਂ ਤੀਜਾ, ਤੀਜਾ ਨਹੀਂ ਤਾਂ ਚੌਥਾ। ਫਾਈਨਲੀ ਅਸੀਂ ਉਹ ਅਚੀਵ ਕਰ ਪਾਵਾਂਗੇ ਜੋ ਸਾਨੂੰ ਵਾਕਿਆ ਹੀ ਚਾਹੀਦਾ। ਵੈਸਟਰਨ ਵਰਲਡ ਦੇ ਵਿੱਚ ਇਹੀ ਹੋਇਆ। ਉਹਨਾਂ ਨੇ ਇੱਕ ਬਦਲਿਆ, ਫਿਰ ਦੂਜਾ ਬਦਲਿਆ, ਫਿਰ ਤੀਜਾ ਬਦਲਿਆ, ਫਿਰ ਉਸ ਥਾਂ ਤੇ ਪਹੁੰਚੇ ਜੋ ਉਹਨਾਂ ਨੂੰ ਐਗਜ਼ੈਕਟਲੀ ਸਰਕਾਰ ਚਾਹੀਦੀ ਸੀ। ਲੱਗਦਾ ਵੀ ਕੋਈ ਆ ਕੇ ਖੜੂਗਾ ਉਸ ਥਾਂ? ਕਿਉਂ ਨਹੀਂ ਖੜੂਗਾ? ਆਪਣੇ ਚੋਂ ਹੀ ਆਉਣਾ, ਆ ਪੰਜਾਬ ਚੋਂ ਹੀ ਨਿਕਲਣਾ। ਇੱਕ ਚੁਣ ਲਓ, ਦੂਜਾ ਚੁਣ ਲਓ। ਜਦੋਂ ਇਹ ਮੈਸੇਜ ਕਨਵੇ ਹੋ ਗਿਆ ਨਾ ਕਿ ਲੋਕ ਆਹ ਚਾਹੁੰਦੇ ਨੇ ਤਾਂ ਬਣਨਾ ਪੈ ਜਾਣਾ। ਇਹ ਡੈਮੋਕ੍ਰੇਸੀ ਦੀ ਮਜਬੂਰੀ ਹੈ। ਲੋਕ ਕਰਨਗੇ ਵਿਸ਼ਵਾਸ। ਇਹੀ ਤਾਂ ਲੋਕਾਂ ਨੂੰ ਕਹਿ ਰਹੇ ਹਾਂ ਆਪਾਂ ਕਿ ਲੋਕੋ ਤੁਸੀਂ ਬਦਲਾਅ ਤੋਂ ਡਰਿਓ ਜੇ ਨਾ। ਜੇ ਇਹ ਤੁਹਾਡੇ ਬਦਲਾਅ ਜਿਹੜਾ ਤੁਸੀਂ ਕੀਤਾ ਹੈ ਇਹ ਤੁਹਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਤਾਂ ਇਹਨਾਂ ਨੂੰ ਵੀ ਬਦਲ ਦਿਓ, ਕੋਈ ਹੋਰ ਲੈ ਕੇ ਆਓ। ਉਹ ਨਾ ਉਤਰੇ ਤਾਂ ਉਹਨਾਂ ਨੂੰ ਵੀ ਬਦਲ ਦਿਓ, ਫਿਰ ਕੋਈ ਹੋਰ ਲੈ ਕੇ ਆਓ। ਫਾਈਨਲੀ ਅਸੀਂ ਕੁਝ ਅਚੀਵ ਕਰ ਲਾਂਗੇ। ਅਦਰਵਾਈਜ਼ ਜੇ ਅਸੀਂ ਪਿੱਛੇ ਮੁੜ ਗਏ ਤਾਂ ਸਾਨੂੰ ਉਹੀ ਮਿਲ ਜਾਣਗੇ ਜਿਹੜੇ ਪਹਿਲਾਂ ਲੁੱਟਦੇ ਰਹੇ। ਫਿਰ ਤਾਂ ਕੋਈ ਸ਼ੱਕ ਹੀ ਨਹੀਂ ਨਾ ਕਿ ਲੁੱਟੇ ਜਾਵਾਂਗੇ। ਕਮ ਸੇ ਕਮ ਨਵੇਂ ਬਦਲਾਅ ਕਰਦੇ ਅੱਗੇ ਵਧਾਂਗੇ। ਥੋੜਾ ਥੋੜਾ ਬੈਟਰ ਹੁੰਦੇ ਹੁੰਦੇ ਆਪਾਂ ਉੱਥੇ ਪਹੁੰਚ ਜਾਾਂਗੇ ਜਿੱਥੇ ਸਾਨੂੰ ਪੂਰੀ ਤਸੱਲੀ ਹੋ ਜੂਗੀ। ਕੁਝ ਚੀਜ਼ਾਂ ਤਾਂ ਹੋਈਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਨਹੀਂ, ਬਹੁਤ ਥੋੜੀਆਂ ਨੇ। ਬਿਲਕੁਲ। ਜਿੰਨੀਆਂ ਸਾਨੂੰ ਚਾਹੀਦੀਆਂ ਸੀ ਉਹਦੇ ਮੁਕਾਬਲੇ ਬਹੁਤ ਥੋੜੀਆਂ ਨੇ। ਚਲੋ ਥੋੜੀਆਂ ਹੀ ਸਹੀ, ਅਗਲੀ ਵਾਰੀ ਇਸ ਤੋਂ ਬਿਹਤਰ ਚੁਣਾਂਗੇ, ਫਿਰ ਹੋਰ ਬਿਹਤਰ ਚੁਣਾਂਗੇ ਤਾਂ ਫਾਈਨਲੀ ਉੱਥੇ ਪਹੁੰਚਾਂਗੇ। ਕ੍ਰਾਈਮ ਨੂੰ ਨੱਥ ਪੈਂਦੀ ਨਜ਼ਰ ਆਈ। ਗਿੱਪੀ ਗਰੇਵਾਲ ਦੇ ਘਰ ਤੇ ਗੋਲੀਆਂ ਚੱਲ ਗਈਆਂ, ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਫਰੋਤੀਆਂ ਦੀ ਮੰਗ ਲਗਾਤਾਰ ਜਾਰੀ। ਅੱਜ ਵੀ ਛੋਟੇ ਸ਼ਹਿਰਾਂ ਦੇ ਵਿੱਚ ਮੈਂ ਸੁਣਿਆ ਕਿ ਹਰ ਦੂਜੇ ਬੰਦੇ ਨੂੰ ਜਿਹੜਾ ਥੋੜਾ ਜਿਹਾ ਵੀ ਅਮੀਰ ਆ ਉਹਨੂੰ ਫੋਨ ਆ ਜਾਂਦਾ ਹੈ। ਕਾਨੂੰਨ ਅਵਸਥਾ ਜਿਹੜੀ ਕਹਿ ਲਓ ਉੱਥੇ ਹੀ ਖੜੀ ਹੋਈ ਹੈ। ਜੋ ਕੁਝ ਪਹਿਲਾਂ ਹੁੰਦਾ ਹੀ ਉਹ ਹੁਣ ਹੋ ਰਿਹਾ।
ਆ ਗਿੱਪੀ ਦੇ ਘਰ ਤੇ ਉੱਥੇ ਮੈਨੂੰ ਪਤਾ ਲੱਗਿਆ ਹੁਣ ਕਿ ਕੈਨੇਡਾ ਦੇ ਵਿੱਚ ਤੁਸੀਂ ਦੇਖੋ ਗੱਲ ਕਿੱਥੋਂ ਤੱਕ ਪਹੁੰਚ ਗਈ ਹੈ, ਕੈਨੇਡਾ ਤੱਕ ਪਹੁੰਚ ਗਈ। ਇਹਨਾਂ ਦੇ ਹੱਥ ਇੰਨੇ ਮਜ਼ਬੂਤ ਹੋ ਗਏ ਨੇ। ਸਾਡੇ ਇੱਥੇ ਜਿਹੜੇ ਹੋਮ ਮਿਨਿਸਟਰ ਨੇ ਜਾਂ ਮੁੱਖ ਮੰਤਰੀ ਕੋਲ ਹੀ ਹੋਮ ਅਫੇਅਰਸ ਹੈ ਕਿ ਭਾਈ ਇੱਥੇ ਤੁਸੀਂ ਕੀ ਕਰ ਰਹੇ ਹੋ? ਫਿਰ ਸ਼ਰੇਆਮ ਜ਼ਿੰਮੇਵਾਰੀਆਂ ਚੁੱਕੀਆਂ ਜਾਂਦੀਆਂ ਨੇ। ਉਹੀ ਤਾਂ ਗੱਲ ਹੈ, ਸ਼ਰੇਆਮ ਫਰੋਤੀਆਂ ਮੰਗੀਆਂ ਜਾਂਦੀਆਂ ਨੇ। ਜੇ ਮਤੋਜ ਮਾਨ ਵਰਗਾ ਇੱਕ ਪੋਸਟ ਪਾ ਦੇ ਉਸ ਦੇ ਪੇਜ ਬਾਇਨ ਹੋ ਜਾਂਦੇ ਆ। ਇਹੀ ਗੱਲ ਹੈ ਕਿ ਤੁਸੀਂ ਕਿੱਥੇ ਕੰਮ ਕਰ ਰਹੇ ਹੋ, ਤੁਸੀਂ ਕੰਮ ਕਿਹੜੀ ਜਗ੍ਹਾ ਤੇ ਕਰ ਰਹੇ ਹੋ? ਕੀ ਕੰਮ ਇਹਨਾਂ ਗੱਲਾਂ ਤੇ ਕਰ ਰਹੇ ਹੋ ਜਾਂ ਕੰਮ ਉਹਨਾਂ ਗੱਲਾਂ ਤੇ ਹੋਣਾ ਚਾਹੀਦਾ? ਆਹ ਪ੍ਰੋਬਲਮ ਹੈ। ਤੁਸੀਂ ਇੱਕ ਡਿਬੇਟ ਰੱਖਦੇ ਹੋ, ਅਸੀਂ ਉੱਥੇ ਜਾਂਦੇ ਤਾਂ ਸਾਡਾ ਉੱਥੇ ਤੰਗ ਪਾੜਾ ਚਕਾਤਾ ਪਹਿਲਾਂ ਹੀ ਕਿ ਨਹੀਂ ਜੀ ਤੁਸੀਂ ਇੱਥੇ ਡਿਬੇਟ ਨਹੀਂ ਕਰ ਸਕਦੇ, ਕਾਨੂੰਨ ਆਪਦੀ ਹਰਕਤ 'ਚ ਆ ਗਿਆ। ਇਹਨਾਂ ਗੱਲਾਂ 'ਚ ਹਰਕਤ 'ਚ ਕਿਉਂ ਨਹੀਂ ਆ ਰਿਹਾਗਾ? ਇਸੇ ਗੱਲ ਦੀ ਗੱਲ ਕਰਨੀ ਸੀ ਕਿ ਡਿਬੇਟ ਇੱਕ ਰੱਖੀ ਗਈ, ਅਸੀਂ ਪੰਜਾਬ, ਇਹ ਸੁਖਬੀਰ ਬਾਦਲ ਦੀ ਕੁਰਸੀ ਆ, ਇਹ ਸਲੀਨ ਜਾਖੜ ਦੀ ਕੁਰਸੀ ਆ, ਇਹ LOP ਪ੍ਰਤਾਪ ਬਾਜਵਾ ਦੀ ਕੁਰਸੀ ਆ। ਕੁਰਸੀਆਂ ਵੱਲ ਹੀ ਇਸ਼ਾਰੇ ਕਰ ਕਰਕੇ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਮੈਨੂੰ ਇਹ ਦੱਸੋ, ਅਸੈਂਬਲੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੈ ਨਹੀਂ ਗੇ? ਹੈਗੇ ਹੈ। ਕਿ ਬਾਕੀ ਪਾਰਟੀਆਂ ਦੇ MLA ਅਸੈਂਬਲੀ 'ਚ ਹੈ ਨਹੀਂ ਗੇ? ਹੈਗੇ ਹੈ। ਤਾਂ ਫਿਰ ਤੁਸੀਂ ਅਸੈਂਬਲੀ 'ਚ ਹੀ ਬਹਿਸ ਕਰ ਲਓ। ਤੁਹਾਨੂੰ ਇੱਕ ਹਾਲ ਰੱਖਣ ਦੀ ਕੀ ਲੋੜ ਪੈ ਗਈ? ਅੱਡ ਅਸੈਂਬਲੀ 'ਚ ਬਹਿਸ ਕਰੋ ਔਰ ਸਾਨੂੰ ਦੱਸੋ। ਅਸੀਂ ਤਾਂ ਅਸੈਂਬਲੀ ਬਕਾਇਦਾ ਇਸ ਕੰਮ ਲਈ ਬਣੀ ਹੈ, ਵਿਧਾਨ ਸਭਾ ਇਸੇ ਕੰਮ ਲਈ ਬਣੀ ਹੈ। ਔਰ ਜੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਅਸੀਂ ਬਾਹਰ ਉਹਨਾਂ ਲੋਕਾਂ ਨੂੰ ਲੈ ਕੇ ਆਉਣਾ ਜਿਹੜੇ ਅਸੈਂਬਲੀ 'ਚ ਨਹੀਂ ਗਏ, ਫਿਰ ਸਾਡੇ ਵਰਗਿਆਂ ਨੂੰ ਵੀ ਸੱਦੇ। ਪੰਜਾਬ ਬਾਹਰ ਕੂਕਦਾ ਰਿਹਾ, ਮੁੱਖ ਮੰਤਰੀ ਅੰਦਰ। ਮੈਂ ਆਹੀ ਕਿਹਾ ਫਿਰ ਸਾਡੇ ਵਰਗਿਆਂ ਨੂੰ ਸੱਦੋ। ਹੋਰ ਬੰਦੇ ਬੜੇ ਹੈਗੇ ਨੇ, ਸੱਦੋ ਉਹਨਾਂ ਨੂੰ ਜਿਹੜੇ ਇੰਡੀਵਿਜੂਅਲੀ ਬੋਲਦੇ ਰਹਿੰਦੇ ਨੇ ਜਾਂ ਜਿਨ੍ਹਾਂ ਦੀਆਂ ਸੰਸਥਾਵਾਂ ਵੀ ਬਣਾਈਆਂ ਹੋਈਆਂ ਨੇ ਛੋਟੀਆਂ ਛੋਟੀਆਂ, ਜਿਹੜੇ ਵਿਧਾਨ ਸਭਾ 'ਚ ਨਹੀਂ ਜਾਂਦੇ ਜਾਂ ਜਾਣਾ ਨਹੀਂ ਚਾਹੁੰਦੇ ਜਾਂ ਜਾ ਨਹੀਂ ਪਾਉਂਦੇ। ਉਹਨਾਂ ਨੂੰ ਬੁਲਾ ਕੇ ਫਿਰ ਬਹਿਸ ਨੂੰ ਇੱਕ ਮਹਾ ਬਹਿਸ ਬਣਾਉਂਦੇ, ਫਿਰ ਤਾਂ ਮੰਨਦੇ ਗੱਲ ਨੂੰ। ਪਰ ਤੁਸੀਂ ਉਹਨਾਂ ਸਾਰੇ ਬੰਦਿਆਂ ਨੂੰ ਤਾਂ ਮਨਾ ਕਰਤਾ। ਉਹੀ ਚੰਦ ਬੰਦੇ ਚੁਣ ਲਏ ਜਿਨ੍ਹਾਂ ਨੇ ਪੰਜਾਬ ਪਹਿਲਾਂ ਬਰਬਾਦ ਕੀਤਾ। ਉਹ ਪਾਰਟੀਆਂ ਚੁਣੀਆਂ ਨਾ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਤਾ ਕਿ ਯਾਰ ਇਹਨਾਂ ਨੇ ਹੁਣ ਤੱਕ ਪੰਜਾਬ ਦਾ ਚੰਗਾ ਹਾਲ ਨਹੀਂ ਕੀਤਾ, ਤੁਹਾਨੂੰ ਚੁਣ ਲਿਆ। ਤੁਸੀਂ ਪੰਜਾਬ ਦੀ ਫਿਊਚਰ ਬਾਰੇ ਬਹਿਸ ਕਰਨ ਲਈ ਜਾਂ ਡਿਬੇਟ ਕਰਨ ਲਈ ਕਿੰਨਾ ਲੋਕਾਂ ਨੂੰ ਸੱਦਿਆ? ਉਹਨਾਂ ਨੂੰ। ਤਾਂ ਕੀ ਹਾਸਲ ਹੋਇਆ ਯਾਰ? ਉਹ ਤਾਂ ਅਸੈਂਬਲੀ 'ਚ ਵੀ ਬੈਠੇ ਨੇ। ਬਿਲਕੁਲ। ਕੀ ਹੋ ਰਿਹਾ? ਉਸ ਤੋਂ ਪਹਿਲਾਂ ਜਿਵੇਂ ਮੈਂ ਗਿਆ ਸੀ, ਮੈਂ ਗਿਆ ਨਹੀਂ ਸੀ, ਮੈਨੂੰ ਦੱਸਿਆ ਸੀ ਕਾਂਗਰਸ ਨੇ ਬਹਿਸ ਰੱਖ ਲਈ ਸੀ ਪਾਣੀਆਂ ਤੇ। ਅਜੀਬ ਕਿਸਮ ਦੇ ਡਰਾਮੇ ਚੱਲ ਰਹੇ ਨੇ। ਕਾਂਗਰਸ ਬਹਿਸ ਕਰ ਰਹੀ ਹੈ ਕਿ ਪੰਜਾਬ ਦੇ ਪਾਣੀ ਲੁੱਟੇ ਗਏ, ਤਾਂ ਕਿਵੇਂ ਲੁੱਟੇ ਗਏ ਦੱਸੋ ਸਾਨੂੰ। ਓਏ ਤੁਸੀਂ ਤਾਂ ਲੁੱਟੇ ਐ। ਕਾਂਗਰਸ ਕਿਵੇਂ ਬਹਿਸ ਕਰ ਸਕਦੀ? ਪ੍ਰਤਾਪ ਸਿੰਘ ਕੈਰੋ ਨੇ ਜਦੋਂ ਤੋਂ ਆ ਕੱਢੀ ਹੈ ਰਾਜਸਥਾਨ ਫੀਡਰ ਕਢਵਾਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਪਾਣੀਆਂ ਦਾ ਕਿਸੇ ਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਤਾਂ ਉਹ ਕਾਂਗਰਸ ਹੈ। ਉਹ ਪੁੱਛ ਰਹੀ ਹੈ ਕਿ ਕੀ ਹੋਇਆ। ਜਿਵੇਂ ਹੁਣ ਇਜ਼ਰਾਈਲ ਪੁੱਛ ਲੈ, ਫਲਸਤੀਨ ਦੇ ਲੋਕ ਉਜੜੇ ਕਿਉਂ ਜਾਂਦੇ ਆ? ਉਹ ਤੁਸੀਂ ਤਾਂ ਉਜਾੜੇ, ਤੁਸੀਂ ਪਾਣੀ ਲੁੱਟਿਆ, ਤੁਸੀਂ ਸਤਿਆਨਾਸ਼ ਕੀਤਾ ਪੰਜਾਬ ਦੇ ਪਾਣੀ ਦਾ। 32 MAF ਹੁੰਦਾ ਸੀ, 32.4 MAF ਆਜ਼ਾਦੀ ਤੋਂ ਬਾਅਦ। ਅੱਜ ਸਾਡੇ ਕੋਲੇ ਕਿੰਨਾ ਬਚਿਆ? 12.4 MAF। ਇਹ 20 MAF ਜਿਹੜਾ ਗਿਆ ਉਹ ਤੁਹਾਡੀ ਬਦੌਲਤ ਤਾਂ ਗਿਆ ਹੈ। ਤੇ ਤੁਸੀਂ ਪੁੱਛ ਰਹੇ ਹੋ ਪੰਜਾਬ ਦਾ ਪਾਣੀ ਗਿਆ ਕਿਵੇਂ? ਤੁਹਾਡੇ ਵੱਲੋਂ ਇੱਕ ਮੋਰਚਾ ਲਗਾਇਆ ਗਿਆ ਵੱਡਾ ਜੌੜੀਆਂ ਨਹਿਰਾਂ ਦੇ ਉੱਪਰ, ਤੇ ਉਸ ਮੋਰਚੇ ਦੇ ਵਿੱਚੋਂ ਕੁਝ ਹਾਸਲ ਹੋਇਆ? ਉਹਦੇ ਚੋਂ ਹਾਸਲ ਇਹ ਹੋਇਆ ਹਰਜਿੰਦਰ, ਇਹ ਕੀ ਕਰ ਰਹੀ ਸੀ ਕਿ ਕਿਹੜਾ 12.4 MAF ਹੈ ਨਾ, ਉਹਨੂੰ ਵੀ ਘਟਾ ਦਿੱਤਾ ਜਾਵੇ। ਕਿਵੇਂ? ਇਹਨਾਂ ਨੇ ਕਿਹਾ ਲੈ ਵੀ ਹੁਣ ਤਾਂ ਰੌਲਾ ਪੈ ਜਾਊਗਾ, SYL ਨਹੀਂ ਅਸੀਂ ਕੱਢਣ ਦੇ ਰਹੇ ਤਾਂ ਦੂਜਾ ਰੌਲਾ ਪੈ ਜਾਊਗਾ। ਇਹਨਾਂ ਨੇ ਇੱਕ ਨਵਾਂ ਤਰੀਕਾ ਅਪਣਾਇਆ। ਇਹਨਾਂ ਨੇ ਕਿਹਾ ਜੀ ਇਹਨਾਂ ਦੀ ਜਿਹੜੀ ਨਹਿਰ ਰਾਜਸਥਾਨ ਫੀਡਰ ਜਾਂਦੀ ਹੈ ਨਾ ਵਿੱਚੋਂ, ਇਹਨੂੰ ਪੱਕਾ ਕਰ ਦਿਓ ਸਾਈਡਾਂ ਤੋਂ ਤੇ ਥੱਲਿਓਂ ਵੀ। ਜਿਹੜੀ ਸੀਪਿੰਗ ਹੁੰਦੀ ਹੈ ਸਾਡੇ, ਉਹ ਵੀ ਬੰਦ ਹੋ ਜੇ। ਜੇ ਪਾਣੀ ਸਿੱਲਣਾ ਬੰਦ ਹੋ ਜਾਊਗਾ, ਨੇੜੇ ਤੇੜੇ ਦੀਆਂ ਜ਼ਮੀਨਾਂ ਤੇ ਐਡਾ ਬੁਰਾ ਅਸਰ ਪਊਗਾ ਕਿ ਪੁੱਛੋ ਨਾ। ਉਹ ਉਪਜਾਊ ਜ਼ਮੀਨ ਹੁੰਦੀ ਹੈ ਸਭ ਤੋਂ ਨੇੜੇ ਦੀ ਹੋਵੇ ਜਿਹੜੀ, ਉਹ ਸਭ ਤੋਂ ਬੰਜਰ ਜ਼ਮੀਨ ਬਣ ਜਾਊਗੀ। ਜਿੱਥੇ ਜਿੱਥੇ ਇਹ ਫਾਰਮੂਲੇ ਹੋਏ ਉੱਥੇ ਥੱਲੇ ਬੋਰ ਹੋਰ ਥੱਲੇ ਚਲੇ ਗਏ। ਹੋਇਆ ਕੀ ਸੀ? ਇੱਕ ਮੇਹਰ ਸ਼ਾਹ ਬਹੁਤ ਮਸ਼ਹੂਰ ਇਨਸਾਨ ਸੀਗੇ ਜਿਹੜੇ ਵਾਕਫ ਸੀ ਇਹਨਾਂ ਗੱਲਾਂ ਤੋਂ। ਮਿਸਟਰ ਬਾਦਲ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਸੀ, ਮੇਹਰ ਸ਼ਾਹ ਕਮੇਟੀ, ਕਿ ਦੱਸੋ ਜਿਹੜੇ ਸੇਮ ਵਾਲੇ ਪਿੰਡ ਨੇ ਉਹਨਾਂ ਨੂੰ ਕਿਵੇਂ ਬਚਾਈਏ। ਤਾਂ ਉਦੋਂ ਉਹਨਾਂ ਦੀ ਰਿਕਮੈਂਡੇਸ਼ਨ ਸੀ, ਉਦੋਂ 2011-12 ਚ, ਕਿ ਤੁਸੀਂ ਸੇਮ ਵਾਲੇ ਪਿੰਡਾਂ ਜਿਹੜੇ ਹੈਗੇ ਨੇ ਨਾ, ਉੱਥੇ ਕੱਚੀਆਂ ਨਹਿਰਾਂ ਨੂੰ ਪੱਕੀਆਂ ਕਰ ਦਿਓ, ਥੱਲੇ ਵੀ ਇੱਟਾਂ ਲਾ ਦਿਓ,
ਸਿੱਲ ਨਹੀਂ ਬੰਦ ਹੋ ਜੂਗੀ ਤਾਂ ਸੇਮ ਅੱਗੇ ਚਲੀ ਜਾਊਗੀ ਜਾਂ ਸੇਮ ਖਤਮ ਹੋ ਜੂਗੀ। ਉਹ ਸੇਮ ਵਾਲੇ ਪਿੰਡਾਂ 'ਚ ਕਿੰਨੇ ਕੁ ਬਚੇ ਨੇ? ਉਦੋਂ 10-12 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਬਾਅਦ ਅੱਜ ਸਰਵੇ ਕਰ ਲਓ ਕਿੰਨੇ ਕੁ ਪਿੰਡ ਬਚੇ ਨੇ, ਉਹਨਾਂ ਥਾਵਾਂ ਤੇ ਕਰ ਲਓ। ਚਲੋ ਜੇ ਕਰਨਾ ਹੀ ਹੈ ਤਾਂ ਸੇਮ ਵਾਲੇ ਪਿੰਡਾਂ 'ਚ ਕਰ ਲਓ, ਇੱਕ ਸਾਈਡ ਤੋਂ ਪੱਕੀ ਥੱਲਿਓਂ ਪੱਕੀ, ਬਾਕੀ ਥਾਵਾਂ ਤੇ ਕਿਉਂ ਕਰ ਰਹੇ ਹੋ? ਭਗਵੰਤ ਮਾਨ ਲੱਗਦੇ ਆ ਤੁਹਾਨੂੰ ਵੀ ਇਹ ਮੁੱਖ ਮੰਤਰੀ ਦਾ ਰੋਲ ਆ ਜੋ ਅਦਾ ਕਰ ਰਹੇ ਨੇ? ਦੇਖੋ ਭਗਵੰਤ ਹੋਰਾਂ ਦੀ ਮੈਂ ਜੇ ਗੱਲ ਕਵਾਂ ਐਜ਼ ਏ ਮੁੱਖ ਮੰਤਰੀ ਫਿਲਹਾਲ ਕੋਈ ਦਾਗ ਹਜੇ ਕੋਈ ਦੋਸ਼ ਲੱਗਿਆ ਨਹੀਂਗਾ ਸਿੱਧਾ। ਪਰ ਮੈਂ ਇਹਨਾਂ ਲਈ ਵੀ ਅਸੀਂ ਐਜ਼ ਏ ਮੈਨ ਜਾਂ ਸਿਰਫ ਐਜ਼ ਏ ਇੱਕ ਪਰਸਨ ਗੱਲ ਕਿਉਂ ਕਰੀਏ? ਅਸੀਂ ਟੋਟੈਲਿਟੀ 'ਚ ਸਰਕਾਰ ਦੀ ਗੱਲ ਕਿਉਂ ਨਹੀਂ ਕਰਦੇਗੇ? ਜਦੋਂ ਟੋਟੈਲਿਟੀ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਚੀਵਮੈਂਟਾਂ ਗਿਣਦੇ ਹਾਂ ਕਿ ਤੁਸੀਂ ਕੀ ਅਚੀਵ ਕੀਤਾ ਇੰਨੇ ਦਿਨਾਂ 'ਚ। ਮੈਨੂੰ ਨਾ ਤਾਂ ਮੈਨੂੰ ਲੱਗਦਾ ਤੁਹਾਨੂੰ ਕੋਈ ਗੱਲ ਆਉਣੀ ਹੈ ਨਾ ਮੈਨੂੰ ਆਉਣੀ ਹੈ ਇਸ ਮਾਮਲੇ ਤੇ ਕਿ ਇਸ ਗੱਲ ਤੇ ਅਚੀਵ ਕਰ ਲਿਆ। MSP ਦੇਤੀ, ਖੇਤੀ ਬਿਹਤਰ ਹੋਈ, ਪ੍ਰਵਾਸ ਘਟਿਆ, ਸਾਡੇ ਮੁੰਡੇ ਜਾਣੇ ਘੱਟ ਹੋਏ। ਕਰਤਾ ਲਿਆ ਸੀ ਪੇਡੇ ਪੋਸਟਰ ਲੱਗੇ ਪਏ, ਸਾਡਾ ਕੰਮ ਬੋਲਦਾ। ਜਿਨ੍ਹਾਂ ਦਾ ਕੰਮ ਬੋਲਦਾ ਉਹਨਾਂ ਨੂੰ ਪੋਸਟਰ ਲਾਉਣ ਦੀ ਲੋੜ ਕਿਉਂ ਪੈਂਦੀ ਹੈ? ਮੈਂ ਤਾਂ ਨਹੀਂ ਵੇਖੀ ਕਿਤੇ। ਜਿਹੜੀ ਫਿਲਮ ਸਾਡੀ ਹਿੱਟ ਹੋ ਜਾਂਦੀ ਹੈ ਕਿਤੇ ਤੁਸੀਂ ਉਹਦੇ ਲਈ ਪੋਸਟਰ ਲੱਗੇ ਸੁਣੇ ਆ ਕਿ ਮਸਤਾਨੇ ਹਿੱਟ ਹੋ ਗਈ? ਉਹ ਤਾਂ ਪਤਾ ਹੁੰਦਾ ਲੋਕਾਂ ਨੂੰ। ਜੇ ਤੁਸੀਂ ਕੰਮ ਕੀਤੇ ਤਾਂ ਲੋਕਾਂ ਨੂੰ ਪਤਾ ਹੋਊਗਾ ਕਿ ਮੈਂ ਆਹ ਕੰਮ ਕਰਤਾ, ਫਿਰ ਤੁਹਾਨੂੰ ਪੋਸਟਰ ਲਾਉਣ ਦੀ ਕਿਉਂ ਲੋੜ ਹੈ? ਕੱਲ ਪੂਰਾ ਤਾਮਝਾਮ ਸੀਗਾ ਧੂਰੀ ਦੇ ਵਿੱਚ ਕਿ ਅਸੀਂ ਇੱਕ ਤੀਰਥ ਯਾਤਰਾ ਚਲਾ ਰਹੇ ਹਾਂ। ਵੈਰੀ ਗੁੱਡ, ਚਲਾ ਦਿਓ, ਬੰਦੇ ਚਲੇ ਜਾਣਗੇ, ਆ ਕੇ ਆਪੇ ਹੀ ਬੋਲ ਦੇਣਗੇ। ਤੁਸੀਂ ਤਾਮਝਾਮ ਕਿਉਂ ਕਰਨਾ? ਹਰਜਿੰਦਰ, ਮੈਨੂੰ ਸਭ ਤੋਂ ਵੱਡੀ ਗੱਲ ਇਹ ਨਹੀਂ ਲੱਗਦੀ ਕਿ ਸਾਡੇ ਕੋਈ ਫਿਲਮ ਹਿੱਟ ਹੋ ਜੇ ਤਾਂ ਉਹਦਾ ਪੋਸਟਰ ਲਾਉਣ ਦੀ ਕੀ ਲੋੜ ਹੈ? ਹਿੱਟ ਹੋ ਗਈ ਯਾਰ, ਅੱਜ ਪਠਾਨ ਹਿੱਟ ਹੋ ਗਈ ਸੀ, ਜਵਾਨ ਹਿੱਟ ਹੋ ਗਈ ਸੀ, ਕਿਸੇ ਨੇ ਪੋਸਟਰ ਲਾਇਆ? ਦੁਨੀਆ ਨੂੰ ਆਪੇ ਪਤਾ ਲੱਗ ਜਾਂਦਾ ਜਿਨ੍ਹਾਂ ਨੇ ਹਿੱਟ ਕੀਤੀ ਹੈ। ਜੇ ਜਿਨ੍ਹਾਂ ਲੋਕਾਂ ਦਾ ਤੁਸੀਂ ਕੰਮ ਕੀਤਾ ਉਹ ਬੋਲਣਗੇ ਆ ਕੇ ਬਿਲਕੁਲ ਕਿ ਆਹ ਕੰਮ ਹੋ ਗਿਆ। ਕਿਤੇ ਅਮਰੀਕਾ 'ਚ ਤੁਸੀਂ ਸੁਣਿਆ ਸੀ ਕਲਿੰਟਨ ਦੇ ਪੋਸਟਰ ਲੱਗੇ ਸੀ ਕਿ ਕਲਿੰਟਨ ਨੇ ਬਹੁਤ ਸੋਹਣਾ ਵਧੀਆ ਰਾਸ਼ਟਰਪਤੀ ਸੀ, ਉਹਨੇ ਆਹ ਕੰਮ ਕਰਤੇ? ਜਾਂ ਕੈਨੇਡਾ 'ਚ ਕਿਸੇ ਨੇ ਲਾਏ ਹੋਣ ਜਾਂ ਇੰਗਲੈਂਡ 'ਚ ਲਾਏ ਹੋਣ, ਉਹਨਾਂ ਦੇ ਦੇਸ਼ ਤਾਂ ਕਿੰਨਾ ਅੱਗੇ ਪਹੁੰਚ ਗਏ। ਪੋਸਟਰ ਲਾਉਣ ਦੀ ਲੋੜ ਕਿਉਂ ਪਵੇ ਤੁਹਾਨੂੰ? ਇਹ ਸੈਂਟਰ ਗਵਰਨਮੈਂਟ ਨੇ ਵੀ ਬਹੁਤ ਕੀਤਾ ਜੀ, ਇਹ ਵੀ ਕਰ ਰਹੇ ਨੇ, ਗਲਤ ਹੈ। ਇਹ ਤੋਂ ਪਹਿਲਾਂ ਵੀ ਹੁੰਦਾ ਸੀ, ਬੱਸਾਂ ਦੇ ਪਿੱਛੇ ਵੱਡੇ ਵੱਡੇ ਕਰਕੇ ਲੱਗੇ ਹੁੰਦੇ ਸੀ ਪੋਸਟਰ, ਕਿਤੇ ਅਮਰਿੰਦਰ ਸਿੰਘ ਦੇ, ਕਿਤੇ ਮਿਸਟਰ ਬਾਦਲ ਦੇ। ਕੀ ਲੋਕਾਂ ਨੇ ਫਤਵਾ ਦਿੱਤਾ? ਕੀ ਹੁੰਦਾ ਹੈ? ਝੂਠ ਦਾ ਸਹਾਰਾ ਨਾ ਲਓ। ਬਿਲਕੁਲ ਆਪ ਦੇ ਵੱਲੋਂ ਕਿਸੇ ਚੀਜ਼ ਬਾਰੇ ਪਬਲਿਸਾਈਜ਼ ਕਰਨਾ, ਮੈਂ ਕਹਾਂ ਮੈਂ ਤਾਂ ਬਹੁਤ ਸਿਆਣਾ ਹੈ, ਤੁਸੀਂ ਹੱਸ ਪੂਗੇ। ਕੋਈ ਆਪਦੇ ਆਪ ਨੂੰ ਵੀ ਸਿਆਣਾ ਕਹਿੰਦਾ ਹੁੰਦਾ? ਇਹ ਉਹੀ ਗੱਲ ਹੈ, ਮੈਂ ਤਾਂ ਬਹੁਤ ਕੰਮ ਕਰਤਾ ਯਾਰ, ਸਾਹਮਣੇ ਵਾਲੇ ਨੂੰ ਬੋਲਣ ਦਿਓ ਜੀ। ਆਉਣ ਵਾਲਾ ਸਮਾਂ ਕੀ ਲੱਗ ਰਿਹਾ? 2024 ਵੀ ਨੇੜੇ ਆ, ਵਿਧਾਨ ਸਭਾ ਦੇ ਇਲੈਕਸ਼ਨਾਂ ਵੇਲੇ ਕਿਸਾਨਾਂ ਨੇ ਆਪਦੀ ਪਾਰਟੀ ਬਣਾ ਕੇ ਪੈਰਲਰ ਤੇ ਖੜਾ ਕਰਤਾ ਕਿ ਅਸੀਂ SSM ਆ ਜਿਹੜਾ ਕਿ ਉਹਦੇ ਵੱਲੋਂ ਅਸੀਂ ਚੋਣਾਂ ਲੜਾਂਗੇ। ਪਰ 2024 ਦੇ ਵਿੱਚ ਲੋਕ ਕਿਸ ਨੂੰ ਪਸੰਦ ਕਰਨਗੇ? ਲੋਕ ਇੰਨੇ ਕੁ ਭੋਲੇ ਨੇ ਕਿ ਅਸੀਂ ਵੋਟ ਕਿਹਨੂੰ ਪਾਉਣੇ ਆ ਉਹੀ ਸਾਨੂੰ ਹੀ ਆ ਕੇ ਅੱਖਾਂ ਦਿਖਾਉਣ ਲੱਗ ਜਾਂਦਾ। ਦੇਖੋ ਲੋਕ ਹਰਜਿੰਦਰ ਭੋਲੇ ਤਾਂ ਸੀਗੇ, ਬਟ ਕਿਸਾਨੀ ਅੰਦੋਲਨ ਦਾ ਨਾ ਇੱਕ ਸਭ ਤੋਂ ਵੱਡੀ ਦੇਣ ਜਿਹੜੀ ਹੋਈ ਆ ਉਹ ਇਹ ਹੋਈ ਆ ਕਿ ਲੋਕ ਪੋਲੀਟੀਕਲੀ ਸਿਆਣੇ ਹੋ ਗਏ ਨੇ ਥੋੜ੍ਹੇ ਜਿਹੇ। ਵੈਸੇ ਤਾਂ ਸਾਡੇ ਪੋਲੀਟਿਕਸ ਸਾਰੇ ਡਿਸਕਸ ਕਰਦੇ ਹੁੰਦੇ, ਬਟ ਇਨਕਲਾਬੀ ਲੈਵਲ 'ਤੇ ਸਿਆਣੇ ਹੋਣਾ, ਚੇਂਜ ਲੈਵਲ 'ਤੇ ਇਹ ਪੁੱਛਣਾ ਕਿ ਐਜੂਕੇਸ਼ਨ 'ਚ, ਮੈਡੀਕਲ 'ਚ, ਕਰਜ਼ੇ 'ਚ ਜਾਂ ਹੋਰ ਕਿਸੇ ਵੀ ਜਿੰਨੇ ਸਾਡੇ ਮੁੱਦੇ ਨੇ, ਇਹਨਾਂ ਮਾਮਲਿਆਂ 'ਤੇ ਤੁਸੀਂ ਕੀ ਕੀਤਾ ਹੈ, ਇਹ ਸਾਡੇ ਲੋਕ ਜਾਣਨ ਲੱਗ ਗਏ ਨੇ। ਮੈਂ ਸਾਰੇ ਤਾਂ ਨਹੀਂ ਕਹੂੰਗਾ ਪਰ ਜ਼ਿਆਦਾਤਰ ਉਹ ਪੁੱਛਣ ਵੀ ਲੱਗ ਗਏ ਨੇ। ਪਿਛਲੀ ਵਾਰੀ ਜਿਹੜੇ MLA ਘੇਰੇ ਗਏ, ਮਿਨਿਸਟਰ ਘੇਰੇ ਗਏ, ਇਨਕਲੂਡਿੰਗ ਮੁੱਖ ਮੰਤਰੀ ਘੇਰੇ ਗਏ ਪਿਛਲੇ, ਕਿਤੇ ਹੋਇਆ ਹੋਰ ਸਟੇਟ 'ਚ? ਸਾਡੇ ਹੋਇਆ। ਘੇਰ ਕੇ ਲੋਕਾਂ ਨੇ ਪੁੱਛਿਆ ਕਿ ਦੱਸੋ ਆਹ ਕਿਵੇਂ ਕੀਤਾ, ਆਹ ਕਿਉਂ ਨਹੀਂ ਕੀਤਾ। ਇਹ ਹੋ ਗਿਆ ਸੀ ਨਾ। ਔਰ ਪੁਰਾਣੇ ਥੰਮ ਪੱਟ ਕੇ ਵੀ ਸਿੱਟਤੇ, ਨਵੇਂ ਬਣਾਤੇ। ਤਾਂ ਨਵੇਂ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਜਿੱਥੇ ਪਹਿਲੇ ਗਏ ਫਿਰ ਤੁਸੀਂ ਵੀ ਜਾਓਗੇ ਜੇ ਨਹੀਂ ਕਰੋਗੇ ਤਾਂ। ਰਹੀ ਗੱਲ 24 ਦੀ, 24 'ਚ ਵੇਖੋ ਪ੍ਰਾਈਮ ਮਿਨਿਸਟਰ ਲਈ ਇਲੈਕਸ਼ਨ ਹੋਣੇ ਆ, ਪਰ ਸਾਡੇ ਲੋਕਲ ਮੁੱਦੇ ਭਰਮਾਰ ਰਹੂਗੀ ਉਹਦੇ 'ਚ ਜੀ ਕਿ ਕਿਹੜੀ ਪਾਰਟੀ ਨੇ ਕੀ ਕੀਤਾ। ਔਰ ਤੁਸੀਂ ਬਿਲੀਵ ਕਰੋ, ਜੇ ਮੈਨੂੰ ਪਹਿਲਾਂ ਤਾਂ ਨਹੀਂ ਸੀ ਪਰ ਪਿਛਲੇ ਇਲੈਕਸ਼ਨ ਜਾਂ ਕਿਸਾਨੀ ਅੰਦੋਲਨ ਤੋਂ ਬਾਅਦ ਮੈਨੂੰ ਮੇਰੀਆਂ ਅੱਖਾਂ 'ਚ ਚਮਕ ਆ ਗਈ ਹੈ ਕਿ ਲੋਕ ਸਿਆਣੇ ਹੋ ਗਏ ਨੇ।
ਪੋਲੀਟੀਕਲੀ ਸਿਆਣੇ, ਮਤਲਬ ਉਹਨਾਂ ਨੂੰ ਇਹ ਸਮਝ ਆ ਗਈ ਹੈ ਕਿ ਯਾਰ ਆਹ ਬੰਦਾ ਗੜਬੜ ਕਰ ਰਿਹਾ, ਇਹਨੂੰ ਬਦਲੋ, ਦੂਜੇ ਨੂੰ ਲੈ ਕੇ ਆਓ। ਜੇ ਦੂਜਾ ਵੀ ਨਹੀਂ ਸਹੀ ਤਾਂ ਮੈਂ ਹੁਣ ਇਹਨਾਂ ਨੂੰ ਕਹੂੰਗਾ ਅੱਗੇ ਇਹ ਚਾਲੂ ਰੱਖਿਓ, ਜੇ ਦੂਜਾ ਵੀ ਨਹੀਂ ਸਹੀ ਤਾਂ ਉਹਨੂੰ ਬਦਲ ਕੇ ਤੀਜਾ ਲਿਆਓ, ਤੀਜਾ ਵੀ ਨਹੀਂ ਸਹੀ ਤਾਂ ਉਹਨੂੰ ਬਦਲ ਕੇ ਚੌਥਾ ਲਿਆਓ। ਲੱਗੇ ਰਹੋ ਇਸ ਕੰਮ ਤੇ, ਕਿਉਂਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਇਹ ਜਿਹੜਾ ਇੱਕ ਸਿਸਟਮ ਬਣਾਇਆ ਹੋਇਆ ਦੁਨੀਆ 'ਚ, ਡੈਮੋਕ੍ਰੇਸੀ ਦੇ ਵਿੱਚ ਆਹੀ ਤਰੀਕਾ ਹੈ ਵਧੀਆ ਗਵਰਨਮੈਂਟ ਲਿਆਉਣ ਦਾ ਕਿ ਤੁਸੀਂ ਜਾਗਰਤ ਹੋ ਜਾਓ ਔਰ ਉਹਨਾਂ ਲੀਡਰਾਂ ਤੱਕ, ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾ ਦਿਓ ਕਿ ਜੇ ਚੰਗਾ ਨਹੀਂ ਕੀਤਾ ਤਾਂ ਤੁਸੀਂ ਬਦਲੇ ਜਾਓਗੇ। ਜੀ ਆਪਾਂ ਗੱਲ ਕਰੀਏ, ਤੁਹਾਡੇ ਵੱਲੋਂ ਵੀ ਪੰਜਾਬੀ ਭਾਸ਼ਾ ਨੂੰ ਹੁੰਗਾਰਾ ਦਿੱਤਾ ਜਾਂਦਾ, ਪੰਜਾਬੀ ਭਾਸ਼ਾ ਦੀ ਗੱਲ ਕੀਤੀ ਜਾਂਦੀ ਹੈ, ਪਰ ਹੁਣ ਇੱਕ ਪ੍ਰੈਸ ਕਾਨਫਰੰਸ ਵੀ ਕਰ ਰਹੇ ਹੋ, ਸੁਣਨ ਦੇ ਵਿੱਚ ਆਇਆ ਸੀ। ਕੀ ਲੱਗਦਾ ਵੀ ਲੋਕਾਂ ਤੇ ਅਸਰ ਹੋਊ ਉਸ ਚੀਜ਼ ਦਾ? ਦੇਖੋ, ਇਹ ਅਸੀਂ ਸਿੱਖਿਆ ਨੀਤੀ ਤੇ ਕਰ ਰਹੇ ਹਾਂ ਇੱਕ ਸੈਮੀਨਾਰ 8 ਤਰੀਕ ਨੂੰ ਪੰਜਾਬੀ ਯੂਨੀਵਰਸਿਟੀ 'ਚ, ਜੋ ਨਵੀਂ ਸਿੱਖਿਆ ਨੀਤੀ ਕੇਂਦਰ ਨੇ ਲੈ ਕੇ ਆਇਆ। ਹੁਣ ਨਵੀਂ ਤਾਂ ਕਾਹਦੀ ਰਹਿ ਗਈ, ਸਾਲ 1.5 ਸਾਲ ਹੋ ਗਿਆ, ਪੁਰਾਣੀ ਹੋ ਚੱਲੀ। ਉਹਦੇ 'ਚ ਅਸੀਂ ਹਮੇਸ਼ਾ ਇੱਕ ਗੱਲ 'ਤੇ ਜ਼ੋਰ ਦਿੱਤਾ, ਅਸੀਂ ਜੂਝਦਾ ਪੰਜਾਬ ਵੇਲੇ ਵੀ ਜਦੋਂ ਲੈ ਕੇ ਆਏ ਸੀ ਮੁੱਦੇ, ਉਹਦੇ 'ਚ ਵੀ ਇਹ ਗੱਲ ਕਹੀ ਸੀ, ਬਾਅਦ 'ਚ ਲੱਖੇ ਹੋਰੀ ਵੀ ਕਹਿੰਦੇ ਰਹੇ, ਅਸੀਂ ਰਲ ਕੇ ਵੀ ਕਹਿੰਦੇ ਰਹੇ ਹਾਂ ਕਿ ਪੰਜਾਬੀ ਨੂੰ ਮੀਡੀਅਮ ਬਣਾਇਆ ਜਾਵੇ ਸਾਡੀ ਸਾਰੀ ਸਕੂਲਾਂ ਦੇ ਵਿੱਚ, ਕਿਉਂਕਿ ਇਹ ਅਤੀ ਜ਼ਰੂਰੀ ਹੈ। ਜੇ ਅਸੀਂ ਤਰੱਕੀ ਕਰਾਉਣੀ ਹੈ ਨਾ, ਅਸਲ 'ਚ ਤਾਂ ਇਹ ਜਿਹੇ ਇਨਕਲਾਬੀ ਫੈਸਲਿਆਂ ਦੀ ਉਮੀਦ ਅਸੀਂ ਇਹ ਸਰਕਾਰ ਤੋਂ ਕਰ ਰਹੇ ਸੀ ਜੀ, ਇਹ ਤਾਂ ਉਧਰ ਨੂੰ ਜਾ ਨਹੀਂ ਰਹੇ। ਇਹ ਤਾਂ ਇੱਕ ਛੋਟੀ ਜੀ ਉੱਤੇ ਸੁਧਾਰ ਕਰ ਦਿਓ, ਮਾੜੀ ਜੀ ਕਰਪਸ਼ਨ ਘੱਟ ਕਰ ਦਿਓ ਤੇ ਬਾਕੀ ਚਲਾਈ ਚੱਲੋ। ਅਸੀਂ ਸੀਗੇ ਇਨਕਲਾਬੀ ਫੈਸਲਿਆਂ ਵੱਲ ਦੇਖ ਰਹੇ। ਪੰਜਾਬੀ ਮੀਡੀਅਮ ਕਰਨ ਨਾਲ ਕੀ ਹੋਊਗਾ ਨਾ, ਤੁਹਾਡੇ ਜਿਹੜੇ ਮੁੰਡੇ ਨੇ ਜਿਹੜੇ ਟੈਕਨੀਕਲੀ ਸਿਆਣੇ ਨੇ, ਕੋਈ ਇੰਜੀਨੀਅਰ ਬਣ ਸਕਦਾ ਹੈ, ਕੋਈ ਵੀ ਵਿਸ਼ਾ ਜਿਹੜਾ ਹੈਗਾ ਉਹਨੂੰ ਜਦੋਂ ਇੰਗਲਿਸ਼ 'ਚ ਪੜ੍ਹਾਇਆ ਜਾਂਦਾ ਉਹ ਦੋ ਥਾਂ ਹੀ ਫਸ ਜਾਂਦੇ ਹੈ। ਇੱਕ ਤਾਂ ਹੁੰਦੀ ਆ ਉਸ ਵਿਸ਼ੇ ਦਾ, ਹੁਣ ਟੈਕਨੀਕਲ ਐਕਸਪਰਟ ਹੋਣਾ ਤੇ ਲੈਂਗੁਏਜ ਐਕਸਪਰਟ ਹੋਣਾ ਦੋ ਅੱਡ-ਅੱਡ ਗੱਲਾਂ ਨੇ। ਆਪਣੇ ਮੁੰਡੇ ਟਰੈਕਟਰ, ਟੈਲੀਵਿਜ਼ਨ ਐ ਸਹੀ ਕਰ ਦਿੰਦੇ ਆ। ਜੇ ਉਹਨਾਂ ਨੂੰ ਆਪਾਂ ਇੰਜੀਨੀਅਰਿੰਗ ਕਰਾਈਏ, ਉਹ ਇੰਜੀਨੀਅਰਿੰਗ ਪਤਾ ਕਿਉਂ ਨਹੀਂ ਕਰ ਪਾਉਂਦੇ, ਨਾਨ ਮੈਡੀਕਲ ਕਿਉਂ ਨੌਕਰੀ ਕਰਨਾ ਚਾਹੁੰਦੇ, ਉਹ ਨਾਲ ਇੰਗਲਿਸ਼ ਵੀ ਪੜ੍ਹ ਲੈਣ ਜੀ। ਤਾਂ ਇਹ ਸਾਡੀ ਇੱਕ ਬਹੁਤ ਵੱਡੀ ਮੰਗ ਹੈ ਔਰ ਇਹਦੇ 'ਚ ਜਿਹੜੀ ਨਵੀਂ ਸਿੱਖਿਆ ਨੀਤੀ ਉਹ ਵੀ ਵਾਧਾ ਬਣਦੀ ਹੈ। ਬਿਲਕੁਲ, ਉਹਦੇ ਹੋਰ ਵੀ ਮਾਈਨਸ ਪੁਆਇੰਟ ਬਹੁਤ ਨੇ ਜਿਨ੍ਹਾਂ ਦੀ ਚਰਚਾ ਉਦੋਂ ਸੈਮੀਨਾਰ ਤੇ ਕਰਾਂਗੇ ਅਸੀਂ 8 ਤਰੀਕ ਨੂੰ। ਆਖਰ ਦੇ ਵਿੱਚ ਇਹੀ ਪੁੱਛਾਂਗੇ ਕਿ ਅਮਤੋਜ ਮਾਨ ਦਾ ਹੈ ਕੋਈ ਮਨ ਵੋਟਾਂ ਵੱਲ ਜਾਣ ਨੂੰ ਜਾਂ ਇਲੈਕਸ਼ਨਾਂ ਦੇ ਵਿੱਚ ਖੜੇ ਹੋਣ? ਉਹ ਗੱਲ ਛੋਟੀ ਹੈ ਸ਼ੇਰਾ, ਮੈਂ ਵੋਟਾਂ 'ਚ ਜਾਣਾ ਹੈ ਜਾਂ ਨਹੀਂ ਜਾਂਦਾ ਉਹਦੀ ਕੋਈ ਅਹਿਮੀਅਤ ਨਹੀਂ। ਉਸ ਤੋਂ ਜ਼ਿਆਦਾ ਅਹਿਮੀਅਤ ਇਹ ਹੈ ਕਿ ਅਸੀਂ ਉਹਨਾਂ ਮੁੱਦਿਆਂ ਨੂੰ ਸਾਹਮਣੇ ਲੈ ਕੇ ਆਉਂਦੇ ਰਹੀਏ, ਚਾਹੇ ਉਹ ਵੋਟਾਂ 'ਚ ਖੜ ਕੇ ਲਿਆਈਏ, ਚਾਹੇ ਵੋਟਾਂ ਤੋਂ ਬਿਨਾਂ ਲਿਆਈਏ। ਅੱਜ ਅਸੀਂ ਵੋਟਾਂ ਤੋਂ ਬਿਨਾਂ ਉਹਨਾਂ ਮੁੱਦਿਆਂ ਨੂੰ ਸਾਹਮਣੇ ਲੈ ਕੇ ਆ ਰਹੇ ਹਾਂ। ਇਹ ਅਤੀ ਜ਼ਰੂਰੀ ਹੈ ਜੀ ਕਿ ਅਸੀਂ ਐਜੂਕੇਸ਼ਨ ਬੈਟਰ ਕਿਵੇਂ ਹੋ ਸਕਦੀ ਹੈ, ਮੈਡੀਕਲ ਬੈਟਰ ਕਿਵੇਂ ਹੋ ਸਕਦਾ ਹੈ, ਸਾਡਾ ਕਰਜ਼ਾ ਕਿਵੇਂ ਉਤਰ ਸਕਦਾ ਹੈ, ਸਾਡੀ ਜਿਹੜੀ ਬਹੁ ਫਸਲੀ ਚੱਕਰ ਨਾਲ ਅਸੀਂ ਕਿਵੇਂ ਜ਼ਿਆਦਾ ਇਨਕਮ ਵਧਾ ਸਕਦੇ ਹਾਂ, ਇੱਕ ਕਿਸਾਨ ਦੀ, ਮਜ਼ਦੂਰਾਂ ਦੀ ਦਿਹਾੜੀ ਕਿਵੇਂ ਵੱਧ ਸਕਦੀ ਹੈ। ਇਹਨਾਂ ਗੱਲਾਂ ਤੇ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਉਹਦੇ ਨਾਲ ਸਰਕਾਰ ਨੂੰ ਜਾਂ ਸਮਾਜ ਨੂੰ ਕੋਈ ਬੈਨੀਫਿਟ ਹੋ ਰਿਹਾ, ਦੈਟਸ ਦੀ ਮੇਨ ਥਿੰਗ, ਉਹ ਆਪਾਂ ਕਰ ਰਹੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਅਮਤੋਜ ਸਿੰਘ ਮਾਨ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰ ਰਹੇ ਸੀ। ਇਸ ਚਰਚਾ ਦੇ ਵਿੱਚ ਕੀ ਕੁਝ ਨਿਕਲਿਆ ਉਹ ਤਾਂ ਲੋਕ ਦੱਸਣਗੇ ਕਮੈਂਟਾਂ ਦੇ ਰਾਹੀਂ, ਪਰ ਸਾਡੇ ਵੱਲੋਂ ਜਿਹੜਾ ਕਿ ਉਸ ਚਰਚਾ ਨੂੰ ਸਿਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਕੋਸ਼ਿਸ਼ ਇਹ ਵੀ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੈਮੀਨਾਰ ਆ ਉਹ ਵੀ ਤੁਹਾਡੇ ਰੂਬਰੂ ਕੀਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਵੇਂ ਦਾ ਮਾਹੌਲ ਲੱਗ ਰਿਹਾ ਪੰਜਾਬ ਦਾ ਉਹ ਦੌਰ ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰਤਾ ਕਿ ਤੁਹਾਡੀਆਂ ਮੂਵੀਆਂ ਬਣੀਆਂ ਉਸ ਦੌਰ ਦੇ ਵਿੱਚੋਂ, ਜਦੋਂ ਕੋਈ ਸਰਕਾਰ ਦੇ ਜਾਂ ਸਿਸਟਮ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ। ਇਹ ਕਹਿ ਸਕਦੇ ਕਿ ਸਾਡੇ ਲੋਕ ਹੈ ਜਿਹੜੇ ਉਹ ਸੰਘਰਸ਼ਮਈ ਨੇ, ਹਰ ਪਾਸਿਓਂ ਜਾਨਾਂ ਵੀ ਤਲੀ ਤੇ ਰੱਖਣੀਆਂ ਜਾਣਦੇ ਨੇ, ਤੇ ਜੋ ਅਸੀਂ ਚਾਹੁੰਦੇ ਆ, ਜੋ ਸਾਨੂੰ ਚਾਹੀਦਾ ਜਿਹਦੇ ਨਾਲ ਅਸੀਂ ਪੰਜਾਬ ਨੂੰ ਬਿਹਤਰ ਕਰ ਸਕੀਏ, ਉਹ ਹਾਸਲ ਕਰਾਂਗੇ ਔਰ ਬਿਹਤਰ ਵੀ ਕਰਾਂਗੇ। ਇੱਕ ਵੱਡਾ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਸੀ, ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨ, ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਉਸ ਅੰਦੋਲਨ ਨੂੰ ਜਾਂ ਉਸ 3 ਦਿਨਾਂ ਦੇ ਜਿਹੜਾ ਕਿ ਸਮਾਗਮ ਸੀ ਉਸ ਨੂੰ ਕਿਵੇਂ ਦੇਖਦੇ? ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਜਿੰਦਰ ਇੱਕ ਗੱਲ ਕਲੀਅਰ ਹੋ ਗਈ ਹੈ। ਇੱਕ ਦੌਰ ਚੱਲਿਆ ਪੰਜਾਬ ਦੇ ਵਿੱਚ, ਪੰਜਾਬ ਦੇ ਪੁੱਤ
ਫੁੱਲਾਂ ਜਿਹੇ ਖਪਰਿਆਂ ਦੇ ਨਾਲ ਖੈਨ ਨੂੰ ਤਿਆਰ ਹੋ ਗਏ। ਪਰ ਉਸ ਦੌਰ ਦੀ ਇੱਕ ਮੂਵੀ ਆਈ ਹਵਾएं ਮੂਵੀ ਦੇ ਇੱਕ ਕਰੈਕਟਰ ਰਹੇ ਅਮਤੋਜ਼ ਮਾਨ ਜੀ। ਤਾਂ ਅਸੀਂ ਅੱਜ ਸਵਾਗਤ ਕਰਾਂਗੇ ਇਹਨਾਂ ਕਾਫੀ ਵੱਡੀ ਜਿਹੜੀ ਕਿ ਚਰਚਾ ਕਰਨੀ ਆ ਅਮਤੋਜ਼ ਮਾਨ ਜੀ ਹੋਰਾਂ ਦੇ ਨਾਲ। ਪਰ ਉਸ ਦੇ ਨਾਲ ਹੀ ਪੰਜਾਬ ਉਸ ਦੌਰ ਦੇ ਵਿੱਚੋਂ ਅਜਿਹਾ ਗੁਜ਼ਰਿਆ ਕਿ ਪੰਜਾਬ ਦੇ ਪੁੱਤ ਸੀ ਜਿਹੜੇ ਉਹ ਸੰਘਰਸ਼ਾਂ ਅੰਦੋਲਨਾਂ ਦਾ ਜਿਹੜਾ ਕਿ ਇੱਕ ਰੁਤਬਾ ਪੈਦਾ ਕਰਨ ਦੇ ਲਈ ਮੋਹਰੀ ਬਣ ਗਏ ਜੀ। ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਵੇਂ ਦਾ ਮਾਹੌਲ ਲੱਗ ਰਿਹਾ ਪੰਜਾਬ ਦਾ ਉਹ ਦੌਰ ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰਤਾ ਕਿ ਤੁਹਾਡੀਆਂ ਮੂਵੀਆਂ ਬਣੀਆਂ ਉਸ ਦੌਰ ਦੇ ਵਿੱਚੋਂ ਜਦੋਂ ਕੋਈ ਸਰਕਾਰ ਦੇ ਜਾਂ ਸਿਸਟਮ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ? ਸਹੀ ਹੈ। ਤੁਸੀਂ ਕਹੋ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਸੀ ਉਹ ਤਾਂ ਨਹੀਂ ਮਿਲਿਆ ਜੀ, ਉਹ ਹਜੇ ਵੀ ਦੂਰ ਹੈ। ਪਰ ਇਹ ਕਹਿ ਸਕਦੇ ਕਿ ਸਾਡੇ ਲੋਕ ਹੈ ਜਿਹੜੇ ਉਹ ਸੰਘਰਸ਼ਮਈ ਨੇ, ਹਰ ਪਾਸਿਓਂ ਜਾਨਾਂ ਵੀ ਤਲੀ ਤੇ ਰੱਖਣੀਆਂ ਜਾਣਦੇ ਨੇ। ਤਾਂ ਹਾਸਲ ਕਰਕੇ ਛੱਡਾਂਗੇ, ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ। ਤੇ ਜੋ ਅਸੀਂ ਚਾਹੁੰਦੇ ਹਾਂ, ਜੋ ਸਾਨੂੰ ਚਾਹੀਦਾ, ਜਿਹਦੇ ਨਾਲ ਅਸੀਂ ਪੰਜਾਬ ਨੂੰ ਬਿਹਤਰ ਕਰ ਸਕੀਏ ਜੀ, ਉਹ ਹਾਸਲ ਕਰਾਂਗੇ ਔਰ ਬਿਹਤਰ ਵੀ ਕਰਾਂਗੇ। ਪੰਜਾਬ ਦੇ ਪੁੱਤਾਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਜਿਹੀਆਂ ਕਹਾਵਤਾਂ ਜਿਹੜੀਆਂ ਕਿ ਸਿਆਣੇ ਵੀ ਗਾਉਂਦੇ ਨੇ ਤੇ ਉਸ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ, ਉਹ ਸਾਡੇ ਤੱਕ ਪਹੁੰਚ ਗਈਆਂ। ਪਰ ਅੱਜ ਇੱਕ ਵੱਡਾ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਸੀ, ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨ, ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਉਸ ਅੰਦੋਲਨ ਨੂੰ ਜਾਂ ਉਸ 3 ਦਿਨਾਂ ਦੇ ਜਿਹੜਾ ਕਿ ਸਮਾਗਮ ਸੀ ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਕਿਸੇ ਵੀ ਸੰਘਰਸ਼ ਦਾ ਐਂਡ ਰਿਜ਼ਲਟ ਕੀ ਹੈ, ਅਸੀਂ ਹਾਸਲ ਕੀ ਕਰਨਾ ਚਾਹੁੰਦੇ ਹਾਂ, ਉਸ ਤੇ ਡਿਪੈਂਡ ਕਰਦਾ ਹੈ ਕਿ ਉਹ ਸੰਘਰਸ਼ ਲੌਜੀਕਲ ਸੀ ਜਾਂ ਨਹੀਂ ਸੀ। ਹੁਣ ਇਹਨਾਂ ਨੇ ਮੀਟਿੰਗਸ ਦੇ ਟਾਈਮ ਲੈ ਲਏ ਨੇ ਅੱਗੇ, ਮੀਟਿੰਗਸ ਦੇ ਵਿੱਚੋਂ ਕੀ ਕੱਢਣਗੇ ਫਿਰ ਉਹਦੇ ਤੇ ਆਪਾਂ ਰਿਐਕਟ ਕਰਾਂਗੇ ਉਦੋਂ। ਪਰ ਜੇ ਮੀਟਿੰਗ ਦਾ ਟਾਈਮ ਹੀ ਲੈਣਾ ਸੀ ਤਾਂ ਫਿਰ ਮਤਲਬ ਸਿੱਧਾ ਹੀ ਆ ਕੇ ਟਾਈਮ ਲੈ ਲੈਂਦੇ ਤੁਸੀਂ, ਜਾਂ ਫਿਰ ਇਹ ਪ੍ਰਸ਼ਾਸਨ ਟਾਈਮ ਨਹੀਂ ਦਿੰਦਾ ਸੀ। ਇਹ ਵੀ ਜ਼ਰੂਰ ਦੱਸਣਾ ਚਾਹੀਦੀਆਂ ਇਹ ਗੱਲਾਂ। ਉਹਦੇ ਨਾਲ ਕੀ ਹੁੰਦਾ, ਬੈਟਰ ਹੋ ਜਾਂਦਾ, ਲੋਕਾਂ ਦੇ ਮਾਈਂਡ ਕਲੀਅਰ ਹੋ ਜਾਂਦੇ ਨੇ ਕਿ ਇਹ 3 ਦਿਨ ਕਿਉਂ ਸੱਦਿਆ ਗਿਆ, ਮੀਟਿੰਗ ਜਿਹੜੀ ਮਿਲੀ ਹੈ ਉਹਦੇ 'ਚ ਅਸੀਂ ਕੀ ਮੰਗਣ ਜਾ ਰਹੇ ਹਾਂ, ਕੀ ਹਾਸਲ ਕਰਨ ਜਾ ਰਹੇ ਹਾਂ, ਉਹ ਵੀ ਦੱਸੋ। ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਜਿੰਦਰ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਜਿੰਨਾ ਤੁਸੀਂ ਖੋਲ ਕੇ ਚੱਲੋਗੇ, ਜਿੰਨਾ ਤੁਸੀਂ ਦੱਸ ਕੇ ਚੱਲੋਗੇ ਲੋਕਾਂ ਨੂੰ, ਉਨਾ ਜ਼ਿਆਦਾ ਅੱਛਾ ਹੈ। ਗੁਪਤ ਗੱਲ ਨਾ ਰੱਖੀ ਜਾਵੇ, ਖੋਲ ਕੇ ਕਿਹਾ ਜਾਵੇ ਕਿ ਆ ਅਸੀਂ ਲੈਣਾ, ਇਹਦੇ ਲਈ ਅਸੀਂ ਆ ਕਰ ਰਹੇ ਹਾਂ, 3 ਦਿਨ ਦਾ ਇੱਥੇ ਅੰਦੋਲਨ ਕਰ ਰਹੇ ਹਾਂ, ਤੇ ਫਿਰ ਅਸੀਂ ਮੀਟਿੰਗਸ ਦੇ ਵਿੱਚ ਆ ਮੰਗਣ ਜਾ ਰਹੇ ਹਾਂ। ਤਾਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿੰਦਾ, ਕਿਸੇ ਨੂੰ ਕੋਈ ਸ਼ੰਕਾ ਨਹੀਂ ਰਹਿੰਦੀ ਗੀ। ਇਹ ਗੱਲਾਂ ਖੋਲ ਕੇ ਹੋਣ ਤਾਂ ਬਾਲੀਆਂ ਚੰਗੀਆਂ। ਬਈ ਤੁਸੀਂ ਖੋਲ ਕੇ ਗੱਲ ਕਰਨ ਦੀ ਗੱਲ ਕਰ ਰਹੇ ਹੋ, ਪਰ ਕਿਸਾਨ ਤਾਂ ਕਹਿੰਦੇ ਅਸੀਂ ਕੋਰੇ ਵਰਕੇ ਹਾਂ, ਅਸੀਂ ਕੋਰੇ ਵਰਕਿਆਂ ਦੀ ਤਰ੍ਹਾਂ ਅਸੀਂ ਖੁੱਲੀ ਕਿਤਾਬ ਆ। ਇਹ ਤਾਂ ਲੋਕ ਦੱਸ ਸਕਦੇ ਨੇ, ਅੱਛੀ ਗੱਲ ਹੈ ਜੀ ਉਹ ਹੈਗੇ ਨੇ ਤਾਂ, ਪਰ ਉਹ ਹਨ ਜਾਂ ਨਹੀਂ ਹਨ, ਜਾਂ ਕੋਈ ਇਹਦੇ ਵਿੱਚ ਕੋਈ ਸ਼ੰਕਾ ਹੈ, ਸ਼ੁਭਾ ਹੈ, ਇਹ ਲੋਕ ਦੱਸ ਸਕਦੇ ਨੇ, ਬਿਹਤਰ ਨੇ ਉਹ ਜਾਣਦੇ ਨੇ, ਫਿਰ ਉਹ ਜਾਣੀ ਜਾਣ ਨੇ। ਆਫ ਕੈਮਰਾ ਆਪਾਂ ਕਾਫੀ ਗੱਲਾਂ ਕਰੀਆਂ, ਕਿਸਾਨ ਅੰਦੋਲਨ ਦੀਆਂ ਗੱਲਾਂ ਕਰੀਆਂ, ਦਿੱਲੀ ਅੰਦੋਲਨ ਦੀਆਂ। ਉਸ ਦੇ ਵਿੱਚੋਂ ਇਹ ਵੀ ਚਰਚਾ ਚੱਲ ਰਹੀ ਸੀ ਕਿ ਇਹਨਾਂ ਨੇ ਖੱਟਿਆ ਕੀ ਆ। ਤੁਹਾਨੂੰ ਲੱਗਦਾ ਕੁਛ ਵੀ ਖੱਟਿਆ? ਦੇਖੋ, ਇੱਕ ਗੱਲ ਤਾਂ ਮੈਂ ਉਦੋਂ ਵੀ ਅਸੀਂ ਜਾ ਕੇ ਜਿਸ ਦਿਨ ਪ੍ਰਾਈਮ ਮਿਨਿਸਟਰ ਨੇ ਅਨਾਊਂਸ ਕੀਤਾ ਔਰ ਫਿਰ ਆਪਾਂ ਇੱਕ ਦਿਨ ਉੱਥੇ ਫਿਕਸ ਕੀਤਾ ਸੀਗਾ, ਮਤਲਬ ਦਾ 26 ਆਹੀ ਤਰੀਕ ਸੀਗੀ ਜੀ, 26 ਦੀ ਸਾਲ ਹੋ ਗਿਆ ਸੀਗਾ ਉੱਥੇ ਗਿਆ ਨੂੰ। ਤਾਂ ਸਾਲ ਬਾਅਦ ਜਦੋਂ ਸਾਰੇ ਇਕੱਠੇ ਹੋਏ ਸੀ ਤਾਂ ਅਸੀਂ ਸਟੇਜ ਤੇ ਚੜ੍ਹ ਕੇ ਕਿਹਾ ਸੀ, ਉਦੋਂ ਮੈਂ ਹੀ ਬੋਲਿਆ ਸੀਗਾ ਕਿ MSP ਲੈ ਕੇ ਮੁੜਿਓ ਜੇ, ਕਿਉਂਕਿ ਆਪਾਂ ਨਾਰਾ ਲਾਉਂਦੇ ਹੁੰਦੇ ਸੀ ਉਦੋਂ ਬਿਲਕੁਲ ਕਿ ਕਾਲੇ ਕਾਨੂੰਨ ਰੱਦ ਹੋਣ, MSP ਦਿੱਤੀ ਜਾਵੇ, ਫਿਰ ਮੁੜਾਂਗੇ। MSP ਦੇ ਨਾਂ ਤੇ ਅਸੀਂ ਕਮੇਟੀ 'ਚ ਵੀ ਕਿਹੜੇ ਨਾਂ ਦੇਣੇ ਆ ਤੇ ਕਮੇਟੀ ਕਿਹੋ ਜਿਹੀ ਬਣੂਗੀ, ਉਹਦੇ ਲਈ ਵੀ ਇੰਤਜ਼ਾਰ ਨਹੀਂ ਕੀਤਾ। ਜਦ ਕਿ ਅਸੀਂ ਉੱਥੇ ਕਹਿੰਦੇ ਰਹੇ ਹਾਂ ਕਿ ਇਹਦੇ ਲਏ ਬਗੈਰ ਨਾ ਮੁੜਿਓ ਜੀ। ਉਸ ਦਿਨ ਵੀ ਮੈਂ ਸਟੇਜ ਤੇ ਜਾ ਕੇ 26 ਨਵੰਬਰ ਦੀ ਗੱਲ ਹੈ ਨਾ, ਜਦੋਂ ਦੁਬਾਰਾ ਆਉਣ ਤੋਂ ਪਹਿਲਾਂ ਇਕੱਠੇ ਹੋਏ ਸੀ, ਜਦੋਂ ਉੱਥੇ ਹੀ ਸਿੰਘੂ ਦੇ ਬਾਰਡਰ ਤੇ ਬੋਲਿਆ ਸੀ ਤੇ ਆਪਦੇ ਵੱਲੋਂ ਕੋਸ਼ਿਸ਼ ਵੀ ਕੀਤੀ। ਡੱਲੇਵਾਲ ਹੋਰੀ ਬੈਠੇ ਵੀ ਰਹੇ ਉੱਥੇ ਕਿ ਇਹ ਮੰਗ ਆਪਾਂ ਮਨਵਾ ਕੇ ਜਾਵਾਂਗੇ, ਫਿਰ ਆਪਾਂ ਵਾਪਸ ਜਾਈਏ, ਹੁਣ ਜਾਣ ਦੀ ਕਾਹਲੀ ਨਾ ਕਰੀਏ। ਪਰ ਮੈਨੂੰ ਲੱਗਦਾ ਉਦੋਂ ਪੰਜਾਬ 'ਚ ਇਲੈਕਸ਼ਨ ਸੀਗੇ ਤੇ ਕੁਝ ਲੋਕਾਂ ਨੂੰ ਆਉਣ ਦੀ ਕਾਹਲੀ ਸੀ
ਉਸ ਕਾਹਲੀ ਦੇ ਵਿੱਚ ਆਪਾਂ ਜੋ ਹਾਸਿਲ ਕਰਨਾ ਸੀ ਉਹਨੂੰ ਥੋੜਾ ਜਿਹਾ ਅਧੂਰਾ ਛੱਡ ਆਏ। ਤੁਸੀਂ ਉਸ ਇਲੈਕਸ਼ਨਾਂ ਦੀ ਗੱਲ ਕੀਤੀ ਆ, ਪਰ ਜਿਹੜੀ MSP ਦੀ ਗੱਲ ਸੀਗੀ ਉਸ ਨੂੰ ਲੈ ਕੇ ਇਹ ਵੀ ਸੁਣਨ ਦੇ ਵਿੱਚ ਆਇਆ, ਸੂਤਰ ਜਿਹੜੇ ਕਿ ਦੱਸਦੇ ਨੇ ਕਿ ਸਿੱਧੀ ਮੀਟਿੰਗ ਵੀ ਹੋ ਰਹੀ ਸੀ PM ਦੇ ਨਾਲ। ਇਹ ਜਿਵੇਂ ਅੱਜ ਆਪਾਂ ਨੂੰ ਮਿਲੇ ਹੀ ਹੈ, ਹੰਸਰਾਜ ਹੋਰਾਂ ਨੇ ਦੱਸਿਆ, ਹੰਸਰਾਜ ਹੰਸੂਰੀ ਇਹ ਮੀਟਿੰਗ ਕਰਵਾ ਰਹੀ ਸੀ, ਪਰ ਉਹ 26 ਜਨਵਰੀ ਤੋਂ ਪਹਿਲਾਂ ਦੀ ਗੱਲ ਹੈ ਜੀ, ਕਿ ਇਹਨਾਂ ਨੇ ਕਿਹਾ ਲੈ ਵੀ ਜਦੋਂ ਪਹਿਲੀ ਮੀਟਿੰਗ ਇਹਨਾਂ ਦੀ ਹੋਈ ਆਫੀਸ਼ੀਅਲ ਮੀਟਿੰਗ ਕਿਸਾਨਾਂ ਦੀ, ਤਾਂ ਇਹਨਾਂ ਨੇ ਕਿਹਾ ਸਾਨੂੰ ਆਫੀਸਰ ਹੀ ਮਿਲੇ ਨੇ ਸਿਰਫ। ਤਾਂ ਉਹ ਆਂਦੇ ਭਾਈ ਮੈਂ ਵਿੱਚ ਇਨੀਸ਼ੀਏਟਿਵ ਲਿਆ ਤੇ ਮੈਂ ਕਿਹਾ ਆਫੀਸਰ ਹੀ ਕਿਉਂ, ਤੁਹਾਨੂੰ ਪ੍ਰਾਈਮ ਮਿਨਿਸਟਰ ਤੱਕ ਮਨਾ ਦਿੰਦੇ ਆ, ਸਿੱਧੀ ਗੱਲ ਕਰਾ ਦਿੰਦੇ ਆ। ਇੱਧਰੋਂ ਕਿਸਾਨ ਲੀਡਰ ਸੀਗੇ ਕੁਛ ਜਿਨ੍ਹਾਂ ਨੇ ਇਹ ਕਿਹਾ ਕਿ ਠੀਕ ਹੈ ਜੀ ਮਿਲਾ ਦਿਓ ਜੀ। ਉਹਨਾਂ ਦੇ ਜਿਸ ਦਿਨ ਮੈਂ ਮੀਟਿੰਗ ਅਰੇਂਜ ਕੀਤੀ ਪ੍ਰਾਈਮ ਮਿਨਿਸਟਰ ਨਾਲ ਮਾਰਨਿੰਗ, ਅਸੀਂ ਕੁਛ 5 ਵਜੇ ਨਿਕਲਣਾ ਸੀ ਸਿੰਘੂ ਦੇ ਨੇੜਿਓਂ ਹੀ, ਤਾਂ 3 ਵਜੇ ਜਿਹੜਾ ਸੋਰਸ ਕਿਸਾਨਾਂ ਦੇ ਲੀਡਰ ਸੀ ਗੱਲ ਕਰ ਰਹੇ ਸੀ ਉਹ ਆਪਦਾ ਫੋਨ ਆਫ ਕਰ ਗਏ। ਕਹਿੰਦੇ ਮੈਂ ਉੱਥੇ ਖੜਾ ਲਿਜਾਣ ਲਈ ਕਿ ਭਾਈ ਮੈਂ ਭਲਾ ਉਧਰਲੇ ਖੀਮੇ 'ਚ ਬੈਠਾ, ਪਰ ਮੈਂ ਤੁਹਾਡੇ ਹੱਕ ਦੀ, ਜੇ ਪੰਜਾਬ ਦੇ ਹੱਕ ਦੀ ਕੋਈ ਗੱਲ ਕਰ ਸਕਾਂ ਤਾਂ ਵਾਈ ਨਾਟ। ਆਂਦੇ ਬਟ ਉੱਥੇ ਕਿਸਾਨ ਉਹ ਜਿਹੜੇ ਲੀਡਰ ਸੀਗੇ ਉਹ ਆਏ ਨਹੀਂ, ਤੇ ਪ੍ਰਾਈਮ ਮਿਨਿਸਟਰ ਵਾਲੇ ਮੈਨੂੰ ਮਜ਼ਾਕ ਕਰਦੇ ਰਹੇ ਕਿ ਤੁਸੀਂ ਤਾਂ ਆਂਦੇ ਸੀ ਲੈ ਕੇ ਆਉਂਗੇ ਗੱਲ ਕਰਾਵਾਂਗੇ। ਤੇ ਮੈਂ ਕਿਹਾ ਡਰ ਕਿਹੜੀ ਗੱਲ ਦਾ ਸੀ, ਮੈਂ ਜਿਹੜੀ ਗੱਲ ਖੋਲ ਕੇ ਕਹਿ ਰਿਹਾ ਨਾ ਹਰਜਿੰਦਰ, ਆਹੀ ਕਹਿ ਰਿਹਾ ਕਿ ਜੇ ਤੁਸੀਂ ਤੁਹਾਨੂੰ ਪਤਾ ਹੈ ਅਸੀਂ ਹਾਸਿਲ ਕੀ ਕਰਨਾ, ਲੋਕਾਂ ਨੂੰ ਦੱਸਿਆ ਹੋਇਆ, ਤਾਂ ਫਿਰ ਡਰਨਾ ਕਿਹੜੀ ਗੱਲੋਂ ਯਾਰ। ਜੇ ਤੁਸੀਂ 5 ਜਣੇ ਵੀ ਜਾ ਰਹੇ ਹੋ, ਤੁਸੀਂ ਜਾ ਕੇ ਆਉਂਦੇ ਆ ਕੇ ਦੱਸ ਦਿੰਦੇ ਕਿ ਅਸੀਂ ਮਿਲ ਕੇ ਆਏ ਆ, ਆਹ ਗੱਲਾਂ ਹੋਈਆਂ, ਆਹ ਗੱਲਾਂ ਹੋਣੀਆਂ, ਬਾਕੀ ਇਸ ਤੇ ਕੋਈ ਵੀ ਇਤਰਾਜ਼ ਨਹੀਂ ਕਰੂਗਾ। ਜਦੋਂ ਅਸੀਂ ਗੁਪਤ ਰੱਖਦੇ ਆ ਨਾ ਗੱਲਾਂ, ਉਦੋਂ ਗੱਲ ਗੜਬੜ ਹੋ ਜਾਂਦੀ ਹੈ, ਉਦੋਂ ਉਹਦੇ ਚ ਬੜਾ ਕੁਛ ਘੁੰਮਣ ਘੇਰੀਆਂ ਪੈਦਾ ਹੋ ਜਾਂਦੀਆਂ ਨੇ। ਬਿਹਤਰ ਇਹ ਹੈ ਕਿ ਜੋ ਹਾਸਲ ਕਰਨਾ ਚਾਹੁੰਦੇ ਹੋ ਉਹ ਦੱਸੋ, ਔਰ ਕਿਵੇਂ ਹਾਸਲ ਕਰਨਾ ਚਾਹੁੰਦੇ ਹੋ ਉਹ ਵੀ ਦੱਸੋ। ਕੀ ਹਰਜ ਸੀ ਜੇ ਤੁਸੀਂ ਉਦੋਂ ਪ੍ਰਾਈਮ ਮਿਨਿਸਟਰ ਨੂੰ ਮਿਲ ਲੈਂਦੇ ਔਰ ਦੱਸਦੇ ਆ ਕੇ। ਮਾਨ ਸਾਹਿਬ ਜਿਹੜੀ ਗੱਲ ਇਹ ਹੈ ਕਿ ਤੁਸੀਂ ਦੱਸਣਾ ਨਹੀਂ ਸੀ ਆ ਕੇ, ਤੁਸੀਂ ਦੱਸਣਾ ਨਹੀਂ ਸੀ, ਇਸ ਲਈ ਡਰ ਗਏ। ਤੇ ਜੇ ਡਰ ਹੀ ਗਏ ਸੀ ਤਾਂ ਫਿਰ ਯਾਰ ਕਮ ਸੇ ਕਮ ਬਾਅਦ ਚ ਹੀ ਜ਼ਿਕਰ ਕਰ ਦਿਓ ਕਿ ਫਲਾਨਾ ਬੰਦਾ ਸਾਡੀ ਅਰੇਂਜ ਕਰਾ ਰਿਹਾ ਸੀ ਤੇ ਆਹ ਸਾਡੀ ਇੱਕ ਗੱਲ ਹੋਣ ਜਾ ਰਹੀ ਸੀ। ਕਿਉਂਕਿ ਜੋ ਵੀ ਤੁਹਾਡੇ ਕੋਈ ਵੈਲ ਵਿਸ਼ਰ ਨੇ, ਜੋ ਵੀ ਪੰਜਾਬ ਲਈ ਜਾਂ ਕਿਸਾਨੀ ਲਈ ਕੁਝ ਕਰਨਾ ਚਾਹੁੰਦੇ ਨੇ, ਤਾਂ ਖੁੱਲ ਕੇ ਦੱਸੋ ਯਾਰ। ਬਿਲਕੁਲ, ਕਿਹੜੇ ਬੰਦੇ ਨੇ ਐਫਰਟ ਕੀਤਾ, ਕਿਉਂ ਕੀਤਾ, ਅਸੀਂ ਕੀ ਮੰਗਣ ਜਾ ਰਹੇ ਸੀ, ਜਾਂ ਤਾਂ ਫਿਰ ਇਹਦੇ ਚ ਕੁਝ ਉਹ ਕਹਿੰਦੇ ਹੁੰਦੇ ਜਦੋਂ ਕੋਈ ਦਾਲ ਚ ਕਾਲਾ ਹੋਵੇ, ਜਦੋਂ ਕੋਈ ਝਿਜਕ ਹੋਵੇ ਅੰਦਰ, ਔਰ ਡਰ ਕਿਹੜੀ ਗੱਲ ਦਾ ਸੀ। ਤੁਹਾਨੂੰ ਲੋਕ ਇਹ ਕਹਿੰਦੇ ਲੈ ਤੁਸੀਂ ਕਿਉਂ ਮਿਲਨੇ ਹੋ ਕੱਲੇ, ਤਾਂ ਫਿਰ ਤੁਸੀਂ ਪਹਿਲਾਂ ਹੀ ਕਹਿ ਦਿੰਦੇ ਕਿ ਭਾਈ ਅਸੀਂ ਤਾਂ 32 ਦੇ 32 ਆਵਾਂਗੇ, ਜਾਂ ਸਾਡੀ ਇੱਕ ਕਮੇਟੀ ਫੈਸਲਾ ਕਰੂਗੀ ਫਿਰ ਆਊਗੀ। ਜੇ ਤੁਸੀਂ ਐਗਰੀਕਲਚਰ ਮਿਨਿਸਟਰ ਨੂੰ, ਐਗਰੀਕਲਚਰ ਸੈਕਟਰੀ ਨੂੰ ਮਿਲਣ ਚ ਤਾਂ ਚਾਹਵਾਨ ਨੂੰ, ਪ੍ਰਾਈਮ ਮਿਨਿਸਟਰ ਨੂੰ ਮਿਲਣ ਚ ਕੀ ਪ੍ਰੋਬਲਮ ਸੀ, ਮਿਲ ਲੈਂਦੇ। ਇਹ ਨਹੀਂ ਲੱਗਿਆ ਕਿਤੇ ਬਈ ਜਦੋਂ ਆਪਾਂ ਇੱਥੇ ਗੱਲ ਕਰ ਰਹੇ ਸੀ ਬੈਠ ਕੇ ਕਿ ਇਹ ਚਰਚਾ ਅੱਜ ਇੱਕ ਨਵੀਂ ਜਿਹੀ ਛਿੜੀ ਆ ਕਿ ਪ੍ਰਾਈਮ ਮਿਨਿਸਟਰ ਉਹਨਾਂ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਸੀ ਜਿਹੜੇ ਕਿਸਾਨ ਪ੍ਰਾਈਮ ਮਿਨਿਸਟਰ ਨੂੰ ਗਾਲਾਂ ਤੱਕ ਕੱਢਦੇ ਰਹੇ। ਉਹ ਵੀ ਸ਼ੁਰੂ ਦੇ ਦਿਨਾਂ 'ਚ, ਪਹਿਲੀ ਮੀਟਿੰਗ ਤੋਂ ਬਾਅਦ ਹੀ ਇਹਨਾਂ ਦੀਆਂ ਕਾਫੀ ਮੀਟਿੰਗਾਂ ਹੋਈਆਂ ਸੀ। ਉਦੋਂ 26 ਜਨਵਰੀ ਤੋਂ ਪਹਿਲਾਂ ਹੀ 2-3 ਮੀਟਿੰਗਾਂ ਤਾਂ 26 ਜਨਵਰੀ ਤੋਂ ਪਹਿਲਾਂ ਹੀ ਹੋ ਗਈਆਂ ਸੀ। ਬਿਲਕੁਲ ਬਿਲਕੁਲ, ਉਦੋਂ ਹੀ ਮਿਲਣਾ ਚਾਹੁੰਦਾ ਸੀ। ਇਹ ਮੈਨੂੰ ਵੀ ਹੁਣ ਪਤਾ ਲੱਗਿਆ ਜਦੋਂ ਹੰਸਰਾਜ ਹੋਰਾਂ ਨੇ ਦੱਸੀ ਇਹ ਗੱਲ, ਹੰਸਰਾਜ ਹੰਸ ਹੋਰਾਂ ਨੇ। ਮੈਂ ਕਿਹਾ ਯਾਰ ਇਹ ਤਾਂ ਇੱਕ ਅੱਛਾ ਐਫਰਟ ਸੀ ਤੁਹਾਡੇ ਵੱਲੋਂ। ਉਹਦੇ ਜੀ ਮੇਰਾ ਤਾਂ, ਮੈਂ ਇਹੋ ਜਿਹੀ ਐਫਰਟ ਕਰਦਾ ਰਿਹਾ ਪਰ ਮੇਰਾ ਤਾਂ ਜ਼ਿਕਰ ਹੀ ਨਹੀਂ ਕੀਤਾ ਕਿਸੇ ਨੇ। ਮੈਂ ਨਾ ਕਿਸੇ ਦੇ ਜ਼ਿਕਰ ਦੀ ਗੱਲ ਛੱਡੋ, ਤੁਸੀਂ ਉਦੋਂ ਜੇ ਇਸ ਐਫਰਟ ਨਾਲ ਇੰਨਾ ਕੁਝ ਹੋ ਜਾਂਦਾ, ਆਪਾਂ ਅਖੀਰ ਤੱਕ ਆਨੇ 600 ਸ਼ਹੀਦੀਆਂ ਹੋਈਆਂ ਉਸ ਕਿਸਾਨ ਅੰਦੋਲਨ, ਕਿੰਨੀਆਂ ਸ਼ਹੀਦੀਆਂ ਬਚ ਜਾਂਦੀਆਂ। ਬਿਲਕੁਲ, ਕਿੰਨੀਆਂ ਬਹੁਮੁੱਲੀਆਂ ਜਾਨਾਂ ਬਚ ਜਾਂਦੀਆਂ। ਬਿਲਕੁਲ, ਜੇ ਅਸੀਂ ਇਹ ਚੀਜ਼ ਉਦੋਂ ਹੀ ਹੱਲ ਹੁੰਦੀ ਤਾਂ ਕਿੰਨੀਆਂ ਤਕਲੀਫਾਂ ਹੋਈਆਂ, ਕਿੰਨਾ ਡੀਜ਼ਲ ਲੱਗਿਆ, ਕਿੰਨਾ ਰਾਸ਼ਨ ਪਾਣੀ ਗਿਆ, ਕਿੰਨੇ ਲੋਕ ਤੰਗ ਹੋਏ, ਉਹਨਾਂ ਚੀਜ਼ਾਂ ਤੋਂ ਆਪਾਂ ਬਚ ਜਾਂਦੇ। ਫਿਰ ਜੇ ਵਾਕਈ ਕੁਝ ਹੋ ਸਕਦਾ ਸੀ ਤਾਂ। ਬਿਲਕੁਲ, ਤੇ ਜੇ ਨਹੀਂ ਹੋ ਸਕਦਾ ਸੀ ਤਾਂ ਫਿਰ ਤੁਸੀਂ ਪਹਿਲਾਂ ਤੁਸੀਂ ਕੋਸ਼ਿਸ਼ ਕਰਦੇ ਹੋ ਲੋਕ ਚਿਪਕੇ, ਫਿਰ ਉਸ ਗੱਲ ਨੂੰ ਅਧੂਰਾ ਛੱਡ ਦਿੰਦੇ ਹੋ। ਇਹ ਗਲਤ ਗੱਲ ਹੈ ਨਾ। ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਹੁਣ, ਜਿਹੜਾ ਕਿ ਚਲੋ ਇਹ ਤਾਂ 2 ਸਾਲ ਪਹਿਲਾਂ ਦੀਆਂ ਗੱਲਾਂ ਸੀ ਜਿਹੜੀਆਂ ਆਪਾਂ ਹੁਣ ਤੱਕ ਚਲੋ ਹੋ ਗਈਆਂ। ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਬਈ? ਪੰਜਾਬ ਦੇ ਵਿੱਚ ਜਿਵੇਂ ਸਰਕਾਰ ਆਈ, ਬਿਗਲ ਵਜਾਇਆ ਇੱਕ ਵੱਡਾ ਕਿ ਇਹ ਸਰਕਾਰ ਬਦਲਾ ਲਿਆਊਗੀ, ਇਹ ਸਰਕਾਰ ਉਹਨਾਂ ਕਿਰਤੀਆਂ ਦੀ ਗੱਲ ਕਰੂ ਜਿਹੜੇ ਕਿਰਤੀ ਪੰਜਾਬ ਦੇ ਲਈ ਲੜਦੇ ਨੇ, ਇਹ ਸਰਕਾਰ ਹੱਕਾਂ ਦੀ ਗੱਲ ਕਰੂ। ਇੱਕ ਨਾ ਗੱਲ ਅੱਛੀ ਹੋਈ ਹੈ ਜਿਹੜੀ ਅੰਦੋਲਨ ਚੋਂ ਨਿਕਲੀ ਕਿ
ਲੋਕ ਸਾਡੇ ਸੰਘਰਸ਼ਮਈ ਹੋ ਗਏ। ਸੰਘਰਸ਼ਮਈ ਬੰਦਾ ਜਦੋਂ ਹੁੰਦਾ ਨਾ ਉਦੋਂ ਕੁਛ ਨਾ ਕੁਛ ਲੈ ਡਿੱਗਦਾ ਹੈ ਜੀ। ਪਹਿਲਾਂ ਅਸੀਂ ਲੈ ਕੇ ਡਿੱਗੇ ਕਿ ਅਸੀਂ, ਕਿਉਂਕਿ ਇਲੈਕਸ਼ਨ ਨਾਲ ਹੀ ਸੀ, ਇੱਕ ਲੋਕਾਂ ਨੇ ਇਨਕਲਾਬੀ ਫੈਸਲਾ ਕੀਤਾ। ਲੋਕਾਂ ਨੇ ਇਨਕਲਾਬੀ ਫੈਸਲਾ ਕਰਕੇ ਪੁਰਾਣੇ ਥੰਮ ਪੱਟ ਕੇ ਸੁੱਟਤੇ ਤੇ ਨਵਿਆਂ ਨੂੰ 92 ਨੂੰ ਜਿਤਾਤਾ। ਇੱਕ ਨਵੀਂ ਸਰਕਾਰ ਬਣਾਤੀ ਜਿਹਨੂੰ ਇਹ ਕਿਹਾ ਗਿਆ ਕਿ ਇਹ ਸਾਡੀ ਸਰਕਾਰ ਹੈ। ਹੁਣ ਜਿਹੜੀ ਤੁਸੀਂ ਗੱਲ ਪੁੱਛੀ ਆ ਉਹ ਇਹ ਹੈ ਕਿ ਕੀ ਅਸੀਂ ਉਸ ਨਵੀਂ ਸਰਕਾਰ ਨਾਲ ਉਹ ਹਾਸਲ ਕਰ ਸਕੇ ਜੋ ਅਸੀਂ ਕਰਨਾ ਚਾਹੁੰਦੇ ਸੀ? ਉਹ ਹਾਸਲ ਹੋਇਆ ਜਾਂ ਨਹੀਂ ਹੋਇਆ? ਮੈਨੂੰ ਲੱਗ ਰਿਹਾ ਅਸੀਂ ਉਹ ਹਜੇ ਹਾਸਲ ਨਹੀਂ ਕੀਤਾਗਾ। ਉਹ ਅੱਜ ਵੀ ਤੁਸੀਂ ਜਾਓ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਲੈਵਲ ਤੇ ਉਹੀ ਕਰਪਸ਼ਨਾਂ ਨਜ਼ਰ ਆ ਰਹੀਆਂ ਨੇ। ਬਿਲਕੁਲ। ਜੇ ਤੁਸੀਂ ਲੋਕਾਂ ਦੀ ਹਾਲਤ ਬਿਆਨ ਕਰੋ ਕਿਸਾਨੀ ਦੀ, ਅੱਜ ਕਿਸਾਨ ਕਿਉਂ ਆਏ ਸੀਗੇ ਕਿ ਜੀ ਸਾਨੂੰ MSP ਦਿੱਤੀ ਜਾਵੇ ਦੂਜੀਆਂ ਫਸਲਾਂ ਤੇ। ਇਹ ਮੰਗ ਵੀ ਆਪਣੀ ਪੁਰਾਣੀ ਸੀ, ਇਲੈਕਸ਼ਨਾਂ ਤੋਂ ਪਹਿਲਾਂ ਤੋਂ ਕਰ ਰਹੇ ਸੀਗੇ ਕਿ ਕਣਕ ਝੋਨੇ ਤੋਂ ਪਿੱਛਾ ਤਾਂ ਹੀ ਛੁੱਟੂਗਾ ਜੇ ਬਾਕੀ ਫਸਲਾਂ ਤੇ MSP ਹੋਵੇ। ਇਹ ਗੱਲ ਵੀ ਹੁਣ ਉੱਥੇ ਦੀ ਉੱਥੇ ਖੜੀ ਹੈ। ਪਰ ਸਰਕਾਰ ਦੇ ਮੰਤਰੀ ਤਾਂ ਚੁਟਕੀਆਂ ਮਾਰਦੇ ਰਹੇ ਕਿ 5 ਮਿੰਟਾਂ 'ਚ MSP ਦੇ ਦਾਂਗੇ। ਵੇਖ ਲਓ 5 ਮਿੰਟ ਅੱਜ ਮਤਲਬ ਦਾ ਪੌਣੇ 2 ਸਾਲ ਹੋ ਗਏ ਨੇ, ਉੱਥੇ ਹੀ ਖੜੇ ਆ। ਇਹੀ ਗੱਲ ਹੈ ਲੈ ਵੀ ਅਸੀਂ ਜੋ ਪੰਜਾਬ ਅਸੀਂ ਬਣਾਉਣਾ ਚਾਹ ਰਹੇ ਸੀ। ਪਰ ਹਰਜਿੰਦਰ, ਮੈਂ ਇਹਦੇ 'ਚ ਇੱਕ ਗੱਲ ਹੋਰ ਕਹੂੰਗਾ, ਗੱਲ ਨੂੰ ਵਿੱਚੇ ਛੱਡਦਾ ਹੋਇਆ, ਇਹ ਇੱਕ ਬਦਲਾਅ ਸੀ ਲੋਕਾਂ ਵੱਲੋਂ। ਸਰਕਾਰ ਉਸ ਬਦਲਾਅ ਤੇ ਕਿੰਨਾ ਪੂਰਾ ਉਤਰੀ ਉਹ ਇੱਕ ਅਲੱਗ ਡਿਸਕਸ਼ਨ ਹੈ। ਨਹੀਂ ਉਤਰੀ ਬਲਕਿ ਪੂਰਾ ਕਹਿਣਾ ਚਾਹੀਦਾ ਜੋ ਅਸੀਂ ਪੂਰਾ ਚਾਹੁੰਦੇ ਸੀ। ਪਰ ਅਸੀਂ ਬਦਲਾਅ ਤੋਂ ਭੱਜਣਾ ਨਹੀਂਗਾ, ਕਿਉਂਕਿ ਜੇ ਪਿੱਛੇ ਮੁੜਾਂਗੇ ਤਾਂ ਅਸੀਂ ਫਿਰ ਉੱਥੇ ਹੀ ਚਲੇ ਗਏ। ਉਹ ਤਾਂ ਪਤਾ ਹੈ ਸ਼ਰਤੀਆ ਨੁਕਸਾਨ ਹੈ, ਸ਼ਰਤੀਆ ਲੋਟੂ ਨੇ। ਅਸੀਂ ਬਦਲਾਅ ਦਰ ਬਦਲਾਅ ਕਰਦੇ ਚੱਲੀਏ ਨਿਰੰਤਰ। ਇੱਕ ਨਹੀਂ ਤਾਂ ਦੂਜਾ, ਦੂਜਾ ਨਹੀਂ ਤਾਂ ਤੀਜਾ, ਤੀਜਾ ਨਹੀਂ ਤਾਂ ਚੌਥਾ। ਫਾਈਨਲੀ ਅਸੀਂ ਉਹ ਅਚੀਵ ਕਰ ਪਾਵਾਂਗੇ ਜੋ ਸਾਨੂੰ ਵਾਕਿਆ ਹੀ ਚਾਹੀਦਾ। ਵੈਸਟਰਨ ਵਰਲਡ ਦੇ ਵਿੱਚ ਇਹੀ ਹੋਇਆ। ਉਹਨਾਂ ਨੇ ਇੱਕ ਬਦਲਿਆ, ਫਿਰ ਦੂਜਾ ਬਦਲਿਆ, ਫਿਰ ਤੀਜਾ ਬਦਲਿਆ, ਫਿਰ ਉਸ ਥਾਂ ਤੇ ਪਹੁੰਚੇ ਜੋ ਉਹਨਾਂ ਨੂੰ ਐਗਜ਼ੈਕਟਲੀ ਸਰਕਾਰ ਚਾਹੀਦੀ ਸੀ। ਲੱਗਦਾ ਵੀ ਕੋਈ ਆ ਕੇ ਖੜੂਗਾ ਉਸ ਥਾਂ। ਕਿਉਂ ਨਹੀਂ ਖੜੂਗਾ? ਆਪਣੇ ਚੋਂ ਹੀ ਆਉਣਾ, ਆ ਪੰਜਾਬ ਚੋਂ ਹੀ ਨਿਕਲਣਾ। ਇੱਕ ਚੁਣ ਲਓ, ਦੂਜਾ ਚੁਣ ਲਓ। ਜਦੋਂ ਇਹ ਮੈਸੇਜ ਕਨਵੇ ਹੋ ਗਿਆ ਨਾ ਕਿ ਲੋਕ ਆਹ ਚਾਹੁੰਦੇ ਨੇ ਤਾਂ ਬਣਨਾ ਪੈ ਜਾਣਾ। ਇਹ ਡੈਮੋਕ੍ਰੇਸੀ ਦੀ ਮਜਬੂਰੀ ਹੈ। ਲੋਕ ਕਰਨਗੇ ਵਿਸ਼ਵਾਸ। ਇਹੀ ਤਾਂ ਲੋਕਾਂ ਨੂੰ ਕਹਿ ਰਹੇ ਆ ਆਪਾਂ ਕਿ ਲੋਕੋ ਤੁਸੀਂ ਬਦਲਾਅ ਤੋਂ ਡਰਿਓ ਜੇ ਨਾ। ਜੇ ਇਹ ਤੁਹਾਡੇ ਬਦਲਾਅ ਜਿਹੜਾ ਤੁਸੀਂ ਕੀਤਾ ਹੈ ਇਹ ਤੁਹਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਤਾਂ ਇਹਨਾਂ ਨੂੰ ਵੀ ਬਦਲ ਦਿਓ, ਕੋਈ ਹੋਰ ਲੈ ਕੇ ਆਓ। ਉਹ ਨਾ ਉਤਰੇ ਤਾਂ ਉਹਨਾਂ ਨੂੰ ਵੀ ਬਦਲ ਦਿਓ, ਫਿਰ ਕੋਈ ਹੋਰ ਲੈ ਕੇ ਆਓ। ਫਾਈਨਲੀ ਅਸੀਂ ਕੁਝ ਅਚੀਵ ਕਰ ਲਾਂਗੇ। ਅਦਰਵਾਈਜ਼ ਜੇ ਅਸੀਂ ਪਿੱਛੇ ਮੁੜ ਗਏ ਤਾਂ ਸਾਨੂੰ ਉਹੀ ਮਿਲ ਜਾਣਗੇ ਜਿਹੜੇ ਪਹਿਲਾਂ ਲੁੱਟਦੇ ਰਹੇ। ਫਿਰ ਤਾਂ ਕੋਈ ਸ਼ੱਕ ਹੀ ਨਹੀਂ ਨਾ ਕਿ ਲੁੱਟੇ ਜਾਵਾਂਗੇ। ਕਮ ਸੇ ਕਮ ਨਵੇਂ ਬਦਲਾਅ ਕਰਦੇ ਅੱਗੇ ਵਧਾਂਗੇ। ਥੋੜਾ ਥੋੜਾ ਬੈਟਰ ਹੁੰਦੇ ਹੁੰਦੇ ਆਪਾਂ ਉੱਥੇ ਪਹੁੰਚ ਜਾਾਂਗੇ ਜਿੱਥੇ ਸਾਨੂੰ ਪੂਰੀ ਤਸੱਲੀ ਹੋ ਜੂਗੀ। ਕੁਝ ਚੀਜ਼ਾਂ ਤਾਂ ਹੋਈਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਨਹੀਂ, ਬਹੁਤ ਥੋੜੀਆਂ ਨੇ। ਬਿਲਕੁਲ। ਜਿੰਨੀਆਂ ਸਾਨੂੰ ਚਾਹੀਦੀਆਂ ਸੀ ਉਹਦੇ ਮੁਕਾਬਲੇ ਬਹੁਤ ਥੋੜੀਆਂ ਨੇ। ਚਲੋ ਥੋੜੀਆਂ ਹੀ ਸਹੀ, ਅਗਲੀ ਵਾਰੀ ਇਸ ਤੋਂ ਬਿਹਤਰ ਚੁਣਾਂਗੇ, ਫਿਰ ਹੋਰ ਬਿਹਤਰ ਚੁਣਾਂਗੇ ਤਾਂ ਫਾਈਨਲੀ ਉੱਥੇ ਪਹੁੰਚਾਂਗੇ। ਕ੍ਰਾਈਮ ਨੂੰ ਨੱਥ ਪੈਂਦੀ ਨਜ਼ਰ ਆਈ। ਗਿੱਪੀ ਗਰੇਵਾਲ ਦੇ ਘਰ ਤੇ ਗੋਲੀਆਂ ਚੱਲ ਗਈਆਂ, ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਫਰੋਤੀਆਂ ਦੀ ਮੰਗ ਲਗਾਤਾਰ ਜਾਰੀ। ਅੱਜ ਵੀ ਛੋਟੇ ਸ਼ਹਿਰਾਂ ਦੇ ਵਿੱਚ ਮੈਂ ਸੁਣਿਆ ਕਿ ਹਰ ਦੂਜੇ ਬੰਦੇ ਨੂੰ ਜਿਹੜਾ ਥੋੜਾ ਜਿਹਾ ਵੀ ਅਮੀਰ ਆ ਉਹਨੂੰ ਫੋਨ ਆ ਜਾਂਦਾ ਹੈ। ਕਾਨੂੰਨ ਅਵਸਥਾ ਜਿਹੜੀ ਕਹਿ ਲਓ ਉੱਥੇ ਹੀ ਖੜੀ ਹੋਈ ਹੈ। ਜੋ ਕੁਝ ਪਹਿਲਾਂ ਹੁੰਦਾ ਹੀ ਉਹ ਹੁਣ ਹੋ ਰਿਹਾ। ਆ ਗਿੱਪੀ ਦੇ ਘਰ ਤੇ ਉੱਥੇ ਮੈਨੂੰ ਪਤਾ ਲੱਗਿਆ ਹੁਣ ਕਿ ਕੈਨੇਡਾ ਦੇ ਵਿੱਚ ਤੁਸੀਂ ਦੇਖੋ ਗੱਲ ਕਿੱਥੋਂ ਤੱਕ ਪਹੁੰਚ ਗਈ ਹੈ। ਕੈਨੇਡਾ ਤੱਕ ਪਹੁੰਚ ਗਈ। ਇਹਨਾਂ ਦੇ ਹੱਥ ਇੰਨੇ ਮਜ਼ਬੂਤ ਹੋ ਗਏ ਨੇ। ਸਾਡੇ ਇੱਥੇ ਜਿਹੜੇ ਹੋਮ ਮਿਨਿਸਟਰ ਨੇ ਜਾਂ ਮੁੱਖ ਮੰਤਰੀ ਕੋਲ ਹੀ ਹੋਮ ਅਫੇਅਰਸ ਹੈ ਕਿ ਭਾਈ ਇੱਥੇ ਤੁਸੀਂ ਕੀ ਕਰ ਰਹੇ ਹੋ? ਫਿਰ ਸ਼ਰੇਆਮ ਜ਼ਿੰਮੇਵਾਰੀਆਂ ਚੁੱਕੀਆਂ ਜਾਂਦੀਆਂ ਨੇ। ਉਹੀ ਤਾਂ ਗੱਲ ਹੈ, ਸ਼ਰੇਆਮ ਫਰੋਤੀਆਂ ਮੰਗੀਆਂ ਜਾਂਦੀਆਂ ਨੇ। ਜੇ ਮਤੋਜ ਮਾਨ ਵਰਗਾ ਇੱਕ ਪੋਸਟ ਪਾ ਦੇ ਉਸਦੇ ਪੇਜ ਬਾਇਨ ਹੋ ਜਾਂਦੇ ਆ। ਇਹੀ ਗੱਲ ਹੈ ਕਿ ਤੁਸੀਂ ਕਿੱਥੇ ਕੰਮ ਕਰ ਰਹੇ ਹੋ, ਤੁਸੀਂ ਕੰਮ ਕਿਹੜੀ ਜਗ੍ਹਾ ਤੇ ਕਰ ਰਹੇ ਹੋ। ਕੀ ਕੰਮ ਇਹਨਾਂ ਗੱਲਾਂ ਤੇ ਕਰ ਰਹੇ ਹੋ ਜਾਂ ਕੰਮ ਉਹਨਾਂ ਗੱਲਾਂ ਤੇ ਹੋਣਾ ਚਾਹੀਦਾ? ਆਹ ਪ੍ਰੋਬਲਮ ਹੈ। ਤੁਸੀਂ ਇੱਕ ਡਿਬੇਟ ਰੱਖਦੇ ਹੋ, ਅਸੀਂ ਉੱਥੇ ਜਾਂਦੇ ਤਾਂ ਸਾਡਾ ਉੱਥੇ ਤੰਗ ਪਾੜਾ ਚਕਾਤਾ ਪਹਿਲਾਂ ਹੀ ਕਿ ਨਹੀਂ ਜੀ ਤੁਸੀਂ ਇੱਥੇ ਡਿਬੇਟ ਨਹੀਂ ਕਰ ਸਕਦੇ, ਕਾਨੂੰਨ ਆਪਦੀ ਹਰਕਤ 'ਚ ਆ ਗਿਆ। ਇਹਨਾਂ ਗੱਲਾਂ 'ਚ ਹਰਕਤ 'ਚ ਕਿਉਂ ਨਹੀਂ ਆ ਰਿਹਾਗਾ? ਇਸੇ ਗੱਲ ਦੀ ਗੱਲ ਕਰਨੀ ਸੀ ਕਿ ਡਿਬੇਟ ਇੱਕ ਰੱਖੀ ਗਈ। ਅਸੀਂ ਪੰਜਾਬ, ਇਹ ਸੁਖਬੀਰ ਬਾਦਲ ਦੀ ਕੁਰਸੀ ਆ, ਇਹ ਸਲੀਨ ਜਾਖੜ ਦੀ ਕੁਰਸੀ ਆ, ਇਹ LOP ਪ੍ਰਤਾਪ ਬਾਜਵਾ ਦੀ ਕੁਰਸੀ ਆ,
ਕੁਰਸੀਆਂ ਵੱਲ ਹੀ ਇਸ਼ਾਰੇ ਕਰ ਕਰਕੇ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਮੈਨੂੰ ਇਹ ਦੱਸੋ, ਅਸੈਂਬਲੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੈ ਨਹੀਂਗੇ? ਹੈਗੇ ਹੈ। ਕਿ ਬਾਕੀ ਪਾਰਟੀਆਂ ਦੇ ਐਮਐਲਏ ਅਸੈਂਬਲੀ 'ਚ ਹੈ ਨਹੀਂਗੇ? ਹੈਗੇ ਹੈ। ਤਾਂ ਫਿਰ ਤੁਸੀਂ ਅਸੈਂਬਲੀ 'ਚ ਹੀ ਬਹਿਸ ਕਰ ਲਓ। ਤੁਹਾਨੂੰ ਇੱਕ ਹਾਲ ਰੱਖਣ ਦੀ ਕੀ ਲੋੜ ਪੈਗੀ? ਅੱਡ ਅਸੈਂਬਲੀ 'ਚ ਬਹਿਸ ਕਰੋ ਔਰ ਸਾਨੂੰ ਦੱਸੋ। ਅਸੀਂ ਤਾਂ ਅਸੈਂਬਲੀ ਬਕਾਇਦਾ ਇਸ ਕੰਮ ਲਈ ਬਣੀ ਹੈ, ਵਿਧਾਨ ਸਭਾ ਇਸੇ ਕੰਮ ਲਈ ਬਣੀ ਹੈ। ਔਰ ਜੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਅਸੀਂ ਬਾਹਰ ਉਹਨਾਂ ਲੋਕਾਂ ਨੂੰ ਲੈ ਕੇ ਆਉਣਾ ਜਿਹੜੇ ਅਸੈਂਬਲੀ 'ਚ ਨਹੀਂ ਗਏ, ਫਿਰ ਸਾਡੇ ਵਰਗਿਆਂ ਨੂੰ ਵੀ ਸੱਦੇ। ਪੰਜਾਬ ਬਾਹਰ ਕੂਕਦਾ ਰਿਹਾ, ਮੁੱਖ ਮੰਤਰੀ ਅੰਦਰ। ਮੈਂ ਆਹੀ ਤਾਂ ਕਿਹਾ, ਫਿਰ ਸਾਡੇ ਵਰਗਿਆਂ ਨੂੰ ਸੱਦੋ। ਹੋਰ ਬੰਦੇ ਬੜੇ ਹੈਗੇ ਨੇ, ਸੱਦੋ ਉਹਨਾਂ ਨੂੰ ਜਿਹੜੇ ਇੰਡੀਵਿਜੂਅਲੀ ਬੋਲਦੇ ਰਹਿੰਦੇ ਨੇ, ਜਾਂ ਜਿਨ੍ਹਾਂ ਦੀਆਂ ਸੰਸਥਾਵਾਂ ਵੀ ਬਣਾਈਆਂ ਹੋਈਆਂ ਨੇ ਛੋਟੀਆਂ ਛੋਟੀਆਂ, ਜਿਹੜੇ ਵਿਧਾਨ ਸਭਾ 'ਚ ਨਹੀਂ ਜਾਂਦੇ ਜਾਂ ਜਾਣਾ ਨਹੀਂ ਚਾਹੁੰਦੇ ਜਾਂ ਜਾ ਨਹੀਂ ਪਾਉਂਦੇ, ਉਹਨਾਂ ਨੂੰ ਬੁਲਾ ਕੇ ਫਿਰ ਬਹਿਸ ਨੂੰ ਇੱਕ ਮਹਾ ਬਹਿਸ ਬਣਾਉਂਦੇ, ਫਿਰ ਤਾਂ ਮੰਨਦੇ ਗੱਲ ਨੂੰ। ਪਰ ਤੁਸੀਂ ਉਹਨਾਂ ਸਾਰੇ ਬੰਦਿਆਂ ਨੂੰ ਤਾਂ ਮਨਾ ਕਰਤਾ। ਉਹੀ ਚੰਦ ਬੰਦੇ ਚੁਣ ਲਏ ਜਿਨ੍ਹਾਂ ਨੇ ਪੰਜਾਬ ਪਹਿਲਾਂ ਬਰਬਾਦ ਕੀਤਾ। ਉਹ ਪਾਰਟੀਆਂ ਚੁਣੀਆਂ ਨਾ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਤਾ ਕਿ ਯਾਰ ਇਹਨਾਂ ਨੇ ਹੁਣ ਤੱਕ ਪੰਜਾਬ ਦਾ ਚੰਗਾ ਹਾਲ ਨਹੀਂ ਕੀਤਾ, ਤੁਹਾਨੂੰ ਚੁਣ ਲਿਆ। ਤੁਸੀਂ ਪੰਜਾਬ ਦੀ ਫਿਊਚਰ ਬਾਰੇ ਬਹਿਸ ਕਰਨ ਲਈ ਜਾਂ ਡਿਬੇਟ ਕਰਨ ਲਈ ਕਿੰਨਾ ਲੋਕਾਂ ਨੂੰ ਸੱਦਿਆ? ਉਹਨਾਂ ਨੂੰ। ਤਾਂ ਕੀ ਹਾਸਲ ਹੋਇਆ ਯਾਰ? ਉਹ ਤਾਂ ਅਸੈਂਬਲੀ 'ਚ ਵੀ ਬੈਠੇ ਨੇ। ਬਿਲਕੁਲ। ਕੀ ਹੋ ਰਿਹਾ? ਉਸ ਤੋਂ ਪਹਿਲਾਂ ਜਿਵੇਂ ਮੈਂ ਗਿਆ ਸੀ, ਮੈਂ ਗਿਆ ਨਹੀਂ ਸੀ, ਮੈਨੂੰ ਦੱਸਿਆ ਸੀ ਕਾਂਗਰਸ ਨੇ ਬਹਿਸ ਰੱਖ ਲਈ ਸੀ ਪਾਣੀਆਂ ਤੇ। ਅਜੀਬ ਕਿਸਮ ਦੇ ਡਰਾਮੇ ਚੱਲ ਰਹੇ ਨੇ। ਕਾਂਗਰਸ ਬਹਿਸ ਕਰ ਰਹੀ ਹੈ ਕਿ ਪੰਜਾਬ ਦੇ ਪਾਣੀ ਲੁੱਟੇ ਗਏ, ਤਾਂ ਕਿਵੇਂ ਲੁੱਟੇ ਗਏ ਦੱਸੋ ਸਾਨੂੰ। ਓਏ ਤੁਸੀਂ ਤਾਂ ਲੁੱਟੇ ਐ। ਕਾਂਗਰਸ ਕਿਵੇਂ ਬਹਿਸ ਕਰ ਸਕਦੀ? ਪ੍ਰਤਾਪ ਸਿੰਘ ਕੈਰੋ ਨੇ ਜਦੋਂ ਤੋਂ ਆ ਕੱਢੀ ਹੈ ਰਾਜਸਥਾਨ ਫੀਡਰ ਕਢਵਾਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਪਾਣੀਆਂ ਦਾ ਕਿਸੇ ਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਤਾਂ ਕਾਂਗਰਸ ਹੈ। ਉਹ ਪੁੱਛ ਰਹੀ ਹੈ ਕਿ ਕੀ ਹੋਇਆ। ਜਿਵੇਂ ਹੁਣ ਇਜ਼ਰਾਈਲ ਪੁੱਛ ਲੇ ਫਲਸਤੀਨ ਦੇ ਲੋਕ ਉਜੜੇ ਕਿਉਂ ਜਾਂਦੇ ਆ? ਉਹ ਤੁਸੀਂ ਤਾਂ ਉਜਾੜੇ, ਤੁਸੀਂ ਪਾਣੀ ਲੁੱਟਿਆ, ਤੁਸੀਂ ਸਤਿਆਨਾਸ਼ ਕੀਤਾ ਪੰਜਾਬ ਦੇ ਪਾਣੀ ਦਾ। 32 MAF ਹੁੰਦਾ ਸੀ, 32.4 MAF ਆਜ਼ਾਦੀ ਤੋਂ ਬਾਅਦ। ਅੱਜ ਸਾਡੇ ਕੋਲੇ ਕਿੰਨਾ ਬਚਿਆ? 12.4 MAF। ਇਹ 20 MAF ਜਿਹੜਾ ਗਿਆ ਉਹ ਤੁਹਾਡੀ ਬਦੌਲਤ ਤਾਂ ਗਿਆ ਹੈ। ਤੇ ਤੁਸੀਂ ਪੁੱਛ ਰਹੇ ਹੋ ਪੰਜਾਬ ਦਾ ਪਾਣੀ ਗਿਆ ਕਿਵੇਂ? ਤੁਹਾਡੇ ਵੱਲੋਂ ਇੱਕ ਮੋਰਚਾ ਲਗਾਇਆ ਗਿਆ ਵੱਡਾ ਜੌੜੀਆਂ ਨਹਿਰਾਂ ਦੇ ਉੱਪਰ, ਤੇ ਉਸ ਮੋਰਚੇ ਦੇ ਵਿੱਚੋਂ ਕੁਝ ਹਾਸਲ ਹੋਇਆ? ਉਹਦੇ ਚੋਂ ਹਾਸਲ ਇਹ ਹੋਇਆ ਹਰਜਿੰਦਰ, ਇਹ ਕੀ ਕਰ ਰਹੀ ਸੀ ਕਿ ਕਿਹੜਾ 12.4 MAF ਹੈ ਨਾ, ਉਹਨੂੰ ਵੀ ਘਟਾ ਦਿੱਤਾ ਜਾਵੇ। ਕਿਵੇਂ? ਇਹਨਾਂ ਨੇ ਕਿਹਾ ਲੈ ਵੀ ਹੁਣ ਤਾਂ ਰੌਲਾ ਪੈ ਜਾਊਗਾ, SYL ਨਹੀਂ ਅਸੀਂ ਕੱਢਣ ਦੇ ਰਹੇ, ਤਾਂ ਦੂਜਾ ਰੌਲਾ ਪੈ ਜਾਊਗਾ। ਇਹਨਾਂ ਨੇ ਇੱਕ ਨਵਾਂ ਤਰੀਕਾ ਅਪਣਾਇਆ। ਇਹਨਾਂ ਨੇ ਕਿਹਾ ਜੀ ਇਹਨਾਂ ਦੀ ਜਿਹੜੀ ਨਹਿਰ ਰਾਜਸਥਾਨ ਫੀਡਰ ਜਾਂਦੀ ਹੈ ਨਾ ਵਿੱਚੋਂ, ਇਹਨੂੰ ਪੱਕਾ ਕਰ ਦਿਓ ਸਾਈਡਾਂ ਤੋਂ ਤੇ ਥੱਲਿਓਂ ਵੀ। ਜਿਹੜੀ ਸੀਪਿੰਗ ਹੁੰਦੀ ਹੈ ਸਾਡੇ, ਉਹ ਵੀ ਬੰਦ ਹੋ ਜੇ। ਜੇ ਪਾਣੀ ਸਿੱਲਣਾ ਬੰਦ ਹੋ ਜਾਊਗਾ, ਨੇੜੇ ਤੇੜੇ ਦੀਆਂ ਜ਼ਮੀਨਾਂ ਤੇ ਐਡਾ ਬੁਰਾ ਅਸਰ ਪਊਗਾ ਕਿ ਪੁੱਛੋ ਨਾ। ਉਹ ਉਪਜਾਊ ਜ਼ਮੀਨ ਹੁੰਦੀ ਹੈ ਸਭ ਤੋਂ ਨੇੜੇ ਦੀ ਹੋਵੇ ਜਿਹੜੀ, ਉਹ ਸਭ ਤੋਂ ਬੰਜਰ ਜ਼ਮੀਨ ਬਣ ਜਾਊਗੀ। ਜਿੱਥੇ ਜਿੱਥੇ ਇਹ ਫਾਰਮੂਲੇ ਹੋਏ ਉੱਥੇ ਥੱਲੇ ਬੋਰ ਹੋਰ ਥੱਲੇ ਚਲੇ ਗਏ। ਹੋਇਆ ਕੀ ਸੀ? ਇੱਕ ਮੇਹਰ ਸ਼ਾਹ ਬਹੁਤ ਮਸ਼ਹੂਰ ਇਨਸਾਨ ਸੀਗੇ ਜਿਹੜੇ ਵਾਕਿਫ ਸੀ ਇਹਨਾਂ ਗੱਲਾਂ ਤੋਂ। ਮਿਸਟਰ ਬਾਦਲ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਸੀ, ਮੇਹਰ ਸ਼ਾਹ ਕਮੇਟੀ, ਕਿ ਦੱਸੋ ਜਿਹੜੇ ਸੇਮ ਵਾਲੇ ਪਿੰਡ ਨੇ ਉਹਨਾਂ ਨੂੰ ਕਿਵੇਂ ਬਚਾਈਏ। ਤਾਂ ਉਦੋਂ ਉਹਨਾਂ ਦੀ ਰਿਕਮੈਂਡੇਸ਼ਨ ਸੀ, ਉਦੋਂ 2011-12 ਚ, ਕਿ ਤੁਸੀਂ ਸੇਮ ਵਾਲੇ ਪਿੰਡਾਂ ਜਿਹੜੇ ਹੈਗੇ ਨੇ ਨਾ, ਉੱਥੇ ਕੱਚੀਆਂ ਨਹਿਰਾਂ ਨੂੰ ਪੱਕੀਆਂ ਕਰ ਦਿਓ, ਥੱਲੇ ਵੀ ਇੱਟਾਂ ਲਾ ਦਿਓ, ਸਿੱਲਣੀ ਬੰਦ ਹੋ ਜੂਗੀ ਤਾਂ ਸੇਮ ਅੱਗੇ ਚਲੀ ਜਾਊਗੀ ਜਾਂ ਸੇਮ ਖਤਮ ਹੋ ਜੂਗੀ। ਉਹ ਸੇਮ ਵਾਲੇ ਪਿੰਡਾਂ 'ਚ ਕਿੰਨੇ ਕੁ ਬਚੇ ਨੇ? ਉਦੋਂ 10-12 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਬਾਅਦ ਅੱਜ ਸਰਵੇ ਕਰ ਲਓ ਕਿੰਨੇ ਕੁ ਪਿੰਡ ਬਚੇ ਨੇ। ਉਹਨਾਂ ਥਾਵਾਂ ਤੇ ਕਰ ਲਓ, ਚਲੋ ਜੇ ਕਰਨਾ ਹੀ ਹੈ ਤਾਂ ਸੇਮ ਵਾਲੇ ਪਿੰਡਾਂ 'ਚ ਕਰ ਲਓ, ਇੱਕ ਸਾਈਡ ਤੋਂ ਪੱਕੀ ਥੱਲਿਓਂ ਪੱਕੀ। ਬਾਕੀ ਥਾਵਾਂ ਤੇ ਕਿਉਂ ਕਰ ਰਹੇ ਹੋ? ਭਗਵੰਤ ਮਾਨ ਲੱਗਦੇ ਆ ਤੁਹਾਨੂੰ ਵੀ ਇਹ ਮੁੱਖ ਮੰਤਰੀ ਦਾ ਰੋਲ ਆ ਜੋ ਅਦਾ ਕਰ ਰਹੇ ਨੇ? ਦੇਖੋ ਭਗਵੰਤ ਹੋਰਾਂ ਦੀ ਮੈਂ ਜੇ ਗੱਲ ਕਵਾਂ, ਐਜ਼ ਏ ਮੁੱਖ ਮੰਤਰੀ ਫਿਲਹਾਲ ਕੋਈ ਦਾਗ ਹਜੇ ਕੋਈ ਦੋਸ਼ ਲੱਗਿਆ ਨਹੀਂਗਾ ਸਿੱਧਾ। ਪਰ ਮੈਂ ਆਉਣ ਵਾਲੇ ਵੀ ਅਸੀਂ ਐਜ਼ ਏ ਮੈਨ ਜਾਂ ਸਿਰਫ ਐਜ਼ ਏ ਇੱਕ ਪਰਸਨ ਗੱਲ ਕਿਉਂ ਕਰੀਏ? ਅਸੀਂ ਟੋਟੈਲਿਟੀ 'ਚ ਸਰਕਾਰ ਦੀ ਗੱਲ ਕਿਉਂ ਨਹੀਂ ਕਰਦੇਗੇ? ਜਦੋਂ ਟੋਟੈਲਿਟੀ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਚੀਵਮੈਂਟਾਂ ਗਿਣਦੇ ਹਾਂ ਕਿ ਤੁਸੀਂ ਕੀ ਅਚੀਵ ਕੀਤਾ ਇੰਨੇ ਦਿਨਾਂ 'ਚ। ਮੈਨੂੰ ਨਾ ਤਾਂ ਮੈਨੂੰ ਲੱਗਦਾ ਤੁਹਾਨੂੰ ਕੋਈ ਗੱਲ ਆਉਣੀ ਹੈ, ਨਾ ਮੈਨੂੰ ਆਉਣੀ ਹੈ ਇਸ ਮਾਮਲੇ ਤੇ ਕਿ ਇਸ ਗੱਲ ਤੇ ਅਚੀਵ ਕਰ ਲਿਆ। MSP ਦੇਤੀ, ਖੇਤੀ ਬਿਹਤਰ ਹੋਈ, ਪ੍ਰਵਾਸ ਘਟਿਆ, ਸਾਡੇ ਮੁੰਡੇ ਜਾਣੇ ਘੱਟ ਹੋਏ। ਕਰਤਾ ਲਿਆ ਸੀ, ਐਡੇ ਪੋਸਟਰ ਲੱਗੇ ਪਏ, ਸਾਡਾ ਕੰਮ ਬੋਲਦਾ।
ਜਿਨ੍ਹਾਂ ਦਾ ਕੰਮ ਬੋਲਦਾ ਉਹਨਾਂ ਨੂੰ ਪੋਸਟਰ ਲਾਉਣ ਦੀ ਲੋੜ ਕਿਉਂ ਪੈਂਦੀ ਹੈ? ਮੈਂ ਤਾਂ ਨਹੀਂ ਵੇਖੀ ਕਿਤੇ। ਜਿਹੜੀ ਫਿਲਮ ਸਾਡੀ ਹਿੱਟ ਹੋ ਜਾਂਦੀ ਹੈ ਕਿਤੇ ਤੁਸੀਂ ਉਹਦੇ ਲਈ ਪੋਸਟਰ ਲੱਗੇ ਸੁਣੇ ਆ ਕਿ ਮਸਤਾਨੇ ਹਿੱਟ ਹੋ ਗਈ? ਉਹ ਤਾਂ ਪਤਾ ਹੁੰਦਾ ਲੋਕਾਂ ਨੂੰ। ਜੇ ਤੁਸੀਂ ਕੰਮ ਕੀਤੇ ਤਾਂ ਲੋਕਾਂ ਨੂੰ ਪਤਾ ਹੋਊਗਾ ਕਿ ਮੈਂ ਆਹ ਕੰਮ ਕਰਤਾ, ਫਿਰ ਤੁਹਾਨੂੰ ਪੋਸਟਰ ਲਾਉਣ ਦੀ ਕਿਉਂ ਲੋੜ ਹੈ? ਕੱਲ ਪੂਰਾ ਤਾਮਝਾਮ ਸੀਗਾ ਧੂਰੀ ਦੇ ਵਿੱਚ ਕਿ ਅਸੀਂ ਇੱਕ ਤੀਰਥ ਯਾਤਰਾ ਚਲਾ ਰਹੇ ਹਾਂ। ਵੈਰੀ ਗੁੱਡ, ਚਲਾ ਦਿਓ, ਬੰਦੇ ਚਲੇ ਜਾਣਗੇ, ਆ ਕੇ ਆਪੇ ਹੀ ਬੋਲ ਦੇਣਗੇ। ਤੁਸੀਂ ਤਾਮਝਾਮ ਕਿਉਂ ਕਰਨਾ? ਹਰਜਿੰਦਰ, ਮੈਨੂੰ ਸਭ ਤੋਂ ਵੱਡੀ ਗੱਲ ਇਹ ਨਹੀਂ ਲੱਗਦੀ ਕਿ ਸਾਡੇ ਕੋਈ ਫਿਲਮ ਹਿੱਟ ਹੋ ਜੇ ਤਾਂ ਉਹਦਾ ਪੋਸਟਰ ਲਾਉਣ ਦੀ ਕੀ ਲੋੜ ਹੈ? ਹਿੱਟ ਹੋ ਗਈ ਯਾਰ, ਅੱਜ ਪਠਾਨ ਹਿੱਟ ਹੋ ਗਈ ਸੀ, ਜਵਾਨ ਹਿੱਟ ਹੋ ਗਈ ਸੀ, ਕਿਸੇ ਨੇ ਪੋਸਟਰ ਲਾਇਆ? ਦੁਨੀਆ ਨੂੰ ਆਪੇ ਪਤਾ ਲੱਗ ਜਾਂਦਾ ਜਿਨ੍ਹਾਂ ਨੇ ਹਿੱਟ ਕੀਤੀ ਹੈ। ਜੇ ਜਿਨ੍ਹਾਂ ਲੋਕਾਂ ਦਾ ਤੁਸੀਂ ਕੰਮ ਕੀਤਾ ਉਹ ਬੋਲਣਗੇ ਆ ਕੇ ਬਿਲਕੁਲ ਕਿ ਆਹ ਕੰਮ ਹੋ ਗਿਆ। ਕਿਤੇ ਅਮਰੀਕਾ 'ਚ ਤੁਸੀਂ ਸੁਣਿਆ ਸੀ ਕਲਿੰਟਨ ਦੇ ਪੋਸਟਰ ਲੱਗੇ ਸੀ ਕਿ ਕਲਿੰਟਨ ਨੇ ਬਹੁਤ ਸੋਹਣਾ ਵਧੀਆ ਰਾਸ਼ਟਰਪਤੀ ਸੀ, ਉਹਨੇ ਆਹ ਕੰਮ ਕਰਤੇ। ਜਾਂ ਕੈਨੇਡਾ 'ਚ ਕਿਸੇ ਨੇ ਲਾਏ ਹੋਣ ਜਾਂ ਇੰਗਲੈਂਡ 'ਚ ਲਾਏ ਹੋਣ, ਉਹਨਾਂ ਦੇ ਦੇਸ਼ ਤਾਂ ਕਿੰਨਾ ਅੱਗੇ ਪਹੁੰਚ ਗਏ। ਪੋਸਟਰ ਲਾਉਣ ਦੀ ਲੋੜ ਕਿਉਂ ਪਵੇ ਤੁਹਾਨੂੰ? ਇਹ ਸੈਂਟਰ ਗਵਰਨਮੈਂਟ ਨੇ ਵੀ ਬਹੁਤ ਕੀਤਾ ਹੈ ਜੀ, ਇਹ ਵੀ ਕਰ ਰਹੇ ਨੇ, ਗਲਤ ਹੈ। ਇਹ ਤੋਂ ਪਹਿਲਾਂ ਵੀ ਹੁੰਦਾ ਸੀ, ਬੱਸਾਂ ਦੇ ਪਿੱਛੇ ਵੱਡੇ ਵੱਡੇ ਕਰਕੇ ਲੱਗੇ ਹੁੰਦੇ ਸੀ ਪੋਸਟਰ, ਕਿਤੇ ਅਮਰਿੰਦਰ ਸਿੰਘ ਦੇ, ਕਿਤੇ ਮਿਸਟਰ ਬਾਦਲ ਦੇ। ਕੀ ਲੋਕਾਂ ਨੇ ਫਤਵਾ ਦਿੱਤਾ? ਕੀ ਹੁੰਦਾ ਹੈ? ਝੂਠ ਦਾ ਸਹਾਰਾ ਨਾ ਲਓ। ਬਿਲਕੁਲ ਆਪ ਦੇ ਵੱਲੋਂ ਕਿਸੇ ਚੀਜ਼ ਬਾਰੇ ਪਬਲਿਸਾਈਜ਼ ਕਰਨਾ, ਮੈਂ ਕਹਾਂ ਮੈਂ ਤਾਂ ਬਹੁਤ ਸਿਆਣਾ ਹੈ, ਤੁਸੀਂ ਹੱਸ ਪੂਗੇ। ਕੋਈ ਆਪਦੇ ਆਪ ਨੂੰ ਵੀ ਸਿਆਣਾ ਕਹਿੰਦਾ ਹੁੰਦਾ? ਇਹ ਉਹੀ ਗੱਲ ਹੈ, ਮੈਂ ਤਾਂ ਬਹੁਤ ਕੰਮ ਕਰਤਾ ਯਾਰ, ਸਾਹਮਣੇ ਵਾਲੇ ਨੂੰ ਬੋਲਣ ਦਿਓ ਜੀ। ਆਉਣ ਵਾਲਾ ਸਮਾਂ ਕੀ ਲੱਗ ਰਿਹਾ? 2024 ਵੀ ਨੇੜੇ ਆ, ਵਿਧਾਨ ਸਭਾ ਦੇ ਇਲੈਕਸ਼ਨਾਂ ਵੇਲੇ ਕਿਸਾਨਾਂ ਨੇ ਆਪਦੀ ਪਾਰਟੀ ਬਣਾ ਕੇ ਪੈਰਲਰ ਤੇ ਖੜਾ ਕਰਤਾ ਕਿ ਅਸੀਂ SSM ਆ ਜਿਹੜਾ ਕਿ ਉਹਦੇ ਵੱਲੋਂ ਅਸੀਂ ਚੋਣਾਂ ਲੜਾਂਗੇ। ਪਰ 2024 ਦੇ ਵਿੱਚ ਲੋਕ ਕਿਸ ਨੂੰ ਪਸੰਦ ਕਰਨਗੇ? ਲੋਕ ਇੰਨੇ ਕੁ ਭੋਲੇ ਨੇ ਕਿ ਅਸੀਂ ਵੋਟ ਕਿਹਨੂੰ ਪਾਉਣੇ ਆ ਉਹੀ ਸਾਨੂੰ ਹੀ ਆ ਕੇ ਅੱਖਾਂ ਦਿਖਾਉਣ ਲੱਗ ਜਾਂਦਾ। ਦੇਖੋ, ਲੋਕ ਹਰਜਿੰਦਰ ਭੋਲੇ ਤਾਂ ਸੀਗੇ, ਬਟ ਕਿਸਾਨੀ ਅੰਦੋਲਨ ਦਾ ਨਾ ਇੱਕ ਸਭ ਤੋਂ ਵੱਡੀ ਦੇਣ ਜਿਹੜੀ ਹੋਈ ਆ ਉਹ ਇਹ ਹੋਈ ਆ ਕਿ ਲੋਕ ਪੋਲੀਟੀਕਲੀ ਸਿਆਣੇ ਹੋ ਗਏ ਨੇ ਥੋੜ੍ਹੇ ਜਿਹੇ। ਵੈਸੇ ਤਾਂ ਸਾਡੇ ਪੋਲੀਟਿਕਸ ਸਾਰੇ ਡਿਸਕਸ ਕਰਦੇ ਹੁੰਦੇ, ਬਟ ਇਨਕਲਾਬੀ ਲੈਵਲ 'ਤੇ ਸਿਆਣੇ ਹੋਣਾ, ਚੇਂਜ ਲੈਵਲ 'ਤੇ ਇਹ ਪੁੱਛਣਾ ਕਿ ਐਜੂਕੇਸ਼ਨ 'ਚ, ਮੈਡੀਕਲ 'ਚ, ਕਰਜ਼ੇ 'ਚ ਜਾਂ ਹੋਰ ਕਿਸੇ ਵੀ ਜਿੰਨੇ ਸਾਡੇ ਮੁੱਦੇ ਨੇ, ਇਹਨਾਂ ਮਾਮਲਿਆਂ 'ਤੇ ਤੁਸੀਂ ਕੀ ਕੀਤਾ ਹੈ, ਇਹ ਸਾਡੇ ਲੋਕ ਜਾਣਨ ਲੱਗ ਗਏ ਨੇ। ਮੈਂ ਸਾਰੇ ਤਾਂ ਨਹੀਂ ਕਹੂੰਗਾ, ਪਰ ਜ਼ਿਆਦਾਤਰ ਉਹ ਪੁੱਛਣ ਵੀ ਲੱਗ ਗਏ ਨੇ। ਪਿਛਲੀ ਵਾਰੀ ਜਿਹੜੇ MLA ਘੇਰੇ ਗਏ, ਮਿਨਿਸਟਰ ਘੇਰੇ ਗਏ, ਇਨਕਲੂਡਿੰਗ ਮੁੱਖ ਮੰਤਰੀ ਘੇਰੇ ਗਏ ਪਿਛਲੇ, ਕਿਤੇ ਹੋਇਆ ਹੋਰ ਸਟੇਟ 'ਚ? ਸਾਡੇ ਹੋਇਆ। ਘੇਰ ਘੇਰ ਕੇ ਲੋਕਾਂ ਨੇ ਪੁੱਛਿਆ ਕਿ ਦੱਸੋ ਆਹ ਕਿਵੇਂ ਕੀਤਾ, ਆਹ ਕਿਉਂ ਨਹੀਂ ਕੀਤਾ। ਇਹ ਹੋ ਗਿਆ ਸੀ ਨਾ। ਔਰ ਪੁਰਾਣੇ ਥੰਮ ਪੱਟ ਕੇ ਵੀ ਸਿੱਟਤੇ, ਨਵੇਂ ਬਣਾਤੇ। ਤਾਂ ਨਵੇਂ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਜਿੱਥੇ ਪਹਿਲੇ ਗਏ ਫਿਰ ਤੁਸੀਂ ਵੀ ਜਾਓਗੇ, ਜੇ ਨਹੀਂ ਕਰੋਗੇ ਤਾਂ। ਰਹੀ ਗੱਲ 24 ਦੀ, 24 'ਚ ਵੇਖੋ ਪ੍ਰਾਈਮ ਮਿਨਿਸਟਰ ਲਈ ਇਲੈਕਸ਼ਨ ਹੋਣੇ ਹੈ, ਪਰ ਸਾਡੇ ਲੋਕਲ ਮੁੱਦੇ ਭਰਮਾਰ ਰਹੂਗੀ ਉਹਦੇ 'ਚ ਜੀ ਕਿ ਕਿਹੜੀ ਪਾਰਟੀ ਨੇ ਕੀ ਕੀਤਾ ਹੈ। ਔਰ ਤੁਸੀਂ ਬਿਲੀਵ ਕਰੋ, ਜੇ ਮੈਨੂੰ ਪਹਿਲਾਂ ਤਾਂ ਨਹੀਂ ਸੀ, ਪਰ ਪਿਛਲੇ ਇਲੈਕਸ਼ਨ ਜਾਂ ਕਿਸਾਨੀ ਅੰਦੋਲਨ ਤੋਂ ਬਾਅਦ ਮੈਨੂੰ ਮੇਰੀਆਂ ਅੱਖਾਂ 'ਚ ਚਮਕ ਆ ਗਈ ਹੈ ਕਿ ਲੋਕ ਸਿਆਣੇ ਹੋ ਗਏ ਨੇ। ਪੋਲੀਟੀਕਲੀ ਸਿਆਣੇ ਮਤਲਬ ਉਹਨਾਂ ਨੂੰ ਇਹ ਸਮਝ ਆ ਗਈ ਹੈ ਕਿ ਯਾਰ ਆਹ ਬੰਦਾ ਗੜਬੜ ਕਰ ਰਿਹਾ, ਇਹਨੂੰ ਬਦਲੋ, ਦੂਜੇ ਨੂੰ ਲੈ ਕੇ ਆਓ। ਜੇ ਦੂਜਾ ਵੀ ਨਹੀਂ ਸਹੀ ਤਾਂ ਮੈਂ ਹੁਣ ਇਹਨਾਂ ਨੂੰ ਕਹੂੰਗਾ ਅੱਗੇ ਇਹ ਚਾਲੂ ਰੱਖਿਓ, ਜੇ ਦੂਜਾ ਵੀ ਨਹੀਂ ਸਹੀ ਤਾਂ ਉਹਨੂੰ ਬਦਲ ਕੇ ਤੀਜਾ ਲਿਆਓ, ਤੀਜਾ ਵੀ ਨਹੀਂ ਸਹੀ ਤਾਂ ਉਹਨੂੰ ਬਦਲ ਕੇ ਚੌਥਾ ਲਿਆਓ। ਲੱਗੇ ਰਹੋ ਇਸ ਕੰਮ ਤੇ, ਕਿਉਂਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਇਹ ਜਿਹੜਾ ਇੱਕ ਸਿਸਟਮ ਬਣਾਇਆ ਹੋਇਆ ਦੁਨੀਆ 'ਚ, ਡੈਮੋਕ੍ਰੇਸੀ ਦੇ ਵਿੱਚ ਆਹੀ ਤਰੀਕਾ ਹੈ ਵਧੀਆ ਗਵਰਨਮੈਂਟ ਲਿਆਉਣ ਦਾ ਕਿ ਤੁਸੀਂ ਜਾਗਰਤ ਹੋ ਜਾਓ ਔਰ ਉਹਨਾਂ ਲੀਡਰਾਂ ਤੱਕ, ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾ ਦਿਓ ਕਿ ਜੇ ਚੰਗਾ ਨਹੀਂ ਕੀਤਾ ਤਾਂ ਤੁਸੀਂ ਬਦਲੇ ਜਾਓਗੇ। ਜੀ, ਆਪਾਂ ਗੱਲ ਕਰੀਏ, ਤੁਹਾਡੇ ਵੱਲੋਂ ਵੀ ਪੰਜਾਬੀ ਭਾਸ਼ਾ ਨੂੰ ਹੁੰਗਾਰਾ ਦਿੱਤਾ ਜਾਂਦਾ, ਪੰਜਾਬੀ ਭਾਸ਼ਾ ਦੀ ਗੱਲ ਕੀਤੀ ਜਾਂਦੀ ਹੈ, ਪਰ ਹੁਣ ਇੱਕ ਪ੍ਰੈਸ ਕਾਨਫਰੰਸ ਵੀ ਕਰ ਰਹੇ ਹੋ, ਸੁਣਨ ਦੇ ਵਿੱਚ ਆਇਆ ਸੀ। ਕੀ ਲੱਗਦਾ ਵੀ ਲੋਕਾਂ 'ਤੇ ਅਸਰ ਹੋਊ ਉਸ ਚੀਜ਼ ਦਾ? ਦੇਖੋ, ਇਹ ਅਸੀਂ ਸਿੱਖਿਆ ਨੀਤੀ ਤੇ ਕਰ ਰਹੇ ਹਾਂ ਇੱਕ ਸੈਮੀਨਾਰ 8 ਤਰੀਕ ਨੂੰ ਪੰਜਾਬੀ ਯੂਨੀਵਰਸਿਟੀ 'ਚ, ਜੋ ਨਵੀਂ ਸਿੱਖਿਆ ਨੀਤੀ ਕੇਂਦਰ ਨੇ ਲੈ ਕੇ ਆਇਆ। ਹੁਣ ਨਵੀਂ ਤਾਂ ਕਾਹਦੀ ਰਹਿ ਗਈ, ਸਾਲ ਡੇਢ ਸਾਲ ਹੋ ਗਿਆ, ਪੁਰਾਣੀ ਹੋ ਚੱਲੀ। ਉਹਦੇ 'ਚ
ਅਸੀਂ ਹਮੇਸ਼ਾ ਇੱਕ ਗੱਲ ਤੇ ਜ਼ੋਰ ਦਿੱਤਾ, ਅਸੀਂ ਜੂਝਦਾ ਪੰਜਾਬ ਵੇਲੇ ਵੀ ਜਦੋਂ ਲੈ ਕੇ ਆਏ ਸੀ ਮੁੱਦੇ, ਉਹਦੇ 'ਚ ਵੀ ਇਹ ਗੱਲ ਕਹੀ ਸੀ, ਬਾਅਦ 'ਚ ਲੱਖੇ ਹੋਰੀ ਵੀ ਕਹਿੰਦੇ ਰਹੇ, ਅਸੀਂ ਰਲ ਕੇ ਵੀ ਕਹਿੰਦੇ ਰਹੇ ਹਾਂ ਕਿ ਪੰਜਾਬੀ ਨੂੰ ਮੀਡੀਅਮ ਬਣਾਇਆ ਜਾਵੇ ਸਾਡੀ ਸਾਰੀ ਸਕੂਲਾਂ ਦੇ ਵਿੱਚ, ਕਿਉਂਕਿ ਇਹ ਅਤੀ ਜ਼ਰੂਰੀ ਹੈ ਜੇ ਅਸੀਂ ਤਰੱਕੀ ਕਰਾਉਣੀ ਹੈ ਨਾ। ਅਸਲ 'ਚ ਤਾਂ ਇਹ ਜਿਹੇ ਇਨਕਲਾਬੀ ਫੈਸਲਿਆਂ ਦੀ ਉਮੀਦ ਅਸੀਂ ਇਸ ਸਰਕਾਰ ਤੋਂ ਕਰ ਰਹੇ ਸੀ ਜੀ, ਇਹ ਤਾਂ ਉੱਧਰ ਨੂੰ ਜਾ ਨਹੀਂ ਰਹੇ। ਇਹ ਤਾਂ ਇੱਕ ਛੋਟੀ ਜੀ ਉੱਤੇ ਸੁਧਾਰ ਕਰ ਦਿਓ, ਮਾੜੀ ਜੀ ਕਰਪਸ਼ਨ ਘੱਟ ਕਰ ਦਿਓ ਤੇ ਬਾਕੀ ਚਲਾਈ ਚੱਲੋ। ਅਸੀਂ ਸੀਗੇ ਇਨਕਲਾਬੀ ਫੈਸਲਿਆਂ ਵੱਲ ਦੇਖ ਰਹੇ। ਪੰਜਾਬੀ ਮੀਡੀਅਮ ਕਰਨ ਨਾਲ ਕੀ ਹੋਊਗਾ ਨਾ, ਤੁਹਾਡੇ ਜਿਹੜੇ ਮੁੰਡੇ ਨੇ ਜਿਹੜੇ ਟੈਕਨੀਕਲੀ ਸਿਆਣੇ ਨੇ, ਕੋਈ ਇੰਜੀਨੀਅਰ ਬਣ ਸਕਦਾ ਹੈ, ਕੋਈ ਵੀ ਵਿਸ਼ਾ ਜਿਹੜਾ ਹੈਗਾ ਉਹਨੂੰ ਜਦੋਂ ਇੰਗਲਿਸ਼ 'ਚ ਪੜ੍ਹਾਇਆ ਜਾਂਦਾ ਉਹ ਦੋ ਥਾਂ ਹੀ ਫਸ ਜਾਂਦੇ ਹੈ। ਇੱਕ ਤਾਂ ਹੁੰਦੀ ਆ ਉਸ ਵਿਸ਼ੇ ਦਾ, ਹੁਣ ਟੈਕਨੀਕਲ ਐਕਸਪਰਟ ਹੋਣਾ ਤੇ ਲੈਂਗੁਏਜ ਐਕਸਪਰਟ ਹੋਣਾ ਦੋ ਅੱਡ-ਅੱਡ ਗੱਲਾਂ ਨੇ। ਆਪਣੇ ਮੁੰਡੇ ਟਰੈਕਟਰ, ਟੈਲੀਵਿਜ਼ਨ ਐ ਸਹੀ ਕਰ ਦਿੰਦੇ ਆ। ਜੇ ਉਹਨਾਂ ਨੂੰ ਆਪਾਂ ਇੰਜੀਨੀਅਰਿੰਗ ਕਰਾਈਏ, ਉਹ ਇੰਜੀਨੀਅਰਿੰਗ ਪਤਾ ਕਿਉਂ ਨਹੀਂ ਕਰ ਪਾਉਂਦੇ, ਨਾਨ ਮੈਡੀਕਲ ਕਿਉਂ ਨੌਕਰੀ ਕਰਨਾ ਚਾਹੁੰਦੇ, ਉਹ ਨਾਲ ਇੰਗਲਿਸ਼ ਵੀ ਪੜ੍ਹ ਲੈਣ ਜੀ। ਤਾਂ ਇਹ ਸਾਡੀ ਇੱਕ ਬਹੁਤ ਵੱਡੀ ਮੰਗ ਹੈ ਔਰ ਇਹਦੇ 'ਚ ਜਿਹੜੀ ਨਵੀਂ ਸਿੱਖਿਆ ਨੀਤੀ ਉਹ ਵੀ ਵਾਧਾ ਬਣਦੀ ਹੈ। ਬਿਲਕੁਲ, ਉਹਦੇ ਹੋਰ ਵੀ ਮਾਈਨਸ ਪੁਆਇੰਟ ਬਹੁਤ ਨੇ ਜਿਨ੍ਹਾਂ ਦੀ ਚਰਚਾ ਉਦੋਂ ਸੈਮੀਨਾਰ ਤੇ ਕਰਾਂਗੇ ਅਸੀਂ 8 ਤਰੀਕ ਨੂੰ। ਆਖਰ ਦੇ ਵਿੱਚ ਇਹੀ ਪੁੱਛਾਂਗੇ ਕਿ ਅਮਤੋਜ ਮਾਨ ਦਾ ਹੈ ਕੋਈ ਮਨ ਵੋਟਾਂ ਵੱਲ ਜਾਣ ਨੂੰ ਜਾਂ ਇਲੈਕਸ਼ਨਾਂ ਦੇ ਵਿੱਚ ਖੜੇ ਹੋਣ? ਉਹ ਗੱਲ ਛੋਟੀ ਹੈ ਸ਼ੇਰਾ, ਮੈਂ ਵੋਟਾਂ 'ਚ ਜਾਣਾ ਹੈ ਜਾਂ ਨਹੀਂ ਜਾਂਦਾ ਉਹਦੀ ਕੋਈ ਅਹਿਮੀਅਤ ਨਹੀਂ। ਉਸ ਤੋਂ ਜ਼ਿਆਦਾ ਅਹਿਮੀਅਤ ਇਹ ਹੈ ਕਿ ਅਸੀਂ ਉਹਨਾਂ ਮੁੱਦਿਆਂ ਨੂੰ ਸਾਹਮਣੇ ਲੈ ਕੇ ਆਉਂਦੇ ਰਹੀਏ, ਚਾਹੇ ਉਹ ਵੋਟਾਂ 'ਚ ਖੜ ਕੇ ਲਿਆਈਏ, ਚਾਹੇ ਵੋਟਾਂ ਤੋਂ ਬਿਨਾਂ ਲਿਆਈਏ। ਅੱਜ ਅਸੀਂ ਵੋਟਾਂ ਤੋਂ ਬਿਨਾਂ ਉਹਨਾਂ ਮੁੱਦਿਆਂ ਨੂੰ ਸਾਹਮਣੇ ਲੈ ਕੇ ਆ ਰਹੇ ਹਾਂ। ਇਹ ਅਤੀ ਜ਼ਰੂਰੀ ਹੈ ਜੀ ਕਿ ਅਸੀਂ ਐਜੂਕੇਸ਼ਨ ਬੈਟਰ ਕਿਵੇਂ ਹੋ ਸਕਦੀ ਹੈ, ਮੈਡੀਕਲ ਬੈਟਰ ਕਿਵੇਂ ਹੋ ਸਕਦਾ ਹੈ, ਸਾਡਾ ਕਰਜ਼ਾ ਕਿਵੇਂ ਉਤਰ ਸਕਦਾ ਹੈ, ਸਾਡੀ ਜਿਹੜੀ ਬਹੁ ਫਸਲੀ ਚੱਕਰ ਨਾਲ ਅਸੀਂ ਕਿਵੇਂ ਜ਼ਿਆਦਾ ਇਨਕਮ ਵਧਾ ਸਕਦੇ ਹਾਂ, ਇੱਕ ਕਿਸਾਨ ਦੀ, ਮਜ਼ਦੂਰਾਂ ਦੀ ਦਿਹਾੜੀ ਕਿਵੇਂ ਵੱਧ ਸਕਦੀ ਹੈ। ਇਹਨਾਂ ਗੱਲਾਂ ਤੇ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਉਹਦੇ ਨਾਲ ਸਰਕਾਰ ਨੂੰ ਜਾਂ ਸਮਾਜ ਨੂੰ ਕੋਈ ਬੈਨੀਫਿਟ ਹੋ ਰਿਹਾ, ਦੈਟਸ ਦੀ ਮੇਨ ਥਿੰਗ, ਉਹ ਆਪਾਂ ਕਰ ਰਹੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਅਮਤੋਜ ਸਿੰਘ ਮਾਨ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰ ਰਹੇ ਸੀ। ਇਸ ਚਰਚਾ ਦੇ ਵਿੱਚ ਕੀ ਕੁਝ ਨਿਕਲਿਆ ਉਹ ਤਾਂ ਲੋਕ ਦੱਸਣਗੇ ਕਮੈਂਟਾਂ ਦੇ ਰਾਹੀਂ, ਪਰ ਸਾਡੇ ਵੱਲੋਂ ਜਿਹੜਾ ਕਿ ਉਸ ਚਰਚਾ ਨੂੰ ਸਿਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਕੋਸ਼ਿਸ਼ ਇਹ ਵੀ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੈਮੀਨਾਰ ਆ ਉਹ ਵੀ ਤੁਹਾਡੇ ਰੂਬਰੂ ਕੀਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਕਿਵੇਂ ਦਾ ਮਾਹੌਲ ਲੱਗ ਰਿਹਾ ਪੰਜਾਬ ਦਾ ਉਹ ਦੌਰ ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰਤਾ ਕਿ ਤੁਹਾਡੀਆਂ ਮੂਵੀਆਂ ਬਣੀਆਂ ਉਸ ਦੌਰ ਦੇ ਵਿੱਚੋਂ ਜਦੋਂ ਕੋਈ ਸਰਕਾਰ ਦੇ ਜਾਂ ਸਿਸਟਮ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ। ਇਹ ਕਹਿ ਸਕਦੇ ਹਾਂ ਕਿ ਸਾਡੇ ਲੋਕ ਹੈ ਜਿਹੜੇ ਉਹ ਸੰਘਰਸ਼ਮਈ ਨੇ, ਹਰ ਪਾਸਿਓਂ ਜਾਨਾਂ ਵੀ ਤਲੀ ਤੇ ਰੱਖਣੀਆਂ ਜਾਣਦੇ ਨੇ ਤੇ ਜੋ ਅਸੀਂ ਚਾਹੁੰਦੇ ਆ, ਜੋ ਸਾਨੂੰ ਚਾਹੀਦਾ ਜਿਹਦੇ ਨਾਲ ਅਸੀਂ ਪੰਜਾਬ ਨੂੰ ਬਿਹਤਰ ਕਰ ਸਕੀਏ, ਉਹ ਹਾਸਲ ਕਰਾਂਗੇ ਔਰ ਬਿਹਤਰ ਵੀ ਕਰਾਂਗੇ। ਇੱਕ ਵੱਡਾ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਸੀ, ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨ, ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਉਸ ਅੰਦੋਲਨ ਨੂੰ ਜਾਂ ਉਸ 3 ਦਿਨਾਂ ਦੇ ਜਿਹੜਾ ਕਿ ਸਮਾਗਮ ਸੀ ਉਸ ਨੂੰ ਕਿਵੇਂ ਦੇਖਦੇ? ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਜਿੰਦਰ ਇੱਕ ਗੱਲ ਕਲੀਅਰ ਹੋ ਗਈ ਹੈ। ਇੱਕ ਦੌਰ ਚੱਲਿਆ ਪੰਜਾਬ ਦੇ ਵਿੱਚ, ਪੰਜਾਬ ਦੇ ਪੁੱਤ ਫੁੱਲਾਂ ਜਿਹੇ ਖਪਰਿਆਂ ਦੇ ਨਾਲ ਖੈਣ ਨੂੰ ਤਿਆਰ ਹੋ ਗਏ, ਪਰ ਉਸ ਦੌਰ ਦੀ ਇੱਕ ਮੂਵੀ ਆਈ ਹਵਾਈ ਮੂਵੀ ਦੇ ਇੱਕ ਕਰੈਕਟਰ ਰਹੇ ਅਮਤੋਜ ਮਾਨ ਜੀ। ਤਾਂ ਅਸੀਂ ਅੱਜ ਸਵਾਗਤ ਕਰਾਂਗੇ, ਇਹਨਾਂ ਕਾਫੀ ਵੱਡੀ ਜਿਹੜੀ ਕਿ ਚਰਚਾ ਕਰਨੀ ਆ ਅਮਤੋਜ ਮਾਨ ਜੀ ਹੋਰਾਂ ਦੇ ਨਾਲ, ਪਰ ਉਸ ਦੇ ਨਾਲ ਹੀ ਪੰਜਾਬ ਉਸ ਦੌਰ ਦੇ ਵਿੱਚੋਂ ਅਜਿਹਾ ਗੁਜ਼ਰਿਆ ਕਿ ਪੰਜਾਬ ਦੇ ਪੁੱਤ ਸੀ ਜਿਹੜੇ ਉਹ ਸੰਘਰਸ਼ਾਂ ਅੰਦੋਲਨਾਂ ਦਾ ਜਿਹੜਾ ਕਿ ਇੱਕ ਰੁਤਬਾ ਪੈਦਾ ਕਰਨ ਦੇ ਲਈ ਮੋਹਰੀ ਬਣ ਗਏ ਜੀ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਵੇਂ ਦਾ ਮਾਹੌਲ ਲੱਗ ਰਿਹਾ ਪੰਜਾਬ ਦਾ ਉਹ ਦੌਰ ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰਤਾ ਕਿ ਤੁਹਾਡੀਆਂ ਮੂਵੀਆਂ ਬਣੀਆਂ ਉਸ ਦੌਰ ਦੇ ਵਿੱਚੋਂ ਜਦੋਂ ਕੋਈ ਸਰਕਾਰ ਦੇ ਜਾਂ ਸਿਸਟਮ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ? ਸਹੀ ਹੈ। ਤੁਸੀਂ ਕਹੋ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਸੀ ਉਹ ਤਾਂ ਨਹੀਂ ਮਿਲਿਆ ਜੀ, ਉਹ ਹਜੇ ਵੀ ਦੂਰ ਹੈ, ਪਰ ਇਹ ਕਹਿ ਸਕਦੇ ਕਿ ਸਾਡੇ ਲੋਕ ਹੈ ਜਿਹੜੇ ਉਹ ਸੰਘਰਸ਼ਮਈ ਨੇ, ਹਰ ਪਾਸਿਓਂ ਜਾਨਾਂ ਵੀ ਤਲੀ ਤੇ ਰੱਖਣੀਆਂ ਜਾਣਦੇ ਨੇ, ਤਾਂ ਹਾਸਲ ਕਰਕੇ ਛੱਡਾਂਗੇ।
ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ ਤੇ ਜੋ ਅਸੀਂ ਚਾਹੁੰਦੇ ਹਾਂ, ਜੋ ਸਾਨੂੰ ਚਾਹੀਦਾ, ਜਿਹਦੇ ਨਾਲ ਅਸੀਂ ਪੰਜਾਬ ਨੂੰ ਬਿਹਤਰ ਕਰ ਸਕੀਏ ਜੀ, ਉਹ ਹਾਸਲ ਕਰਾਂਗੇ ਔਰ ਬਿਹਤਰ ਵੀ ਕਰਾਂਗੇ। ਪੰਜਾਬ ਦੇ ਪੁੱਤਾਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਅਜਿਹੀਆਂ ਕਹਾਵਤਾਂ ਜਿਹੜੀਆਂ ਕਿ ਸਿਆਣੇ ਵੀ ਗਾਉਂਦੇ ਨੇ ਤੇ ਉਸ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ, ਉਹ ਸਾਡੇ ਤੱਕ ਪਹੁੰਚ ਗਈਆਂ। ਪਰ ਅੱਜ ਇੱਕ ਵੱਡਾ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਸੀ, ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨ, ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਉਸ ਅੰਦੋਲਨ ਨੂੰ ਜਾਂ ਉਸ 3 ਦਿਨਾਂ ਦੇ ਜਿਹੜਾ ਕਿ ਸਮਾਗਮ ਸੀ, ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਕਿਸੇ ਵੀ ਸੰਘਰਸ਼ ਦਾ ਐਂਡ ਰਿਜ਼ਲਟ ਕੀ ਹੈ, ਅਸੀਂ ਹਾਸਲ ਕੀ ਕਰਨਾ ਚਾਹੁੰਦੇ ਹਾਂ, ਉਸ ਤੇ ਡਿਪੈਂਡ ਕਰਦਾ ਹੈ ਕਿ ਉਹ ਸੰਘਰਸ਼ ਲੌਜੀਕਲ ਸੀ ਜਾਂ ਨਹੀਂ ਸੀ। ਹੁਣ ਇਹਨਾਂ ਨੇ ਮੀਟਿੰਗਸ ਦੇ ਟਾਈਮ ਲੈ ਲਏ ਨੇ ਅੱਗੇ, ਮੀਟਿੰਗਸ ਦੇ ਵਿੱਚੋਂ ਕੀ ਕੱਢਣਗੇ ਫਿਰ ਉਹਦੇ ਤੇ ਆਪਾਂ ਰਿਐਕਟ ਕਰਾਂਗੇ ਉਦੋਂ। ਪਰ ਜੇ ਮੀਟਿੰਗ ਦਾ ਟਾਈਮ ਹੀ ਲੈਣਾ ਸੀ ਤਾਂ ਫਿਰ ਮਤਲਬ ਸਿੱਧਾ ਹੀ ਆ ਕੇ ਟਾਈਮ ਲੈ ਲੈਂਦੇ ਤੁਸੀਂ, ਜਾਂ ਫਿਰ ਇਹ ਪ੍ਰਸ਼ਾਸਨ ਟਾਈਮ ਨਹੀਂ ਦਿੰਦਾ ਸੀ। ਇਹ ਵੀ ਜ਼ਰੂਰ ਦੱਸਣਾ ਚਾਹੀਦੀਆਂ ਇਹ ਗੱਲਾਂ। ਉਹਦੇ ਨਾਲ ਕੀ ਹੁੰਦਾ, ਬੈਟਰ ਹੋ ਜਾਂਦਾ, ਲੋਕਾਂ ਦੇ ਮਾਈਂਡ ਕਲੀਅਰ ਹੋ ਜਾਂਦੇ ਨੇ ਕਿ ਇਹ 3 ਦਿਨ ਕਿਉਂ ਸੱਦਿਆ ਗਿਆ, ਮੀਟਿੰਗ ਜਿਹੜੀ ਮਿਲੀ ਹੈ ਉਹਦੇ 'ਚ ਅਸੀਂ ਕੀ ਮੰਗਣ ਜਾ ਰਹੇ ਹਾਂ, ਕੀ ਹਾਸਲ ਕਰਨ ਜਾ ਰਹੇ ਹਾਂ, ਉਹ ਵੀ ਦੱਸੋ। ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਜਿੰਦਰ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਜਿੰਨਾ ਤੁਸੀਂ ਖੋਲ ਕੇ ਚੱਲੋਗੇ, ਜਿੰਨਾ ਤੁਸੀਂ ਦੱਸ ਕੇ ਚੱਲੋਗੇ ਲੋਕਾਂ ਨੂੰ, ਉਨਾ ਜ਼ਿਆਦਾ ਅੱਛਾ ਹੈ। ਗੁਪਤ ਗੱਲ ਨਾ ਰੱਖੀ ਜਾਵੇ, ਖੋਲ ਕੇ ਕਿਹਾ ਜਾਵੇ ਕਿ ਆ ਅਸੀਂ ਲੈਣਾ, ਇਹਦੇ ਲਈ ਅਸੀਂ ਆ ਕਰ ਰਹੇ ਹਾਂ, 3 ਦਿਨ ਦਾ ਇੱਥੇ ਅੰਦੋਲਨ ਕਰ ਰਹੇ ਹਾਂ ਤੇ ਫਿਰ ਅਸੀਂ ਮੀਟਿੰਗਸ ਦੇ ਵਿੱਚ ਆ ਮੰਗਣ ਜਾ ਰਹੇ ਹਾਂ, ਤਾਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿੰਦਾ, ਕਿਸੇ ਨੂੰ ਕੋਈ ਸ਼ੰਕਾ ਨਹੀਂ ਰਹਿੰਦੀ ਗੀ। ਇਹ ਗੱਲਾਂ ਖੋਲ ਕੇ ਹੋਣ ਤਾਂ ਬਾਲੀਆਂ ਚੰਗੀਆਂ। ਬਈ ਤੁਸੀਂ ਖੋਲ ਕੇ ਗੱਲ ਕਰਨ ਦੀ ਗੱਲ ਕਰ ਰਹੇ ਹੋ, ਪਰ ਕਿਸਾਨ ਤਾਂ ਕਹਿੰਦੇ ਅਸੀਂ ਕੋਰੇ ਵਰਕੇ ਹਾਂ, ਅਸੀਂ ਕੋਰੇ ਵਰਕਿਆਂ ਦੀ ਤਰ੍ਹਾਂ ਅਸੀਂ ਖੁੱਲੀ ਕਿਤਾਬ ਹਾਂ। ਇਹ ਤਾਂ ਲੋਕ ਦੱਸ ਸਕਦੇ ਨੇ, ਅੱਛੀ ਗੱਲ ਹੈ ਜੀ ਉਹ ਹੈਗੇ ਨੇ ਤਾਂ, ਪਰ ਉਹ ਹਨ ਜਾਂ ਨਹੀਂ ਹਨ, ਜਾਂ ਕੋਈ ਇਹਦੇ ਵਿੱਚ ਕੋਈ ਸ਼ੰਕਾ ਹੈ, ਸ਼ੁਭਾ ਹੈ, ਇਹ ਲੋਕ ਦੱਸ ਸਕਦੇ ਨੇ, ਬਿਹਤਰ ਨੇ, ਉਹ ਜਾਣਦੇ ਨੇ, ਫਿਰ ਉਹ ਜਾਣ ਨੇ। ਆਫ ਕੈਮਰਾ ਆਪਾਂ ਕਾਫੀ ਗੱਲਾਂ ਕਰੀਆਂ, ਕਿਸਾਨ ਅੰਦੋਲਨ ਦੀਆਂ ਗੱਲਾਂ ਕਰੀਆਂ, ਦਿੱਲੀ ਅੰਦੋਲਨ ਦੀਆਂ। ਉਸ ਦੇ ਵਿੱਚੋਂ ਇਹ ਵੀ ਚਰਚਾ ਚੱਲ ਰਹੀ ਸੀ ਕਿ ਇਹਨਾਂ ਨੇ ਖੱਟਿਆ ਕੀ ਆ। ਤੁਹਾਨੂੰ ਲੱਗਦਾ ਕੁਛ ਵੀ ਖੱਟਿਆ? ਦੇਖੋ, ਇੱਕ ਗੱਲ ਤਾਂ ਮੈਂ ਉਦੋਂ ਵੀ ਅਸੀਂ ਜਾ ਕੇ ਜਿਸ ਦਿਨ ਪ੍ਰਾਈਮ ਮਿਨਿਸਟਰ ਨੇ ਅਨਾਉਂਸ ਕੀਤਾ ਔਰ ਫਿਰ ਆਪਾਂ ਇੱਕ ਦਿਨ ਉੱਥੇ ਫਿਕਸ ਕੀਤਾ ਸੀਗਾ, ਮਤਲਬ ਦਾ 26 ਆਹੀ ਤਰੀਕ ਸੀਗੀ ਜੀ, 26 ਦੀ ਸਾਲ ਹੋ ਗਿਆ ਸੀਗਾ ਉੱਥੇ ਗਿਆ ਨੂੰ। ਤਾਂ ਸਾਲ ਬਾਅਦ ਜਦੋਂ ਸਾਰੇ ਇਕੱਠੇ ਹੋਏ ਸੀ ਤਾਂ ਅਸੀਂ ਸਟੇਜ ਤੇ ਚੜ੍ਹ ਕੇ ਕਿਹਾ ਸੀ, ਉਦੋਂ ਮੈਂ ਹੀ ਬੋਲਿਆ ਸੀਗਾ ਕਿ MSP ਲੈ ਕੇ ਮੁੜਿਓ ਜੇ, ਕਿਉਂਕਿ ਆਪਾਂ ਨਾਰਾ ਲਾਉਂਦੇ ਹੁੰਦੇ ਸੀ ਉਦੋਂ ਕਿ ਕਾਲੇ ਕਾਨੂੰਨ ਰੱਦ ਹੋਣ, MSP ਦਿੱਤੀ ਜਾਵੇ, ਫਿਰ ਮੁੜਾਂਗੇ। MSP ਦੇ ਨਾਂ ਤੇ ਅਸੀਂ ਕਮੇਟੀ 'ਚ ਵੀ ਕਿਹੜੇ ਨਾਂ ਦੇਣੇ ਆ ਤੇ ਕਮੇਟੀ ਕਿਹੋ ਜਿਹੀ ਬਣੂਗੀ, ਉਹਦੇ ਲਈ ਵੀ ਇੰਤਜ਼ਾਰ ਨਹੀਂ ਕੀਤਾ, ਜਦ ਕਿ ਅਸੀਂ ਉੱਥੇ ਕਹਿੰਦੇ ਰਹੇ ਹਾਂ ਕਿ ਇਹਦੇ ਲਏ ਬਗੈਰ ਨਾ ਮੁੜਿਓ ਜੀ। ਉਸ ਦਿਨ ਵੀ ਮੈਂ ਸਟੇਜ ਤੇ ਜਾ ਕੇ 26 ਨਵੰਬਰ ਨੂੰ, 26 ਨਵੰਬਰ ਦੀ ਗੱਲ ਹੈ ਨਾ, ਜਦੋਂ ਦੁਬਾਰਾ ਆਉਣ ਤੋਂ ਪਹਿਲਾਂ ਇਕੱਠੇ ਹੋਏ ਸੀ, ਜਦੋਂ ਉੱਥੇ ਹੀ ਸਿੰਘੂ ਦੇ ਬਾਰਡਰ ਤੇ ਬੋਲਿਆ ਸੀ ਤੇ ਆਪਦੇ ਵੱਲੋਂ ਕੋਸ਼ਿਸ਼ ਵੀ ਕੀਤੀ। ਡੱਲੇਵਾਲ ਹੋਰੀ ਬੈਠੇ ਵੀ ਰਹੇ ਉੱਥੇ ਕਿ ਇਹ ਮੰਗ ਆਪਾਂ ਮਨਵਾ ਕੇ ਜਾਵਾਂਗੇ, ਫਿਰ ਆਪਾਂ ਵਾਪਸ ਜਾਈਏ, ਹੁਣ ਜਾਣ ਦੀ ਕਾਹਲੀ ਨਾ ਕਰੀਏ। ਪਰ ਮੈਨੂੰ ਲੱਗਦਾ ਉਦੋਂ ਪੰਜਾਬ 'ਚ ਇਲੈਕਸ਼ਨ ਸੀਗੇ ਤੇ ਕੁਝ ਲੋਕਾਂ ਨੂੰ ਆਉਣ ਦੀ ਕਾਹਲੀ ਸੀ। ਉਸ ਕਾਹਲੀ ਦੇ ਵਿੱਚ ਆਪਾਂ ਜੋ ਹਾਸਲ ਕਰਨਾ ਸੀ ਉਹਨੂੰ ਥੋੜਾ ਜਿਹਾ ਅਧੂਰਾ ਛੱਡ ਆਏ। ਤੁਸੀਂ ਉਸ ਇਲੈਕਸ਼ਨਾਂ ਦੀ ਗੱਲ ਕੀਤੀ ਆ, ਪਰ ਜਿਹੜੀ MSP ਦੀ ਗੱਲ ਸੀਗੀ ਉਸ ਨੂੰ ਲੈ ਕੇ ਇਹ ਵੀ ਸੁਣਨ ਦੇ ਵਿੱਚ ਆਇਆ, ਸੂਤਰ ਜਿਹੜੇ ਕਿ ਦੱਸਦੇ ਨੇ ਕਿ ਸਿੱਧੀ ਮੀਟਿੰਗ ਵੀ ਹੋ ਰਹੀ ਸੀ PM ਦੇ ਨਾਲ। ਇਹ ਜਿਵੇਂ ਅੱਜ ਆਪਾਂ ਨੂੰ ਮਿਲੇ ਹੀ ਹੈ, ਹੰਸਰਾਜ ਹੋਰਾਂ ਨੇ ਦੱਸਿਆ, ਹੰਸਰਾਜ ਹੰਸੂਰੀ ਇਹ ਮੀਟਿੰਗ ਕਰਵਾ ਰਹੀ ਸੀ, ਪਰ ਉਹ 26 ਜਨਵਰੀ ਤੋਂ ਪਹਿਲਾਂ ਦੀ ਗੱਲ ਹੈ ਜੀ, ਕਿ ਇਹਨਾਂ ਨੇ ਕਿਹਾ ਲੈ ਵੀ ਜਦੋਂ ਪਹਿਲੀ ਮੀਟਿੰਗ ਇਹਨਾਂ ਦੀ ਹੋਈ, ਓਫੀਸ਼ੀਅਲ ਮੀਟਿੰਗ ਕਿਸਾਨਾਂ ਦੀ, ਤੇ ਇਹਨਾਂ ਨੇ ਕਿਹਾ ਸਾਨੂੰ ਆਫੀਸਰ ਹੀ ਮਿਲੇ ਨੇ ਸਿਰਫ। ਤਾਂ ਉਹ ਆਂਦੇ ਭਾਈ ਮੈਂ ਵਿੱਚ ਇਨੀਸ਼ੀਏਟਿਵ ਲਿਆ ਤੇ ਮੈਂ ਕਿਹਾ ਆਫੀਸਰ ਹੀ ਕਿਉਂ, ਤੁਹਾਨੂੰ ਪ੍ਰਾਈਮ ਮਿਨਿਸਟਰ ਤੱਕ ਮਨਾ ਦਿੰਦੇ ਆ, ਸਿੱਧੀ ਗੱਲ ਕਰਾ ਦਿੰਦੇ ਆ। ਇੱਧਰੋਂ ਕਿਸਾਨ ਲੀਡਰ ਸੀਗੇ ਕੁਛ ਜਿਨ੍ਹਾਂ ਨੇ ਇਹ ਕਿਹਾ ਕਿ ਠੀਕ ਹੈ ਜੀ ਮਿਲਾ ਦਿਓ ਜੀ। ਉਹਨਾਂ ਦੇ ਜਿਸ ਦਿਨ ਮੈਂ ਮੀਟਿੰਗ ਅਰੇਂਜ ਕੀਤੀ ਪ੍ਰਾਈਮ ਮਿਨਿਸਟਰ ਨਾਲ, ਮਾਰਨਿੰਗ ਅਸੀਂ ਕੁਛ 5 ਵਜੇ ਨਿਕਲਣਾ ਸੀ ਸਿੰਘੂ ਦੇ ਨੇੜਿਓਂ ਹੀ, ਤਾਂ 3 ਵਜੇ ਜਿਹੜਾ ਸੋਰਸ ਕਿਸਾਨਾਂ ਦੇ ਲੀਡਰ ਸੀ ਗੱਲ ਕਰ ਰਹੇ ਸੀ, ਉਹ ਆਪਦਾ ਫੋਨ ਆਫ ਕਰ ਗਏ। ਕਹਿੰਦੇ ਮੈਂ ਉੱਥੇ ਖੜਾ ਲਿਜਾਣ ਲਈ ਕਿ ਭਾਈ
ਮੈਂ ਭਲਾ ਉਧਰਲੇ ਖੀਮੇ 'ਚ ਬੈਠਾ, ਪਰ ਮੈਂ ਤੁਹਾਡੇ ਹੱਕ ਦੀ, ਜੇ ਪੰਜਾਬ ਦੇ ਹੱਕ ਦੀ ਕੋਈ ਗੱਲ ਕਰ ਸਕਾਂ ਤਾਂ ਵਾਈ ਨਾਟ। ਆਂਦੇ ਬਟ ਉੱਥੇ ਕਿਸਾਨ, ਉਹ ਜਿਹੜੇ ਲੀਡਰ ਸੀਗੇ ਉਹ ਆਏ ਨਹੀਂ, ਤੇ ਪ੍ਰਾਈਮ ਮਿਨਿਸਟਰ ਵਾਲੇ ਮੈਨੂੰ ਮਜ਼ਾਕ ਕਰਦੇ ਰਹੇ ਕਿ ਤੁਸੀਂ ਤਾਂ ਆਂਦੇ ਸੀ ਲੈ ਕੇ ਆਉਂਗੇ, ਗੱਲ ਕਰਾਵਾਂਗੇ। ਤੇ ਮੈਂ ਕਿਹਾ ਡਰ ਕਿਹੜੀ ਗੱਲ ਦਾ ਸੀ? ਮੈਂ ਜਿਹੜੀ ਗੱਲ ਖੋਲ ਕੇ ਕਹਿ ਰਿਹਾ ਨਾ ਹਰਜਿੰਦਰ, ਆਹੀ ਕਹਿ ਰਿਹਾ ਕਿ ਜੇ ਤੁਸੀਂ ਤੁਹਾਨੂੰ ਪਤਾ ਹੈ ਅਸੀਂ ਹਾਸਲ ਕੀ ਕਰਨਾ, ਲੋਕਾਂ ਨੂੰ ਦੱਸਿਆ ਹੋਇਆ, ਤਾਂ ਫਿਰ ਡਰਨਾ ਕਿਹੜੀ ਗੱਲੋਂ ਯਾਰ? ਜੇ ਤੁਸੀਂ 5 ਜਣੇ ਵੀ ਜਾ ਰਹੇ ਹੋ, ਤੁਸੀਂ ਜਾ ਕੇ ਆਉਂਦੇ ਆ ਕੇ ਦੱਸ ਦਿੰਦੇ ਕਿ ਅਸੀਂ ਮਿਲ ਕੇ ਆਏ ਆ, ਆਹ ਗੱਲਾਂ ਹੋਈਆਂ, ਆਹ ਗੱਲਾਂ ਹੋਣੀਆਂ, ਬਾਕੀ ਇਸ ਤੇ ਕੋਈ ਵੀ ਇਤਰਾਜ਼ ਨਹੀਂ ਕਰੂਗਾ। ਜਦੋਂ ਅਸੀਂ ਗੁਪਤ ਰੱਖਦੇ ਆ ਨਾ ਗੱਲਾਂ, ਉਦੋਂ ਗੱਲ ਗੜਬੜ ਹੋ ਜਾਂਦੀ ਹੈ, ਉਦੋਂ ਉਹਦੇ ਚ ਬੜਾ ਕੁਝ ਘੁੰਮਣ ਘੇਰੀਆਂ ਪੈਦਾ ਹੋ ਜਾਂਦੀਆਂ ਨੇ। ਬਿਹਤਰ ਇਹ ਹੈ ਕਿ ਜੋ ਹਾਸਲ ਕਰਨਾ ਚਾਹੁੰਦੇ ਹੋ ਉਹ ਦੱਸੋ, ਔਰ ਕਿਵੇਂ ਹਾਸਲ ਕਰਨਾ ਚਾਹੁੰਦੇ ਹੋ ਉਹ ਵੀ ਦੱਸੋ। ਕੀ ਹਰਜ ਸੀ ਜੇ ਤੁਸੀਂ ਉਦੋਂ ਪ੍ਰਾਈਮ ਮਿਨਿਸਟਰ ਨੂੰ ਮਿਲ ਲੈਂਦੇ ਔਰ ਦੱਸਦੇ ਆ ਕੇ? ਮਾਨ ਸਾਹਿਬ ਜਿਹੜੀ ਗੱਲ ਇਹ ਹੈ ਕਿ ਤੁਸੀਂ ਦੱਸਣਾ ਨਹੀਂ ਸੀ ਆ ਕੇ, ਤੁਸੀਂ ਦੱਸਣਾ ਨਹੀਂ ਸੀ, ਇਸ ਲਈ ਡਰ ਗਏ। ਤੇ ਜੇ ਡਰ ਹੀ ਗਏ ਸੀ ਤਾਂ ਫਿਰ ਯਾਰ ਕਮ ਸੇ ਕਮ ਬਾਅਦ ਚ ਹੀ ਜ਼ਿਕਰ ਕਰ ਦਿਓ ਕਿ ਫਲਾਨਾ ਬੰਦਾ ਸਾਡੀ ਅਰੇਂਜ ਕਰਾ ਰਿਹਾ ਸੀ ਤੇ ਆਹ ਸਾਡੀ ਇੱਕ ਗੱਲ ਹੋਣ ਜਾ ਰਹੀ ਸੀ। ਕਿਉਂਕਿ ਜੋ ਵੀ ਤੁਹਾਡੇ ਕੋਈ ਵੈਲਵਿਸ਼ਰ ਨੇ, ਜੋ ਵੀ ਪੰਜਾਬ ਲਈ ਜਾਂ ਕਿਸਾਨੀ ਲਈ ਕੁਝ ਕਰਨਾ ਚਾਹੁੰਦੇ ਨੇ, ਤਾਂ ਖੁੱਲ ਕੇ ਦੱਸੋ ਯਾਰ। ਬਿਲਕੁਲ, ਕਿਹੜੇ ਬੰਦੇ ਨੇ ਐਫਰਟ ਕੀਤਾ, ਕਿਉਂ ਕੀਤਾ, ਅਸੀਂ ਕੀ ਮੰਗਣ ਜਾ ਰਹੇ ਸੀ? ਜਾਂ ਤਾਂ ਫਿਰ ਇਹਦੇ ਚ ਕੁਝ ਉਹ ਕਹਿੰਦੇ ਹੁੰਦੇ ਜਦੋਂ ਕੋਈ ਦਾਲ ਚ ਕਾਲਾ ਹੋਵੇ, ਜਦੋਂ ਕੋਈ ਝਿਜਕ ਹੋਵੇ ਅੰਦਰ, ਔਰ ਡਰ ਕਿਹੜੀ ਗੱਲ ਦਾ ਸੀ? ਤੁਹਾਨੂੰ ਲੋਕ ਇਹ ਕਹਿੰਦੇ ਲਈ ਤੁਸੀਂ ਕਿਉਂ ਮਿਲਨੇ ਹੋ ਇਕੱਲੇ, ਤਾਂ ਫਿਰ ਤੁਸੀਂ ਪਹਿਲਾਂ ਹੀ ਕਹਿ ਦਿੰਦੇ ਕਿ ਭਾਈ ਅਸੀਂ ਤਾਂ 32 ਦੇ 32 ਆਵਾਂਗੇ, ਜਾਂ ਸਾਡੀ ਇੱਕ ਕਮੇਟੀ ਫੈਸਲਾ ਕਰੂਗੀ ਫਿਰ ਆਊਗੀ। ਜੇ ਤੁਸੀਂ ਐਗਰੀਕਲਚਰ ਮਿਨਿਸਟਰ ਨੂੰ, ਐਗਰੀਕਲਚਰ ਸੈਕਟਰੀ ਨੂੰ ਮਿਲਣ ਚ ਤਾਂ ਚਾਹਵਾਨ ਨੂੰ, ਪ੍ਰਾਈਮ ਮਿਨਿਸਟਰ ਨੂੰ ਮਿਲਣ ਚ ਕੀ ਪ੍ਰੋਬਲਮ ਸੀ? ਮਿਲ ਲੈਂਦੇ। ਇਹ ਨਹੀਂ ਲੱਗਿਆ ਕਿਤੇ ਬਈ ਜਦੋਂ ਆਪਾਂ ਇੱਥੇ ਗੱਲ ਕਰ ਰਹੇ ਸੀ ਬੈਠ ਕੇ ਕਿ ਇਹ ਚਰਚਾ ਅੱਜ ਇੱਕ ਨਵੀਂ ਜਿਹੀ ਛਿੜੀ ਆ ਕਿ ਪ੍ਰਾਈਮ ਮਿਨਿਸਟਰ ਉਹਨਾਂ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਸੀ ਜਿਹੜੇ ਕਿਸਾਨ ਪ੍ਰਾਈਮ ਮਿਨਿਸਟਰ ਨੂੰ ਗਾਲਾਂ ਤੱਕ ਕੱਢਦੇ ਰਹੇ। ਉਹ ਵੀ ਸ਼ੁਰੂ ਦੇ ਦਿਨਾਂ 'ਚ, ਪਹਿਲੀ ਮੀਟਿੰਗ ਤੋਂ ਬਾਅਦ ਹੀ ਇਹਨਾਂ ਦੀਆਂ ਕਾਫੀ ਮੀਟਿੰਗਾਂ ਹੋਈਆਂ ਸੀ। ਉਦੋਂ 26 ਜਨਵਰੀ ਤੋਂ ਪਹਿਲਾਂ ਹੀ 2-3 ਮੀਟਿੰਗਾਂ ਤਾਂ 26 ਜਨਵਰੀ ਤੋਂ ਪਹਿਲਾਂ ਹੀ ਹੋ ਗਈਆਂ ਸੀ। ਬਿਲਕੁਲ ਬਿਲਕੁਲ, ਉਦੋਂ ਹੀ ਮਿਲਣਾ ਚਾਹੁੰਦਾ ਸੀ। ਇਹ ਮੈਨੂੰ ਵੀ ਹੁਣ ਪਤਾ ਲੱਗਿਆ ਜਦੋਂ ਹੰਸਰਾਜ ਹੋਰਾਂ ਨੇ ਦੱਸੀ ਇਹ ਗੱਲ, ਹੰਸਰਾਜ ਹੰਸ ਹੋਰਾਂ ਨੇ। ਮੈਂ ਕਿਹਾ ਯਾਰ ਇਹ ਤਾਂ ਇੱਕ ਅੱਛਾ ਐਫਰਟ ਸੀ ਤੁਹਾਡੇ ਵੱਲੋਂ। ਉਹਦੇ ਜੀ ਮੇਰਾ ਤਾਂ, ਮੈਂ ਇਹੋ ਜਿਹੀ ਐਫਰਟ ਕਰਦਾ ਰਿਹਾ ਪਰ ਮੇਰਾ ਤਾਂ ਜ਼ਿਕਰ ਹੀ ਨਹੀਂ ਕੀਤਾ ਕਿਸੇ ਨੇ। ਮੈਂ ਨਾ ਕਿਸੇ ਦੇ ਜ਼ਿਕਰ ਦੀ ਗੱਲ ਛੱਡੋ, ਤੁਸੀਂ ਉਦੋਂ ਜੇ ਇਸ ਐਫਰਟ ਨਾਲ ਇੰਨਾ ਕੁਝ ਹੋ ਜਾਂਦਾ, ਆਪਾਂ ਖੀਰ ਤੱਕ ਆਨੇ 600 ਸ਼ਹੀਦੀਆਂ ਹੋਈਆਂ ਉਸ ਕਿਸਾਨ ਅੰਦੋਲਨ, ਕਿੰਨੀਆਂ ਸ਼ਹੀਦੀਆਂ ਬਚ ਜਾਂਦੀਆਂ, ਬਿਲਕੁਲ ਕਿੰਨੀਆਂ ਬਹੁਮੁੱਲੀਆਂ ਜਾਨਾਂ ਬਚ ਜਾਂਦੀਆਂ। ਬਿਲਕੁਲ, ਜੇ ਅਸੀਂ ਇਹ ਚੀਜ਼ ਉਦੋਂ ਹੀ ਹੱਲ ਹੁੰਦੀ ਤਾਂ ਕਿੰਨੀਆਂ ਤਕਲੀਫਾਂ ਹੋਈਆਂ, ਕਿੰਨਾ ਡੀਜ਼ਲ ਲੱਗਿਆ, ਕਿੰਨਾ ਰਾਸ਼ਨ ਪਾਣੀ ਗਿਆ, ਕਿੰਨੇ ਲੋਕ ਤੰਗ ਹੋਏ, ਉਹਨਾਂ ਚੀਜ਼ਾਂ ਤੋਂ ਆਪਾਂ ਬਚ ਜਾਂਦੇ। ਫਿਰ ਜੇ ਵਾਕਈ ਕੁਝ ਹੋ ਸਕਦਾ ਸੀ ਤਾਂ। ਬਿਲਕੁਲ, ਤੇ ਜੇ ਨਹੀਂ ਹੋ ਸਕਦਾ ਸੀ ਤਾਂ ਫਿਰ ਤੁਸੀਂ ਪਹਿਲਾਂ ਤੁਸੀਂ ਕੋਸ਼ਿਸ਼ ਕਰਦੇ ਹੋ ਲੁਕ ਛਿਪ ਕੇ, ਫਿਰ ਉਸ ਗੱਲ ਨੂੰ ਅਧੂਰਾ ਛੱਡ ਦਿੰਦੇ ਹੋ। ਇਹ ਗਲਤ ਗੱਲ ਹੈ ਨਾ। ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਹੁਣ, ਜਿਹੜਾ ਕਿ ਚਲੋ ਇਹ ਤਾਂ 2 ਸਾਲ ਪਹਿਲਾਂ ਦੀਆਂ ਗੱਲਾਂ ਸੀ ਜਿਹੜੀਆਂ ਆਪਾਂ ਹੁਣ ਤੱਕ ਚਲੋ ਹੋ ਗਈਆਂ। ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਬਈ? ਪੰਜਾਬ ਦੇ ਵਿੱਚ ਜਿਵੇਂ ਸਰਕਾਰ ਆਈ, ਬਿਗਲ ਵਜਾਇਆ ਇੱਕ ਵੱਡਾ ਕਿ ਇਹ ਸਰਕਾਰ ਬਦਲਾ ਲਿਆਊਗੀ, ਇਹ ਸਰਕਾਰ ਉਹਨਾਂ ਕਿਰਤੀਆਂ ਦੀ ਗੱਲ ਕਰੂ ਜਿਹੜੇ ਕਿਰਤੀ ਪੰਜਾਬ ਦੇ ਲਈ ਲੜਦੇ ਨੇ, ਇਹ ਸਰਕਾਰ ਹੱਕਾਂ ਦੀ ਗੱਲ ਕਰੂ। ਇੱਕ ਨਾ ਗੱਲ ਅੱਛੀ ਹੋਈ ਹੈ ਜਿਹੜੀ ਅੰਦੋਲਨ ਚੋਂ ਨਿਕਲੀ ਕਿ ਲੋਕ ਸਾਡੇ ਸੰਘਰਸ਼ਮਈ ਹੋ ਗਏ। ਸੰਘਰਸ਼ਮਈ ਬੰਦਾ ਜਦੋਂ ਹੁੰਦਾ ਨਾ ਉਦੋਂ ਕੁਛ ਨਾ ਕੁਛ ਲੈ ਡਿੱਗਦਾ ਹੈ ਜੀ। ਪਹਿਲਾਂ ਅਸੀਂ ਲੈ ਕੇ ਡਿੱਗੇ ਕਿ ਅਸੀਂ, ਕਿਉਂਕਿ ਇਲੈਕਸ਼ਨ ਨਾਲ ਹੀ ਸੀ, ਇੱਕ ਲੋਕਾਂ ਨੇ ਇਨਕਲਾਬੀ ਫੈਸਲਾ ਕੀਤਾ। ਲੋਕਾਂ ਨੇ ਇਨਕਲਾਬੀ ਫੈਸਲਾ ਕਰਕੇ ਪੁਰਾਣੇ ਥੰਮ ਪੱਟ ਕੇ ਸੁੱਟਤੇ ਤੇ ਨਵਿਆਂ ਨੂੰ 92 ਨੂੰ ਜਿਤਾਤਾ। ਇੱਕ ਨਵੀਂ ਸਰਕਾਰ ਬਣਾਤੀ ਜਿਹਨੂੰ ਇਹ ਕਿਹਾ ਗਿਆ ਕਿ ਸਾਡੀ ਸਰਕਾਰ ਹੈ। ਹੁਣ ਜਿਹੜੀ ਤੁਸੀਂ ਗੱਲ ਪੁੱਛੀ ਆ ਉਹ ਇਹ ਹੈ ਕਿ ਕੀ ਅਸੀਂ ਉਸ ਨਵੀਂ ਸਰਕਾਰ ਨਾਲ ਉਹ ਹਾਸਲ ਕਰ ਸਕੇ ਜੋ ਅਸੀਂ ਕਰਨਾ ਚਾਹੁੰਦੇ ਸੀ? ਉਹ ਹਾਸਲ ਹੋਇਆ ਜਾਂ ਨਹੀਂ ਹੋਇਆ? ਮੈਨੂੰ ਲੱਗ ਰਿਹਾ ਅਸੀਂ ਉਹ ਹਜੇ ਹਾਸਲ ਨਹੀਂ ਕੀਤਾਗਾ। ਉਹ ਅੱਜ ਵੀ ਤੁਸੀਂ ਜਾਓ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਲੈਵਲ ਤੇ ਉਹੀ ਕਰਪਸ਼ਨਾਂ ਨਜ਼ਰ ਆ ਰਹੀਆਂ ਨੇ। ਬਿਲਕੁਲ, ਜੇ ਤੁਸੀਂ ਲੋਕਾਂ ਦੀ ਹਾਲਤ ਬਿਆਨ ਕਰੋ ਕਿਸਾਨੀ ਦੀ, ਅੱਜ ਕਿਸਾਨ ਕਿਉਂ ਆਏ ਸੀਗੇ ਕਿ ਜੀ ਸਾਨੂੰ MSP ਦਿੱਤੀ ਜਾਵੇ ਦੂਜੀਆਂ ਫਸਲਾਂ ਤੇ। ਇਹ ਮੰਗ ਵੀ ਆਪਣੀ ਪੁਰਾਣੀ ਸੀ, ਇਲੈਕਸ਼ਨਾਂ ਤੋਂ ਪਹਿਲਾਂ ਤੋਂ ਕਰ ਰਹੇ ਸੀਗੇ ਕਿ
ਕਣਕ ਝੋਨੇ ਤੋਂ ਪਿੱਛਾ ਤਾਂ ਹੀ ਛੁੱਟੂਗਾ ਜੇ ਬਾਕੀ ਫਸਲਾਂ ਤੇ MSP ਹੋਵੇ। ਇਹ ਗੱਲ ਵੀ ਹੁਣ ਉੱਥੇ ਦੀ ਉੱਥੇ ਖੜੀ ਹੈ। ਪਰ ਸਰਕਾਰ ਦੇ ਮੰਤਰੀ ਤਾਂ ਚੁਟਕੀਆਂ ਮਾਰਦੇ ਰਹੇ ਕਿ 5 ਮਿੰਟਾਂ 'ਚ MSP ਦੇ ਦਾਂਗੇ। ਵੇਖ ਲਓ 5 ਮਿੰਟ ਅੱਜ ਮਤਲਬ ਦਾ ਪੌਣੇ 2 ਸਾਲ ਹੋ ਗਏ ਨੇ, ਉੱਥੇ ਹੀ ਖੜੇ ਆ। ਇਹੀ ਗੱਲ ਹੈ ਵੀ ਅਸੀਂ ਜੋ ਪੰਜਾਬ ਅਸੀਂ ਬਣਾਉਣਾ ਚਾਹ ਰਹੇ ਸੀ। ਪਰ ਹਰਜਿੰਦਰ, ਮੈਂ ਇਹਦੇ 'ਚ ਇੱਕ ਗੱਲ ਹੋਰ ਕਹੂੰਗਾ, ਗੱਲ ਨੂੰ ਵਿੱਚੇ ਛੱਡਦਾ ਹੋਇਆ, ਇਹ ਇੱਕ ਬਦਲਾਅ ਸੀ ਲੋਕਾਂ ਵੱਲੋਂ। ਸਰਕਾਰ ਉਸ ਬਦਲਾਅ ਤੇ ਕਿੰਨਾ ਪੂਰਾ ਉਤਰੀ ਉਹ ਇੱਕ ਅਲੱਗ ਡਿਸਕਸ਼ਨ ਹੈ, ਨਹੀਂ ਉਤਰੀ ਬਲਕਿ ਪੂਰਾ ਕਹਿਣਾ ਚਾਹੀਦਾ, ਜੋ ਅਸੀਂ ਪੂਰਾ ਚਾਹੁੰਦੇ ਸੀ। ਪਰ ਅਸੀਂ ਬਦਲਾਅ ਤੋਂ ਭੱਜਣਾ ਨਹੀਂਗਾ, ਕਿਉਂਕਿ ਜੇ ਪਿੱਛੇ ਮੁੜਾਂਗੇ ਤਾਂ ਅਸੀਂ ਫਿਰ ਉੱਥੇ ਹੀ ਚਲੇ ਗਏ। ਉਹ ਤਾਂ ਪਤਾ ਹੈ ਸ਼ਰਤੀਆ ਨੁਕਸਾਨ ਹੈ, ਸ਼ਰਤੀਆ ਲੋਟੂ ਨੇ। ਅਸੀਂ ਬਦਲਾਅ ਦਰ ਬਦਲਾਅ ਕਰਦੇ ਚੱਲੀਏ ਨਿਰੰਤਰ, ਇੱਕ ਨਹੀਂ ਤਾਂ ਦੂਜਾ, ਦੂਜਾ ਨਹੀਂ ਤਾਂ ਤੀਜਾ, ਤੀਜਾ ਨਹੀਂ ਤਾਂ ਚੌਥਾ। ਫਾਈਨਲੀ ਅਸੀਂ ਉਹ ਅਚੀਵ ਕਰ ਪਾਵਾਂਗੇ ਜੋ ਸਾਨੂੰ ਵਾਕਿਆ ਹੀ ਚਾਹੀਦਾ। ਵੈਸਟਰਨ ਵਰਲਡ ਦੇ ਵਿੱਚ ਇਹੀ ਹੋਇਆ। ਉਹਨਾਂ ਨੇ ਇੱਕ ਬਦਲਿਆ, ਫਿਰ ਦੂਜਾ ਬਦਲਿਆ, ਫਿਰ ਤੀਜਾ ਬਦਲਿਆ, ਫਿਰ ਉਸ ਥਾਂ ਤੇ ਪਹੁੰਚੇ ਜੋ ਉਹਨਾਂ ਨੂੰ ਐਗਜ਼ੈਕਟਲੀ ਸਰਕਾਰ ਚਾਹੀਦੀ ਸੀ। ਲੱਗਦਾ ਵੀ ਕੋਈ ਆ ਕੇ ਖੜੂਗਾ ਉਸ ਥਾਂ। ਕਿਉਂ ਨਹੀਂ ਖੜੂਗਾ? ਆਪਣੇ ਚੋਂ ਹੀ ਆਉਣਾ, ਆ ਪੰਜਾਬ ਚੋਂ ਹੀ ਨਿਕਲਣਾ। ਇੱਕ ਚੁਣ ਲਓ, ਦੂਜਾ ਚੁਣ ਲਓ। ਜਦੋਂ ਇਹ ਮੈਸੇਜ ਕਨਵੇ ਹੋ ਗਿਆ ਨਾ ਕਿ ਲੋਕ ਆਹ ਚਾਹੁੰਦੇ ਨੇ ਤਾਂ ਬਣਨਾ ਪੈ ਜਾਣਾ। ਇਹ ਡੈਮੋਕ੍ਰੇਸੀ ਦੀ ਮਜਬੂਰੀ ਹੈ। ਲੋਕ ਕਰਨਗੇ ਵਿਸ਼ਵਾਸ। ਇਹੀ ਤਾਂ ਲੋਕਾਂ ਨੂੰ ਕਹਿ ਰਹੇ ਹਾਂ ਆਪਾਂ ਕਿ ਲੋਕੋ ਤੁਸੀਂ ਬਦਲਾਅ ਤੋਂ ਡਰਿਓ ਜੇ ਨਾ। ਜੇ ਇਹ ਤੁਹਾਡੇ ਬਦਲਾਅ ਜਿਹੜਾ ਤੁਸੀਂ ਕੀਤਾ ਹੈ ਇਹ ਤੁਹਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਤਾਂ ਇਹਨਾਂ ਨੂੰ ਵੀ ਬਦਲ ਦਿਓ, ਕੋਈ ਹੋਰ ਲੈ ਕੇ ਆਓ। ਉਹ ਨਾ ਉਤਰੇ ਤਾਂ ਉਹਨਾਂ ਨੂੰ ਵੀ ਬਦਲ ਦਿਓ, ਫਿਰ ਕੋਈ ਹੋਰ ਲੈ ਕੇ ਆਓ। ਫਾਈਨਲੀ ਅਸੀਂ ਕੁਝ ਅਚੀਵ ਕਰ ਲਾਂਗੇ। ਅਦਰਵਾਈਜ਼ ਜੇ ਅਸੀਂ ਪਿੱਛੇ ਮੁੜ ਗਏ ਤਾਂ ਸਾਨੂੰ ਉਹੀ ਮਿਲ ਜਾਣਗੇ ਜਿਹੜੇ ਪਹਿਲਾਂ ਲੁੱਟਦੇ ਰਹੇ। ਫਿਰ ਤਾਂ ਕੋਈ ਸ਼ੱਕ ਹੀ ਨਹੀਂ ਨਾ ਕਿ ਲੁੱਟੇ ਜਾਵਾਂਗੇ। ਕਮ ਸੇ ਕਮ ਨਵੇਂ ਬਦਲਾਅ ਕਰਦੇ ਅੱਗੇ ਵਧਾਂਗੇ। ਥੋੜਾ ਥੋੜਾ ਬੈਟਰ ਹੁੰਦੇ ਹੁੰਦੇ ਆਪਾਂ ਉੱਥੇ ਪਹੁੰਚ ਜਾਾਂਗੇ ਜਿੱਥੇ ਸਾਨੂੰ ਪੂਰੀ ਤਸੱਲੀ ਹੋ ਜੂਗੀ। ਕੁਝ ਚੀਜ਼ਾਂ ਤਾਂ ਹੋਈਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਨਹੀਂ, ਬਹੁਤ ਥੋੜੀਆਂ ਨੇ। ਬਿਲਕੁਲ ਜਿੰਨੀਆਂ ਸਾਨੂੰ ਚਾਹੀਦੀਆਂ ਸੀ ਉਹਦੇ ਮੁਕਾਬਲੇ ਬਹੁਤ ਥੋੜੀਆਂ ਨੇ। ਚਲੋ ਥੋੜੀਆਂ ਹੀ ਸਹੀ, ਅਗਲੀ ਵਾਰੀ ਇਸ ਤੋਂ ਬਿਹਤਰ ਚੁਣਾਂਗੇ, ਫਿਰ ਹੋਰ ਬਿਹਤਰ ਚੁਣਾਂਗੇ ਤਾਂ ਫਾਈਨਲੀ ਉੱਥੇ ਪਹੁੰਚਾਂਗੇ। ਕ੍ਰਾਈਮ ਨੂੰ ਨੱਥ ਪੈਂਦੀ ਨਜ਼ਰ ਆਈ। ਗਿੱਪੀ ਗਰੇਵਾਲ ਦੇ ਘਰ ਤੇ ਗੋਲੀਆਂ ਚੱਲ ਗਈਆਂ, ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਫਰੋਤੀਆਂ ਦੀ ਮੰਗ ਲਗਾਤਾਰ ਜਾਰੀ ਹੈ। ਅੱਜ ਵੀ ਛੋਟੇ ਸ਼ਹਿਰਾਂ ਦੇ ਵਿੱਚ ਮੈਂ ਸੁਣਿਆ ਕਿ ਹਰ ਦੂਜੇ ਬੰਦੇ ਨੂੰ ਜਿਹੜਾ ਥੋੜਾ ਜਿਹਾ ਵੀ ਅਮੀਰ ਆ ਉਹਨੂੰ ਫੋਨ ਆ ਜਾਂਦਾ ਹੈ। ਕਾਨੂੰਨ ਅਵਸਥਾ ਜਿਹੜੀ ਕਹਿ ਲਓ ਉੱਥੇ ਹੀ ਖੜੀ ਹੋਈ ਹੈ। ਜੋ ਕੁਝ ਪਹਿਲਾਂ ਹੁੰਦਾ ਹੀ ਉਹ ਹੁਣ ਹੋ ਰਿਹਾ। ਆ ਗਿੱਪੀ ਦੇ ਘਰ ਤੇ ਉੱਥੇ ਮੈਨੂੰ ਪਤਾ ਲੱਗਿਆ ਹੁਣ ਕਿ ਕੈਨੇਡਾ ਦੇ ਵਿੱਚ ਤੁਸੀਂ ਦੇਖੋ ਗੱਲ ਕਿੱਥੋਂ ਤੱਕ ਪਹੁੰਚ ਗਈ ਹੈ। ਕੈਨੇਡਾ ਤੱਕ ਪਹੁੰਚ ਗਈ। ਇਹਨਾਂ ਦੇ ਹੱਥ ਇੰਨੇ ਮਜ਼ਬੂਤ ਹੋ ਗਏ ਨੇ। ਸਾਡੇ ਇੱਥੇ ਜਿਹੜੇ ਹੋਮ ਮਿਨਿਸਟਰ ਨੇ ਜਾਂ ਮੁੱਖ ਮੰਤਰੀ ਕੋਲ ਹੀ ਹੋਮ ਅਫੇਅਰਸ ਹੈ ਕਿ ਭਾਈ ਇੱਥੇ ਤੁਸੀਂ ਕੀ ਕਰ ਰਹੇ ਹੋ? ਫਿਰ ਸ਼ਰੇਆਮ ਜ਼ਿੰਮੇਵਾਰੀਆਂ ਚੁੱਕੀਆਂ ਜਾਂਦੀਆਂ ਨੇ। ਉਹੀ ਤਾਂ ਗੱਲ, ਸ਼ਰੇਆਮ ਫਰੋਤੀਆਂ ਮੰਗੀਆਂ ਜਾਂਦੀਆਂ ਨੇ। ਜੇ ਮਤੋਜ ਮਾਨ ਵਰਗਾ ਇੱਕ ਪੋਸਟ ਪਾ ਦੇ ਉਸਦੇ ਪੇਜ ਬਾਇਨ ਹੋ ਜਾਂਦੇ ਆ। ਇਹੀ ਗੱਲ ਹੈ ਕਿ ਤੁਸੀਂ ਕਿੱਥੇ ਕੰਮ ਕਰ ਰਹੇ ਹੋ, ਤੁਸੀਂ ਕੰਮ ਕਿਹੜੀ ਜਗ੍ਹਾ ਤੇ ਕਰ ਰਹੇ ਹੋ। ਕੀ ਕੰਮ ਇਹਨਾਂ ਗੱਲਾਂ ਤੇ ਕਰ ਰਹੇ ਹੋ ਜਾਂ ਕੰਮ ਉਹਨਾਂ ਗੱਲਾਂ ਤੇ ਹੋਣਾ ਚਾਹੀਦਾ? ਆਹ ਪ੍ਰੋਬਲਮ ਹੈ। ਤੁਸੀਂ ਇੱਕ ਡਿਬੇਟ ਰੱਖਦੇ ਹੋ, ਅਸੀਂ ਉੱਥੇ ਜਾਂਦੇ ਤਾਂ ਸਾਡਾ ਉੱਥੇ ਤੰਗ ਪਾੜਾ ਚਕਾਤਾ ਪਹਿਲਾਂ ਹੀ ਕਿ ਨਹੀਂ ਜੀ ਤੁਸੀਂ ਇੱਥੇ ਡਿਬੇਟ ਨਹੀਂ ਕਰ ਸਕਦੇ, ਕਾਨੂੰਨ ਆਪਦੀ ਹਰਕਤ 'ਚ ਆ ਗਿਆ। ਇਹਨਾਂ ਗੱਲਾਂ 'ਚ ਹਰਕਤ 'ਚ ਕਿਉਂ ਨਹੀਂ ਆ ਰਿਹਾਗਾ? ਇਸੇ ਗੱਲ ਦੀ ਗੱਲ ਕਰਨੀ ਸੀ ਕਿ ਡਿਬੇਟ ਇੱਕ ਰੱਖੀ ਗਈ। ਅਸੀਂ ਪੰਜਾਬ, ਇਹ ਸੁਖਬੀਰ ਬਾਦਲ ਦੀ ਕੁਰਸੀ ਆ, ਇਹ ਸਲੀਮ ਜਾਖੜ ਦੀ ਕੁਰਸੀ ਆ, ਇਹ LOP ਪ੍ਰਤਾਪ ਬਾਜਵਾ ਦੀ ਕੁਰਸੀ ਆ। ਕੁਰਸੀਆਂ ਵੱਲ ਹੀ ਇਸ਼ਾਰੇ ਕਰ ਕਰਕੇ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਮੈਨੂੰ ਇਹ ਦੱਸੋ, ਅਸੈਂਬਲੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੈ ਨਹੀਂ ਗੇ? ਹੈਗੇ ਹੈ। ਕੀ ਬਾਕੀ ਪਾਰਟੀਆਂ ਦੇ MLA ਅਸੈਂਬਲੀ 'ਚ ਹੈ ਨਹੀਂ ਗੇ? ਹੈਗੇ ਹੈ। ਤਾਂ ਫਿਰ ਤੁਸੀਂ ਅਸੈਂਬਲੀ 'ਚ ਹੀ ਬਹਿਸ ਕਰ ਲਓ। ਤੁਹਾਨੂੰ ਇੱਕ ਹਾਲ ਰੱਖਣ ਦੀ ਕੀ ਲੋੜ ਪੈ ਗਈ? ਅੱਡ ਅਸੈਂਬਲੀ 'ਚ ਬਹਿਸ ਕਰੋ ਔਰ ਸਾਨੂੰ ਦੱਸੋ। ਅਸੀਂ ਤਾਂ ਅਸੈਂਬਲੀ ਬਕਾਇਦਾ ਇਸ ਕੰਮ ਲਈ ਬਣੀ ਹੈ, ਵਿਧਾਨ ਸਭਾ ਇਸੇ ਕੰਮ ਲਈ ਬਣੀ ਹੈ। ਔਰ ਜੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਅਸੀਂ ਬਾਹਰ ਉਹਨਾਂ ਲੋਕਾਂ ਨੂੰ ਲੈ ਕੇ ਆਉਣਾ ਜਿਹੜੇ ਅਸੈਂਬਲੀ 'ਚ ਨਹੀਂ ਗਏ, ਫਿਰ ਸਾਡੇ ਵਰਗਿਆਂ ਨੂੰ ਵੀ ਸੱਦੇ। ਪੰਜਾਬ ਬਾਹਰ ਕੂਕਦਾ ਰਿਹਾ, ਮੁੱਖ ਮੰਤਰੀ ਅੰਦਰ। ਮੈਂ ਆਖਿਆ ਕਿ ਫਿਰ ਸਾਡੇ ਵਰਗਿਆਂ ਨੂੰ ਸੱਦੋ। ਹੋਰ ਬੰਦੇ ਬੜੇ ਹੈਗੇ ਨੇ, ਸੱਦੋ ਉਹਨਾਂ ਨੂੰ ਜਿਹੜੇ ਇੰਡੀਵਿਜੂਅਲੀ ਬੋਲਦੇ ਰਹਿੰਦੇ ਨੇ ਜਾਂ ਜਿਨ੍ਹਾਂ ਦੀਆਂ ਸੰਸਥਾਵਾਂ ਵੀ ਬਣਾਈਆਂ ਹੋਈਆਂ ਨੇ ਛੋਟੀਆਂ ਛੋਟੀਆਂ, ਜਿਹੜੇ ਵਿਧਾਨ ਸਭਾ 'ਚ ਨਹੀਂ ਜਾਂਦੇ ਜਾਂ ਜਾਣਾ ਨਹੀਂ ਚਾਹੁੰਦੇ ਜਾਂ ਜਾ ਨਹੀਂ ਪਾਉਂਦੇ। ਉਹਨਾਂ ਨੂੰ ਬੁਲਾ ਕੇ ਫਿਰ ਬਹਿਸ ਨੂੰ ਇੱਕ ਮਹਾ ਬਹਿਸ ਬਣਾਉਂਦੇ, ਫਿਰ ਤਾਂ ਮੰਨਦੇ ਗੱਲ ਨੂੰ। ਪਰ ਤੁਸੀਂ ਉਹਨਾਂ ਸਾਰੇ ਬੰਦਿਆਂ ਨੂੰ ਤਾਂ ਮਨਾ ਕਰਤਾ। ਉਹੀ ਚੰਦ ਬੰਦੇ ਚੁਣ ਲਏ ਜਿਨ੍ਹਾਂ ਨੇ ਪੰਜਾਬ ਪਹਿਲਾਂ ਬਰਬਾਦ ਕੀਤਾ।
ਉਹ ਪਾਰਟੀਆਂ ਹੀ ਚੁਣੀਆਂ ਨਾ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਤਾ ਕਿ ਯਾਰ ਇਹਨਾਂ ਨੇ ਹੁਣ ਤੱਕ ਪੰਜਾਬ ਦਾ ਚੰਗਾ ਹਾਲ ਨਹੀਂ ਕੀਤਾ, ਤੁਹਾਨੂੰ ਚੁਣ ਲਿਆ। ਤੁਸੀਂ ਪੰਜਾਬ ਦੀ ਫਿਊਚਰ ਬਾਰੇ ਬਹਿਸ ਕਰਨ ਲਈ ਜਾਂ ਡਿਬੇਟ ਕਰਨ ਲਈ ਕਿੰਨਾ ਲੋਕਾਂ ਨੂੰ ਸੱਦਿਆ, ਉਹਨਾਂ ਨੂੰ। ਤਾਂ ਕੀ ਹਾਸਲ ਹੋਇਆ ਯਾਰ? ਉਹ ਤਾਂ ਅਸੈਂਬਲੀ 'ਚ ਵੀ ਬੈਠੇ ਨੇ। ਬਿਲਕੁਲ ਕੀ ਹੋ ਰਿਹਾ? ਉਸ ਤੋਂ ਪਹਿਲਾਂ ਜਿਵੇਂ ਮੈਂ ਗਿਆ ਸੀ, ਮੈਂ ਗਿਆ ਨਹੀਂ ਸੀ, ਮੈਨੂੰ ਦੱਸਿਆ ਸੀ ਕਾਂਗਰਸ ਨੇ ਬਹਿਸ ਰੱਖ ਲਈ ਸੀ ਪਾਣੀਆਂ ਤੇ। ਅਜੀਬ ਕਿਸਮ ਦੇ ਡਰਾਮੇ ਚੱਲ ਰਹੇ ਨੇ। ਕਾਂਗਰਸ ਬਹਿਸ ਕਰ ਰਹੀ ਹੈ ਕਿ ਪੰਜਾਬ ਦੇ ਪਾਣੀ ਲੁੱਟੇ ਗਏ, ਤਾਂ ਕਿਵੇਂ ਲੁੱਟੇ ਗਏ ਦੱਸੋ ਸਾਨੂੰ। ਓਏ ਤੁਸੀਂ ਤਾਂ ਲੁੱਟੇ ਐ। ਕਾਂਗਰਸ ਕਿਵੇਂ ਬਹਿਸ ਕਰ ਸਕਦੀ? ਪ੍ਰਤਾਪ ਸਿੰਘ ਕੈਰੋ ਨੇ ਜਦੋਂ ਤੋਂ ਆ ਕੱਢੀ ਹੈ ਰਾਜਸਥਾਨ ਫੀਡਰ ਕਢਵਾਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਪਾਣੀਆਂ ਦਾ ਕਿਸੇ ਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਤਾਂ ਉਹ ਕਾਂਗਰਸ ਹੈ। ਉਹ ਪੁੱਛ ਰਹੀ ਹੈ ਕਿ ਕੀ ਹੋਇਆ। ਜਿਵੇਂ ਹੁਣ ਇਜ਼ਰਾਈਲ ਪੁੱਛ ਲੇ ਫਲਸਤੀਨ ਦੇ ਲੋਕ ਉਜੜੇ ਕਿਉਂ ਜਾਂਦੇ ਆ? ਉਹ ਤੁਸੀਂ ਤਾਂ ਉਜਾੜੇ, ਤੁਸੀਂ ਪਾਣੀ ਲੁੱਟਿਆ, ਤੁਸੀਂ ਸੱਤਿਆਨਾਸ਼ ਕੀਤਾ ਪੰਜਾਬ ਦੇ ਪਾਣੀ ਦਾ। 32 MAF ਹੁੰਦਾ ਸੀ, 32.4 MAF ਆਜ਼ਾਦੀ ਤੋਂ ਬਾਅਦ। ਅੱਜ ਸਾਡੇ ਕੋਲੇ ਕਿੰਨਾ ਬਚਿਆ? 12.4 MAF। ਇਹ 20 MAF ਜਿਹੜਾ ਗਿਆ ਉਹ ਤੁਹਾਡੀ ਬਦੌਲਤ ਤਾਂ ਗਿਆ ਹੈ। ਤੇ ਤੁਸੀਂ ਪੁੱਛ ਰਹੇ ਹੋ ਪੰਜਾਬ ਦਾ ਪਾਣੀ ਗਿਆ ਕਿਵੇਂ? ਤੁਹਾਡੇ ਵੱਲੋਂ ਇੱਕ ਮੋਰਚਾ ਲਗਾਇਆ ਗਿਆ ਵੱਡਾ ਜੌੜੀਆਂ ਨਹਿਰਾਂ ਦੇ ਉੱਪਰ, ਤੇ ਉਸ ਮੋਰਚੇ ਦੇ ਵਿੱਚੋਂ ਕੁਝ ਹਾਸਲ ਹੋਇਆ? ਉਹਦੇ ਚੋਂ ਹਾਸਲ ਇਹ ਹੋਇਆ ਹਰਜਿੰਦਰ, ਇਹ ਕੀ ਕਰ ਰਹੀ ਸੀ ਕਿ ਕਿਹੜਾ 12.4 MAF ਹੈ ਨਾ, ਉਹਨੂੰ ਵੀ ਘਟਾ ਦਿੱਤਾ ਜਾਵੇ। ਕਿਵੇਂ? ਇਹਨਾਂ ਨੇ ਕਿਹਾ ਲੈ ਵੀ ਹੁਣ ਤਾਂ ਰੌਲਾ ਪੈ ਜਾਊਗਾ, SYL ਨਹੀਂ ਅਸੀਂ ਕੱਢਣ ਦੇ ਰਹੇ, ਤਾਂ ਦੂਜਾ ਰੌਲਾ ਪੈ ਜਾਊਗਾ। ਇਹਨਾਂ ਨੇ ਇੱਕ ਨਵਾਂ ਤਰੀਕਾ ਅਪਣਾਇਆ। ਇਹਨਾਂ ਨੇ ਕਿਹਾ ਜੀ ਇਹਨਾਂ ਦੀ ਜਿਹੜੀ ਨਹਿਰ ਰਾਜਸਥਾਨ ਫੀਡਰ ਜਾਂਦੀ ਹੈ ਨਾ ਵਿੱਚੋਂ, ਇਹਨੂੰ ਪੱਕਾ ਕਰ ਦਿਓ ਸਾਈਡਾਂ ਤੋਂ ਤੇ ਥੱਲਿਓਂ ਵੀ। ਜਿਹੜੀ ਸੀਪਿੰਗ ਹੁੰਦੀ ਹੈ ਸਾਡੇ, ਉਹ ਵੀ ਬੰਦ ਹੋ ਜੇ ਪਾਣੀ ਸਿੱਲਣਾ ਬੰਦ ਹੋ ਜਾਊਗਾ, ਨੇੜੇ ਤੇੜੇ ਦੀਆਂ ਜ਼ਮੀਨਾਂ ਤੇ ਐਡਾ ਬੁਰਾ ਅਸਰ ਪਊਗਾ ਕਿ ਪੁੱਛੋ ਨਾ। ਉਹ ਉਪਜਾਊ ਜ਼ਮੀਨ ਹੁੰਦੀ ਹੈ ਸਭ ਤੋਂ ਨੇੜੇ ਦੀ ਹੋਵੇ ਜਿਹੜੀ, ਉਹ ਸਭ ਤੋਂ ਬੰਜਰ ਜ਼ਮੀਨ ਬਣ ਜਾਊਗੀ। ਜਿੱਥੇ ਜਿੱਥੇ ਇਹ ਫਾਰਮੂਲੇ ਹੋਏ ਉੱਥੇ ਥੱਲੇ ਬੋਰ ਹੋਰ ਥੱਲੇ ਚਲੇ ਗਏ। ਹੋਇਆ ਕੀ ਸੀ? ਇੱਕ ਮੇਹਰ ਸ਼ਾਹ ਬਹੁਤ ਮਸ਼ਹੂਰ ਇਨਸਾਨ ਸੀਗੇ ਜਿਹੜੇ ਵਾਕਫ ਸੀ ਇਹਨਾਂ ਗੱਲਾਂ ਤੋਂ। ਮਿਸਟਰ ਬਾਦਲ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਸੀ, ਮੇਹਰ ਸ਼ਾਹ ਕਮੇਟੀ, ਕਿ ਦੱਸੋ ਜਿਹੜੇ ਸੇਮ ਵਾਲੇ ਪਿੰਡ ਨੇ ਉਹਨਾਂ ਨੂੰ ਕਿਵੇਂ ਬਚਾਈਏ। ਤਾਂ ਉਦੋਂ ਉਹਨਾਂ ਦੀ ਰਿਕਮੈਂਡੇਸ਼ਨ ਸੀ, ਉਦੋਂ 2011-12 ਚ, ਕਿ ਤੁਸੀਂ ਸੇਮ ਵਾਲੇ ਪਿੰਡਾਂ ਜਿਹੜੇ ਹੈਗੇ ਨੇ ਨਾ, ਉੱਥੇ ਕੱਚੀਆਂ ਨਹਿਰਾਂ ਨੂੰ ਪੱਕੀਆਂ ਕਰ ਦਿਓ, ਥੱਲੇ ਵੀ ਇੱਟਾਂ ਲਾ ਦਿਓ, ਸਿੱਲ ਨਹੀਂ ਬੰਦ ਹੋ ਜਾਊਗੀ ਤਾਂ ਸੇਮ ਅੱਗੇ ਚਲੀ ਜਾਊਗੀ ਜਾਂ ਸੇਮ ਖਤਮ ਹੋ ਜਾਊਗੀ। ਉਹ ਸੇਮ ਵਾਲੇ ਪਿੰਡ ਅੱਜ ਕਿੰਨੇ ਕੁ ਬਚੇ ਨੇ? ਉਦੋਂ 10-12 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਬਾਅਦ ਅੱਜ ਸਰਵੇ ਕਰ ਲਓ ਕਿੰਨੇ ਕੁ ਪਿੰਡ ਬਚੇ ਨੇ, ਉਹਨਾਂ ਥਾਵਾਂ ਤੇ ਕਰ ਲਓ। ਚਲੋ ਜੇ ਕਰਨਾ ਹੀ ਹੈ ਤਾਂ ਸੇਮ ਵਾਲੇ ਪਿੰਡਾਂ 'ਚ ਕਰ ਲਓ, ਇੱਕ ਸਾਈਡ ਤੋਂ ਪੱਕੀ ਥੱਲਿਓਂ ਪੱਕੀ, ਬਾਕੀ ਥਾਵਾਂ ਤੇ ਕਿਉਂ ਕਰ ਰਹੇ ਹੋ? ਭਗਵੰਤ ਮਾਨ ਲੱਗਦੇ ਆ ਤੁਹਾਨੂੰ ਵੀ ਇਹ ਮੁੱਖ ਮੰਤਰੀ ਦਾ ਰੋਲ ਆ ਜੋ ਅਦਾ ਕਰ ਰਹੇ ਨੇ? ਦੇਖੋ ਭਗਵੰਤ ਹੋਰਾਂ ਦੀ ਮੈਂ ਜੇ ਗੱਲ ਕਵਾਂ, ਐਜ਼ ਏ ਮੁੱਖ ਮੰਤਰੀ ਫਿਲਹਾਲ ਕੋਈ ਦਾਗ ਹਜੇ ਕੋਈ ਦੋਸ਼ ਲੱਗਿਆ ਨਹੀਂਗਾ ਸਿੱਧਾ। ਪਰ ਮੈਂ ਇਹਨਾਂ ਲਈ ਵੀ ਅਸੀਂ ਐਜ਼ ਏ ਮੈਨ ਜਾਂ ਸਿਰਫ ਐਜ਼ ਏ ਇੱਕ ਪਰਸਨ ਗੱਲ ਕਿਉਂ ਕਰੀਏ? ਅਸੀਂ ਟੋਟੈਲਿਟੀ 'ਚ ਸਰਕਾਰ ਦੀ ਗੱਲ ਕਿਉਂ ਨਹੀਂ ਕਰਦੇਗੇ? ਜਦੋਂ ਟੋਟੈਲਿਟੀ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਚੀਵਮੈਂਟਾਂ ਗਿਣਦੇ ਹਾਂ ਕਿ ਤੁਸੀਂ ਕੀ ਅਚੀਵ ਕੀਤਾ ਇੰਨੇ ਦਿਨਾਂ 'ਚ। ਮੈਨੂੰ ਨਾ ਤਾਂ ਮੈਨੂੰ ਲੱਗਦਾ ਤੁਹਾਨੂੰ ਕੋਈ ਗੱਲ ਆਉਣੀ ਹੈ, ਨਾ ਮੈਨੂੰ ਆਉਣੀ ਹੈ ਇਸ ਮਾਮਲੇ ਤੇ ਕਿ ਇਸ ਗੱਲ ਤੇ ਅਚੀਵ ਕਰ ਲਿਆ। MSP ਦੇਤੀ, ਖੇਤੀ ਬਿਹਤਰ ਹੋਈ, ਪ੍ਰਵਾਸ ਘਟਿਆ, ਸਾਡੇ ਮੁੰਡੇ ਜਾਣੇ ਘੱਟ ਹੋਏ। ਕਰਤਾ ਲਿਆ ਸੀ, ਪੇਡੇ ਪੋਸਟਰ ਲੱਗੇ ਪਏ, ਸਾਡਾ ਕੰਮ ਬੋਲਦਾ। ਜਿਨ੍ਹਾਂ ਦਾ ਕੰਮ ਬੋਲਦਾ ਉਹਨਾਂ ਨੂੰ ਪੋਸਟਰ ਲਾਉਣ ਦੀ ਲੋੜ ਕਿਉਂ ਪੈਂਦੀ ਹੈ? ਮੈਂ ਤਾਂ ਨਹੀਂ ਵੇਖੀ ਕਿਤੇ। ਜਿਹੜੀ ਫਿਲਮ ਸਾਡੀ ਹਿੱਟ ਹੋ ਜਾਂਦੀ ਹੈ ਕਿਤੇ ਤੁਸੀਂ ਉਹਦੇ ਲਈ ਪੋਸਟਰ ਲੱਗੇ ਸੁਣੇ ਆ ਕਿ ਮਸਤਾਨੇ ਹਿੱਟ ਹੋ ਗਈ? ਉਹ ਤਾਂ ਪਤਾ ਹੁੰਦਾ ਲੋਕਾਂ ਨੂੰ। ਜੇ ਤੁਸੀਂ ਕੰਮ ਕੀਤੇ ਤਾਂ ਲੋਕਾਂ ਨੂੰ ਪਤਾ ਹੋਊਗਾ ਕਿ ਮੈਂ ਆਹ ਕੰਮ ਕਰਤਾ, ਫਿਰ ਤੁਹਾਨੂੰ ਪੋਸਟਰ ਲਾਉਣ ਦੀ ਕਿਉਂ ਲੋੜ ਹੈ? ਕੱਲ ਪੂਰਾ ਤਾਮਝਾਮ ਸੀਗਾ ਧੂਰੀ ਦੇ ਵਿੱਚ ਕਿ ਅਸੀਂ ਇੱਕ ਤੀਰਥ ਯਾਤਰਾ ਚਲਾ ਰਹੇ ਹਾਂ। ਵੈਰੀ ਗੁੱਡ, ਚਲਾ ਦਿਓ, ਬੰਦੇ ਚਲੇ ਜਾਣਗੇ, ਆ ਕੇ ਆਪੇ ਹੀ ਬੋਲ ਦੇਣਗੇ। ਤੁਸੀਂ ਤਾਮਝਾਮ ਕਿਉਂ ਕਰਨਾ? ਹਰਜਿੰਦਰ, ਮੈਨੂੰ ਸਭ ਤੋਂ ਵੱਡੀ ਗੱਲ ਇਹ ਨਹੀਂ ਲੱਗਦੀ ਕਿ ਸਾਡੇ ਕੋਈ ਫਿਲਮ ਹਿੱਟ ਹੋ ਜੇ ਤਾਂ ਉਹਦਾ ਪੋਸਟਰ ਲਾਉਣ ਦੀ ਕੀ ਲੋੜ ਹੈ? ਹਿੱਟ ਹੋ ਗਈ ਯਾਰ, ਅੱਜ ਪਠਾਨ ਹਿੱਟ ਹੋ ਗਈ ਸੀ, ਜਵਾਨ ਹਿੱਟ ਹੋ ਗਈ ਸੀ, ਕਿਸੇ ਨੇ ਪੋਸਟਰ ਲਾਇਆ? ਦੁਨੀਆ ਨੂੰ ਆਪੇ ਪਤਾ ਲੱਗ ਜਾਂਦਾ ਜਿਨ੍ਹਾਂ ਨੇ ਹਿੱਟ ਕੀਤੀ ਹੈ। ਜੇ ਜਿਨ੍ਹਾਂ ਲੋਕਾਂ ਦਾ ਤੁਸੀਂ ਕੰਮ ਕੀਤਾ ਉਹ ਬੋਲਣਗੇ ਆ ਕੇ ਬਿਲਕੁਲ ਕਿ ਆਹ ਕੰਮ ਹੋ ਗਿਆ। ਕਿਤੇ ਅਮਰੀਕਾ 'ਚ ਤੁਸੀਂ ਸੁਣਿਆ ਸੀ ਕਲਿੰਟਨ ਦੇ ਪੋਸਟਰ ਲੱਗੇ ਸੀ ਕਿ ਕਲਿੰਟਨ ਨੇ ਬਹੁਤ ਸੋਹਣਾ ਵਧੀਆ ਰਾਸ਼ਟਰਪਤੀ ਸੀ, ਉਹਨੇ ਆਹ ਕੰਮ ਕਰਤੇ। ਜਾਂ ਕੈਨੇਡਾ 'ਚ ਕਿਸੇ ਨੇ ਲਾਏ ਹੋਣ ਜਾਂ ਇੰਗਲੈਂਡ 'ਚ ਲਾਏ ਹੋਣ, ਉਹਨਾਂ ਦੇ ਦੇਸ਼ ਤੱਕ ਕਿੰਨਾ ਅੱਗੇ ਪਹੁੰਚ ਗਏ। ਪੋਸਟਰ ਲਾਉਣ ਦੀ ਲੋੜ ਕਿਉਂ ਪਵੇ ਤੁਹਾਨੂੰ?
ਇਹ ਸੈਂਟਰ ਗਵਰਨਮੈਂਟ ਨੇ ਵੀ ਬਹੁਤ ਕੀਤਾ ਹੈ, ਜੀ ਇਹ ਵੀ ਕਰ ਰਹੇ ਨੇ, ਗਲਤ ਹੈ। ਇਹ ਤੋਂ ਪਹਿਲਾਂ ਵੀ ਹੁੰਦਾ ਸੀ, ਬੱਸਾਂ ਦੇ ਪਿੱਛੇ ਵੱਡੇ ਵੱਡੇ ਕਰਕੇ ਲੱਗੇ ਹੁੰਦੇ ਸੀ ਪੋਸਟਰ, ਕਿਤੇ ਅਮਰਿੰਦਰ ਸਿੰਘ ਦੇ, ਕਿਤੇ ਮਿਸਟਰ ਬਾਦਲ ਦੇ। ਕੀ ਲੋਕਾਂ ਨੇ ਫਤਵਾ ਦਿੱਤਾ? ਕੀ ਹੁੰਦਾ ਹੈ, ਝੂਠ ਦਾ ਸਹਾਰਾ ਨਾ ਲਓ। ਬਿਲਕੁਲ। ਆਪ ਦੇ ਵੱਲੋਂ ਕਿਸੇ ਚੀਜ਼ ਬਾਰੇ ਪਬਲਿਸਾਈਜ਼ ਕਰਨਾ, ਮੈਂ ਕਹਾਂ ਮੈਂ ਤਾਂ ਬਹੁਤ ਸਿਆਣਾ ਹੈ, ਤੁਸੀਂ ਹੱਸ ਪੂਗੇ। ਬਿਲਕੁਲ। ਕੋਈ ਆਪਦੇ ਆਪ ਨੂੰ ਵੀ ਸਿਆਣਾ ਕਹਿੰਦਾ ਹੁੰਦਾ। ਇਹ ਉਹੀ ਗੱਲ ਹੈ, ਮੈਂ ਤਾਂ ਬਹੁਤ ਕੰਮ ਕਰਤਾ, ਯਾਰ ਸਾਹਮਣੇ ਵਾਲੇ ਨੂੰ ਬੋਲਣ ਦਿਓ। ਜੀ, ਆਉਣ ਵਾਲਾ ਸਮਾਂ ਕੀ ਲੱਗ ਰਿਹਾ? 2024 ਵੀ ਨੇੜੇ ਆ, ਵਿਧਾਨ ਸਭਾ ਦੇ ਇਲੈਕਸ਼ਨਾਂ ਵੇਲੇ ਕਿਸਾਨਾਂ ਨੇ ਆਪਦੀ ਪਾਰਟੀ ਬਣਾ ਕੇ ਪੈਰਲਰ ਤੇ ਖੜਾ ਕਰਤਾ ਕਿ ਅਸੀਂ SSM ਆ ਜਿਹੜਾ ਕਿ ਉਹਦੇ ਵੱਲੋਂ ਅਸੀਂ ਚੋਣਾਂ ਲੜਾਂਗੇ। ਪਰ 2024 ਦੇ ਵਿੱਚ ਲੋਕ ਕਿਸ ਨੂੰ ਪਸੰਦ ਕਰਨਗੇ? ਲੋਕ ਇੰਨੇ ਕੁ ਭੋਲੇ ਨੇ ਕਿ ਅਸੀਂ ਵੋਟ ਕਿਹਨੂੰ ਪਾਉਣੇ ਆ ਉਹੀ ਸਾਨੂੰ ਹੀ ਆ ਕੇ ਅੱਖਾਂ ਦਿਖਾਉਣ ਲੱਗ ਜਾਂਦਾ। ਦੇਖੋ, ਲੋਕ ਹਰਜਿੰਦਰ ਭੋਲੇ ਤਾਂ ਸੀਗੇ, ਬਟ ਕਿਸਾਨੀ ਅੰਦੋਲਨ ਦਾ ਨਾ ਇੱਕ ਸਭ ਤੋਂ ਵੱਡੀ ਦੇਣ ਜਿਹੜੀ ਹੋਈ ਆ ਉਹ ਇਹ ਹੋਈ ਆ ਕਿ ਲੋਕ ਪੋਲੀਟੀਕਲੀ ਸਿਆਣੇ ਹੋ ਗਏ ਨੇ ਥੋੜ੍ਹੇ ਜਿਹੇ। ਵੈਸੇ ਤਾਂ ਸਾਡੇ ਪੋਲੀਟਿਕਸ ਸਾਰੇ ਡਿਸਕਸ ਕਰਦੇ ਹੁੰਦੇ, ਬਟ ਇਨਕਲਾਬੀ ਲੈਵਲ 'ਤੇ ਸਿਆਣੇ ਹੋਣਾ, ਚੇਂਜ ਲੈਵਲ 'ਤੇ ਇਹ ਪੁੱਛਣਾ ਕਿ ਐਜੂਕੇਸ਼ਨ 'ਚ, ਮੈਡੀਕਲ 'ਚ, ਕਰਜ਼ੇ 'ਚ ਜਾਂ ਹੋਰ ਕਿਸੇ ਵੀ ਜਿੰਨੇ ਸਾਡੇ ਮੁੱਦੇ ਨੇ, ਇਹਨਾਂ ਮਾਮਲਿਆਂ 'ਤੇ ਤੁਸੀਂ ਕੀ ਕੀਤਾ ਹੈ, ਇਹ ਸਾਡੇ ਲੋਕ ਜਾਣਨ ਲੱਗ ਗਏ ਨੇ। ਮੈਂ ਸਾਰੇ ਤਾਂ ਨਹੀਂ ਕਹੂੰਗਾ, ਪਰ ਜ਼ਿਆਦਾਤਰ ਉਹ ਪੁੱਛਣ ਵੀ ਲੱਗ ਗਏ ਨੇ। ਪਿਛਲੀ ਵਾਰੀ ਜਿਹੜੇ MLA ਘੇਰੇ ਗਏ, ਮਿਨਿਸਟਰ ਘੇਰੇ ਗਏ, ਇਨਕਲੂਡਿੰਗ ਮੁੱਖ ਮੰਤਰੀ ਘੇਰੇ ਗਏ ਪਿਛਲੇ, ਕਿਤੇ ਹੋਇਆ ਹੋਰ ਸਟੇਟ 'ਚ? ਸਾਡੇ ਹੋਇਆ। ਘੇਰ ਕੇ ਲੋਕਾਂ ਨੇ ਪੁੱਛਿਆ ਕਿ ਦੱਸੋ ਆਹ ਕਿਵੇਂ ਕੀਤਾ, ਆਹ ਕਿਉਂ ਨਹੀਂ ਕੀਤਾ। ਇਹ ਹੋ ਗਿਆ ਸੀ ਨਾ। ਔਰ ਪੁਰਾਣੇ ਥੰਮ ਪੱਟ ਕੇ ਵੀ ਸਿੱਟ ਤੇ, ਨਵੇਂ ਬਣਾਤੇ। ਤਾਂ ਨਵੇਂ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਜਿੱਥੇ ਪਹਿਲੇ ਗਏ ਫਿਰ ਤੁਸੀਂ ਵੀ ਜਾਓਗੇ ਜੇ ਨਹੀਂ ਕਰੋਗੇ ਤਾਂ। ਰਹੀ ਗੱਲ 24 ਦੀ, 24 'ਚ ਵੇਖੋ ਪ੍ਰਾਈਮ ਮਿਨਿਸਟਰ ਲਈ ਇਲੈਕਸ਼ਨ ਹੋਣੇ ਆ, ਪਰ ਸਾਡੇ ਲੋਕਲ ਮੁੱਦੇ ਭਰਮਾਰ ਰਹੂਗੀ ਉਹਦੇ 'ਚ ਜੀ ਕਿ ਕਿਹੜੀ ਪਾਰਟੀ ਨੇ ਕੀ ਕੀਤਾ। ਔਰ ਤੁਸੀਂ ਬਿਲੀਵ ਕਰੋ, ਜੇ ਮੈਨੂੰ ਪਹਿਲਾਂ ਤਾਂ ਨਹੀਂ ਸੀ, ਪਰ ਪਿਛਲੇ ਇਲੈਕਸ਼ਨ ਜਾਂ ਕਿਸਾਨੀ ਅੰਦੋਲਨ ਤੋਂ ਬਾਅਦ ਮੈਨੂੰ ਮੇਰੀਆਂ ਅੱਖਾਂ 'ਚ ਚਮਕ ਆ ਗਈ ਹੈ ਕਿ ਲੋਕ ਸਿਆਣੇ ਹੋ ਗਏ ਨੇ। ਪੋਲੀਟੀਕਲੀ ਸਿਆਣੇ ਮਤਲਬ ਉਹਨਾਂ ਨੂੰ ਇਹ ਸਮਝ ਆ ਗਈ ਹੈ ਕਿ ਯਾਰ ਆਹ ਬੰਦਾ ਗੜਬੜ ਕਰ ਰਿਹਾ, ਇਹਨੂੰ ਬਦਲੋ, ਦੂਜੇ ਨੂੰ ਲੈ ਕੇ ਆਓ। ਜੇ ਦੂਜਾ ਵੀ ਨਹੀਂ ਸਹੀ ਤਾਂ ਮੈਂ ਹੁਣ ਇਹਨਾਂ ਨੂੰ ਕਹੂੰਗਾ ਅੱਗੇ ਇਹ ਚਾਲੂ ਰੱਖਿਓ, ਜੇ ਦੂਜਾ ਵੀ ਨਹੀਂ ਸਹੀ ਤਾਂ ਉਹਨੂੰ ਬਦਲ ਕੇ ਤੀਜਾ ਲਿਆਓ, ਤੀਜਾ ਵੀ ਨਹੀਂ ਸਹੀ ਤਾਂ ਉਹਨੂੰ ਬਦਲ ਕੇ ਚੌਥਾ ਲਿਆਓ। ਲੱਗੇ ਰਹੋ ਇਸ ਕੰਮ ਤੇ, ਕਿਉਂਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਇਹ ਜਿਹੜਾ ਇੱਕ ਸਿਸਟਮ ਬਣਾਇਆ ਹੋਇਆ ਦੁਨੀਆ 'ਚ, ਡੈਮੋਕ੍ਰੇਸੀ ਦੇ ਵਿੱਚ ਆਹੀ ਤਰੀਕਾ ਹੈ ਵਧੀਆ ਗਵਰਨਮੈਂਟ ਲਿਆਉਣ ਦਾ ਕਿ ਤੁਸੀਂ ਜਾਗਰਤ ਹੋ ਜਾਓ ਔਰ ਉਹਨਾਂ ਲੀਡਰਾਂ ਤੱਕ, ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾ ਦਿਓ ਕਿ ਜੇ ਚੰਗਾ ਨਹੀਂ ਕੀਤਾ ਤਾਂ ਤੁਸੀਂ ਬਦਲੇ ਜਾਓਗੇ। ਜੀ, ਆਪਾਂ ਗੱਲ ਕਰੀਏ, ਤੁਹਾਡੇ ਵੱਲੋਂ ਵੀ ਪੰਜਾਬੀ ਭਾਸ਼ਾ ਨੂੰ ਹੁੰਗਾਰਾ ਦਿੱਤਾ ਜਾਂਦਾ, ਪੰਜਾਬੀ ਭਾਸ਼ਾ ਦੀ ਗੱਲ ਕੀਤੀ ਜਾਂਦੀ ਹੈ, ਪਰ ਹੁਣ ਇੱਕ ਪ੍ਰੈਸ ਕਾਨਫਰੰਸ ਵੀ ਕਰ ਰਹੇ ਹੋ, ਸੁਣਨ ਦੇ ਵਿੱਚ ਆਇਆ ਸੀ। ਕੀ ਲੱਗਦਾ ਵੀ ਲੋਕਾਂ 'ਤੇ ਅਸਰ ਹੋਊ ਉਸ ਚੀਜ਼ ਦਾ? ਦੇਖੋ, ਇਹ ਅਸੀਂ ਸਿੱਖਿਆ ਨੀਤੀ ਤੇ ਕਰ ਰਹੇ ਹਾਂ ਇੱਕ ਸੈਮੀਨਾਰ 8 ਤਰੀਕ ਨੂੰ ਪੰਜਾਬੀ ਯੂਨੀਵਰਸਿਟੀ 'ਚ, ਜੋ ਨਵੀਂ ਸਿੱਖਿਆ ਨੀਤੀ ਕੇਂਦਰ ਨੇ ਲੈ ਕੇ ਆਇਆ। ਹੁਣ ਨਵੀਂ ਤਾਂ ਕਾਹਦੀ ਰਹਿ ਗਈ, ਸਾਲ 1.5 ਸਾਲ ਹੋ ਗਿਆ, ਪੁਰਾਣੀ ਹੋ ਚੱਲੀ। ਉਹਦੇ 'ਚ ਅਸੀਂ ਹਮੇਸ਼ਾ ਇੱਕ ਗੱਲ 'ਤੇ ਜ਼ੋਰ ਦਿੱਤਾ, ਅਸੀਂ ਜੂਝਦਾ ਪੰਜਾਬ ਵੇਲੇ ਵੀ ਜਦੋਂ ਲੈ ਕੇ ਆਏ ਸੀ ਮੁੱਦੇ, ਉਹਦੇ 'ਚ ਵੀ ਇਹ ਗੱਲ ਕਹੀ ਸੀ। ਬਾਅਦ 'ਚ ਲੱਖੇ ਹੋਰੀ ਵੀ ਕਹਿੰਦੇ ਰਹੇ, ਅਸੀਂ ਰਲ ਕੇ ਵੀ ਕਹਿੰਦੇ ਰਹੇ ਹਾਂ ਕਿ ਪੰਜਾਬੀ ਨੂੰ ਮੀਡੀਅਮ ਬਣਾਇਆ ਜਾਵੇ ਸਾਡੀ ਸਾਰੀ ਸਕੂਲਾਂ ਦੇ ਵਿੱਚ, ਕਿਉਂਕਿ ਇਹ ਅਤੀ ਜ਼ਰੂਰੀ ਹੈ। ਜੇ ਅਸੀਂ ਤਰੱਕੀ ਕਰਾਉਣੀ ਹੈ ਨਾ, ਅਸਲ 'ਚ ਤਾਂ ਇਹ ਜਿਹੇ ਇਨਕਲਾਬੀ ਫੈਸਲਿਆਂ ਦੀ ਉਮੀਦ ਅਸੀਂ ਇਸ ਸਰਕਾਰ ਤੋਂ ਕਰ ਰਹੇ ਸੀ ਜੀ। ਇਹ ਤਾਂ ਉੱਧਰ ਨੂੰ ਜਾ ਨਹੀਂ ਰਹੇ। ਇਹ ਤਾਂ ਇੱਕ ਛੋਟੀ ਜੀ ਉੱਤੇ ਸੁਧਾਰ ਕਰ ਦਿਓ, ਮਾੜੀ ਜੀ ਕਰਪਸ਼ਨ ਘੱਟ ਕਰ ਦਿਓ ਤੇ ਬਾਕੀ ਚਲਾਈ ਚੱਲੋ। ਅਸੀਂ ਸੀਗੇ ਇਨਕਲਾਬੀ ਫੈਸਲਿਆਂ ਵੱਲ ਦੇਖ ਰਹੇ। ਪੰਜਾਬੀ ਮੀਡੀਅਮ ਕਰਨ ਨਾਲ ਕੀ ਹੋਊਗਾ ਨਾ, ਤੁਹਾਡੇ ਜਿਹੜੇ ਮੁੰਡੇ ਨੇ ਜਿਹੜੇ ਟੈਕਨੀਕਲੀ ਸਿਆਣੇ ਨੇ, ਕੋਈ ਇੰਜੀਨੀਅਰ ਬਣ ਸਕਦਾ ਹੈ, ਕੋਈ ਵੀ ਵਿਸ਼ਾ ਜਿਹੜਾ ਹੈਗਾ ਉਹਨੂੰ ਜਦੋਂ ਇੰਗਲਿਸ਼ 'ਚ ਪੜ੍ਹਾਇਆ ਜਾਂਦਾ ਉਹ ਦੋ ਥਾਂ ਹੀ ਫਸ ਜਾਂਦੇ ਹੈ। ਇੱਕ ਤਾਂ ਹੁੰਦੀ ਆ ਉਸ ਵਿਸ਼ੇ ਦਾ, ਹੁਣ ਟੈਕਨੀਕਲ ਐਕਸਪਰਟ ਹੋਣਾ ਤੇ ਲੈਂਗੁਏਜ ਐਕਸਪਰਟ ਹੋਣਾ ਦੋ ਅੱਡ-ਅੱਡ ਗੱਲਾਂ ਨੇ। ਆਪਣੇ ਮੁੰਡੇ ਟਰੈਕਟਰ, ਟੈਲੀਵਿਜ਼ਨ ਐ ਸਹੀ ਕਰ ਦਿੰਦੇ ਆ। ਜੇ ਉਹਨਾਂ ਨੂੰ ਆਪਾਂ ਇੰਜੀਨੀਅਰਿੰਗ ਕਰਾਈਏ,
ਉਹ ਇੰਜੀਨੀਅਰਿੰਗ ਪਤਾ ਕਿਉਂ ਨਹੀਂ ਕਰ ਪਾਉਂਦੇ, ਨਾਨ ਮੈਡੀਕਲ ਕਿਉਂ ਨੌਕਰੀ ਕਰਨਾ ਚਾਹੁੰਦੇ, ਉਹ ਨਾਲ ਇੰਗਲਿਸ਼ ਵੀ ਪੜ੍ਹ ਲੈਣ ਜੀ। ਤਾਂ ਇਹ ਸਾਡੀ ਇੱਕ ਬਹੁਤ ਵੱਡੀ ਮੰਗ ਹੈ, ਔਰ ਇਹਦੇ 'ਚ ਜਿਹੜੀ ਨਵੀਂ ਸਿੱਖਿਆ ਨੀਤੀ ਉਹ ਵੀ ਵਾਧਾ ਬਣਦੀ ਹੈ। ਬਿਲਕੁਲ, ਉਹਦੇ ਹੋਰ ਵੀ ਮਾਈਨਸ ਪੁਆਇੰਟ ਬਹੁਤ ਨੇ ਜਿਨ੍ਹਾਂ ਦੀ ਚਰਚਾ ਉਦੋਂ ਸੈਮੀਨਾਰ ਤੇ ਕਰਾਂਗੇ ਅਸੀਂ 8 ਤਰੀਕ ਨੂੰ। ਆਖਰ ਦੇ ਵਿੱਚ ਇਹੀ ਪੁੱਛਾਂਗੇ ਕਿ ਅਮਤੋਜ ਮਾਨ ਦਾ ਹੈ ਕੋਈ ਮਨ ਵੋਟਾਂ ਵੱਲ ਜਾਣ ਨੂੰ ਜਾਂ ਇਲੈਕਸ਼ਨਾਂ ਦੇ ਵਿੱਚ ਖੜੇ ਹੋਣ ਦਾ? ਉਹ ਗੱਲ ਛੋਟੀ ਹੈ ਸ਼ੇਰਾ, ਮੈਂ ਵੋਟਾਂ 'ਚ ਜਾਣਾ ਹੈ ਜਾਂ ਨਹੀਂ ਜਾਂਦਾ ਉਹਦੀ ਕੋਈ ਅਹਿਮੀਅਤ ਨਹੀਂ। ਉਸ ਤੋਂ ਜ਼ਿਆਦਾ ਅਹਿਮੀਅਤ ਇਹ ਹੈ ਕਿ ਅਸੀਂ ਉਹਨਾਂ ਮੁੱਦਿਆਂ ਨੂੰ ਸਾਹਮਣੇ ਲੈ ਕੇ ਆਉਂਦੇ ਰਹੀਏ, ਚਾਹੇ ਉਹ ਵੋਟਾਂ 'ਚ ਖੜ ਕੇ ਲਿਆਈਏ, ਚਾਹੇ ਵੋਟਾਂ ਤੋਂ ਬਿਨਾਂ ਲਿਆਈਏ। ਅੱਜ ਅਸੀਂ ਵੋਟਾਂ ਤੋਂ ਬਿਨਾਂ ਉਹਨਾਂ ਮੁੱਦਿਆਂ ਨੂੰ ਸਾਹਮਣੇ ਲੈ ਕੇ ਆ ਰਹੇ ਹਾਂ। ਇਹ ਅਤੀ ਜ਼ਰੂਰੀ ਹੈ ਜੀ ਕਿ ਅਸੀਂ ਐਜੂਕੇਸ਼ਨ ਬੈਟਰ ਕਿਵੇਂ ਹੋ ਸਕਦੀ ਹੈ, ਮੈਡੀਕਲ ਬੈਟਰ ਕਿਵੇਂ ਹੋ ਸਕਦਾ ਹੈ, ਸਾਡਾ ਕਰਜ਼ਾ ਕਿਵੇਂ ਉਤਰ ਸਕਦਾ ਹੈ, ਸਾਡੀ ਜਿਹੜੀ ਬਹੁ ਫਸਲੀ ਚੱਕਰ ਨਾਲ ਅਸੀਂ ਕਿਵੇਂ ਜ਼ਿਆਦਾ ਇਨਕਮ ਵਧਾ ਸਕਦੇ ਹਾਂ, ਇੱਕ ਕਿਸਾਨ ਦੀ, ਮਜ਼ਦੂਰਾਂ ਦੀ ਦਿਹਾੜੀ ਕਿਵੇਂ ਵੱਧ ਸਕਦੀ ਹੈ। ਇਹਨਾਂ ਗੱਲਾਂ ਤੇ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਉਹਦੇ ਨਾਲ ਸਰਕਾਰ ਨੂੰ ਜਾਂ ਸਮਾਜ ਨੂੰ ਕੋਈ ਬੈਨੀਫਿਟ ਹੋ ਰਿਹਾ, ਦੈਟਸ ਦੀ ਮੇਨ ਥਿੰਗ, ਉਹ ਆਪਾਂ ਕਰ ਰਹੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਅਮਤੋਜ ਸਿੰਘ ਮਾਨ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰ ਰਹੇ ਸੀ। ਇਸ ਚਰਚਾ ਦੇ ਵਿੱਚ ਕੀ ਕੁਝ ਨਿਕਲਿਆ ਉਹ ਤਾਂ ਲੋਕ ਦੱਸਣਗੇ ਕਮੈਂਟਾਂ ਦੇ ਰਾਹੀਂ, ਪਰ ਸਾਡੇ ਵੱਲੋਂ ਜਿਹੜਾ ਕਿ ਉਸ ਚਰਚਾ ਨੂੰ ਸਿਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਕੋਸ਼ਿਸ਼ ਇਹ ਵੀ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੈਮੀਨਾਰ ਆ ਉਹ ਵੀ ਤੁਹਾਡੇ ਰੂਬਰੂ ਕੀਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਵੇਂ ਦਾ ਮਾਹੌਲ ਲੱਗ ਰਿਹਾ ਪੰਜਾਬ ਦਾ ਉਹ ਦੌਰ ਜਿਸ ਦਾ ਮੈਂ ਪਹਿਲਾਂ ਇਹ 'ਚ ਜ਼ਿਕਰ ਕਰਤਾ ਕਿ ਤੁਹਾਡੀਆਂ ਮੂਵੀਆਂ ਬਣੀਆਂ ਉਸ ਦੌਰ ਦੇ ਵਿੱਚੋਂ ਜਦੋਂ ਕੋਈ ਸਰਕਾਰ ਦੇ ਜਾਂ ਸਿਸਟਮ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ? ਇਹ ਕਹਿ ਸਕਦੇ ਕਿ ਸਾਡੇ ਲੋਕ ਹੈ ਜਿਹੜੇ ਉਹ ਸੰਘਰਸ਼ਮਈ ਨੇ, ਹਰ ਪਾਸਿਓਂ ਜਾਨਾਂ ਵੀ ਤਲੀ ਤੇ ਰੱਖਣੀਆਂ ਜਾਣਦੇ ਨੇ, ਤੇ ਜੋ ਅਸੀਂ ਚਾਹੁੰਦੇ ਹਾਂ, ਜੋ ਸਾਨੂੰ ਚਾਹੀਦਾ ਜਿਹਦੇ ਨਾਲ ਅਸੀਂ ਪੰਜਾਬ ਨੂੰ ਬਿਹਤਰ ਕਰ ਸਕੀਏ, ਉਹ ਹਾਸਲ ਕਰਾਂਗੇ ਔਰ ਬਿਹਤਰ ਵੀ ਕਰਾਂਗੇ। ਇੱਕ ਵੱਡਾ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਸੀ, ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨ, ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਉਸ ਅੰਦੋਲਨ ਨੂੰ ਜਾਂ ਉਸ 3 ਦਿਨਾਂ ਦੇ ਜਿਹੜਾ ਕਿ ਸਮਾਗਮ ਸੀ ਉਸ ਨੂੰ ਕਿਵੇਂ ਦੇਖਦੇ? ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਜਿੰਦਰ ਇੱਕ ਗੱਲ ਕਲੀਅਰ ਹੋ ਗਈ ਹੈ। ਇੱਕ ਦੌਰ ਚੱਲਿਆ ਪੰਜਾਬ ਦੇ ਵਿੱਚ, ਪੰਜਾਬ ਦੇ ਪੁੱਤ ਫੁੱਲਾਂ ਜਿਹੇ ਖਪਰਿਆਂ ਦੇ ਨਾਲ ਖੈਣ ਨੂੰ ਤਿਆਰ ਹੋ ਗਏ, ਪਰ ਉਸ ਦੌਰ ਦੀ ਇੱਕ ਮੂਵੀ ਆਈ ਹਵਾਈ ਮੂਵੀ ਦੇ ਇੱਕ ਕਰੈਕਟਰ ਰਹੇ ਅਮਤੋਜ ਮਾਨ ਜੀ। ਤਾਂ ਅਸੀਂ ਅੱਜ ਸਵਾਗਤ ਕਰਾਂਗੇ, ਇਹਨਾਂ ਕਾਫੀ ਵੱਡੀ ਜਿਹੜੀ ਕਿ ਚਰਚਾ ਕਰਨੀ ਆ ਅਮਤੋਜ ਮਾਨ ਜੀ ਹੋਰਾਂ ਦੇ ਨਾਲ, ਪਰ ਉਸ ਦੇ ਨਾਲ ਹੀ ਪੰਜਾਬ ਉਸ ਦੌਰ ਦੇ ਵਿੱਚੋਂ ਅਜਿਹਾ ਗੁਜ਼ਰਿਆ ਕਿ ਪੰਜਾਬ ਦੇ ਪੁੱਤ ਸੀ ਜਿਹੜੇ ਉਹ ਸੰਘਰਸ਼ਾਂ ਅੰਦੋਲਨਾਂ ਦਾ ਜਿਹੜਾ ਕਿ ਇੱਕ ਰੁਤਬਾ ਪੈਦਾ ਕਰਨ ਦੇ ਲਈ ਮੋਹਰੀ ਬਣ ਗਏ ਜੀ। ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਵੇਂ ਦਾ ਮਾਹੌਲ ਲੱਗ ਰਿਹਾ ਪੰਜਾਬ ਦਾ ਉਹ ਦੌਰ ਜਿਸ ਦਾ ਮੈਂ ਪਹਿਲਾਂ ਇਹ 'ਚ ਜ਼ਿਕਰ ਕਰਤਾ ਕਿ ਤੁਹਾਡੀਆਂ ਮੂਵੀਆਂ ਬਣੀਆਂ ਉਸ ਦੌਰ ਦੇ ਵਿੱਚੋਂ ਜਦੋਂ ਕੋਈ ਸਰਕਾਰ ਦੇ ਜਾਂ ਸਿਸਟਮ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ? ਸਹੀ ਹੈ। ਤੁਸੀਂ ਕਹੋ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਸੀ ਉਹ ਤਾਂ ਨਹੀਂ ਮਿਲਿਆ ਜੀ, ਉਹ ਹਜੇ ਵੀ ਦੂਰ ਹੈ, ਪਰ ਇਹ ਕਹਿ ਸਕਦੇ ਕਿ ਸਾਡੇ ਲੋਕ ਹੈ ਜਿਹੜੇ ਉਹ ਸੰਘਰਸ਼ਮਈ ਨੇ, ਹਰ ਪਾਸਿਓਂ ਜਾਨਾਂ ਵੀ ਤਲੀ ਤੇ ਰੱਖਣੀਆਂ ਜਾਣਦੇ ਨੇ, ਤਾਂ ਹਾਸਲ ਕਰਕੇ ਛੱਡਾਂਗੇ, ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ, ਤੇ ਜੋ ਅਸੀਂ ਚਾਹੁੰਦੇ ਹਾਂ, ਜੋ ਸਾਨੂੰ ਚਾਹੀਦਾ ਜਿਹਦੇ ਨਾਲ ਅਸੀਂ ਪੰਜਾਬ ਨੂੰ ਬਿਹਤਰ ਕਰ ਸਕੀਏ ਜੀ, ਉਹ ਹਾਸਲ ਕਰਾਂਗੇ ਔਰ ਬਿਹਤਰ ਵੀ ਕਰਾਂਗੇ। ਪੰਜਾਬ ਦੇ ਪੁੱਤਾਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਅਜਿਹੀਆਂ ਕਹਾਵਤਾਂ ਜਿਹੜੀਆਂ ਕਿ ਸਿਆਣੇ ਵੀ ਗਾਉਂਦੇ ਨੇ ਤੇ ਉਸ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਉਹ ਸਾਡੇ ਤੱਕ ਪਹੁੰਚ ਗਈਆਂ। ਪਰ ਅੱਜ ਇੱਕ ਵੱਡਾ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਸੀ, ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨ, ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਉਸ ਅੰਦੋਲਨ ਨੂੰ ਜਾਂ ਉਸ 3 ਦਿਨਾਂ ਦੇ ਜਿਹੜਾ ਕਿ ਸਮਾਗਮ ਸੀ ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਕਿਸੇ ਵੀ ਸੰਘਰਸ਼ ਦਾ ਐਂਡ ਰਿਜ਼ਲਟ ਕੀ ਹੈ, ਅਸੀਂ ਹਾਸਲ ਕੀ ਕਰਨਾ ਚਾਹੁੰਦੇ ਹਾਂ, ਉਸ ਤੇ ਡਿਪੈਂਡ ਕਰਦਾ ਹੈ ਕਿ ਉਹ ਸੰਘਰਸ਼ ਲੌਜੀਕਲ ਸੀ ਜਾਂ ਨਹੀਂ ਸੀ। ਹੁਣ ਇਹਨਾਂ ਨੇ ਮੀਟਿੰਗਸ ਦੇ ਟਾਈਮ ਲੈ ਲਏ ਨੇ ਅੱਗੇ, ਮੀਟਿੰਗਸ ਦੇ ਵਿੱਚੋਂ ਕੀ ਕੱਢਣਗੇ ਫਿਰ ਉਹਦੇ ਤੇ ਆਪਾਂ ਰਿਐਕਟ ਕਰਾਂਗੇ ਉਦੋਂ। ਪਰ ਜੇ ਮੀਟਿੰਗ ਦਾ ਟਾਈਮ ਹੀ ਲੈਣਾ ਸੀ ਤਾਂ ਫਿਰ ਮਤਲਬ ਸਿੱਧਾ ਹੀ ਆ ਕੇ ਟਾਈਮ ਲੈ ਲੈਂਦੇ ਤੁਸੀਂ, ਜਾਂ ਫਿਰ ਇਹ ਪ੍ਰਸ਼ਾਸਨ ਟਾਈਮ ਨਹੀਂ ਦਿੰਦਾ ਸੀ।
ਇਹ ਵੀ ਜ਼ਰੂਰ ਦੱਸਣਾ ਚਾਹੀਦੀਆਂ ਇਹ ਗੱਲਾਂ। ਉਹਦੇ ਨਾਲ ਕੀ ਹੁੰਦਾ, ਬੈਟਰ ਹੋ ਜਾਂਦਾ, ਲੋਕਾਂ ਦੇ ਮਾਈਂਡ ਕਲੀਅਰ ਹੋ ਜਾਂਦੇ ਨੇ ਕਿ ਇਹ 3 ਦਿਨ ਕਿਉਂ ਸੱਦਿਆ ਗਿਆ, ਮੀਟਿੰਗ ਜਿਹੜੀ ਮਿਲੀ ਹੈ ਉਹਦੇ 'ਚ ਅਸੀਂ ਕੀ ਮੰਗਣ ਜਾ ਰਹੇ ਹਾਂ, ਕੀ ਹਾਸਲ ਕਰਨ ਜਾ ਰਹੇ ਹਾਂ, ਉਹ ਵੀ ਦੱਸੋ। ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਜਿੰਦਰ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਜਿੰਨਾ ਤੁਸੀਂ ਖੋਲ ਕੇ ਚੱਲੋਗੇ, ਜਿੰਨਾ ਤੁਸੀਂ ਦੱਸ ਕੇ ਚੱਲੋਗੇ ਲੋਕਾਂ ਨੂੰ, ਉਨਾ ਜ਼ਿਆਦਾ ਅੱਛਾ ਹੈ। ਗੁਪਤ ਗੱਲ ਨਾ ਰੱਖੀ ਜਾਵੇ, ਖੋਲ ਕੇ ਕਿਹਾ ਜਾਵੇ ਕਿ ਆ ਅਸੀਂ ਲੈਣਾ ਹੈ, ਇਹਦੇ ਲਈ ਅਸੀਂ ਆ ਕਰ ਰਹੇ ਹਾਂ, 3 ਦਿਨ ਦਾ ਇੱਥੇ ਅੰਦੋਲਨ ਕਰ ਰਹੇ ਹਾਂ, ਤੇ ਫਿਰ ਅਸੀਂ ਮੀਟਿੰਗਸ ਦੇ ਵਿੱਚ ਆ ਮੰਗਣ ਜਾ ਰਹੇ ਹਾਂ। ਤਾਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿੰਦਾ, ਕਿਸੇ ਨੂੰ ਕੋਈ ਸ਼ੰਕਾ ਨਹੀਂ ਰਹਿੰਦੀ ਗੀ। ਇਹ ਗੱਲਾਂ ਖੋਲ ਕੇ ਹੋਣ ਤਾਂ ਬਾਲੀਆਂ ਚੰਗੀਆਂ। ਬਈ ਤੁਸੀਂ ਖੋਲ ਕੇ ਗੱਲ ਕਰਨ ਦੀ ਗੱਲ ਕਰ ਰਹੇ ਹੋ, ਪਰ ਕਿਸਾਨ ਤਾਂ ਕਹਿੰਦੇ ਅਸੀਂ ਕੋਰੇ ਵਰਕੇ ਹਾਂ, ਅਸੀਂ ਕੋਰੇ ਵਰਕਿਆਂ ਦੀ ਤਰ੍ਹਾਂ ਅਸੀਂ ਖੁੱਲੀ ਕਿਤਾਬ ਹਾਂ। ਇਹ ਤਾਂ ਲੋਕ ਦੱਸ ਸਕਦੇ ਨੇ, ਅੱਛੀ ਗੱਲ ਹੈ ਜੀ ਉਹ ਹੈਗੇ ਨੇ ਤਾਂ, ਪਰ ਉਹ ਹਨ ਜਾਂ ਨਹੀਂ ਹਨ, ਜਾਂ ਕੋਈ ਇਹਦੇ ਵਿੱਚ ਕੋਈ ਸ਼ੰਕਾ ਹੈ, ਸ਼ੁਭਾ ਹੈ, ਇਹ ਲੋਕ ਦੱਸ ਸਕਦੇ ਨੇ, ਬਿਹਤਰ ਨੇ, ਉਹ ਜਾਣਦੇ ਨੇ, ਫਿਰ ਉਹ ਜਾਣੀ ਜਾਣ ਨੇ। ਆਫ ਕੈਮਰਾ ਆਪਾਂ ਕਾਫੀ ਗੱਲਾਂ ਕਰੀਆਂ, ਕਿਸਾਨ ਅੰਦੋਲਨ ਦੀਆਂ ਗੱਲਾਂ ਕਰੀਆਂ, ਦਿੱਲੀ ਅੰਦੋਲਨ ਦੀਆਂ। ਉਸ ਦੇ ਵਿੱਚੋਂ ਇਹ ਵੀ ਚਰਚਾ ਚੱਲ ਰਹੀ ਸੀ ਕਿ ਇਹਨਾਂ ਨੇ ਖੱਟਿਆ ਕੀ ਆ। ਤੁਹਾਨੂੰ ਲੱਗਦਾ ਕੁਝ ਵੀ ਖੱਟਿਆ? ਦੇਖੋ, ਇੱਕ ਗੱਲ ਤਾਂ ਮੈਂ ਉਦੋਂ ਵੀ ਅਸੀਂ ਜਾ ਕੇ ਜਿਸ ਦਿਨ ਪ੍ਰਾਈਮ ਮਿਨਿਸਟਰ ਨੇ ਅਨਾਉਂਸ ਕੀਤਾ ਔਰ ਫਿਰ ਆਪਾਂ ਇੱਕ ਦਿਨ ਉੱਥੇ ਫਿਕਸ ਕੀਤਾ ਸੀਗਾ, ਮਤਲਬ ਦਾ 26 ਆਹੀ ਤਰੀਕ ਸੀਗੀ ਜੀ, 26 ਦੀ ਸਾਲ ਹੋ ਗਿਆ ਸੀਗਾ ਉੱਥੇ ਗਿਆ ਨੂੰ। ਤਾਂ ਸਾਲ ਬਾਅਦ ਜਦੋਂ ਸਾਰੇ ਇਕੱਠੇ ਹੋਏ ਸੀ ਤਾਂ ਅਸੀਂ ਸਟੇਜ ਤੇ ਚੜ੍ਹ ਕੇ ਕਿਹਾ ਸੀ, ਉਦੋਂ ਮੈਂ ਹੀ ਬੋਲਿਆ ਸੀਗਾ ਕਿ MSP ਲੈ ਕੇ ਮੁੜਿਓ ਜੇ, ਕਿਉਂਕਿ ਆਪਾਂ ਨਾਰਾ ਲਾਉਂਦੇ ਹੁੰਦੇ ਸੀ ਉਦੋਂ ਬਿਲਕੁਲ ਕਿ ਕਾਲੇ ਕਾਨੂੰਨ ਰੱਦ ਹੋਣ, MSP ਦਿੱਤੀ ਜਾਵੇ, ਫਿਰ ਮੁੜਾਂਗੇ। MSP ਦੇ ਨਾਂ ਤੇ ਅਸੀਂ ਕਮੇਟੀ 'ਚ ਵੀ ਕਿਹੜੇ ਨਾਂ ਦੇਣੇ ਆ ਤੇ ਕਮੇਟੀ ਕਿਹੋ ਜਿਹੀ ਬਣੂਗੀ, ਉਹਦੇ ਲਈ ਵੀ ਇੰਤਜ਼ਾਰ ਨਹੀਂ ਕੀਤਾ। ਜਦ ਕਿ ਅਸੀਂ ਉੱਥੇ ਕਹਿੰਦੇ ਰਹੇ ਹਾਂ ਕਿ ਇਹਦੇ ਲਏ ਬਗੈਰ ਨਾ ਮੁੜਿਓ ਜੀ। ਉਸ ਦਿਨ ਵੀ ਮੈਂ ਸਟੇਜ ਤੇ ਜਾ ਕੇ 26 ਨਵੰਬਰ ਦੀ ਗੱਲ ਹੈ ਨਾ, ਜਦੋਂ ਦੁਬਾਰਾ ਆਉਣ ਤੋਂ ਪਹਿਲਾਂ ਇਕੱਠੇ ਹੋਏ ਸੀ, ਜਦੋਂ ਉੱਥੇ ਹੀ ਸਿੰਘੂ ਦੇ ਬਾਰਡਰ ਤੇ ਬੋਲਿਆ ਸੀ ਤੇ ਆਪਦੇ ਵੱਲੋਂ ਕੋਸ਼ਿਸ਼ ਵੀ ਕੀਤੀ। ਡੱਲੇਵਾਲ ਹੋਰੀ ਬੈਠੇ ਵੀ ਰਹੇ ਉੱਥੇ ਕਿ ਇਹ ਮੰਗ ਆਪਾਂ ਮਨਵਾ ਕੇ ਜਾਵਾਂਗੇ, ਫਿਰ ਆਪਾਂ ਵਾਪਸ ਜਾਈਏ, ਹੁਣ ਜਾਣ ਦੀ ਕਾਹਲੀ ਨਾ ਕਰੀਏ। ਪਰ ਮੈਨੂੰ ਲੱਗਦਾ ਉਦੋਂ ਪੰਜਾਬ 'ਚ ਇਲੈਕਸ਼ਨ ਸੀਗੇ ਤੇ ਕੁਝ ਲੋਕਾਂ ਨੂੰ ਆਉਣ ਦੀ ਕਾਹਲੀ ਸੀ। ਉਸ ਕਾਹਲੀ ਦੇ ਵਿੱਚ ਆਪਾਂ ਜੋ ਹਾਸਲ ਕਰਨਾ ਸੀ ਉਹਨੂੰ ਥੋੜਾ ਜਿਹਾ ਅਧੂਰਾ ਛੱਡ ਆਏ। ਤੁਸੀਂ ਉਸ ਇਲੈਕਸ਼ਨਾਂ ਦੀ ਗੱਲ ਕੀਤੀ ਆ, ਪਰ ਜਿਹੜੀ MSP ਦੀ ਗੱਲ ਸੀਗੀ ਉਸ ਨੂੰ ਲੈ ਕੇ ਇਹ ਵੀ ਸੁਣਨ ਦੇ ਵਿੱਚ ਆਇਆ, ਸੂਤਰ ਜਿਹੜੇ ਕਿ ਦੱਸਦੇ ਨੇ ਕਿ ਸਿੱਧੀ ਮੀਟਿੰਗ ਵੀ ਹੋ ਰਹੀ ਸੀ PM ਦੇ ਨਾਲ। ਇਹ ਜਿਵੇਂ ਅੱਜ ਆਪਾਂ ਨੂੰ ਮਿਲੇ ਹੀ ਹੈ, ਹੰਸਰਾਜ ਹੋਰਾਂ ਨੇ ਦੱਸਿਆ, ਹੰਸਰਾਜ ਹੰਸੂਰੀ ਇਹ ਮੀਟਿੰਗ ਕਰਵਾ ਰਹੀ ਸੀ, ਪਰ ਉਹ 26 ਜਨਵਰੀ ਤੋਂ ਪਹਿਲਾਂ ਦੀ ਗੱਲ ਹੈ ਜੀ, ਕਿ ਇਹਨਾਂ ਨੇ ਕਿਹਾ ਲੈ ਵੀ ਜਦੋਂ ਪਹਿਲੀ ਮੀਟਿੰਗ ਇਹਨਾਂ ਦੀ ਹੋਈ, ਆਫੀਸ਼ੀਅਲ ਮੀਟਿੰਗ ਕਿਸਾਨਾਂ ਦੀ, ਤਾਂ ਇਹਨਾਂ ਨੇ ਕਿਹਾ ਸਾਨੂੰ ਆਫੀਸਰ ਹੀ ਮਿਲੇ ਨੇ ਸਿਰਫ। ਤਾਂ ਉਹ ਆਂਦੇ ਭਾਈ ਮੈਂ ਵਿੱਚ ਇਨੀਸ਼ੀਏਟਿਵ ਲਿਆ ਤੇ ਮੈਂ ਕਿਹਾ ਆਫੀਸਰ ਹੀ ਕਿਉਂ, ਤੁਹਾਨੂੰ ਪ੍ਰਾਈਮ ਮਿਨਿਸਟਰ ਤੱਕ ਮਨਾ ਦਿੰਦੇ ਆ, ਸਿੱਧੀ ਗੱਲ ਕਰਾ ਦਿੰਦੇ ਆ। ਇੱਧਰੋਂ ਕਿਸਾਨ ਲੀਡਰ ਸੀਗੇ ਕੁਛ ਜਿਨ੍ਹਾਂ ਨੇ ਇਹ ਕਿਹਾ ਕਿ ਠੀਕ ਹੈ ਜੀ ਮਿਲਾ ਦਿਓ ਜੀ। ਉਹਨਾਂ ਦੇ ਜਿਸ ਦਿਨ ਮੈਂ ਮੀਟਿੰਗ ਅਰੇਂਜ ਕੀਤੀ ਪ੍ਰਾਈਮ ਮਿਨਿਸਟਰ ਨਾਲ, ਮਾਰਨਿੰਗ ਅਸੀਂ ਕੁਛ 5 ਵਜੇ ਨਿਕਲਣਾ ਸੀ ਸਿੰਘੂ ਦੇ ਨੇੜਿਓਂ ਹੀ, ਤਾਂ 3 ਵਜੇ ਜਿਹੜਾ ਸੋਰਸ ਕਿਸਾਨਾਂ ਦੇ ਲੀਡਰ ਸੀ ਗੱਲ ਕਰ ਰਹੇ ਸੀ, ਉਹ ਆਪਦਾ ਫੋਨ ਆਫ ਕਰ ਗਏ। ਕਹਿੰਦੇ ਮੈਂ ਉੱਥੇ ਖੜਾ ਲਿਜਾਣ ਲਈ ਕਿ ਭਾਈ ਮੈਂ ਭਲਾ ਉਧਰਲੇ ਖੀਮੇ 'ਚ ਬੈਠਾ, ਪਰ ਮੈਂ ਤੁਹਾਡੇ ਹੱਕ ਦੀ, ਜੇ ਪੰਜਾਬ ਦੇ ਹੱਕ ਦੀ ਕੋਈ ਗੱਲ ਕਰ ਸਕਾਂ ਤਾਂ ਵਾਈ ਨਾਟ। ਆਂਦੇ ਬਟ ਉੱਥੇ ਕਿਸਾਨ ਉਹ ਜਿਹੜੇ ਲੀਡਰ ਸੀਗੇ ਉਹ ਆਏ ਨਹੀਂ, ਤੇ ਪ੍ਰਾਈਮ ਮਿਨਿਸਟਰ ਵਾਲੇ ਮੈਨੂੰ ਮਜ਼ਾਕ ਕਰਦੇ ਰਹੇ ਕਿ ਤੁਸੀਂ ਤਾਂ ਦੇ ਸੀ ਲੈ ਕੇ ਆਉਂਗੇ, ਗੱਲ ਕਰਾਵਾਂਗੇ। ਤੇ ਮੈਂ ਕਿਹਾ ਡਰ ਕਿਹੜੀ ਗੱਲ ਦਾ ਸੀ, ਮੈਂ ਜਿਹੜੀ ਗੱਲ ਖੋਲ ਕੇ ਕਹਿ ਰਿਹਾ ਨਾ ਹਰਜਿੰਦਰ, ਆਹੀ ਕਹਿ ਰਿਹਾ ਕਿ ਜੇ ਤੁਸੀਂ ਤੁਹਾਨੂੰ ਪਤਾ ਹੈ ਅਸੀਂ ਹਾਸਲ ਕੀ ਕਰਨਾ, ਲੋਕਾਂ ਨੂੰ ਦੱਸਿਆ ਹੋਇਆ, ਤਾਂ ਫਿਰ ਡਰਨਾ ਕਿਹੜੀ ਗੱਲੋਂ ਯਾਰ। ਜੇ ਤੁਸੀਂ 5 ਜਣੇ ਵੀ ਜਾ ਰਹੇ ਹੋ, ਤੁਸੀਂ ਜਾ ਕੇ ਆਉਂਦੇ ਆ ਕੇ ਦੱਸ ਦਿੰਦੇ ਕਿ ਅਸੀਂ ਮਿਲ ਕੇ ਆਏ ਆ, ਆਹ ਗੱਲਾਂ ਹੋਈਆਂ, ਆਹ ਗੱਲਾਂ ਹੋਣੀਆਂ, ਬਾਕੀ ਇਸ ਤੇ ਕੋਈ ਵੀ ਇਤਰਾਜ਼ ਨਹੀਂ ਕਰੂਗਾ। ਜਦੋਂ ਅਸੀਂ ਗੁਪਤ ਰੱਖਦੇ ਆ ਨਾ ਗੱਲਾਂ, ਉਦੋਂ ਗੱਲ ਗੜਬੜ ਹੋ ਜਾਂਦੀ ਹੈ, ਉਦੋਂ ਉਹਦੇ 'ਚ ਬੜਾ ਕੁਛ ਘੁੰਮਣ ਘੇਰੀਆਂ ਪੈਦਾ ਹੋ ਜਾਂਦੀਆਂ ਨੇ। ਬਿਹਤਰ ਇਹ ਹੈ ਕਿ ਜੋ ਹਾਸਲ ਕਰਨਾ ਚਾਹੁੰਦੇ ਹੋ ਉਹ ਦੱਸੋ, ਔਰ ਕਿਵੇਂ ਹਾਸਲ ਕਰਨਾ ਚਾਹੁੰਦੇ ਹੋ ਉਹ ਵੀ ਦੱਸੋ। ਕੀ ਹਰਜ ਸੀ ਜੇ ਤੁਸੀਂ ਉਦੋਂ ਪ੍ਰਾਈਮ ਮਿਨਿਸਟਰ ਨੂੰ ਮਿਲ ਲੈਂਦੇ ਔਰ ਦੱਸਦੇ ਆ ਕੇ। ਮਾਨ ਸਾਹਿਬ ਜਿਹੜੀ ਗੱਲ ਇਹ ਹੈ ਕਿ ਤੁਸੀਂ ਦੱਸਣਾ ਨਹੀਂ ਸੀ ਆ ਕੇ, ਤੁਸੀਂ ਦੱਸਣਾ ਨਹੀਂ ਸੀ, ਇਸ ਲਈ ਡਰ ਗਏ। ਤੇ ਜੇ ਡਰ ਹੀ ਗਏ ਸੀ
ਤਾਂ ਫਿਰ ਯਾਰ ਕਮ ਸੇ ਕਮ ਬਾਅਦ 'ਚ ਹੀ ਜ਼ਿਕਰ ਕਰ ਦਿਓ ਕਿ ਫਲਾਨਾ ਬੰਦਾ ਸਾਡੀ ਅਰੇਂਜ ਕਰਾ ਰਿਹਾ ਸੀ ਤੇ ਆਹ ਸਾਡੀ ਇੱਕ ਗੱਲ ਹੋਣ ਜਾ ਰਹੀ ਸੀ। ਕਿਉਂਕਿ ਜੋ ਵੀ ਤੁਹਾਡੇ ਕੋਈ ਵੈਲ ਵਿਸ਼ਰ ਨੇ, ਜੋ ਵੀ ਪੰਜਾਬ ਲਈ ਜਾਂ ਕਿਸਾਨੀ ਲਈ ਕੁਝ ਕਰਨਾ ਚਾਹੁੰਦੇ ਨੇ, ਤਾਂ ਖੁੱਲ੍ਹ ਕੇ ਦੱਸੋ ਯਾਰ। ਬਿਲਕੁਲ। ਕਿਹੜੇ ਬੰਦੇ ਨੇ ਐਫਰਟ ਕੀਤਾ, ਕਿਉਂ ਕੀਤਾ, ਅਸੀਂ ਕੀ ਮੰਗਣ ਜਾ ਰਹੇ ਸੀ, ਜਾਂ ਤਾਂ ਫਿਰ ਇਹਦੇ 'ਚ ਕੁਝ ਉਹ ਕਹਿੰਦੇ ਹੁੰਦੇ ਜਦੋਂ ਕੋਈ ਦਾਲ 'ਚ ਕਾਲਾ ਹੋਵੇ, ਜਦੋਂ ਕੋਈ ਝਿਜਕ ਹੋਵੇ ਅੰਦਰ, ਉਹ ਡਰ ਕਿਹੜੀ ਗੱਲ ਦਾ ਸੀ? ਤੁਹਾਨੂੰ ਲੋਕ ਇਹ ਕਹਿੰਦੇ ਲਈ ਤੁਸੀਂ ਕਿਉਂ ਮਿਲਨੇ ਹੋ ਇਕੱਲੇ, ਤਾਂ ਫਿਰ ਤੁਸੀਂ ਪਹਿਲਾਂ ਹੀ ਕਹਿ ਦਿੰਦੇ ਕਿ ਭਾਈ ਅਸੀਂ ਤਾਂ 32 ਦੇ 32 ਆਵਾਂਗੇ, ਜਾਂ ਸਾਡੀ ਇੱਕ ਕਮੇਟੀ ਫੈਸਲਾ ਕਰੂਗੀ ਫਿਰ ਆਊਗੀ। ਜੇ ਤੁਸੀਂ ਐਗਰੀਕਲਚਰ ਮਿਨਿਸਟਰ ਨੂੰ, ਐਗਰੀਕਲਚਰ ਸੈਕਟਰੀ ਨੂੰ ਮਿਲਣ 'ਚ ਤਾਂ ਚਾਹਵਾਨ ਨੂੰ, ਪ੍ਰਾਈਮ ਮਿਨਿਸਟਰ ਨੂੰ ਮਿਲਣ 'ਚ ਕੀ ਪ੍ਰੋਬਲਮ ਸੀ? ਮਿਲ ਲੈਂਦੇ। ਇਹ ਨਹੀਂ ਲੱਗਿਆ ਕਿਤੇ ਬਈ ਜਦੋਂ ਆਪਾਂ ਇੱਥੇ ਗੱਲ ਕਰ ਰਹੇ ਸੀ ਬੈਠ ਕੇ ਕਿ ਇਹ ਚਰਚਾ ਅੱਜ ਇੱਕ ਨਵੀਂ ਜਿਹੀ ਛਿੜੀ ਆ ਕਿ ਪ੍ਰਾਈਮ ਮਿਨਿਸਟਰ ਉਹਨਾਂ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਸੀ ਜਿਹੜੇ ਕਿਸਾਨ ਪ੍ਰਾਈਮ ਮਿਨਿਸਟਰ ਨੂੰ ਗਾਲਾਂ ਤੱਕ ਕੱਢਦੇ ਰਹੇ। ਉਹ ਵੀ ਸ਼ੁਰੂ ਦੇ ਦਿਨਾਂ 'ਚ ਹੀ, ਪਹਿਲੀ ਮੀਟਿੰਗ ਤੋਂ ਬਾਅਦ ਹੀ ਇਹਨਾਂ ਦੀਆਂ ਕਾਫੀ ਮੀਟਿੰਗਾਂ ਹੋਈਆਂ ਸੀ ਉਦੋਂ। 26 ਜਨਵਰੀ ਤੋਂ ਪਹਿਲਾਂ ਹੀ 2-3 ਮੀਟਿੰਗਾਂ ਤਾਂ 26 ਜਨਵਰੀ ਤੋਂ ਪਹਿਲਾਂ ਹੀ ਹੋ ਗਈਆਂ ਸੀਗੀਆਂ। ਬਿਲਕੁਲ ਬਿਲਕੁਲ। ਉਦੋਂ ਹੀ ਮਿਲਣਾ ਚਾਹੁੰਦਾ ਸੀ। ਇਹ ਮੈਨੂੰ ਵੀ ਹੁਣ ਪਤਾ ਲੱਗਿਆ ਜਦੋਂ ਹੰਸਰਾਜ ਹੋਰਾਂ ਨੇ ਦੱਸੀ ਇਹ ਗੱਲ, ਹੰਸਰਾਜ ਹੰਸ ਹੋਰਾਂ ਨੇ। ਮੈਂ ਕਿਹਾ ਯਾਰ ਇਹ ਤਾਂ ਇੱਕ ਅੱਛਾ ਐਫਰਟ ਸੀ ਤੁਹਾਡੇ ਵੱਲੋਂ। ਉਹਦੇ ਜੀ ਮੇਰਾ ਤਾਂ, ਮੈਂ ਇਹੋ ਜਿਹੀ ਐਫਰਟ ਕਰਦਾ ਰਿਹਾ ਪਰ ਮੇਰਾ ਤਾਂ ਜ਼ਿਕਰ ਹੀ ਨਹੀਂ ਕੀਤਾ ਕਿਸੇ ਨੇ। ਮੈਂ ਨਾ ਕਿਸੇ ਦੇ ਜ਼ਿਕਰ ਦੀ ਗੱਲ ਛੱਡੋ, ਤੁਸੀਂ ਉਦੋਂ ਜੇ ਇਸ ਐਫਰਟ ਨਾਲ ਇੰਨਾ ਕੁਝ ਹੋ ਜਾਂਦਾ, ਆਪਾਂ ਅਖੀਰ ਤੱਕ ਆਨੇ 600 ਸ਼ਹੀਦੀਆਂ ਹੋਈਆਂ ਉਸ ਕਿਸਾਨ ਅੰਦੋਲਨ 'ਚ, ਕਿੰਨੀਆਂ ਸ਼ਹੀਦੀਆਂ ਬਚ ਜਾਂਦੀਆਂ, ਬਿਲਕੁਲ, ਕਿੰਨੀਆਂ ਬਹੁਮੁੱਲੀਆਂ ਜਾਨਾਂ ਬਚ ਜਾਂਦੀਆਂ ਬਿਲਕੁਲ, ਜੇ ਅਸੀਂ ਇਹ ਚੀਜ਼ ਉਦੋਂ ਹੀ ਹੱਲ ਹੁੰਦੀ ਤਾਂ। ਕਿੰਨੀਆਂ ਤਕਲੀਫਾਂ ਹੋਈਆਂ, ਕਿੰਨਾ ਡੀਜ਼ਲ ਲੱਗਿਆ, ਕਿੰਨਾ ਰਾਸ਼ਨ ਪਾਣੀ ਗਿਆ, ਕਿੰਨੇ ਲੋਕ ਤੰਗ ਹੋਏ, ਉਹਨਾਂ ਚੀਜ਼ਾਂ ਤੋਂ ਆਪਾਂ ਬਚ ਜਾਂਦੇ ਫਿਰ, ਜੇ ਵਾਕਈ ਕੁਝ ਹੋ ਸਕਦਾ ਸੀ ਤਾਂ। ਬਿਲਕੁਲ। ਤੇ ਜੇ ਨਹੀਂ ਹੋ ਸਕਦਾ ਸੀ ਤਾਂ ਫਿਰ ਤੁਸੀਂ ਪਹਿਲਾਂ ਤੁਸੀਂ ਕੋਸ਼ਿਸ਼ ਕਰਦੇ ਹੋ ਲੁਕ ਛਿਪ ਕੇ, ਫਿਰ ਉਸ ਗੱਲ ਨੂੰ ਅਧੂਰਾ ਛੱਡ ਦਿੰਦੇ ਹੋ। ਇਹ ਗਲਤ ਗੱਲ ਹੈ ਨਾ। ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਹੁਣ, ਜਿਹੜਾ ਕਿ ਚਲੋ ਇਹ ਤਾਂ 2 ਸਾਲ ਪਹਿਲਾਂ ਦੀਆਂ ਗੱਲਾਂ ਸੀ ਜਿਹੜੀਆਂ ਆਪਾਂ ਹੁਣ ਤੱਕ ਆਓ ਚਲੋ ਹੋ ਗਈਆਂ। ਪੰਜਾਬ ਦਾ ਮਾਹੌਲ ਕੀ ਲੱਗ ਰਿਹਾ ਬਈ? ਪੰਜਾਬ ਦੇ ਵਿੱਚ ਜਿਵੇਂ ਸਰਕਾਰ ਆਈ, ਬਿਗਲ ਵਜਾਇਆ ਇੱਕ ਵੱਡਾ ਕਿ ਇਹ ਸਰਕਾਰ ਬਦਲਾ ਲਿਆਊਗੀ, ਇਹ ਸਰਕਾਰ ਉਹਨਾਂ ਕਿਰਤੀਆਂ ਦੀ ਗੱਲ ਕਰੂ ਜਿਹੜੇ ਕਿਰਤੀ ਪੰਜਾਬ ਦੇ ਲਈ ਲੜਦੇ ਨੇ, ਇਹ ਸਰਕਾਰ ਹੱਕਾਂ ਦੀ ਗੱਲ ਕਰੂ। ਇੱਕ ਨਾ ਗੱਲ ਅੱਛੀ ਹੋਈ ਹੈ ਜਿਹੜੀ ਅੰਦੋਲਨ ਚੋਂ ਨਿਕਲੀ ਕਿ ਲੋਕ ਸਾਡੇ ਸੰਘਰਸ਼ਮਈ ਹੋ ਗਏ। ਸੰਘਰਸ਼ਮਈ ਬੰਦਾ ਜਦੋਂ ਹੁੰਦਾ ਨਾ ਉਦੋਂ ਕੁਛ ਨਾ ਕੁਛ ਲੈ ਡਿੱਗਦਾ ਹੈ ਜੀ। ਪਹਿਲਾਂ ਅਸੀਂ ਲੈ ਕੇ ਡਿੱਗੇ ਕਿ ਅਸੀਂ, ਕਿਉਂਕਿ ਇਲੈਕਸ਼ਨ ਨਾਲ ਹੀ ਸੀ, ਇੱਕ ਲੋਕਾਂ ਨੇ ਇਨਕਲਾਬੀ ਫੈਸਲਾ ਕੀਤਾ। ਲੋਕਾਂ ਨੇ ਇਨਕਲਾਬੀ ਫੈਸਲਾ ਕਰਕੇ ਪੁਰਾਣੇ ਥੰਮ ਪੱਟ ਕੇ ਸੁੱਟਤੇ ਤੇ ਨਵਿਆਂ ਨੂੰ 92 ਨੂੰ ਜਿਤਾਤਾ। ਇੱਕ ਨਵੀਂ ਸਰਕਾਰ ਬਣਾਤੀ ਜਿਹਨੂੰ ਇਹ ਕਿਹਾ ਗਿਆ ਕਿ ਇਹ ਸਾਡੀ ਸਰਕਾਰ ਹੈ। ਹੁਣ ਜਿਹੜੀ ਤੁਸੀਂ ਗੱਲ ਪੁੱਛੀ ਆ ਉਹ ਇਹ ਹੈ ਕਿ ਕੀ ਅਸੀਂ ਉਸ ਨਵੀਂ ਸਰਕਾਰ ਨਾਲ ਉਹ ਹਾਸਲ ਕਰ ਸਕੇ ਜੋ ਅਸੀਂ ਕਰਨਾ ਚਾਹੁੰਦੇ ਸੀ? ਉਹ ਹਾਸਲ ਹੋਇਆ ਜਾਂ ਨਹੀਂ ਹੋਇਆ? ਮੈਨੂੰ ਲੱਗ ਰਿਹਾ ਅਸੀਂ ਉਹ ਹਜੇ ਹਾਸਲ ਨਹੀਂ ਕੀਤਾਗਾ। ਉਹ ਅੱਜ ਵੀ ਤੁਸੀਂ ਜਾਓ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਲੈਵਲ ਤੇ ਉਹੀ ਕਰਪਸ਼ਨਾਂ ਨਜ਼ਰ ਆ ਰਹੀਆਂ ਨੇ। ਬਿਲਕੁਲ। ਜੇ ਤੁਸੀਂ ਲੋਕਾਂ ਦੀ ਹਾਲਤ ਬਿਆਨ ਕਰੋ ਕਿਸਾਨੀ ਦੀ, ਅੱਜ ਕਿਸਾਨ ਕਿਉਂ ਆਏ ਸੀਗੇ ਕਿ ਜੀ ਸਾਨੂੰ MSP ਦਿੱਤੀ ਜਾਵੇ ਦੂਜੀਆਂ ਫਸਲਾਂ ਤੇ। ਇਹ ਮੰਗ ਵੀ ਆਪਣੀ ਪੁਰਾਣੀ ਸੀ, ਇਲੈਕਸ਼ਨਾਂ ਤੋਂ ਪਹਿਲਾਂ ਤੋਂ ਕਰ ਰਹੇ ਸੀਗੇ ਕਿ ਕਣਕ ਝੋਨੇ ਤੋਂ ਪਿੱਛਾ ਤਾਂ ਹੀ ਛੁੱਟੂਗਾ ਜੇ ਬਾਕੀ ਫਸਲਾਂ ਤੇ MSP ਹੋਵੇ। ਇਹ ਗੱਲ ਵੀ ਹੁਣ ਉੱਥੇ ਦੀ ਉੱਥੇ ਖੜੀ ਹੈ। ਪਰ ਸਰਕਾਰ ਦੇ ਮੰਤਰੀ ਤਾਂ ਚੁਟਕੀਆਂ ਮਾਰਦੇ ਰਹੇ ਕਿ 5 ਮਿੰਟਾਂ 'ਚ MSP ਦੇ ਦਾਂਗੇ। ਵੇਖ ਲਓ 5 ਮਿੰਟ ਅੱਜ ਮਤਲਬ ਦਾ ਪੌਣੇ 2 ਸਾਲ ਹੋ ਗਏ ਨੇ, ਉੱਥੇ ਹੀ ਖੜੇ ਆ। ਇਹੀ ਗੱਲ ਹੈ ਵੀ ਅਸੀਂ ਜੋ ਪੰਜਾਬ ਅਸੀਂ ਬਣਾਉਣਾ ਚਾਹ ਰਹੇ ਸੀ। ਪਰ ਹਰਜਿੰਦਰ, ਮੈਂ ਇਹਦੇ 'ਚ ਇੱਕ ਗੱਲ ਹੋਰ ਕਹੂੰਗਾ ਗੱਲ ਨੂੰ ਵਿੱਚੇ ਛੱਡਦਾ ਹੋਇਆ, ਇਹ ਇੱਕ ਬਦਲਾਅ ਸੀ ਲੋਕਾਂ ਵੱਲੋਂ। ਸਰਕਾਰ ਉਸ ਬਦਲਾਅ ਤੇ ਕਿੰਨਾ ਪੂਰਾ ਉਤਰੀ ਉਹ ਇੱਕ ਅਲੱਗ ਡਿਸਕਸ਼ਨ ਹੈ। ਨਹੀਂ ਉਤਰੀ ਬਲਕਿ ਪੂਰਾ ਕਹਿਣਾ ਚਾਹੀਦਾ ਜੋ ਅਸੀਂ ਪੂਰਾ ਚਾਹੁੰਦੇ ਸੀ। ਪਰ ਅਸੀਂ ਬਦਲਾਅ ਤੋਂ ਭੱਜਣਾ ਨਹੀਂਗਾ, ਕਿਉਂਕਿ ਜੇ ਪਿੱਛੇ ਮੁੜਾਂਗੇ ਤਾਂ ਅਸੀਂ ਫਿਰ ਉੱਥੇ ਹੀ ਚਲੇ ਗਏ। ਉਹ ਤਾਂ ਪਤਾ ਹੈ ਸ਼ਰਤੀਆ ਨੁਕਸਾਨ ਹੈ, ਸ਼ਰਤੀਆ ਲੋਟੂ ਨੇ। ਅਸੀਂ ਬਦਲਾਅ ਦਰ ਬਦਲਾਅ ਕਰਦੇ ਚੱਲੀਏ ਨਿਰੰਤਰ, ਇੱਕ ਨਹੀਂ ਤਾਂ ਦੂਜਾ, ਦੂਜਾ ਨਹੀਂ ਤਾਂ ਤੀਜਾ, ਤੀਜਾ ਨਹੀਂ ਤਾਂ ਚੌਥਾ। ਫਾਈਨਲੀ ਅਸੀਂ ਉਹ ਅਚੀਵ ਕਰ ਪਾਵਾਂਗੇ ਜੋ ਸਾਨੂੰ ਵਾਕਿਆ ਹੀ ਚਾਹੀਦਾ। ਵੈਸਟਰਨ ਵਰਲਡ ਦੇ ਵਿੱਚ ਇਹੀ ਹੋਇਆ। ਉਹਨਾਂ ਨੇ ਇੱਕ ਬਦਲਿਆ, ਫਿਰ ਦੂਜਾ ਬਦਲਿਆ, ਫਿਰ ਤੀਜਾ ਬਦਲਿਆ, ਫਿਰ ਉਸ ਥਾਂ ਤੇ ਪਹੁੰਚੇ ਜੋ ਉਹਨਾਂ ਨੂੰ ਐਗਜ਼ੈਕਟਲੀ ਸਰਕਾਰ ਚਾਹੀਦੀ ਸੀ। ਲੱਗਦਾ ਵੀ ਕੋਈ ਆ ਕੇ ਖੜੂਗਾ ਉਸ ਥਾਂ? ਕਿਉਂ ਨਹੀਂ ਖੜੂਗਾ? ਆਪਣੇ ਚੋਂ ਹੀ ਆਉਣਾ।
ਆ ਪੰਜਾਬ ਚੋਂ ਹੀ ਨਿਕਲਣਾ, ਇੱਕ ਚੁਣ ਲਓ, ਦੂਜਾ ਚੁਣ ਲਓ। ਜਦੋਂ ਇਹ ਮੈਸੇਜ ਕਨਵੇ ਹੋ ਗਿਆ ਨਾ ਕਿ ਲੋਕ ਆਹ ਚਾਹੁੰਦੇ ਨੇ ਤਾਂ ਬਣਨਾ ਪੈ ਜਾਣਾ। ਇਹ ਡੈਮੋਕ੍ਰੇਸੀ ਦੀ ਮਜਬੂਰੀ ਹੈ। ਲੋਕ ਕਰਨਗੇ ਵਿਸ਼ਵਾਸ। ਇਹੀ ਤਾਂ ਲੋਕਾਂ ਨੂੰ ਕਹਿ ਰਹੇ ਹਾਂ ਆਪਾਂ ਕਿ ਲੋਕੋ ਤੁਸੀਂ ਬਦਲਾਅ ਤੋਂ ਡਰਿਓ ਜੇ ਨਾ। ਜੇ ਇਹ ਤੁਹਾਡੇ ਬਦਲਾਅ ਜਿਹੜਾ ਤੁਸੀਂ ਕੀਤਾ ਹੈ ਇਹ ਤੁਹਾਡੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਤਾਂ ਇਹਨਾਂ ਨੂੰ ਵੀ ਬਦਲ ਦਿਓ, ਕੋਈ ਹੋਰ ਲੈ ਕੇ ਆਓ। ਉਹ ਨਾ ਉਤਰੇ ਤਾਂ ਉਹਨਾਂ ਨੂੰ ਵੀ ਬਦਲ ਦਿਓ, ਫਿਰ ਕੋਈ ਹੋਰ ਲੈ ਕੇ ਆਓ। ਫਾਈਨਲੀ ਅਸੀਂ ਕੁਝ ਅਚੀਵ ਕਰ ਲਾਂਗੇ। ਅਦਰਵਾਈਜ਼ ਜੇ ਅਸੀਂ ਪਿੱਛੇ ਮੁੜ ਗਏ ਤਾਂ ਸਾਨੂੰ ਉਹੀ ਮਿਲ ਜਾਣਗੇ ਜਿਹੜੇ ਪਹਿਲਾਂ ਲੁੱਟਦੇ ਰਹੇ। ਫਿਰ ਤਾਂ ਕੋਈ ਸ਼ੱਕ ਹੀ ਨਹੀਂ ਨਾ ਕਿ ਲੁੱਟੇ ਜਾਵਾਂਗੇ। ਕਮ ਸੇ ਕਮ ਨਵੇਂ ਬਦਲਾਅ ਕਰਦੇ ਅੱਗੇ ਵਧਾਂਗੇ। ਥੋੜਾ ਥੋੜਾ ਬੈਟਰ ਹੁੰਦੇ ਹੁੰਦੇ ਆਪਾਂ ਉੱਥੇ ਪਹੁੰਚ ਜਾਾਂਗੇ ਜਿੱਥੇ ਸਾਨੂੰ ਪੂਰੀ ਤਸੱਲੀ ਹੋ ਜੂਗੀ। ਕੁਝ ਚੀਜ਼ਾਂ ਤਾਂ ਹੋਈਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਨਹੀਂ, ਬਹੁਤ ਥੋੜੀਆਂ ਨੇ। ਬਿਲਕੁਲ ਜਿੰਨੀਆਂ ਸਾਨੂੰ ਚਾਹੀਦੀਆਂ ਸੀ ਉਹਦੇ ਮੁਕਾਬਲੇ ਬਹੁਤ ਥੋੜੀਆਂ ਨੇ। ਚਲੋ ਥੋੜੀਆਂ ਹੀ ਸਹੀ, ਅਗਲੀ ਵਾਰੀ ਇਸ ਤੋਂ ਬਿਹਤਰ ਚੁਣਾਂਗੇ, ਫਿਰ ਹੋਰ ਬਿਹਤਰ ਚੁਣਾਂਗੇ ਤਾਂ ਫਾਈਨਲੀ ਉੱਥੇ ਪਹੁੰਚਾਂਗੇ। ਕ੍ਰਾਈਮ ਨੂੰ ਨੱਥ ਪੈਂਦੀ ਨਜ਼ਰ ਆਈ। ਗਿੱਪੀ ਗਰੇਵਾਲ ਦੇ ਘਰ ਤੇ ਗੋਲੀਆਂ ਚੱਲ ਗਈਆਂ, ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਫਰੋਤੀਆਂ ਦੀ ਮੰਗ ਲਗਾਤਾਰ ਜਾਰੀ। ਅੱਜ ਵੀ ਛੋਟੇ ਸ਼ਹਿਰਾਂ ਦੇ ਵਿੱਚ ਮੈਂ ਸੁਣਿਆ ਕਿ ਹਰ ਦੂਜੇ ਬੰਦੇ ਨੂੰ ਜਿਹੜਾ ਥੋੜਾ ਜਿਹਾ ਵੀ ਅਮੀਰ ਆ ਉਹਨੂੰ ਫੋਨ ਆ ਜਾਂਦਾ ਹੈ। ਕਾਨੂੰਨ ਅਵਸਥਾ ਜਿਹੜੀ ਕਹਿ ਲਓ ਉੱਥੇ ਹੀ ਖੜੀ ਹੋਈ ਹੈ। ਜੋ ਕੁਝ ਪਹਿਲਾਂ ਹੁੰਦਾ ਹੀ ਉਹ ਹੁਣ ਹੋ ਰਿਹਾ। ਆ ਗਿੱਪੀ ਦੇ ਘਰ ਤੇ ਉੱਥੇ ਮੈਨੂੰ ਪਤਾ ਲੱਗਿਆ ਹੁਣ ਕਿ ਕੈਨੇਡਾ ਦੇ ਵਿੱਚ ਤੁਸੀਂ ਦੇਖੋ ਗੱਲ ਕਿੱਥੋਂ ਤੱਕ ਪਹੁੰਚ ਗਈ ਹੈ। ਕੈਨੇਡਾ ਤੱਕ ਪਹੁੰਚ ਗਈ। ਇਹਨਾਂ ਦੇ ਹੱਥ ਇੰਨੇ ਮਜ਼ਬੂਤ ਹੋ ਗਏ ਨੇ। ਸਾਡੇ ਇੱਥੇ ਜਿਹੜੇ ਹੋਮ ਮਿਨਿਸਟਰ ਨੇ ਜਾਂ ਮੁੱਖ ਮੰਤਰੀ ਕੋਲ ਹੀ ਹੋਮ ਅਫੇਅਰਸ ਹੈ ਕਿ ਭਾਈ ਇੱਥੇ ਤੁਸੀਂ ਕੀ ਕਰ ਰਹੇ ਹੋ। ਫਿਰ ਸ਼ਰੇਆਮ ਜ਼ਿੰਮੇਵਾਰੀਆਂ ਚੁੱਕੀਆਂ ਜਾਂਦੀਆਂ ਨੇ। ਉਹੀ ਤਾਂ ਗੱਲ ਹੈ, ਸ਼ਰੇਆਮ ਫਰੋਤੀਆਂ ਮੰਗੀਆਂ ਜਾਂਦੀਆਂ ਨੇ। ਜੇ ਮਤੋਜ ਮਾਨ ਵਰਗਾ ਇੱਕ ਪੋਸਟ ਪਾ ਦੇ ਉਸਦੇ ਪੇਜ ਬਾਇਨ ਹੋ ਜਾਂਦੇ ਆ। ਇਹੀ ਗੱਲ ਹੈ ਕਿ ਤੁਸੀਂ ਕਿੱਥੇ ਕੰਮ ਕਰ ਰਹੇ ਹੋ, ਤੁਸੀਂ ਕੰਮ ਕਿਹੜੀ ਜਗ੍ਹਾ ਤੇ ਕਰ ਰਹੇ ਹੋ। ਕੀ ਕੰਮ ਇਹਨਾਂ ਗੱਲਾਂ ਤੇ ਕਰ ਰਹੇ ਹੋ ਜਾਂ ਕੰਮ ਉਹਨਾਂ ਗੱਲਾਂ ਤੇ ਹੋਣਾ ਚਾਹੀਦਾ। ਆਹ ਪ੍ਰੋਬਲਮ ਹੈ। ਤੁਸੀਂ ਇੱਕ ਡਿਬੇਟ ਰੱਖਦੇ ਹੋ, ਅਸੀਂ ਉੱਥੇ ਜਾਂਦੇ ਤਾਂ ਸਾਡਾ ਉੱਥੇ ਤੰਗ ਪਾੜਾ ਚਕਾਤਾ ਪਹਿਲਾਂ ਹੀ ਕਿ ਨਹੀਂ ਜੀ ਤੁਸੀਂ ਇੱਥੇ ਡਿਬੇਟ ਨਹੀਂ ਕਰ ਸਕਦੇ, ਕਾਨੂੰਨ ਆਪਦੀ ਹਰਕਤ 'ਚ ਆ ਗਿਆ। ਇਹਨਾਂ ਗੱਲਾਂ 'ਚ ਹਰਕਤ 'ਚ ਕਿਉਂ ਨਹੀਂ ਆ ਰਿਹਾਗਾ। ਇਸੇ ਗੱਲ ਦੀ ਗੱਲ ਕਰਨੀ ਸੀ ਕਿ ਡਿਬੇਟ ਇੱਕ ਰੱਖੀ ਗਈ। ਅਸੀਂ ਪੰਜਾਬ, ਇਹ ਸੁਖਬੀਰ ਬਾਦਲ ਦੀ ਕੁਰਸੀ ਆ, ਇਹ ਸਲੀਨ ਜਾਖੜ ਦੀ ਕੁਰਸੀ ਆ, ਇਹ LOP ਪ੍ਰਤਾਪ ਬਾਜਵਾ ਦੀ ਕੁਰਸੀ ਆ। ਕੁਰਸੀਆਂ ਵੱਲ ਹੀ ਇਸ਼ਾਰੇ ਕਰ ਕਰਕੇ ਪੰਜਾਬ ਦੇ ਮੁੱਖ ਮੰਤਰੀ ਤੁਸੀਂ ਮੈਨੂੰ ਇਹ ਦੱਸੋ, ਅਸੈਂਬਲੀ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੈ ਨਹੀਂ ਗੇ? ਹੈਗੇ ਹੈ। ਕਿ ਬਾਕੀ ਪਾਰਟੀਆਂ ਦੇ MLA ਅਸੈਂਬਲੀ 'ਚ ਹੈ ਨਹੀਂ ਗੇ? ਹੈਗੇ ਹੈ। ਤਾਂ ਫਿਰ ਤੁਸੀਂ ਅਸੈਂਬਲੀ 'ਚ ਹੀ ਬਹਿਸ ਕਰ ਲਓ। ਤੁਹਾਨੂੰ ਇੱਕ ਹਾਲ ਰੱਖਣ ਦੀ ਕੀ ਲੋੜ ਪੈਗੀ ਅੱਡ? ਅਸੈਂਬਲੀ 'ਚ ਬਹਿਸ ਕਰੋ ਔਰ ਸਾਨੂੰ ਦੱਸੋ। ਅਸੀਂ ਤਾਂ ਅਸੈਂਬਲੀ ਬਕਾਇਦਾ ਇਸ ਕੰਮ ਲਈ ਬਣੀ ਹੈ, ਵਿਧਾਨ ਸਭਾ ਇਸੇ ਕੰਮ ਲਈ ਬਣੀ ਹੈ। ਔਰ ਜੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਅਸੀਂ ਬਾਹਰ ਉਹਨਾਂ ਲੋਕਾਂ ਨੂੰ ਲੈ ਕੇ ਆਉਣਾ ਜਿਹੜੇ ਅਸੈਂਬਲੀ 'ਚ ਨਹੀਂ ਗਏ, ਫਿਰ ਸਾਡੇ ਵਰਗਿਆਂ ਨੂੰ ਵੀ ਸੱਦੇ। ਪੰਜਾਬ ਬਾਹਰ ਕੂਕਦਾ ਰਿਹਾ, ਮੁੱਖ ਮੰਤਰੀ ਅੰਦਰ। ਮੈਂ ਆਹੀ ਤਾਂ ਕਿਹਾ, ਫਿਰ ਸਾਡੇ ਵਰਗਿਆਂ ਨੂੰ ਸੱਦੋ। ਹੋਰ ਬੰਦੇ ਬੜੇ ਹੈਗੇ ਨੇ, ਸੱਦੋ ਉਹਨਾਂ ਨੂੰ ਜਿਹੜੇ ਇੰਡੀਵਿਜੂਅਲੀ ਬੋਲਦੇ ਰਹਿੰਦੇ ਨੇ ਜਾਂ ਜਿਨ੍ਹਾਂ ਦੀਆਂ ਸੰਸਥਾਵਾਂ ਵੀ ਬਣਾਈਆਂ ਹੋਈਆਂ ਨੇ ਛੋਟੀਆਂ ਛੋਟੀਆਂ, ਜਿਹੜੇ ਵਿਧਾਨ ਸਭਾ 'ਚ ਨਹੀਂ ਜਾਂਦੇ ਜਾਂ ਜਾਣਾ ਨਹੀਂ ਚਾਹੁੰਦੇ ਜਾਂ ਜਾ ਨਹੀਂ ਪਾਉਂਦੇ। ਉਹਨਾਂ ਨੂੰ ਬੁਲਾ ਕੇ ਫਿਰ ਬਹਿਸ ਨੂੰ ਇੱਕ ਮਹਾ ਬਹਿਸ ਬਣਾਉਂਦੇ, ਫਿਰ ਤਾਂ ਮੰਨਦੇ ਗੱਲ ਨੂੰ। ਪਰ ਤੁਸੀਂ ਉਹਨਾਂ ਸਾਰੇ ਬੰਦਿਆਂ ਨੂੰ ਤਾਂ ਮਨਾ ਕਰਤਾ। ਉਹੀ ਚੰਦ ਬੰਦੇ ਚੁਣ ਲਏ ਜਿਨ੍ਹਾਂ ਨੇ ਪੰਜਾਬ ਪਹਿਲਾਂ ਬਰਬਾਦ ਕੀਤਾ। ਉਹ ਪਾਰਟੀਆਂ ਚੁਣੀਆਂ ਨਾ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਤਾ ਕਿ ਯਾਰ ਇਹਨਾਂ ਨੇ ਹੁਣ ਤੱਕ ਪੰਜਾਬ ਦਾ ਚੰਗਾ ਹਾਲ ਨਹੀਂ ਕੀਤਾ, ਤੁਹਾਨੂੰ ਚੁਣ ਲਿਆ। ਤੁਸੀਂ ਪੰਜਾਬ ਦੀ ਫਿਊਚਰ ਬਾਰੇ ਬਹਿਸ ਕਰਨ ਲਈ ਜਾਂ ਡਿਬੇਟ ਕਰਨ ਲਈ ਕਿੰਨਾ ਲੋਕਾਂ ਨੂੰ ਸੱਦਿਆ? ਉਹਨਾਂ ਨੂੰ। ਤਾਂ ਕੀ ਹਾਸਲ ਹੋਇਆ ਯਾਰ? ਉਹ ਤਾਂ ਅਸੈਂਬਲੀ 'ਚ ਵੀ ਬੈਠੇ ਨੇ। ਬਿਲਕੁਲ। ਕੀ ਹੋ ਰਿਹਾ? ਉਸ ਤੋਂ ਪਹਿਲਾਂ ਜਿਵੇਂ ਮੈਂ ਗਿਆ ਸੀ, ਮੈਂ ਗਿਆ ਨਹੀਂ ਸੀ, ਮੈਨੂੰ ਦੱਸਿਆ ਸੀ ਕਾਂਗਰਸ ਨੇ ਬਹਿਸ ਰੱਖ ਲਈ ਸੀ ਪਾਣੀਆਂ ਤੇ। ਅਜੀਬ ਕਿਸਮ ਦੇ ਡਰਾਮੇ ਚੱਲ ਰਹੇ ਨੇ। ਕਾਂਗਰਸ ਬਹਿਸ ਕਰ ਰਹੀ ਹੈ ਕਿ ਪੰਜਾਬ ਦੇ ਪਾਣੀ ਲੁੱਟੇ ਗਏ, ਤਾਂ ਕਿਵੇਂ ਲੁੱਟੇ ਗਏ ਦੱਸੋ ਸਾਨੂੰ। ਓਏ ਤੁਸੀਂ ਤਾਂ ਲੁੱਟੇ ਹੈ। ਕਾਂਗਰਸ ਕਿਵੇਂ ਬਹਿਸ ਕਰ ਸਕਦੀ? ਪ੍ਰਤਾਪ ਸਿੰਘ ਕੈਰੋ ਨੇ ਜਦੋਂ ਤੋਂ ਆ ਕੱਢੀ ਹੈ ਰਾਜਸਥਾਨ ਫੀਡਰ ਕਢਵਾਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਪਾਣੀਆਂ ਦਾ ਕਿਸੇ ਨੇ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਤਾਂ ਉਹ ਕਾਂਗਰਸ ਹੈ। ਉਹ ਪੁੱਛ ਰਹੀ ਹੈ ਕਿ ਕੀ ਹੋਇਆ। ਜਿਵੇਂ ਹੁਣ ਇਜ਼ਰਾਈਲ ਪੁੱਛ ਲੇ ਫਲਸਤੀਨ ਦੇ ਲੋਕ ਉਜੜੇ ਕਿਉਂ ਜਾਂਦੇ ਆ? ਉਹ ਤੁਸੀਂ ਤਾਂ ਉਜਾੜੇ, ਤੁਸੀਂ ਪਾਣੀ ਲੁੱਟਿਆ, ਤੁਸੀਂ ਸਤਿਆਨਾਸ਼ ਕੀਤਾ ਪੰਜਾਬ ਦੇ ਪਾਣੀ ਦਾ। 32 MAF ਹੁੰਦਾ ਸੀ, 32.4 MAF ਆਜ਼ਾਦੀ ਤੋਂ ਬਾਅਦ। ਅੱਜ ਸਾਡੇ ਕੋਲੇ ਕਿੰਨਾ ਬਚਿਆ?
12.4 MAF। ਇਹ 20 MAF ਜਿਹੜਾ ਗਿਆ ਉਹ ਤੁਹਾਡੀ ਬਦੌਲਤ ਤਾਂ ਗਿਆ ਹੈ, ਤੇ ਤੁਸੀਂ ਪੁੱਛ ਰਹੇ ਹੋ ਪੰਜਾਬ ਦਾ ਪਾਣੀ ਗਿਆ ਕਿਵੇਂ। ਤੁਹਾਡੇ ਵੱਲੋਂ ਇੱਕ ਮੋਰਚਾ ਲਗਾਇਆ ਗਿਆ ਵੱਡਾ ਜੌੜੀਆਂ ਨਹਿਰਾਂ ਦੇ ਉੱਪਰ, ਹਾਂਜੀ। ਤੇ ਉਸ ਮੋਰਚੇ ਦੇ ਵਿੱਚੋਂ ਕੁਝ ਹਾਸਲ ਹੋਇਆ? ਉਹਦੇ ਚੋਂ ਹਾਸਲ ਇਹ ਹੋਇਆ ਹਰਜਿੰਦਰ, ਇਹ ਕੀ ਕਰ ਰਹੀ ਸੀ ਕਿ ਕਿਹੜਾ 12.4 MAF ਹੈ ਨਾ, ਉਹਨੂੰ ਵੀ ਘਟਾ ਦਿੱਤਾ ਜਾਵੇ। ਕਿਵੇਂ? ਇਹਨਾਂ ਨੇ ਕਿਹਾ ਲੈ ਵੀ ਹੁਣ ਤਾਂ ਰੌਲਾ ਪੈ ਜਾਊਗਾ, SYL ਨਹੀਂ ਅਸੀਂ ਕੱਢਣ ਦੇ ਰਹੇ ਤਾਂ ਦੂਜਾ ਰੌਲਾ ਪੈ ਜਾਊਗਾ। ਇਹਨਾਂ ਨੇ ਇੱਕ ਨਵਾਂ ਤਰੀਕਾ ਅਪਣਾਇਆ। ਇਹਨਾਂ ਨੇ ਕਿਹਾ ਜੀ ਇਹਨਾਂ ਦੀ ਜਿਹੜੀ ਨਹਿਰ ਰਾਜਸਥਾਨ ਫੀਡਰ ਜਾਂਦੀ ਹੈ ਨਾ ਵਿੱਚੋਂ, ਇਹਨੂੰ ਪੱਕਾ ਕਰ ਦਿਓ ਸਾਈਡਾਂ ਤੋਂ ਤੇ ਥੱਲਿਓਂ ਵੀ। ਜਿਹੜੀ ਸੀਪਿੰਗ ਹੁੰਦੀ ਹੈ ਸਾਡੇ, ਉਹ ਵੀ ਬੰਦ ਹੋ ਜੇ ਪਾਣੀ ਸਿੱਲਣਾ ਬੰਦ ਹੋ ਜਾਊਗਾ, ਨੇੜੇ ਤੇੜੇ ਦੀਆਂ ਜ਼ਮੀਨਾਂ ਤੇ ਐਡਾ ਬੁਰਾ ਅਸਰ ਪਊਗਾ ਕਿ ਪੁੱਛੋ ਨਾ। ਉਹ ਉਪਜਾਊ ਜ਼ਮੀਨ ਹੁੰਦੀ ਹੈ ਸਭ ਤੋਂ ਨੇੜੇ ਦੀ ਹੋਵੇ ਜਿਹੜੀ, ਉਹ ਸਭ ਤੋਂ ਬੰਜਰ ਜ਼ਮੀਨ ਬਣ ਜਾਊਗੀ। ਜਿੱਥੇ ਜਿੱਥੇ ਇਹ ਫਾਰਮੂਲੇ ਹੋਏ ਉੱਥੇ ਥੱਲੇ ਬੋਰ ਹੋਰ ਥੱਲੇ ਚਲੇ ਗਏ। ਹੋਇਆ ਕੀ ਸੀ, ਇੱਕ ਮੇਹਰ ਸ਼ਾਹ ਬਹੁਤ ਮਸ਼ਹੂਰ ਇਨਸਾਨ ਸੀਗੇ ਜਿਹੜੇ ਵਾਕਿਫ ਸੀ ਇਹਨਾਂ ਗੱਲਾਂ ਤੋਂ। ਮਿਸਟਰ ਬਾਦਲ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਸੀ, ਮੇਹਰ ਸ਼ਾਹ ਕਮੇਟੀ, ਕਿ ਦੱਸੋ ਜਿਹੜੇ ਸੇਮ ਵਾਲੇ ਪਿੰਡ ਨੇ ਉਹਨਾਂ ਨੂੰ ਕਿਵੇਂ ਬਚਾਈਏ। ਤਾਂ ਉਦੋਂ ਉਹਨਾਂ ਦੀ ਰਿਕਮੈਂਡੇਸ਼ਨ ਸੀ, ਉਦੋਂ 2011-12 ਚ, ਕਿ ਤੁਸੀਂ ਸੇਮ ਵਾਲੇ ਪਿੰਡਾਂ ਜਿਹੜੇ ਹੈਗੇ ਨੇ ਨਾ, ਉੱਥੇ ਕੱਚੀਆਂ ਨਹਿਰਾਂ ਨੂੰ ਪੱਕੀਆਂ ਕਰ ਦਿਓ, ਥੱਲੇ ਵੀ ਇੱਟਾਂ ਲਾ ਦਿਓ, ਸਿੱਲਣੀ ਬੰਦ ਹੋ ਜੂਗੀ ਤਾਂ ਸੇਮ ਅੱਗੇ ਚਲੀ ਜਾਊਗੀ ਜਾਂ ਸੇਮ ਖਤਮ ਹੋ ਜੂਗੀ। ਉਹ ਸੇਮ ਵਾਲੇ ਪਿੰਡ ਅੱਜ ਕਿੰਨੇ ਕੁ ਬਚੇ ਨੇ? ਉਦੋਂ 10-12 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਬਾਅਦ ਅੱਜ ਸਰਵੇ ਕਰ ਲਓ ਕਿੰਨੇ ਕੁ ਪਿੰਡ ਬਚੇ ਨੇ, ਉਹਨਾਂ ਥਾਵਾਂ ਤੇ ਕਰ ਲਓ। ਚਲੋ ਜੇ ਕਰਨਾ ਹੀ ਹੈ ਤਾਂ ਸੇਮ ਵਾਲੇ ਪਿੰਡਾਂ 'ਚ ਕਰ ਲਓ, ਇੱਕ ਸਾਈਡ ਤੋਂ ਪੱਕੀ ਥੱਲਿਓਂ ਪੱਕੀ, ਬਾਕੀ ਥਾਵਾਂ ਤੇ ਕਿਉਂ ਕਰ ਰਹੇ ਹੋ? ਭਗਵੰਤ ਮਾਨ ਲੱਗਦੇ ਆ ਤੁਹਾਨੂੰ ਵੀ ਇਹ ਮੁੱਖ ਮੰਤਰੀ ਦਾ ਰੋਲ ਆ ਜੋ ਅਦਾ ਕਰ ਰਹੇ ਨੇ? ਦੇਖੋ ਭਗਵੰਤ ਹੋਰਾਂ ਦੀ ਮੈਂ ਜੇ ਗੱਲ ਕਵਾਂ, ਐਜ਼ ਏ ਮੁੱਖ ਮੰਤਰੀ ਫਿਲਹਾਲ ਕੋਈ ਦਾਗ ਹਜੇ ਕੋਈ ਦੋਸ਼ ਲੱਗਿਆ ਨਹੀਂਗਾ ਸਿੱਧਾ। ਪਰ ਮੈਂ ਇਹਨਾਂ ਲਈ ਵੀ ਅਸੀਂ ਐਜ਼ ਏ ਮੈਨ ਜਾਂ ਸਿਰਫ ਐਜ਼ ਏ ਇੱਕ ਪਰਸਨ ਗੱਲ ਕਿਉਂ ਕਰੀਏ? ਅਸੀਂ ਟੋਟੈਲਿਟੀ 'ਚ ਸਰਕਾਰ ਦੀ ਗੱਲ ਕਿਉਂ ਨਹੀਂ ਕਰਦੇਗੇ? ਜਦੋਂ ਟੋਟੈਲਿਟੀ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਚੀਵਮੈਂਟਾਂ ਗਿਣਦੇ ਹਾਂ ਕਿ ਤੁਸੀਂ ਕੀ ਅਚੀਵ ਕੀਤਾ ਇੰਨੇ ਦਿਨਾਂ 'ਚ। ਮੈਨੂੰ ਨਾ ਤਾਂ ਮੈਨੂੰ ਲੱਗਦਾ ਤੁਹਾਨੂੰ ਕੋਈ ਗੱਲ ਆਉਣੀ ਹੈ, ਨਾ ਮੈਨੂੰ ਆਉਣੀ ਹੈ ਇਸ ਮਾਮਲੇ ਤੇ ਕਿ ਇਸ ਗੱਲ ਤੇ ਅਚੀਵ ਕਰ ਲਿਆ। MSP ਦੇਤੀ, ਖੇਤੀ ਬਿਹਤਰ ਹੋਈ, ਪ੍ਰਵਾਸ ਘਟਿਆ, ਸਾਡੇ ਮੁੰਡੇ ਜਾਣੇ ਘੱਟ ਹੋਏ। ਕਰਤਾ ਲਿਆ ਸੀ, ਐਡੇ ਪੋਸਟਰ ਲੱਗੇ ਪਏ, ਸਾਡਾ ਕੰਮ ਬੋਲਦਾ। ਜਿਨ੍ਹਾਂ ਦਾ ਕੰਮ ਬੋਲਦਾ ਉਹਨਾਂ ਨੂੰ ਪੋਸਟਰ ਲਾਉਣ ਦੀ ਲੋੜ ਕਿਉਂ ਪੈਂਦੀ ਹੈ? ਮੈਂ ਤਾਂ ਨਹੀਂ ਵੇਖੀ ਕਿਤੇ। ਜਿਹੜੀ ਫਿਲਮ ਸਾਡੀ ਹਿੱਟ ਹੋ ਜਾਂਦੀ ਹੈ ਕਿਤੇ ਤੁਸੀਂ ਉਹਦੇ ਲਈ ਪੋਸਟਰ ਲੱਗੇ ਸੁਣੇ ਆ ਕਿ ਮਸਤਾਨੇ ਹਿੱਟ ਹੋ ਗਈ? ਉਹ ਤਾਂ ਪਤਾ ਹੁੰਦਾ ਲੋਕਾਂ ਨੂੰ। ਜੇ ਤੁਸੀਂ ਕੰਮ ਕੀਤੇ ਹੋ ਤਾਂ ਲੋਕਾਂ ਨੂੰ ਪਤਾ ਹੋਊਗਾ ਕਿ ਮੈਂ ਆਹ ਕੰਮ ਕਰਤਾ, ਫਿਰ ਤੁਹਾਨੂੰ ਪੋਸਟਰ ਲਾਉਣ ਦੀ ਕਿਉਂ ਲੋੜ ਹੈ? ਕੱਲ ਪੂਰਾ ਤਾਮਝਾਮ ਸੀਗਾ ਧੂਰੀ ਦੇ ਵਿੱਚ ਕਿ ਅਸੀਂ ਇੱਕ ਤੀਰਥ ਯਾਤਰਾ ਚਲਾ ਰਹੇ ਹਾਂ। ਵੈਰੀ ਗੁੱਡ, ਚਲਾ ਦਿਓ, ਬੰਦੇ ਚਲੇ ਜਾਣਗੇ, ਆ ਕੇ ਆਪੇ ਹੀ ਬੋਲ ਦੇਣਗੇ। ਤੁਸੀਂ ਤਾਮਝਾਮ ਕਿਉਂ ਕਰਨਾ? ਹਰਜਿੰਦਰ, ਮੈਨੂੰ ਸਭ ਤੋਂ ਵੱਡੀ ਗੱਲ ਇਹ ਨਹੀਂ ਲੱਗਦੀ ਕਿ ਸਾਡੇ ਕੋਈ ਫਿਲਮ ਹਿੱਟ ਹੋ ਜੇ ਤਾਂ ਉਹਦਾ ਪੋਸਟਰ ਲਾਉਣ ਦੀ ਕੀ ਲੋੜ ਹੈ? ਹਿੱਟ ਹੋ ਗਈ ਯਾਰ, ਅੱਜ ਪਠਾਨ ਹਿੱਟ ਹੋ ਗਈ ਸੀ, ਜਵਾਨ ਹਿੱਟ ਹੋ ਗਈ ਸੀ, ਕਿਸੇ ਨੇ ਪੋਸਟਰ ਲਾਇਆ? ਦੁਨੀਆ ਨੂੰ ਆਪੇ ਪਤਾ ਲੱਗ ਜਾਂਦਾ ਜਿਨ੍ਹਾਂ ਨੇ ਹਿੱਟ ਕੀਤੀ ਹੈ। ਜੇ ਜਿਨ੍ਹਾਂ ਲੋਕਾਂ ਦਾ ਤੁਸੀਂ ਕੰਮ ਕੀਤਾ ਉਹ ਬੋਲਣਗੇ ਆ ਕੇ ਬਿਲਕੁਲ ਕਿ ਆਹ ਕੰਮ ਹੋ ਗਿਆ। ਕਿਤੇ ਅਮਰੀਕਾ 'ਚ ਤੁਸੀਂ ਸੁਣਿਆ ਸੀ ਕਲਿੰਟਨ ਦੇ ਪੋਸਟਰ ਲੱਗੇ ਸੀ ਕਿ ਕਲਿੰਟਨ ਨੇ ਬਹੁਤ ਸੋਹਣਾ ਵਧੀਆ ਰਾਸ਼ਟਰਪਤੀ ਸੀ, ਉਹਨੇ ਆਹ ਕੰਮ ਕਰਤੇ। ਜਾਂ ਕੈਨੇਡਾ 'ਚ ਕਿਸੇ ਨੇ ਲਾਏ ਹੋਣ ਜਾਂ ਇੰਗਲੈਂਡ 'ਚ ਲਾਏ ਹੋਣ, ਉਹਨਾਂ ਦੇ ਦੇਸ਼ ਤਾਂ ਕਿੰਨਾ ਅੱਗੇ ਪਹੁੰਚ ਗਏ। ਪੋਸਟਰ ਲਾਉਣ ਦੀ ਲੋੜ ਕਿਉਂ ਪਵੇ ਤੁਹਾਨੂੰ? ਇਹ ਸੈਂਟਰ ਗਵਰਨਮੈਂਟ ਨੇ ਵੀ ਬਹੁਤ ਕੀਤਾ ਹੈ, ਇਹ ਵੀ ਕਰ ਰਹੇ ਨੇ, ਗਲਤ ਹੈ। ਇਹ ਤੋਂ ਪਹਿਲਾਂ ਵੀ ਹੁੰਦਾ ਸੀ, ਬੱਸਾਂ ਦੇ ਪਿੱਛੇ ਵੱਡੇ ਵੱਡੇ ਕਰਕੇ ਲੱਗੇ ਹੁੰਦੇ ਸੀ ਪੋਸਟਰ, ਕਿਤੇ ਅਮਰਿੰਦਰ ਸਿੰਘ ਦੇ, ਕਿਤੇ ਮਿਸਟਰ ਬਾਦਲ ਦੇ। ਕੀ ਲੋਕਾਂ ਨੇ ਫਤਵਾ ਦਿੱਤਾ? ਕੀ ਹੁੰਦਾ ਹੈ? ਝੂਠ ਦਾ ਸਹਾਰਾ ਨਾ ਲਓ। ਬਿਲਕੁਲ ਆਪ ਦੇ ਵੱਲੋਂ ਕਿਸੇ ਚੀਜ਼ ਬਾਰੇ ਪਬਲਿਸਾਈਜ਼ ਕਰਨਾ, ਮੈਂ ਕਹਾਂ ਮੈਂ ਤਾਂ ਬਹੁਤ ਸਿਆਣਾ ਹੈ, ਤੁਸੀਂ ਹੱਸ ਪੂਗੇ। ਕੋਈ ਆਪਦੇ ਆਪ ਨੂੰ ਵੀ ਸਿਆਣਾ ਕਹਿੰਦਾ ਹੁੰਦਾ? ਇਹ ਉਹੀ ਗੱਲ ਹੈ, ਮੈਂ ਤਾਂ ਬਹੁਤ ਕੰਮ ਕਰਤਾ ਯਾਰ, ਸਾਹਮਣੇ ਵਾਲੇ ਨੂੰ ਬੋਲਣ ਦਿਓ ਜੀ। ਆਉਣ ਵਾਲਾ ਸਮਾਂ ਕੀ ਲੱਗ ਰਿਹਾ? 2024 ਵੀ ਨੇੜੇ ਆ, ਵਿਧਾਨ ਸਭਾ ਦੇ ਇਲੈਕਸ਼ਨਾਂ ਵੇਲੇ ਕਿਸਾਨਾਂ ਨੇ ਆਪਦੀ ਪਾਰਟੀ ਬਣਾ ਕੇ ਪੈਰਲਰ ਤੇ ਖੜਾ ਕਰਤਾ ਕਿ ਅਸੀਂ SSM ਆ ਜਿਹੜਾ ਕਿ ਉਹਦੇ ਵੱਲੋਂ ਅਸੀਂ ਚੋਣਾਂ ਲੜਾਂਗੇ। ਪਰ 2024 ਦੇ ਵਿੱਚ ਲੋਕ ਕਿਸ ਨੂੰ ਪਸੰਦ ਕਰਨਗੇ? ਲੋਕ ਇੰਨੇ ਕੁ ਭੋਲੇ ਨੇ ਕਿ ਅਸੀਂ ਵੋਟ ਕਿਹਨੂੰ ਪਾਉਣੇ ਆ ਉਹੀ ਸਾਨੂੰ ਹੀ ਆ ਕੇ ਅੱਖਾਂ ਦਿਖਾਉਣ ਲੱਗ ਜਾਂਦਾ। ਦੇਖੋ ਲੋਕ ਹਰਜਿੰਦਰ ਭੋਲੇ ਤਾਂ ਸੀਗੇ,
ਬਟ ਕਿਸਾਨੀ ਅੰਦੋਲਨ ਦਾ ਨਾ ਇੱਕ ਸਭ ਤੋਂ ਵੱਡੀ ਦੇਣ ਜਿਹੜੀ ਹੋਈ ਆ ਉਹ ਇਹ ਹੋਈ ਆ ਕਿ ਲੋਕ ਪੋਲੀਟੀਕਲੀ ਸਿਆਣੇ ਹੋ ਗਏ ਨੇ ਥੋੜ੍ਹੇ ਜਿਹੇ। ਵੈਸੇ ਤਾਂ ਸਾਡੇ ਪੋਲਿਟਿਕਸ ਸਾਰੇ ਡਿਸਕਸ ਕਰਦੇ ਹੁੰਦੇ, ਬਟ ਇਨਕਲਾਬੀ ਲੈਵਲ 'ਤੇ ਸਿਆਣੇ ਹੋਣਾ, ਚੇਂਜ ਲੈਵਲ 'ਤੇ ਇਹ ਪੁੱਛਣਾ ਕਿ ਐਜੂਕੇਸ਼ਨ 'ਚ, ਮੈਡੀਕਲ 'ਚ, ਕਰਜ਼ੇ 'ਚ ਜਾਂ ਹੋਰ ਕਿਸੇ ਵੀ ਜਿੰਨੇ ਸਾਡੇ ਮੁੱਦੇ ਨੇ, ਇਹਨਾਂ ਮਾਮਲਿਆਂ 'ਤੇ ਤੁਸੀਂ ਕੀ ਕੀਤਾ ਹੈ, ਇਹ ਸਾਡੇ ਲੋਕ ਜਾਣਨ ਲੱਗ ਗਏ ਨੇ। ਮੈਂ ਸਾਰੇ ਤਾਂ ਨਹੀਂ ਕਹੂੰਗਾ, ਪਰ ਜ਼ਿਆਦਾਤਰ ਉਹ ਪੁੱਛਣ ਵੀ ਲੱਗ ਗਏ ਨੇ। ਪਿਛਲੀ ਵਾਰੀ ਜਿਹੜੇ MLA ਘੇਰੇ ਗਏ, ਮਿਨਿਸਟਰ ਘੇਰੇ ਗਏ, ਇਨਕਲੂਡਿੰਗ ਮੁੱਖ ਮੰਤਰੀ ਘੇਰੇ ਗਏ ਪਿਛਲੇ, ਕਿਤੇ ਹੋਇਆ ਹੋਰ ਸਟੇਟ 'ਚ? ਸਾਡੇ ਹੋਇਆ। ਘੇਰ ਘੇਰ ਕੇ ਲੋਕਾਂ ਨੇ ਪੁੱਛਿਆ ਕਿ ਦੱਸੋ ਆਹ ਕਿਵੇਂ ਕੀਤਾ, ਆਹ ਕਿਉਂ ਨਹੀਂ ਕੀਤਾ। ਇਹ ਹੋ ਗਿਆ ਸੀ ਨਾ। ਔਰ ਪੁਰਾਣੇ ਥੰਮ ਪੱਟ ਕੇ ਵੀ ਸਿੱਟਤੇ, ਨਵੇਂ ਬਣਾਤੇ। ਤਾਂ ਨਵੇਂ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਜਿੱਥੇ ਪਹਿਲੇ ਗਏ ਫਿਰ ਤੁਸੀਂ ਵੀ ਜਾਓਗੇ, ਜੇ ਨਹੀਂ ਕਰੋਗੇ ਤਾਂ। ਰਹੀ ਗੱਲ 24 ਦੀ, 24 'ਚ ਵੇਖੋ ਪ੍ਰਾਈਮ ਮਿਨਿਸਟਰ ਲਈ ਇਲੈਕਸ਼ਨ ਹੋਣੇ ਆ, ਪਰ ਸਾਡੇ ਲੋਕਲ ਮੁੱਦੇ ਭਰਮਾਰ ਰਹੂਗੀ ਉਹਦੇ 'ਚ ਜੀ, ਕਿ ਕਿਹੜੀ ਪਾਰਟੀ ਨੇ ਕੀ ਕੀਤਾ। ਔਰ ਤੁਸੀਂ ਬਿਲੀਵ ਕਰੋ, ਜੇ ਮੈਨੂੰ ਪਹਿਲਾਂ ਤਾਂ ਨਹੀਂ ਸੀ, ਪਰ ਪਿਛਲੇ ਇਲੈਕਸ਼ਨ ਜਾਂ ਕਿਸਾਨੀ ਅੰਦੋਲਨ ਤੋਂ ਬਾਅਦ ਮੈਨੂੰ ਮੇਰੀਆਂ ਅੱਖਾਂ 'ਚ ਚਮਕ ਆ ਗਈ ਹੈ ਕਿ ਲੋਕ ਸਿਆਣੇ ਹੋ ਗਏ ਨੇ। ਪੋਲੀਟੀਕਲੀ ਸਿਆਣੇ ਮਤਲਬ ਉਹਨਾਂ ਨੂੰ ਇਹ ਸਮਝ ਆ ਗਈ ਹੈ ਕਿ ਯਾਰ ਆਹ ਬੰਦਾ ਗੜਬੜ ਕਰ ਰਿਹਾ, ਇਹਨੂੰ ਬਦਲੋ, ਦੂਜੇ ਨੂੰ ਲੈ ਕੇ ਆਓ। ਜੇ ਦੂਜਾ ਵੀ ਨਹੀਂ ਸਹੀ ਤਾਂ ਮੈਂ ਹੁਣ ਇਹਨਾਂ ਨੂੰ ਕਹੂੰਗਾ ਅੱਗੇ ਇਹ ਚਾਲੂ ਰੱਖਿਓ, ਜੇ ਦੂਜਾ ਵੀ ਨਹੀਂ ਸਹੀ ਤਾਂ ਉਹਨੂੰ ਬਦਲ ਕੇ ਤੀਜਾ ਲਿਆਓ, ਤੀਜਾ ਵੀ ਨਹੀਂ ਸਹੀ ਤਾਂ ਉਹਨੂੰ ਬਦਲ ਕੇ ਚੌਥਾ ਲਿਆਓ। ਲੱਗੇ ਰਹੋ ਇਸ ਕੰਮ ਤੇ, ਕਿਉਂਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਇਹ ਜਿਹੜਾ ਇੱਕ ਸਿਸਟਮ ਬਣਾਇਆ ਹੋਇਆ ਦੁਨੀਆ 'ਚ, ਡੈਮੋਕ੍ਰੇਸੀ ਦੇ ਵਿੱਚ ਆਹੀ ਤਰੀਕਾ ਹੈ ਵਧੀਆ ਗਵਰਨਮੈਂਟ ਲਿਆਉਣ ਦਾ ਕਿ ਤੁਸੀਂ ਜਾਗਰਤ ਹੋ ਜਾਓ ਔਰ ਉਹਨਾਂ ਲੀਡਰਾਂ ਤੱਕ, ਉਹਨਾਂ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾ ਦਿਓ ਕਿ ਜੇ ਚੰਗਾ ਨਹੀਂ ਕੀਤਾ ਤਾਂ ਤੁਸੀਂ ਬਦਲੇ ਜਾਓਗੇ। ਜੀ ਆਪਾਂ ਗੱਲ ਕਰੀਏ, ਤੁਹਾਡੇ ਵੱਲੋਂ ਵੀ ਪੰਜਾਬੀ ਭਾਸ਼ਾ ਨੂੰ ਹੁੰਗਾਰਾ ਦਿੱਤਾ ਜਾਂਦਾ, ਪੰਜਾਬੀ ਭਾਸ਼ਾ ਦੀ ਗੱਲ ਕੀਤੀ ਜਾਂਦੀ ਹੈ, ਪਰ ਹੁਣ ਇੱਕ ਪ੍ਰੈਸ ਕਾਨਫਰੰਸ ਵੀ ਕਰ ਰਹੇ ਹੋ, ਸੁਣਨ ਦੇ ਵਿੱਚ ਆਇਆ ਸੀ। ਕੀ ਲੱਗਦਾ ਵੀ ਲੋਕਾਂ 'ਤੇ ਅਸਰ ਹੋਊ ਉਸ ਚੀਜ਼ ਦਾ? ਦੇਖੋ, ਇਹ ਅਸੀਂ ਸਿੱਖਿਆ ਨੀਤੀ ਤੇ ਕਰ ਰਹੇ ਹਾਂ ਇੱਕ ਸੈਮੀਨਾਰ 8 ਤਰੀਕ ਨੂੰ ਪੰਜਾਬੀ ਯੂਨੀਵਰਸਿਟੀ 'ਚ, ਜੋ ਨਵੀਂ ਸਿੱਖਿਆ ਨੀਤੀ ਕੇਂਦਰ ਨੇ ਲੈ ਕੇ ਆਇਆ। ਹੁਣ ਨਵੀਂ ਤਾਂ ਕਾਹਦੀ ਰਹਿ ਗਈ, ਸਾਲ ਡੇਢ ਸਾਲ ਹੋ ਗਿਆ, ਪੁਰਾਣੀ ਹੋ ਚੱਲੀ। ਉਹਦੇ 'ਚ ਅਸੀਂ ਹਮੇਸ਼ਾ ਇੱਕ ਗੱਲ 'ਤੇ ਜ਼ੋਰ ਦਿੱਤਾ, ਅਸੀਂ ਜੂਝਦਾ ਪੰਜਾਬ ਵੇਲੇ ਵੀ ਜਦੋਂ ਲੈ ਕੇ ਆਏ ਸੀ ਮੁੱਦੇ, ਉਹਦੇ 'ਚ ਵੀ ਇਹ ਗੱਲ ਕਹੀ ਸੀ। ਬਾਅਦ 'ਚ ਲੱਖੇ ਹੋਰੀ ਵੀ ਕਹਿੰਦੇ ਰਹੇ, ਅਸੀਂ ਰਲ ਕੇ ਵੀ ਕਹਿੰਦੇ ਰਹੇ ਹਾਂ ਕਿ ਪੰਜਾਬੀ ਨੂੰ ਮੀਡੀਅਮ ਬਣਾਇਆ ਜਾਵੇ ਸਾਡੀ ਸਾਰੀ ਸਕੂਲਾਂ ਦੇ ਵਿੱਚ, ਕਿਉਂਕਿ ਇਹ ਅਤੀ ਜ਼ਰੂਰੀ ਹੈ। ਜੇ ਅਸੀਂ ਤਰੱਕੀ ਕਰਾਉਣੀ ਹੈ ਨਾ, ਅਸਲ 'ਚ ਤਾਂ ਇਹ ਜਿਹੇ ਇਨਕਲਾਬੀ ਫੈਸਲਿਆਂ ਦੀ ਉਮੀਦ ਅਸੀਂ ਇਹ ਸਰਕਾਰ ਤੋਂ ਕਰ ਰਹੇ ਸੀ ਜੀ। ਇਹ ਤਾਂ ਉੱਧਰ ਨੂੰ ਜਾ ਨਹੀਂ ਰਹੇ। ਇਹ ਤਾਂ ਇੱਕ ਛੋਟੀ ਜੀ ਉੱਤੇ ਸੁਧਾਰ ਕਰ ਦਿਓ, ਮਾੜੀ ਜੀ ਕਰਪਸ਼ਨ ਘੱਟ ਕਰ ਦਿਓ ਤੇ ਬਾਕੀ ਚਲਾਈ ਚੱਲੋ। ਅਸੀਂ ਸੀਗੇ ਇਨਕਲਾਬੀ ਫੈਸਲਿਆਂ ਵੱਲ ਦੇਖ ਰਹੇ। ਪੰਜਾਬੀ ਮੀਡੀਅਮ ਕਰਨ ਨਾਲ ਕੀ ਹੋਊਗਾ ਨਾ, ਤੁਹਾਡੇ ਜਿਹੜੇ ਮੁੰਡੇ ਨੇ ਜਿਹੜੇ ਟੈਕਨੀਕਲੀ ਸਿਆਣੇ ਨੇ, ਕੋਈ ਇੰਜੀਨੀਅਰ ਬਣ ਸਕਦਾ ਹੈ, ਕੋਈ ਵੀ ਵਿਸ਼ਾ ਜਿਹੜਾ ਹੈਗਾ ਉਹਨੂੰ ਜਦੋਂ ਇੰਗਲਿਸ਼ 'ਚ ਪੜ੍ਹਾਇਆ ਜਾਂਦਾ ਉਹ ਦੋ ਥਾਂ ਹੀ ਫਸ ਜਾਂਦੇ ਹੈ। ਇੱਕ ਤਾਂ ਹੁੰਦੀ ਆ ਉਸ ਵਿਸ਼ੇ ਦਾ, ਹੁਣ ਟੈਕਨੀਕਲ ਐਕਸਪਰਟ ਹੋਣਾ ਤੇ ਲੈਂਗੁਏਜ ਐਕਸਪਰਟ ਹੋਣਾ ਦੋ ਅੱਡ-ਅੱਡ ਗੱਲਾਂ ਨੇ। ਆਪਣੇ ਮੁੰਡੇ ਟਰੈਕਟਰ, ਟੈਲੀਵਿਜ਼ਨ ਐ ਸਹੀ ਕਰ ਦਿੰਦੇ ਆ। ਜੇ ਉਹਨਾਂ ਨੂੰ ਆਪਾਂ ਇੰਜੀਨੀਅਰਿੰਗ ਕਰਾਈਏ, ਉਹ ਇੰਜੀਨੀਅਰਿੰਗ ਪਤਾ ਕਿਉਂ ਨਹੀਂ ਕਰ ਪਾਉਂਦੇ, ਨਾਨ ਮੈਡੀਕਲ ਕਿਉਂ ਨੌਕਰੀ ਕਰਨਾ ਚਾਹੁੰਦੇ, ਉਹ ਨਾਲ ਇੰਗਲਿਸ਼ ਵੀ ਪੜ੍ਹ ਲੈਣ ਜੀ। ਤਾਂ ਇਹ ਸਾਡੀ ਇੱਕ ਬਹੁਤ ਵੱਡੀ ਮੰਗ ਹੈ ਔਰ ਇਹਦੇ 'ਚ ਜਿਹੜੀ ਨਵੀਂ ਸਿੱਖਿਆ ਨੀਤੀ ਉਹ ਵੀ ਵਾਧਾ ਬਣਦੀ ਹੈ। ਬਿਲਕੁਲ, ਉਹਦੇ ਹੋਰ ਵੀ ਮਾਈਨਸ ਪੁਆਇੰਟ ਬਹੁਤ ਨੇ ਜਿਨ੍ਹਾਂ ਦੀ ਚਰਚਾ ਉਦੋਂ ਸੈਮੀਨਾਰ ਤੇ ਕਰਾਂਗੇ ਅਸੀਂ 8 ਤਰੀਕ ਨੂੰ। ਆਖਰ ਦੇ ਵਿੱਚ ਇਹੀ ਪੁੱਛਾਂਗੇ ਕਿ ਅਮਤੋਜ਼ ਮਾਨ ਦਾ ਹੈ ਕੋਈ ਮਨ ਵੋਟਾਂ ਵੱਲ ਜਾਣ ਨੂੰ ਜਾਂ ਇਲੈਕਸ਼ਨਾਂ ਦੇ ਵਿੱਚ ਖੜੇ ਹੋਣ? ਉਹ ਗੱਲ ਛੋਟੀ ਹੈ ਸ਼ੇਰਾ, ਮੈਂ ਵੋਟਾਂ 'ਚ ਜਾਣਾ ਹੈ ਜਾਂ ਨਹੀਂ ਜਾਂਦਾ ਉਹਦੀ ਕੋਈ ਅਹਿਮੀਅਤ ਨਹੀਂ। ਉਸ ਤੋਂ ਜ਼ਿਆਦਾ ਅਹਿਮੀਅਤ ਇਹ ਹੈ ਕਿ ਅਸੀਂ ਉਹਨਾਂ ਮੁੱਦਿਆਂ ਨੂੰ ਸਾਹਮਣੇ ਲੈ ਕੇ ਆਉਂਦੇ ਰਹੀਏ, ਚਾਹੇ ਉਹ ਵੋਟਾਂ 'ਚ ਖੜ ਕੇ ਲਿਆਈਏ, ਚਾਹੇ ਵੋਟਾਂ ਤੋਂ ਬਿਨਾਂ ਲਿਆਈਏ। ਅੱਜ ਅਸੀਂ ਵੋਟਾਂ ਤੋਂ ਬਿਨਾਂ ਉਹਨਾਂ ਮੁੱਦਿਆਂ ਨੂੰ ਸਾਹਮਣੇ ਲੈ ਕੇ ਆ ਰਹੇ ਹਾਂ, ਇਹ ਅਤੀ ਜ਼ਰੂਰੀ ਹੈ ਜੀ।
ਕਿ ਅਸੀਂ ਐਜੂਕੇਸ਼ਨ ਬੈਟਰ ਕਿਵੇਂ ਹੋ ਸਕਦੀ ਹੈ, ਮੈਡੀਕਲ ਬੈਟਰ ਕਿਵੇਂ ਹੋ ਸਕਦਾ ਹੈ, ਸਾਡਾ ਕਰਜ਼ਾ ਕਿਵੇਂ ਉਤਰ ਸਕਦਾ ਹੈ, ਸਾਡੀ ਜਿਹੜੀ ਬਹੁ ਫਸਲੀ ਚੱਕਰ ਨਾਲ ਅਸੀਂ ਕਿਵੇਂ ਜ਼ਿਆਦਾ ਇਨਕਮ ਵਧਾ ਸਕਦੇ ਹਾਂ, ਇੱਕ ਕਿਸਾਨ ਦੀ, ਮਜ਼ਦੂਰਾਂ ਦੀ ਦਿਹਾੜੀ ਕਿਵੇਂ ਵੱਧ ਸਕਦੀ ਹੈ। ਇਹਨਾਂ ਗੱਲਾਂ ਤੇ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਉਹਦੇ ਨਾਲ ਸਰਕਾਰ ਨੂੰ ਜਾਂ ਸਮਾਜ ਨੂੰ ਕੋਈ ਬੈਨੀਫਿਟ ਹੋ ਰਿਹਾ, ਦੈਟਸ ਦੀ ਮੇਨ ਥਿੰਗ, ਉਹ ਆਪਾਂ ਕਰ ਰਹੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਅਮਤੋਜ ਸਿੰਘ ਮਾਨ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਕਰ ਰਹੇ ਸੀ। ਇਸ ਚਰਚਾ ਦੇ ਵਿੱਚ ਕੀ ਕੁਝ ਨਿਕਲਿਆ ਉਹ ਤਾਂ ਲੋਕ ਦੱਸਣਗੇ ਕਮੈਂਟਾਂ ਦੇ ਰਾਹੀਂ, ਪਰ ਸਾਡੇ ਵੱਲੋਂ ਜਿਹੜਾ ਕਿ ਉਸ ਚਰਚਾ ਨੂੰ ਸਿਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਕੋਸ਼ਿਸ਼ ਇਹ ਵੀ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੈਮੀਨਾਰ ਆ ਉਹ ਵੀ ਤੁਹਾਡੇ ਰੂਬਰੂ ਕੀਤਾ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਵੇਂ ਦਾ ਮਾਹੌਲ ਲੱਗ ਰਿਹਾ ਪੰਜਾਬ ਦਾ ਉਹ ਦੌਰ ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰਤਾ ਕਿ ਤੁਹਾਡੀਆਂ ਮੂਵੀਆਂ ਬਣੀਆਂ ਉਸ ਦੌਰ ਦੇ ਵਿੱਚੋਂ ਜਦੋਂ ਕੋਈ ਸਰਕਾਰ ਦੇ ਜਾਂ ਸਿਸਟਮ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ। ਇਹ ਕਹਿ ਸਕਦੇ ਕਿ ਸਾਡੇ ਲੋਕ ਹੈ ਜਿਹੜੇ ਉਹ ਸੰਘਰਸ਼ਮਈ ਨੇ, ਹਰ ਪਾਸਿਓਂ ਜਾਨਾਂ ਵੀ ਤਲੀ ਤੇ ਰੱਖਣੀਆਂ ਜਾਣਦੇ ਨੇ, ਤੇ ਜੋ ਅਸੀਂ ਚਾਹੁੰਦੇ ਆ, ਜੋ ਸਾਨੂੰ ਚਾਹੀਦਾ ਹੈ, ਜਿਹਦੇ ਨਾਲ ਅਸੀਂ ਪੰਜਾਬ ਨੂੰ ਬਿਹਤਰ ਕਰ ਸਕੀਏ, ਉਹ ਹਾਸਲ ਕਰਾਂਗੇ ਔਰ ਬਿਹਤਰ ਵੀ ਕਰਾਂਗੇ। ਇੱਕ ਵੱਡਾ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਸੀ, ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨ, ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਉਸ ਅੰਦੋਲਨ ਨੂੰ ਜਾਂ ਉਸ 3 ਦਿਨਾਂ ਦੇ ਜਿਹੜਾ ਕਿ ਸਮਾਗਮ ਸੀ ਉਸ ਨੂੰ ਕਿਵੇਂ ਦੇਖਦੇ? ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਜਿੰਦਰ ਇੱਕ ਗੱਲ ਕਲੀਅਰ ਹੋ ਗਈ ਹੈ। ਇੱਕ ਦੌਰ ਚੱਲਿਆ ਪੰਜਾਬ ਦੇ ਵਿੱਚ, ਪੰਜਾਬ ਦੇ ਪੁੱਤ ਫੁੱਲਾਂ ਜਿਹੇ ਖਪਰਿਆਂ ਦੇ ਨਾਲ ਖੈਣ ਨੂੰ ਤਿਆਰ ਹੋ ਗਏ, ਪਰ ਉਸ ਦੌਰ ਦੀ ਇੱਕ ਮੂਵੀ ਆਈ ਹਵਾਏਂ ਮੂਵੀ ਦੇ ਇੱਕ ਕਰੈਕਟਰ ਰਹੇ ਅਮਤੋਜ ਮਾਨ ਜੀ। ਤਾਂ ਅਸੀਂ ਅੱਜ ਸਵਾਗਤ ਕਰਾਂਗੇ, ਇਹਨਾਂ ਕਾਫੀ ਵੱਡੀ ਜਿਹੜੀ ਕਿ ਚਰਚਾ ਕਰਨੀ ਆ ਅਮਤੋਜ ਮਾਨ ਜੀ ਹੋਰਾਂ ਦੇ ਨਾਲ, ਪਰ ਉਸ ਦੇ ਨਾਲ ਹੀ ਪੰਜਾਬ ਉਸ ਦੌਰ ਦੇ ਵਿੱਚੋਂ ਅਜਿਹਾ ਗੁਜ਼ਰਿਆ ਕਿ ਪੰਜਾਬ ਦੇ ਪੁੱਤ ਸੀ ਜਿਹੜੇ ਉਹ ਸੰਘਰਸ਼ਾਂ ਅੰਦੋਲਨਾਂ ਦਾ ਜਿਹੜਾ ਕਿ ਇੱਕ ਰੁਤਬਾ ਪੈਦਾ ਕਰਨ ਦੇ ਲਈ ਮੋਹਰੀ ਬਣ ਗਏ ਜੀ। ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕਿਵੇਂ ਦਾ ਮਾਹੌਲ ਲੱਗ ਰਿਹਾ ਪੰਜਾਬ ਦਾ ਉਹ ਦੌਰ ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰਤਾ ਕਿ ਤੁਹਾਡੀਆਂ ਮੂਵੀਆਂ ਬਣੀਆਂ ਉਸ ਦੌਰ ਦੇ ਵਿੱਚੋਂ ਜਦੋਂ ਕੋਈ ਸਰਕਾਰ ਦੇ ਜਾਂ ਸਿਸਟਮ ਦੇ ਖਿਲਾਫ ਬੋਲਣ ਨੂੰ ਤਿਆਰ ਨਹੀਂ ਸੀ? ਸਹੀ। ਤੁਸੀਂ ਕਹੋ ਜੋ ਅਸੀਂ ਹਾਸਲ ਕਰਨਾ ਚਾਹੁੰਦੇ ਸੀ ਉਹ ਤਾਂ ਨਹੀਂ ਮਿਲਿਆ ਜੀ, ਉਹ ਹਜੇ ਵੀ ਦੂਰ ਹੈ, ਪਰ ਇਹ ਕਹਿ ਸਕਦੇ ਕਿ ਸਾਡੇ ਲੋਕ ਹੈ ਜਿਹੜੇ ਉਹ ਸੰਘਰਸ਼ਮਈ ਨੇ, ਹਰ ਪਾਸਿਓਂ ਜਾਨਾਂ ਵੀ ਤਲੀ ਤੇ ਰੱਖਣੀਆਂ ਜਾਣਦੇ ਨੇ, ਤਾਂ ਹਾਸਲ ਕਰਕੇ ਛੱਡਾਂਗੇ, ਜਿੱਥੋਂ ਤੱਕ ਜਾਣਾ ਪਿਆ ਜਾਵਾਂਗੇ, ਤੇ ਜੋ ਅਸੀਂ ਚਾਹੁੰਦੇ ਆ, ਜੋ ਸਾਨੂੰ ਚਾਹੀਦਾ, ਜਿਹਦੇ ਨਾਲ ਅਸੀਂ ਪੰਜਾਬ ਨੂੰ ਬਿਹਤਰ ਕਰ ਸਕੀਏ ਜੀ, ਉਹ ਹਾਸਲ ਕਰਾਂਗੇ ਔਰ ਬਿਹਤਰ ਵੀ ਕਰਾਂਗੇ। ਪੰਜਾਬ ਦੇ ਪੁੱਤਾਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਅਜਿਹੀਆਂ ਕਹਾਵਤਾਂ ਜਿਹੜੀਆਂ ਕਿ ਸਿਆਣੇ ਵੀ ਗਾਉਂਦੇ ਨੇ ਤੇ ਉਸ ਤੋਂ ਬਾਅਦ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ, ਉਹ ਸਾਡੇ ਤੱਕ ਪਹੁੰਚ ਗਈਆਂ। ਪਰ ਅੱਜ ਇੱਕ ਵੱਡਾ ਜਿਹੜਾ ਕਿ ਕਿਸਾਨਾਂ ਦਾ ਅੰਦੋਲਨ ਸੀ, ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨ, ਦਿੱਲੀ ਤੋਂ ਬਾਅਦ ਸ਼ਾਇਦ ਪਹਿਲੀ ਵਾਰ ਹੋਇਆ ਹੋਣਾ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਉਸ ਅੰਦੋਲਨ ਨੂੰ ਜਾਂ ਉਸ 3 ਦਿਨਾਂ ਦੇ ਜਿਹੜਾ ਕਿ ਸਮਾਗਮ ਸੀ ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਕਿਸੇ ਵੀ ਸੰਘਰਸ਼ ਦਾ ਐਂਡ ਰਿਜ਼ਲਟ ਕੀ ਹੈ, ਅਸੀਂ ਹਾਸਲ ਕੀ ਕਰਨਾ ਚਾਹੁੰਦੇ ਹਾਂ, ਉਸ ਤੇ ਡਿਪੈਂਡ ਕਰਦਾ ਹੈ ਕਿ ਉਹ ਸੰਘਰਸ਼ ਲੌਜੀਕਲ ਸੀ ਜਾਂ ਨਹੀਂ ਸੀ। ਹੁਣ ਇਹਨਾਂ ਨੇ ਮੀਟਿੰਗਸ ਦੇ ਟਾਈਮ ਲੈ ਲਏ ਨੇ ਅੱਗੇ, ਮੀਟਿੰਗਸ ਦੇ ਵਿੱਚੋਂ ਕੀ ਕੱਢਣਗੇ ਫਿਰ ਉਹਦੇ ਤੇ ਆਪਾਂ ਰਿਐਕਟ ਕਰਾਂਗੇ ਉਦੋਂ। ਪਰ ਜੇ ਮੀਟਿੰਗ ਦਾ ਟਾਈਮ ਹੀ ਲੈਣਾ ਸੀ ਤਾਂ ਫਿਰ ਮਤਲਬ ਸਿੱਧਾ ਹੀ ਆ ਕੇ ਟਾਈਮ ਲੈ ਲੈਂਦੇ ਤੁਸੀਂ, ਜਾਂ ਫਿਰ ਇਹ ਪ੍ਰਸ਼ਾਸਨ ਟਾਈਮ ਨਹੀਂ ਦਿੰਦਾ ਸੀ। ਇਹ ਵੀ ਜ਼ਰੂਰ ਦੱਸਣਾ ਚਾਹੀਦੀਆਂ ਇਹ ਗੱਲਾਂ। ਉਹਦੇ ਨਾਲ ਕੀ ਹੁੰਦਾ, ਬੈਟਰ ਹੋ ਜਾਂਦਾ, ਲੋਕਾਂ ਦੇ ਮਾਈਂਡ ਕਲੀਅਰ ਹੋ ਜਾਂਦੇ ਨੇ ਕਿ ਇਹ 3 ਦਿਨ ਕਿਉਂ ਸੱਦਿਆ ਗਿਆ, ਮੀਟਿੰਗ ਜਿਹੜੀ ਮਿਲੀ ਹੈ ਉਹਦੇ 'ਚ ਅਸੀਂ ਕੀ ਮੰਗਣ ਜਾ ਰਹੇ ਹਾਂ, ਕੀ ਹਾਸਲ ਕਰਨ ਜਾ ਰਹੇ ਹਾਂ, ਉਹ ਵੀ ਦੱਸੋ। ਕਿਉਂਕਿ ਕਿਸਾਨ ਅੰਦੋਲਨ ਤੋਂ ਬਾਅਦ ਨਾ ਹਰਜਿੰਦਰ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਜਿੰਨਾ ਤੁਸੀਂ ਖੋਲ ਕੇ ਚੱਲੋਗੇ, ਜਿੰਨਾ ਤੁਸੀਂ ਦੱਸ ਕੇ ਚੱਲੋਗੇ ਲੋਕਾਂ ਨੂੰ, ਉਨਾ ਜ਼ਿਆਦਾ ਅੱਛਾ ਹੈ। ਗੁਪਤ ਗੱਲ ਨਾ ਰੱਖੀ ਜਾਵੇ, ਖੋਲ ਕੇ ਕਿਹਾ ਜਾਵੇ ਕਿ ਆ ਅਸੀਂ ਲੈਣਾ, ਇਹਦੇ ਲਈ ਅਸੀਂ ਆ ਕਰ ਰਹੇ ਹਾਂ, 3 ਦਿਨ ਦਾ ਇੱਥੇ ਅੰਦੋਲਨ ਕਰ ਰਹੇ ਹਾਂ, ਤੇ ਫਿਰ ਅਸੀਂ ਮੀਟਿੰਗਸ ਦੇ ਵਿੱਚ ਆ ਮੰਗਣ ਜਾ ਰਹੇ ਹਾਂ, ਤਾਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿੰਦਾ, ਕਿਸੇ ਨੂੰ ਕੋਈ ਸ਼ੰਕਾ ਨਹੀਂ ਰਹਿੰਦੀ ਗੀ
ਇਹ ਗੱਲਾਂ ਖੋਲ ਕੇ ਹੁਣ ਤਾਂ ਬਾਲੀਆਂ ਚੰਗੀਆਂ। ਬਈ ਤੁਸੀਂ ਖੋਲ ਕੇ ਗੱਲ ਕਰਨ ਦੀ ਗੱਲ ਕਰ ਰਹੇ ਹੋ, ਪਰ ਕਿਸਾਨ ਤਾਂ ਕਹਿੰਦੇ ਅਸੀਂ ਕੋਰੇ ਵਰਕੇ ਹਾਂ, ਅਸੀਂ ਕੋਰੇ ਵਰਕਿਆਂ ਦੀ ਤਰ੍ਹਾਂ ਅਸੀਂ ਖੁੱਲੀ ਕਿਤਾਬ ਆ ਇੱਕ। ਇਹ ਤਾਂ ਲੋਕ ਦੱਸ ਸਕਦੇ ਨੇ, ਅੱਛੀ ਗੱਲ ਹੈ ਜੀ ਉਹ ਹੈਗੇ ਨੇ ਤਾਂ, ਪਰ ਉਹ ਹਨ ਜਾਂ ਨਹੀਂ ਹਨ ਜਾਂ ਕੋਈ ਇਹਦੇ ਵਿੱਚ ਕੋਈ ਸ਼ੰਕਾ ਹੈ, ਸ਼ੁਭਾ ਹੈ, ਇਹ ਲੋਕ ਦੱਸ ਸਕਦੇ ਨੇ, ਬਿਹਤਰ ਨੇ ਉਹ ਜਾਣਦੇ ਨੇ, ਫਿਰ ਉਹ ਜਾਣੀ ਜਾਣ ਨੇ। ਆਫ ਕੈਮਰਾ ਆਪਾਂ ਕਾਫੀ ਗੱਲਾਂ ਕਰੀਆਂ, ਕਿਸਾਨ ਅੰਦੋਲਨ ਦੀਆਂ ਗੱਲਾਂ ਕਰੀਆਂ, ਦਿੱਲੀ ਅੰਦੋਲਨ ਦੀਆਂ, ਉਸ ਦੇ ਵਿੱਚੋਂ ਇਹ ਵੀ ਚਰਚਾ ਚੱਲ ਰਹੀ ਸੀ ਕਿ ਇਹਨਾਂ ਨੇ ਖੱਟਿਆ ਕੀ ਆ। ਤੁਹਾਨੂੰ ਲੱਗਦਾ ਕੁਛ ਵੀ ਖੱਟਿਆ? ਦੇਖੋ ਇੱਕ ਗੱਲ ਤਾਂ ਮੈਂ ਉਦੋਂ ਵੀ ਅਸੀਂ ਜਾ ਕੇ ਜਿਸ ਦਿਨ ਪ੍ਰਾਈਮ ਮਿਨਿਸਟਰ ਨੇ ਅਨਾਉਂਸ ਕੀਤਾ ਔਰ ਫਿਰ ਆਪਾਂ ਇੱਕ ਦਿਨ ਉੱਥੇ ਫਿਕਸ ਕੀਤਾ ਸੀਗਾ, ਮਤਲਬ ਦਾ 26 ਆਹੀ ਤਰੀਕ ਸੀਗੀ ਜੀ, 26 ਦੀ ਸਾਲ ਹੋ ਗਿਆ ਸੀਗਾ ਉੱਥੇ ਗਿਆ ਨੂੰ। ਤਾਂ ਸਾਲ ਬਾਅਦ ਜਦੋਂ ਸਾਰੇ ਇਕੱਠੇ ਹੋਏ ਸੀ ਤਾਂ ਅਸੀਂ ਸਟੇਜ ਤੇ ਚੜ੍ਹ ਕੇ ਕਿਹਾ ਸੀ, ਉਦੋਂ ਮੈਂ ਹੀ ਬੋਲਿਆ ਸੀਗਾ ਕਿ MSP ਲੈ ਕੇ ਮੁੜਿਓ ਜੇ, ਕਿਉਂਕਿ ਆਪਾਂ ਨਾਰਾ ਲਾਉਂਦੇ ਹੁੰਦੇ ਸੀ ਉਦੋਂ ਬਿਲਕੁਲ ਕਿ ਕਾਲੇ ਕਾਨੂੰਨ ਰੱਦ ਹੋਣ, MSP ਦਿੱਤੀ ਜਾਵੇ, ਫਿਰ ਮੁੜਾਂਗੇ। MSP ਦੇ ਨਾਂ ਤੇ ਅਸੀਂ ਕਮੇਟੀ 'ਚ ਵੀ ਕਿਹੜੇ ਨਾਂ ਦੇਣੇ ਆ ਤੇ ਕਮੇਟੀ ਕਿਹੋ ਜੀ ਬਣੂਗੀ ਉਹਦੇ ਲਈ ਵੀ ਇੰਤਜ਼ਾਰ ਨਹੀਂ ਕੀਤਾ, ਜਦ ਕਿ ਅਸੀਂ ਉੱਥੇ ਕਹਿੰਦੇ ਰਹੇ ਹਾਂ ਕਿ ਇਹਦੇ ਲਏ ਬਗੈਰ ਨਾ ਮੁੜਿਓ ਜੀ। ਉਸ ਦਿਨ ਵੀ ਮੈਂ ਸਟੇਜ ਤੇ ਜਾ ਕੇ 26 ਨਵੰਬਰ ਦੀ ਗੱਲ ਹੈ ਨਾ, ਜਦੋਂ ਦੁਬਾਰਾ ਆਉਣ ਤੋਂ ਪਹਿਲਾਂ ਇਕੱਠੇ ਹੋਏ ਸੀ, ਜਦੋਂ ਉੱਥੇ ਹੀ ਸਿੰਘੂ ਦੇ ਬਾਰਡਰ ਤੇ ਬੋਲਿਆ ਸੀ ਤੇ ਆਪਦੇ ਵੱਲੋਂ ਕੋਸ਼ਿਸ਼ ਵੀ ਕੀਤੀ, ਡੱਲੇਵਾਲ ਹੋਰੀ ਬੈਠੇ ਵੀ ਰਹੇ ਉੱਥੇ ਕਿ ਇਹ ਮੰਗ ਆਪਾਂ ਮਨਵਾ ਕੇ ਜਾਵਾਂਗੇ, ਫਿਰ ਆਪਾਂ ਵਾਪਸ ਜਾਈਏ, ਹੁਣ ਜਾਣ ਦੀ ਕਾਹਲੀ ਨਾ ਕਰੀਏ। ਪਰ ਮੈਨੂੰ ਲੱਗਦਾ ਉਦੋਂ ਪੰਜਾਬ 'ਚ ਇਲੈਕਸ਼ਨ ਸੀਗੇ ਤੇ ਕੁਝ ਲੋਕਾਂ ਨੂੰ ਆਉਣ ਦੀ ਕਾਹਲੀ ਸੀ, ਉਸ ਕਾਹਲੀ ਦੇ ਵਿੱਚ ਆਪਾਂ ਜੋ ਹਾਸਿਲ ਕਰਨਾ ਸੀ ਉਹਨੂੰ ਥੋੜਾ ਜਿਹਾ ਅਧੂਰਾ ਛੱਡ ਆਏ। ਤੁਸੀਂ ਉਸ ਇਲੈਕਸ਼ਨਾਂ ਦੀ ਗੱਲ ਕੀਤੀ ਆ, ਪਰ ਜਿਹੜੀ MSP ਦੀ ਗੱਲ ਸੀਗੀ ਉਸ ਨੂੰ ਲੈ ਕੇ ਇਹ ਵੀ ਸੁਣਨ ਦੇ ਵਿੱਚ ਆਇਆ, ਸੂਤਰ ਜਿਹੜੇ ਕਿ ਦੱਸਦੇ ਨੇ ਕਿ ਸਿੱਧੀ ਮੀਟਿੰਗ ਵੀ ਹੋ ਰਹੀ ਸੀ PM ਦੇ ਨਾਲ। ਇਹ ਜਿਵੇਂ ਅੱਜ ਆਪਾਂ ਨੂੰ ਮਿਲੇ ਹੀ ਹੈ, ਹੰਸਰਾਜ ਹੋਰਾਂ ਨੇ ਦੱਸਿਆ, ਹੰਸਰਾਜ ਹੰਸੂਰੀ ਇਹ ਮੀਟਿੰਗ ਕਰਵਾ ਰਹੀ ਸੀ, ਪਰ ਉਹ 26 ਜਨਵਰੀ ਤੋਂ ਪਹਿਲਾਂ ਦੀ ਗੱਲ ਹੈ ਜੀ, ਕਿ ਇਹਨਾਂ ਨੇ ਕਿਹਾ ਲੈ ਵੀ ਜਦੋਂ ਪਹਿਲੀ ਮੀਟਿੰਗ ਇਹਨਾਂ ਦੀ ਹੋਈ, ਆਫੀਸ਼ੀਅਲ ਮੀਟਿੰਗ ਕਿਸਾਨਾਂ ਦੀ, ਤਾਂ ਇਹਨਾਂ ਨੇ ਕਿਹਾ ਸਾਨੂੰ ਆਫੀਸਰ ਹੀ ਮਿਲੇ ਨੇ ਸਿਰਫ। ਤਾਂ ਉਹ ਆਂਦੇ ਭਾਈ ਮੈਂ ਵਿੱਚ ਇਨੀਸ਼ੀਏਟਿਵ ਲਿਆ ਤੇ ਮੈਂ ਕਿਹਾ ਆਫੀਸਰ ਹੀ ਕਿਉਂ, ਤੁਹਾਨੂੰ ਪ੍ਰਾਈਮ ਮਿਨਿਸਟਰ ਤੱਕ ਮਨਾ ਦਿੰਦੇ ਆ, ਸਿੱਧੀ ਗੱਲ ਕਰਾ ਦਿੰਦੇ ਆ। ਇੱਧਰੋਂ ਕਿਸਾਨ ਲੀਡਰ ਸੀਗੇ ਕੁਛ ਜਿਨ੍ਹਾਂ ਨੇ ਇਹ ਕਿਹਾ ਕਿ ਠੀਕ ਹੈ ਜੀ ਮਿਲਾ ਦਿਓ ਜੀ। ਉਹਨਾਂ ਦੇ ਜਿਸ ਦਿਨ ਮੈਂ ਮੀਟਿੰਗ ਅਰੇਂਜ ਕੀਤੀ ਪ੍ਰਾਈਮ ਮਿਨਿਸਟਰ ਨਾਲ, ਮਾਰਨਿੰਗ ਅਸੀਂ ਕੁਛ 5 ਵਜੇ ਨਿਕਲਣਾ ਸੀ ਸਿੰਘੂ ਦੇ ਨੇੜਿਓਂ ਹੀ, ਤਾਂ 3 ਵਜੇ ਜਿਹੜਾ ਸੋਰਸ ਕਿਸਾਨਾਂ ਦੇ ਲੀਡਰ ਸੀ ਗੱਲ ਕਰ ਰਹੇ ਸੀ, ਉਹ ਆਪਦਾ ਫੋਨ ਆਫ ਕਰ ਗਏ। ਕਹਿੰਦੇ ਮੈਂ ਉੱਥੇ ਖੜਾ ਲਿਜਾਣ ਲਈ ਕਿ ਭਾਈ ਮੈਂ ਭਲਾ ਉਧਰਲੇ ਖੀਮੇ 'ਚ ਬੈਠਾ, ਪਰ ਮੈਂ ਤੁਹਾਡੇ ਹੱਕ ਦੀ, ਜੇ ਪੰਜਾਬ ਦੇ ਹੱਕ ਦੀ ਕੋਈ ਗੱਲ ਕਰ ਸਕਾਂ ਤਾਂ ਵਾਈ ਨਾਟ। ਆਂਦੇ ਬਟ ਉੱਥੇ ਕਿਸਾਨ ਉਹ ਜਿਹੜੇ ਲੀਡਰ ਸੀਗੇ ਉਹ ਆਏ ਨਹੀਂ, ਤੇ ਪ੍ਰਾਈਮ ਮਿਨਿਸਟਰ ਵਾਲੇ ਮੈਨੂੰ ਮਜ਼ਾਕ ਕਰਦੇ ਰਹੇ ਕਿ ਤੁਸੀਂ ਤਾਂ ਆਂਦੇ ਸੀ ਲੈ ਕੇ ਆਉਂਗੇ, ਗੱਲ ਕਰਾਵਾਂਗੇ। ਤੇ ਮੈਂ ਕਿਹਾ ਡਰ ਕਿਹੜੀ ਗੱਲ ਦਾ ਸੀ, ਮੈਂ ਜਿਹੜੀ ਗੱਲ ਖੋਲ ਕੇ ਕਹਿ ਰਿਹਾ ਨਾ ਹਰਜਿੰਦਰ, ਆਹੀ ਕਹਿ ਰਿਹਾ ਕਿ ਜੇ ਤੁਸੀਂ ਤੁਹਾਨੂੰ ਪਤਾ ਹੈ ਅਸੀਂ ਹਾਸਿਲ ਕੀ ਕਰਨਾ, ਲੋਕਾਂ ਨੂੰ ਦੱਸਿਆ ਹੋਇਆ, ਤਾਂ ਫਿਰ ਡਰਨਾ ਕਿਹੜੀ ਗੱਲੋਂ ਯਾਰ। ਜੇ ਤੁਸੀਂ 5 ਜਣੇ ਵੀ ਜਾ ਰਹੇ ਹੋ, ਤੁਸੀਂ ਜਾ ਕੇ ਆਉਂਦੇ ਆ ਕੇ ਦੱਸ ਦਿੰਦੇ ਕਿ ਅਸੀਂ ਮਿਲ ਕੇ ਆਏ ਆ, ਆਹ ਗੱਲਾਂ ਹੋਈਆਂ, ਆਹ ਗੱਲਾਂ ਹੋਣੀਆਂ, ਬਾਕੀ ਇਸ ਤੇ ਕੋਈ ਵੀ ਇਤਰਾਜ਼ ਨਹੀਂ ਕਰੂਗਾ। ਜਦੋਂ ਅਸੀਂ ਗੁਪਤ ਰੱਖਦੇ ਆ ਨਾ ਗੱਲਾਂ, ਉਦੋਂ ਗੱਲ ਗੜਬੜ ਹੋ ਜਾਂਦੀ ਹੈ, ਉਦੋਂ ਉਹਦੇ ਚ ਬੜਾ ਕੁਛ ਘੁੰਮਣ ਘੇਰੀਆਂ ਪੈਦਾ ਹੋ ਜਾਂਦੀਆਂ ਨੇ। ਬਿਹਤਰ ਇਹ ਹੈ ਕਿ ਜੋ ਹਾਸਲ ਕਰਨਾ ਚਾਹੋ